ਨਹੀਂ ਚੱਲ ਪਰ ਸਾਲ ਅਗਲੇ ਸਭ ਤੋਂ ਜਿਹੜਾ ਜ਼ਰੂਰੀ ਮੁੱਦਾ ਉਹਨਾਂ ਨੇ ਇਮੀਗ੍ਰੇਸ਼ਨ ਦਾ ਹੀ ਬਣਾਇਆ ਹੋਇਆ ਤੇ ਉਹਦੇ ਬਾਰੇ ਗੱਲਾਂ ਜਿਹੜੀਆਂ ਕਰਾਂਗੇ ਤੇ ਅੱਜ ਦਾ ਕਾਫੀ ਜਿਹੜਾ ਸੀਰੀਅਸ ਆਪਣਾ ਕਹਿ ਲਓ ਤੁਸੀਂ ਰਹੂਗਾ ਜਿਹੜਾ ਸ਼ੋਅ ਆ ਸੋ ਜਿੱਦਾਂ ਕਿ ਪਿਛਲੀ ਵਾਰੀ ਸੀਗਾ ਨਾ ਆਪਣੀ 2 ਸਾਲ 2 ਸਾਲ ਤੋਂ ਘੱਟ ਵਾਲੇ ਬੰਦੇ ਨੂੰ ਜਿਹੜਾ ਸੀਗਾ ਉਹ ਕਾਫੀ ਮੈਂ ਦੇਖਿਆ ਉਹ ਵੀਡੀਓ ਦੀ ਕਵਰੇਜ ਵੀ ਕਾਫੀ ਹੋਈ ਆ ਕਾਫੀ ਹੋਰਨਾਂ ਵੀ ਵਕੀਲਾਂ ਨੇ ਇਹਨੂੰ ਚੱਕ ਕੇ ਅੱਗੇ ਵੀਡੀਓ ਬਣਾਈਆਂ ਤੇ ਉਹ ਥੋੜੀ ਜਿਹੀ ਕਲੈਰਿਟੀ ਜਿਹੜੀ ਆਪਾਂ ਤੁਹਾਨੂੰ ਨਾ ਹੋਰ ਟੈਕਨੀਕਲ ਦਵਾਂਗੇ ਕਿ ਕੀ ਚੀਜ਼ ਜਿਹੜੀ ਹੈਗੀ ਆ ਕੀ ਸਨਸਨੀ ਕੀ ਆ ਰਿਐਲਿਟੀ ਜਿਹੜੀ ਕੀ ਆ ਇਹਦੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਿਹੜੇ ਸੁਣ ਰਹੇ ਆ ਹਨਾ ਤੇ ਜਿਹੜੇ ਨਵੇਂ ਵੀ ਆਏ ਉਹਨਾਂ ਨੂੰ ਵੀ ਸੁਣਾਓ ਤਾਂ ਕਿ ਜਿਹੜੀ ਯੂਐਸ ਦੀ ਗਵਰਨਮੈਂਟ ਇਸ ਵੇਲੇ ਕਿੱਥੇ ਸਟੈਂਡ ਕਰਦੀ ਆ ਤੁਹਾਨੂੰ ਉਹ ਕਲੀਅਰ ਪਤਾ ਲੱਗੇ ਕਿਉਂਕਿ ਵਿੱਚ ਫੜੀਆਂ ਮਾਰਨ ਵਾਲੇ ਲੋਕ ਬੜੇ ਹੈਗੇ ਆ ਜਿਹੜੇ ਸਲਾਹਕਾਰ ਹੁੰਦੇ ਆ ਨਾ ਡਾਕਟਰ ਹਕੀਮ ਬੈਦ ਜਿਹੜੇ ਬਣੇ ਆ ਏਦਾਂ ਨਹੀਂ ਏਦਾਂ ਕਰ ਲਓ ਆਹ ਕਰ ਲਓ ਉਹ ਕਰ ਲਓ ਜਿਹੜੇ ਆਪਣੇ ਮਿਰਚ ਮਸਾਲੇ ਪਾ ਕੇ ਆਪਣੇ ਹਿਸਾਬ ਨਾਲ ਜਿਹੜਾ ਸਿਸਟਮ ਨੂੰ ਦੱਸਦੇ ਆ ਕਿਦਾਂ ਸੋ ਪਹਿਲੀ ਗੱਲ ਤਾਂ ਹੈਗਾ ਕਿ ਸਿਸਟਮ ਬੜੀ ਛੇਤੀ ਜਿਹੜਾ ਚੇਂਜ ਹੋ ਰਿਹਾ ਨਹੀਂ ਹੋ ਗਿਆ ਆਲਰੇਡੀ ਚੇਂਜ ਹੋ ਗਿਆ ਹਾਂਜੀ ਸੋ ਤੇ ਪਹਿਲਾਂ ਜਿਹੜੀ ਗੱਲ ਸੀਗੀ ਕਿ ਯਾਰ ਇਹ ਡਰਾਉਂਦੇ ਆ ਏਦਾਂ ਕਰਦੇ ਆ ਉਦਾਂ ਕਰਦੇ ਆ ਹੁਣ ਉਹ ਤੁਹਾਡੇ ਮੂਹਰੇ ਹੀ ਆ ਸਾਰਾ ਜਿਹੜੀਆਂ ਚੀਜ਼ਾਂ ਤੇ ਗੱਲ ਕੀਤੀ ਸੀਗੀ ਤੁਸੀਂ ਵੇਖੋਗੇ ਕਿ ਉਹੀ ਚੀਜ਼ਾਂ ਤੇ ਲਾਅ ਜਿਹੜੇ ਪਾਸ ਹੋਇਆ ਜਿਹੜੀ 4 ਸਾਲ ਸਾਨੂੰ ਹੋ ਗਏ ਗੱਲ ਕਰਦੇ ਹੋਏ ਕਿ ਆ ਨਾ ਕਰੋ ਉਹ ਨਾ ਕਰੋ ਉਹ ਚੀਜ਼ ਹੁਣ ਉਹਨਾਂ ਨੇ ਤੁਸੀਂ ਕਹਿ ਲਓ ਕਿ ਕਾਲੇ ਸ਼ਾਹੀ ਨਾਲ ਲਿਖਤੀ ਕਾਗਜ਼ਾਂ ਦੇ ਉੱਤੇ ਲਾਅ ਉਧਰ ਨੂੰ ਬਣਨ ਜਿਹੜੇ ਜਾ ਰਹੇ ਆ ਉਸ ਚੀਜ਼ ਬਾਰੇ ਜਿਹੜੀ ਗੱਲਬਾਤ ਜਿਹੜੀ ਕਰਾਂਗੇ ਤਾਂ ਕਿ ਤੁਹਾਨੂੰ ਇੱਕ ਪੂਰਾ ਅੰਦਾਜ਼ਾ ਹੋਵੇ ਕਿ ਜਿਹੜੀ ਸਰਕਾਰ ਆ ਸਰਕਾਰੀ ਵਕੀਲ ਆ ਸਪੈਸ਼ਲੀ ਜਿਹੜੇ ਇਮੀਗ੍ਰੇਸ਼ਨ ਜੱਜ ਆ BIA ਤੇ ਜਿਹੜੀਆਂ ਅੱਗੇ ਐਪਲੇਟ ਏਜੰਸੀਜ਼ ਹੈਗੀਆਂ ਉਹਨਾਂ ਦਾ ਰਵੱਈਆ ਜਿਹੜਾ ਕੀ ਰਹੂਗਾ ਕਿਉਂਕਿ ਗੱਲ ਆਪਾਂ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਹਦਾਇਤਾਂ ਹੁਣ ਕੀ ਦੇ ਰਹੀ ਹੈ ਟਰੰਪ ਸਰਕਾਰ ਕਿ ਐਗਜ਼ੈਕਟਿਵ ਮੈਮੋ ਕਿਹੜੇ ਹਿਸਾਬ ਨਾਲ ਪਾਸ ਹੋ ਰਿਹਾ ਤਾਂ ਕਿ ਤੁਹਾਨੂੰ ਡਾਇਰੈਕਟ ਜਿਹੜਾ ਪਤਾ ਲੱਗੇ ਕਿ ਅੱਗੇ ਕੀ ਹੋਣ ਜਾ ਰਿਹਾ ਠੀਕ ਹੈ ਤਾਂ ਕਿ ਤੁਸੀਂ ਇਨਫੋਰਮਡ ਜਿਹੜੇ ਡਿਸੀਜਨ ਆ ਉਹ ਲਓ ਬਿਲਕੁਲ ਸੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਤਬਦੀਲ ਹੋ ਚੁੱਕੀਆਂ ਤੇ ਅੱਗੇ ਜਿਹੜੀਆਂ ਹੋਣੀਆਂ ਹੈਗੀਆਂ ਸੋ ਟਾਨੀ ਟਿਕਿਆਣਾ ਜੀ ਸ਼ੁਰੂਆਤ ਆਪਾਂ ਜਿਹੜੀ ਉਹ ਕਰਦੇ ਆ EOIR ਨੂੰ ਜਿਹੜਾ ਉਹ ਲੈ ਕੇ ਇਮੀਗ੍ਰੇਸ਼ਨ ਦੇ ਵਿੱਚ ਇਹ ਅਕਸਰ ਰੌਲਾ ਪੈਂਦਾ ਰਹਿੰਦਾ ਫ੍ਰਿਵਲਸ ਅਸਾਈਲਮ ਦਾ ਅਪਲਾਈ ਕਰਨ ਦਾ ਉਹ ਸਾਰੀਆਂ ਚੀਜ਼ਾਂ ਪਿਛਲੀ ਵਾਰ ਵੀ EOIR ਦਾ ਜਿਹੜਾ ਇੱਕ ਮੈਮੋ ਸੀਗਾ ਉਸਨੇ PD ਨੂੰ ਲੈ ਕੇ ਕੀ ਜਿਹੜੇ ਐਗਜ਼ੈਕਟਿਵ ਆਰਡਰ ਤੋਂ ਬਾਅਦ ਚੇਂਜਿਸ ਆ ਰਹੇ ਆ ਕੋਰਟ ਦੇ ਕਿੱਦਾਂ ਉਹਦਾ ਰਵੱਈਆ ਬਦਲਣਾ ਹੈ ਜਾਂ ਕਿੱਦਾਂ ਕੋਰਟ ਦੇ ਵਿੱਚ ਚੇਂਜਿਸ ਆਉਣੇ ਆ ਉਹ ਮੈਮੋ ਨੇ ਕਾਫੀ ਕੁਛ ਹੁਣ ਚੇਂਜ ਜਿਹੜਾ ਉਹ ਕੀਤਾ ਆ ਸੋ ਹੁਣ EOIR ਦਾ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਆ ਇਹ ਹੈ ਕੀ ਆ ਇਹ ਕੀ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ ਇਨਫੋਰਸ ਜ਼ਿਆਦਾ ਹੋਣ ਲੱਗਾ ਹੈ ਜਾਂ ਇਹ ਕੁਝ ਨਵੀਂ ਚੀਜ਼ ਆਈ ਹੈ EOIR ਦਾ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਦੇ ਬਾਰੇ ਥੋੜਾ ਦੱਸੋ ਜੀ ਸੋ ਇਹ ਕਾਫੀ ਇੰਪੋਰਟੈਂਟ ਜਿਹੜੀ ਖਬਰ ਆ ਠੀਕ ਹੈ ਹੁਣ ਕੀ ਚੀਜ਼ ਆ ਕਿ ਇਹ ਖਬਰ ਤੁਹਾਡੇ ਤੱਕ ਪਹੁੰਚਦੀ ਨਹੀਂ ਕਿਉਂਕਿ ਇਹ ਜਿਹੜੇ ਮੈਮੋ ਜਿਹੜੇ ਹੁੰਦੇ ਆ ਜੱਜਾਂ ਦੇ ਲਈ ਹੁੰਦੇ ਆ ਤੇ ਵਕੀਲਾਂ ਦੇ ਲਈ ਹੁੰਦੇ ਆ ਤੇ ਬੇਸਿਕਲੀ ਮੈਮੋ ਕੀ ਹੈਗਾ ਕਿ ਇਹ ਹਦਾਇਤ ਦੇ ਰਹੇ ਆ ਟਰੰਪ ਸਾਹਿਬ ਕਿ ਕਿੱਦਾਂ ਤੁਸੀਂ ਅੱਗੇ ਕਾਰਵਾਈਆਂ ਜਿਹੜੀਆਂ ਕਰਨੀਆਂ ਸੋ ਖਬਰ ਇੰਪੋਰਟੈਂਟ ਇਸ ਕਰਕੇ ਆ ਕਿਉਂਕਿ ਐਜ਼ ਅ ਲਾਇਰ ਸਾਨੂੰ ਵੀ ਉਹੀ ਚੈਲੰਜਸ ਆਉਂਦੇ ਆ ਜਿਹੜੇ ਆਪਾਂ ਗੱਲ ਵੀ ਕਈ ਵਾਰੀ ਕੀਤੀ ਆ ਕੋਰਟ ਸਿਸਟਮ ਦੇ ਵਿੱਚ ਵੀ ਆਪਾਂ ਉਹੀ ਚੈਲੰਜ ਦੇਖਦੇ ਆ ਲੋਕਾਂ ਦੇ ਰਵੱਈਏ ਦੇ ਵਿੱਚ ਵੀ ਉਹੀ ਚੈਲੰਜ ਜਿਹੜੇ ਦੇਖਦੇ ਸੀਗੇ ਹੁਣ ਗੱਲ ਸਿਰਫ ਇੰਨੀ ਸੀਗੀ ਕਿ ਉਹ ਲੋਕਾਂ ਦਾ ਰਵੱਈਆ ਸਹੀ ਕਿੱਦਾਂ ਹੋਊਗਾ ਠੀਕ ਹੈ ਉਹ ਇੱਕ ਜੱਦੋਜਹਿਦ ਜੀ ਚੱਲ ਪੈਣੀ ਲੋਕਾਂ ਨੇ ਕਹਿਣਾ ਲੈ ਯਾਰ ਇਹ ਵਕੀਲ ਸਹੀ ਨਹੀਂ ਮੈਂ ਦੂਜੇ ਵਾਲਾ ਚੱਲ ਜਾਵਾਂ ਪੈਕੇਜ ਵਾਲੇ ਵਕੀਲ ਫੜ ਲਵਾਂ ਹਨਾ ਸੋ ਆਪਾਂ ਤਾਂ ਦੇਖੋ ਓਪਨਲੀ ਗੱਲ ਜਿਹੜੀ ਕਰੀ ਦੀ ਸੀਗੀ ਕਿ ਯਾਰ ਇਹ ਸਿਸਟਮ ਦੇ ਵਿੱਚ ਅਬਿਊਜ਼ ਬੜੇ ਜ਼ਿਆਦਾ ਹੈਗੇ ਆ ਉਹਨੂੰ ਹੁਣ ਜਿਹੜੇ ਕੋਰਟ ਵੀ ਦੇਖਦੇ ਆ ਜੱਜ ਵੀ ਜਿਹੜੇ ਦੇਖਦੇ ਆ ਸਰਕਾਰੀ ਵਕੀਲ ਵੀ ਬੜੇ ਪਰੇਸ਼ਾਨ ਆ ਕਿ ਸਾਡੇ ਹੱਥ ਜਿਹੜੇ ਬੰਨੇ ਹੋਏ ਸੀਗੇ ਜੀ ਉਹ ਵੀ ਕਹਿੰਦੇ ਹੈਗੇ ਕਿ ਇੱਕ ਵਾਰੀ ਖੋਲ ਕੇ ਦੱਸੋ ਸਾਡੇ ਹੱਥ ਫੇਰ ਦੱਸਾਂਗੇ ਸਾਰਿਆਂ ਨੂੰ ਤੇ ਹੁਣ ਉਹ ਚੀਜ਼ ਆ ਕਿ ਜਿਹੜਾ ਮੈਮੋ ਨਾ ਤੁਹਾਡੇ ਮੂਹਰੇ ਹੁਣ ਡਿਸਕਸ ਕਰਦੇ ਆ ਤੇ ਕੀ ਸੀਗਾ ਕਿ ਹੁਣ ਆਉਣ ਵਾਲੇ ਪੀਰੀਅਡ 'ਚ ਕੀ ਹੋਣਾ ਕਿ ਜਿਹੜੇ ਰੌਲਾ ਪਾਉਣ ਵਾਲੇ ਬੰਦੇ ਆ ਉਹ ਡਿਸਪੀਅਰ ਹੋ ਜਾਣੇ ਆ ਠੀਕ ਆ ਜਿੱਦਾਂ ਮੈਂ ਕਿਹਾ ਬਾਰਡਰ ਬੰਦ ਜਦੋਂ ਹੋ ਜਾਂਦਾ ਵਾ ਤੇ ਫੇਰ ਕੋਈ ਗਾਣਾ ਨਹੀਂ ਵੱਜ ਸਕਦਾ ਕਿ ਰੋਕ ਨਾ ਸਕੇ ਟਰੰਪ ਸਭ ਰੋਕ ਦਿੰਦੇ ਆ ਸਭ ਕੁਝ ਰੁਕ ਜਾਂਦਾ ਵਾ ਠੀਕ ਆ ਪਾਵਰ ਅਗਲਿਆਂ ਕੋ ਹਾਂਜੀ ਪਾਵਰ ਅਗਲਿਆਂ ਕੋ ਸੋ ਹੁਣ ਕੀ ਸੀਗਾ ਕਿ ਇਹਨਾਂ ਨੇ ਐਂਟੀ ਫਰਾਡ ਪ੍ਰੋਗਰਾਮ ਜਿਹੜਾ ਆਪਣਾ ਰੀਇਨਸਟੇਟ ਕੀਤਾ ਓਕੇ ਸੋ ਇਹਦੀ ਮੈਂ ਤੁਹਾਨੂੰ ਐਗਜ਼ੈਕਟ ਵਰਡਿੰਗ ਹੀ ਪੜ੍ਹ ਕੇ ਦੱਸੂਗਾ ਕਿ ਕਿੱਦਾਂ ਇਹਨਾਂ ਨੇ ਉਹਨੂੰ ਲਿਖਿਆ ਵਾ ਤੇ ਕੀ ਇਹਨਾਂ ਦਾ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਕੌੜੇ ਸ਼ਬਦ ਜਿਹੜੇ ਉਹਨਾਂ ਨੇ ਲਿਖੇ ਆ ਓਕੇ ਠੀਕ ਹੈ
ਓਪਨਿੰਗ ਲਾਈਨ ਹੀ ਜਿਹੜੀ ਇਹਦੀ ਹੈਗੀ ਹੈ ਮੈਮੋ ਦੀ, ਉਹ ਸਿੱਧਾ ਹੀ ਕਹਿੰਦੀ ਹੈ ਕਿ ਜਿਹੜਾ ਇਮੀਗ੍ਰੇਸ਼ਨ ਫਰਾਡ ਹੈਗਾ, ਸਪੈਸ਼ਲੀ ਧਿਆਨ ਨਾਲ ਸੁਣਿਓ ਸਾਰੇ ਜਾਣੇ, ਇਹ ਸਰਕਾਰ ਕਹਿ ਰਹੀ ਹੈ ਕਿ ਇਮੀਗ੍ਰੇਸ਼ਨ ਫਰਾਡ ਜਿਹੜਾ ਹੈਗਾ, ਸਪੈਸ਼ਲੀ ਜਿਹੜਾ ਅਸਾਈਲਮ ਫਰਾਡ ਆ, ਇਹ ਇੱਕ ਲੋਕਾਂ ਨੇ ਅਫਰੰਟ ਬਣਾਇਆ ਹੋਇਆ, ਕਿ ਇਹਨੂੰ ਇੱਕ ਸਾਧਨ ਬਣਾਇਆ ਹੋਇਆ ਇਹਨਾਂ ਨੇ ਕਿ ਵੈਲਿਡ ਇਮੀਗ੍ਰੇਸ਼ਨ ਪ੍ਰੋਸੈਸ ਦੇ ਥਰੂ ਨਾ ਲੋਕੀ ਆਣ। ਇਹ ਜਿਹੜਾ ਇਦਾਂ ਦੇ ਫਰਾਡ ਜਿਹੜਾ ਅਸਾਈਲਮ ਦਾ ਫਰੰਟ ਬਣਿਆ ਹੋਇਆ ਵਾ, ਇਹਦੇ ਵਿੱਚ ਕਈ ਜਿਹੜੇ ਆਰਗੇਨਾਈਜੇਸ਼ਨਾਂ, ਕਈ ਲੈਵਲ ਤੇ ਲੋਕੀ ਜਿਹੜੇ ਇਨਵੋਲਵ ਹੁੰਦੇ ਆ, ਮਤਲਬ ਕਿ ਸਾਰਾ ਏਜੰਟਾਂ ਵੱਲ, ਜਿਹੜੇ ਬਾਰਡਰ ਟੱਪ ਵੱਲ, ਵਕੀਲਾਂ ਦੇ ਵੱਲ, ਜਿਹੜੇ ਢਾਂਚੇ ਨੂੰ ਸਪੋਰਟ ਕਰਦੇ ਆ, ਇੰਟਰਪ੍ਰੇਟਰ ਟਰਾਂਸਲੇਟਰਾਂ ਦੇ, ਉਹਨਾਂ ਦੇ ਵੱਲ ਇਸ਼ਾਰਾ ਜਿਹੜਾ। ਉਹ ਕਹਿੰਦੇ ਆ ਕਿ ਇਹ ਜਿਹੜਾ ਸਾਰੀ ਜਿਹੜੀ ਇੰਟੈਗ੍ਰਿਟੀ ਤੇ ਇਫੈਕਟਿਵਨੈਸ ਹੈਗੀ ਆ, ਭਾਜੀ ਤੁਹਾਡੀ ਆਵਾਜ਼ ਥੋੜੀ ਜਿਹੀ ਐਕੋ ਹੋ ਰਹੀ ਹੈ। ਐਕੋ ਆ ਰਹੀ ਭਾਜੀ? ਹਾਂਜੀ, ਤੇ ਤੁਹਾਡੀ ਨਾ ਵੋਲਿਊਮ ਵੀ ਥੋੜੀ ਕਲੀਅਰ ਨਹੀਂ ਹੈਗੀ, ਤੁਸੀਂ ਦੁਬਾਰਾ ਇਹਨੂੰ ਇੱਕ ਵਾਰੀ ਕਰ ਲਓ, ਕਿਉਂਕਿ ਟੌਪਿਕ ਆਪਣਾ ਇੰਪੋਰਟੈਂਟ ਆ। ਓਕੇ, ਇਜ਼ ਦਿਸ ਬੈਟਰ ਭਾਜੀ? ਹਾਂਜੀ, ਬੈਟਰ ਆ ਜਾਂ ਮੈਂ ਦੁਬਾਰਾ ਤੋਂ ਕਰਾਂ? ਹਾਂਜੀ ਬੈਟਰ, ਠੀਕ ਹੈ, ਓਕੇ, ਥੈਂਕ ਯੂ। ਇੱਕ ਵਾਰੀ ਦੁਬਾਰਾ ਆਪਾਂ ਸ਼ੁਰੂ ਕਰਦੇ ਹਾਂ ਕਿ ਮੈਂ ਨਹੀਂ ਚਾਹੁੰਦਾ ਕਿ ਕੱਟ ਜਿਹੜੀ ਹੁੰਦੀ ਨਾ ਸੈਗਮੈਂਟ ਕੱਟੀ ਦੇ ਵਿੱਚ ਆਪਣਾ ਜਿਹੜਾ ਸੀਗਾ ਪੂਰੀ ਇਹਦੀ ਕਵਰੇਜ ਨਾ ਹੋਵੇ, ਕਿਉਂਕਿ ਇਹ ਟੌਪਿਕ ਜ਼ਰੂਰੀ ਹੈ। ਠੀਕ ਹੈ ਭਾਜੀ, ਜੀ ਜ਼ਰੂਰ ਕੰਟੀਨਿਊ ਕਰੋ, ਸ਼ੁਰੂ ਤੋਂ ਕਰ ਦਿਓ ਜਿਹੜਾ ਇਮੀਗ੍ਰੇਸ਼ਨ ਫਰਾਡ ਨੂੰ ਲੈ ਕੇ EOIR ਦੇ ਮੈਮੋ ਨੂੰ ਲੈ ਕੇ। ਜੀ, ਸੋ EOIR ਦਾ ਐਂਟੀ ਫਰਾਡ ਪ੍ਰੋਗਰਾਮ ਜਿਹੜਾ ਉਹਨਾਂ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੈ, ਠੀਕ ਹੈ। ਸੋ ਡਾਇਰੈਕਟਲੀ ਤੁਹਾਨੂੰ ਜਿਹੜਾ ਟਰੰਪ ਸਾਹਿਬ ਨੇ ਕੀ ਕਿਹਾ ਆਪਣੇ ਜਿਹੜੇ ਸਰਕਾਰੀ ਵਕੀਲਾਂ ਨੂੰ, ਜੱਜਾਂ ਨੂੰ, ਉਹ ਤੁਹਾਨੂੰ ਪੜ੍ਹਨ ਜਾ ਰਹੇ ਆ। ਸੋ ਬੇਸਿਕਲੀ ਮੈਮੋ ਕੀ ਹੈਗਾ ਕਿ ਸ਼ੁਰੂ ਹੀ ਬੜੇ ਕੌੜੇ ਸ਼ਬਦਾਂ ਨਾਲ ਹੁੰਦਾ, ਕਹਿੰਦਾ ਕਿ ਜਿਹੜਾ ਇਮੀਗ੍ਰੇਸ਼ਨ ਫਰਾਡ ਆ, ਸਪੈਸ਼ਲੀ ਜਿਹੜਾ ਅਸਾਈਲਮ ਦਾ ਫਰਾਡ ਆ, ਇਹ ਸਾਰਾ ਜਿਹੜਾ ਆਪਣਾ ਇਮੀਗ੍ਰੇਸ਼ਨ ਦੇ ਸਿਸਟਮ ਨੂੰ ਜਿਹੜਾ ਕੰਪਰੋਮਾਈਜ਼ ਕਰਦਾ ਹੈਗਾ। ਤੇ ਲੋਕਾਂ ਨੇ ਇੱਕ ਫਰੰਟ ਬਣਾਇਆ ਹੋਇਆ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਮਗਲਰ ਹੈਗੇ ਆ, KOT ਹੈਗੇ ਆ, ਏਜੰਟ ਹੈਗੇ ਆ, ਉਹ ਲੋਕਾਂ ਨੂੰ ਬਾਰਡਰ ਜਿਹੜੇ ਟਪਾਉਂਦੇ ਆ ਅੱਗੋਂ ਦੀ, ਜਿਹੜੇ ਸਪੈਸ਼ਲੀ ਨੋਟੈਰੀਓ ਫਰਾਡ ਜਿਹੜਾ ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਨੋਟੈਰੀਓ ਵਗੈਰਾ ਜਿਹੜੇ ਵਿੱਚ ਮਿਡਲਮੈਨ ਜਿਹੜੇ ਹੁੰਦੇ ਆ, ਕਹਾਣੀਕਾਰ ਜਿਹੜੇ ਹੁੰਦੇ ਆ, ਪੈਰਾਲੀਗਲ ਜਿਹੜੇ ਹੁੰਦੇ ਆ, ਉਹਨਾਂ ਨੇ ਇਹਦੀ ਇੰਟੈਗ੍ਰਿਟੀ ਜਿਹੜੀ ਹੈਗੀ ਕਾਫੀ ਕੰਪਰੋਮਾਈਜ਼ ਜਿਹੜੀ ਸਿਸਟਮ ਦੀ ਕੀਤੀ ਹੈ। ਉਹ ਕਹਿੰਦੇ ਆ ਕਿ ਜਿਹੜਾ ਸਾਰਾ ਅਸਾਈਲਮ ਫਰਾਡ ਹੈਗਾ, ਇਹ ਜਿਹੜਾ EOIR ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, ਉਹਨੂੰ ਇਹ ਬਹੁਤ ਕਮਜ਼ੋਰ ਕਰਦਾ। ਕਿਉਂ ਕਮਜ਼ੋਰ ਕਰਦਾ? ਕਿਉਂਕਿ ਇਹਦੇ ਵਿੱਚ ਲੋ ਰਿਸਕ ਤੇ ਹਾਈ ਰਿਵਾਰਡ ਹੈ ਨਾ, ਕਿ ਲੋ ਰਿਸਕ ਮਤਲਬ ਕਿ ਜਿਹਨੇ ਫਾਈਲ ਕੀਤਾ 15,000 10-15,000 ਉਹਦਾ ਬੰਦੇ ਦਾ ਖਰਚਾ ਜੋ ਵੀ ਆਉਣ ਵਾਲਾ, ਕਿ ਲੋ ਰਿਸਕ ਤੇ ਹਾਈ ਰਿਵਾਰਡ, ਕਿ ਬੰਦੇ ਦਾ ਗ੍ਰੀਨ ਕਾਰਡ। ਉਹ ਕਹਿੰਦੇ ਕਿ ਇਹ ਜਿਹੜੀ ਲੋ ਰਿਸਕ ਹਾਈ ਰਿਵਾਰਡ ਵਾਲੀ ਜਿਹੜੀ ਅਪੀਲ ਹੈਗੀ ਨਾ, ਇਹਦੇ ਕਰਕੇ ਲੋਕੀ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਅਮਰੀਕਾ ਨੂੰ ਜਿਹੜੇ ਆਉਂਦੇ ਆ, ਬਾਰਡਰ ਵਗੈਰਾ ਜਿਹੜੇ ਕ੍ਰਾਸ ਕਰਦੇ ਆ। ਤੇ EOIR ਦਾ ਇੱਕ ਐਂਟੀ ਫਰਾਡ ਪ੍ਰੋਗਰਾਮ ਸੀਗਾ, ਜਿਹਦਾ ਸੋਲ ਮਕਸਦ ਇਹੀ ਸੀਗਾ ਕਿ ਜਿਹੜਾ ਫਰਾਡ ਇਹ EOIR ਦੇ ਵਿੱਚ ਹੁੰਦਾ ਅਸਾਈਲਮ ਨੂੰ ਲੈ ਕੇ, ਇਹ ਮੈਂ ਪੜ੍ਹ ਰਿਹਾ ਉਹਨਾਂ ਦੇ ਵਿੱਚੋਂ, ਮੈਂ ਆਪਣੇ ਵੱਲੋਂ ਨਹੀਂ ਦੱਸ ਰਿਹਾ। ਜਿਹੜਾ ਉਹ ਕਹਿ ਰਿਹਾ ਕਿ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਸੀਗਾ, ਇਹ ਪਹਿਲਾਂ ਪ੍ਰੋਗਰਾਮ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ। ਇਹਦੇ ਵਿੱਚ ਉਹ ਵੇਖਦੇ ਆ ਕਿ ਇਹ ਜਿਹੜਾ ਫਰਾਡ ਪ੍ਰੋਗਰਾਮ ਸੀਗਾ, ਇਹਨਾਂ ਦੀ ਜਿਹੜੀ ਡਿਵੀਜ਼ਨ ਆ, ਉਹ ਜਿਹੜੀ ਐਪਲੀਕੇਸ਼ਨਾਂ ਕਿੱਦਾਂ, ਉਹਦੇ ਵਿੱਚ ਜਿਹੜੇ ਇਹਨਾਂ ਨੇ ਡਾਕੂਮੈਂਟ ਜਿਹੜੇ ਲਾਏ ਆ, ਉਹ ਉਹਨਾਂ ਦੇ ਵਿੱਚ ਡਾਕੂਮੈਂਟਸ ਫਰਾਡ ਤਾਂ ਨਹੀਂ ਹੈਗਾ, ਗੱਲ ਕਰ ਰਹੇ ਆ ਮੈਡੀਕਲਸ ਦੀ, ਐਫੀਡੇਵਿਟ ਦੀ। ਓਕੇ। ਤੇ ਉਹ ਕਹਿੰਦਾ ਕਿ ਇਹਦੀ ਜਿਹੜੀ 2007 ਤੋਂ ਇਹ ਸ਼ੁਰੂ ਹੋਇਆ ਸੀਗਾ ਫਰਾਡ ਪ੍ਰੋਗਰਾਮ, ਪਰ 2017 ਚ ਹੀ ਇਹਨੂੰ ਜ਼ਿਆਦਾ ਜਿਹੜਾ ਟਰੰਪ ਸਾਹਿਬ ਨੇ ਚੱਕਿਆ ਸੀਗਾ, ਉਸ ਤੋਂ ਪਹਿਲਾਂ ਇਹਨੂੰ ਕਦੇ ਯੂਜ਼ ਨਹੀਂ ਕੀਤਾ। ਤੇ 2021 ਦੇ ਵਿੱਚ ਬਾਈਡਨ ਦੇ ਕਾਰਜਕਾਲ ਦੇ ਵਿੱਚ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਸੀਗਾ, ਉਹਨੂੰ ਆਲਮੋਸਟ ਡੀਕਮਿਸ਼ਨ ਕਰਤਾ ਕਿ ਤੁਸੀਂ ਬਾਰਡਰ ਖੁੱਲਾ ਕਰ ਦਿਓ, ਜਿਹੜਾ ਮਰਜ਼ੀ ਬੰਦਾ ਅੰਦਰ ਆ ਜਾਵੇ, ਤੇ ਉਹਦਾ ਬਿਆਨ ਨਾ ਹੋਣ, ਉਹ ਸਿੱਧੇ ਬਿਨਾਂ ਬੋਲੇ ਜਿਹੜਾ ਅੰਦਰ ਆ ਜਾਵੇ, ਠੀਕ ਹੈ। ਆਪਣੇ ਜਿਹੜਾ ਕੰਪੇਅਰ ਕਰੋ, ਕੋਈ ਖੇਤ ਵਿੱਚ ਆ, ਮੈਕਸੀਕੋ ਆ ਗਏ, ਬਾਰਡਰ ਟੱਪਿਆ, ਬਿਆਨ ਨਹੀਂ ਹੋਏ, ਛੁੱਟ ਗਏ, ਠੀਕ ਆ। ਸੈਟਅਪ ਜਿਹਨੂੰ ਕਹਿੰਦੇ ਆ। ਸੋ ਕਹਿ ਰਿਹਾ ਕਿ ਇਹ ਜਿਹੜਾ ਪ੍ਰੋਗਰਾਮ ਸੀਗਾ, ਇਹਨੂੰ ਡੀਕਮਿਸ਼ਨ ਕਰਤਾ ਸਰਕਾਰ ਨੇ ਜਾਣਬੁੱਝ ਕੇ 2021 ਦੇ ਵਿੱਚ। ਤੇ ਬੜੀ ਜਿਹੜੀ ਉਹਨਾਂ ਨੇ ਲਿਖਿਆ ਕਿ ਸ਼ਰਮਨਾਕ ਜਿਹੜੀ ਇਹ ਗੱਲ ਆ, ਉਹਨਾਂ ਨੇ ਲਿਖਿਆ ਕਿ ਇਹ ਬਹੁਤ ਡਿਸਹਾਰਟਨਿੰਗ ਆ। ਤੇ ਇਹਨੇ ਇੱਕ ਜਿਹੜਾ ਮੈਸੇਜ ਇਹ ਲੋਕਾਂ ਨੂੰ ਭੇਜਿਆ ਕਿ ਅਮਰੀਕਾ ਦੇ ਵਿੱਚ ਤੇ ਆਓ, ਤੇ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਚੀਜ਼ ਫਾਈਲ ਕਰ ਲਵੇ, ਤੇ ਕੋਈ ਵੀ ਚੀਜ਼ ਇੰਪੋਰਟੈਂਟ ਨਹੀਂ ਆ। ਲੋਕੀ ਵੀ ਅੱਗੋਂ ਤਿੜਕੇ ਦੱਸਦੇ ਹੈਗੇ ਕਿ ਲੈ ਕੋਈ ਚੱਕਰ ਨਹੀਂ, ਕੁਝ ਨਹੀਂ ਹੋਣਾ। ਜਿੱਦਾਂ ਆਪਾਂ ਗਿਆ ਕਿ ਪਪੂਲਰ ਕਲਚਰ ਦੇ ਵਿੱਚ ਵੀ ਕਿ ਆਓ ਬਾਰਡਰ ਟੱਪ ਲਿਆ, ਸੈਟਅਪ ਮਿਲ ਗਿਆ, ਸੱਜਣ ਮਿੱਤਰ ਮਿਲ ਗਏ, 7 ਜਣਿਆਂ ਨਾਲ ਰਹਿ ਲਏ, ਠੀਕ ਆ। ਤੇ ਉਹ ਚੀਜ਼ ਜਿਹੜੀ ਸੀਗੀ, ਗੱਲ ਇੱਥੇ ਤੱਕ ਰਾਜਕਰਨ ਜੀ ਜਿਹੜੀ ਪਹੁੰਚ ਗਈ ਸੀ ਕਿ ਸਿਸਟਮ ਦੇ ਵਿੱਚ ਟੋਟਲ ਡਿਸਰਿਗਾਰਡ। ਜੀ ਜੀ, ਕਿ ਜੱਜ ਸਾਹਿਬ ਦੁਖੀ ਕਿ ਯਾਰ ਇਹ
ਮੈਡੀਕਲ ਲੈਟਰਾਂ ਦੇ ਵਿੱਚ ਗਲਤੀਆਂ ਲਿਖੀਆਂ ਹੋਈਆਂ ਵਾ, ਇੱਕ ਹਸਪਤਾਲ ਦੇ ਦੂਜੇ ਹਸਪਤਾਲ ਨਾਲ ਡਾਕੂਮੈਂਟ ਰਲੀ ਜਾਂਦੇ ਆ, ਇੱਕ ਚੀਜ਼ ਦੂਜੀ 'ਚ ਕਾਪੀ ਹੋਈ ਆ, ਇੱਕ ਬੰਦੇ ਦੇ ਜਿਹੜੀ ਚੀਜ਼ ਆ ਦੂਸਰੇ 'ਚ ਲਿਖੀ ਆ। ਪੰਜਾਬ 'ਚ ਜਿਹੜਾ ਡਾਕੂਮੈਂਟ ਬਣ ਰਿਹਾ 2 ਸਾਲ ਪਹਿਲਾਂ, ਹਰਿਆਣੇ 'ਚ ਜਿਹੜਾ ਡਾਕੂਮੈਂਟ ਬਣ ਰਿਹਾ ਉਹ ਡਾਕੂਮੈਂਟ ਸੇਮ ਆ, ਡਾਕਟਰ ਦੀ ਲੈਂਗੁਏਜ ਸੇਮ ਆ। ਬੰਦੇ ਤੇ ਖੁਦ ਤੇ 2 ਸਾਲਾਂ ਦੇ ਹਮਲੇ ਹੋਏ ਆ, ਉਹਨਾਂ ਦੇ ਜਿਹੜੇ ਮੈਡੀਕਲ ਡਾਕੂਮੈਂਟ ਉਹਦੀ ਲੈਂਗੁਏਜ ਸੇਮ ਆ। 2 ਭਰਾਵਾਂ ਨੇ ਕੇਸ ਸਬਮਿਟ ਕੀਤਾ, ਉਹਦੀ ਜਿਹੜੀ ਲੈਂਗੁਏਜ ਸੇਮ ਆ। ਏਦਾਂ ਦੇ ਜਿਹੜੇ ਮਸਲੇ ਅਪੀਲਾਂ 'ਚ ਆਪਾਂ ਨੂੰ ਬੜੇ ਵੇਖਣ ਨੂੰ ਜਿਹੜੇ ਮਿਲ ਰਹੇ ਸੀਗੇ ਕਿ ਮੈਡੀਕਲ ਡਾਕੂਮੈਂਟਸ ਦੇ ਵਿੱਚ ਫਰਾਡ। ਹਸਪਤਾਲ ਉਹੀ ਸੇਮ ਜੇ ਸੰਜੀਵਨੀ ਹਸਪਤਾਲ, ਮਮਤਾ ਹਸਪਤਾਲ, ਠੀਕ ਆ, ਉਹੀ ਜਿਹੜੇ ਬੇਸਿਕ ਜਿਹੜੇ ਸੇਮ ਜਿਹੜੇ ਹਸਪਤਾਲ ਵਾਰ-ਵਾਰ ਜਿਹੜੇ ਸਾਹਮਣੇ ਆ ਰਹੇ ਸੀਗੇ। ਤੇ ਇਹ ਜਿਹੜੇ ਮਤਲਬ ਲੈਟਰ ਦੇ ਵਿੱਚ ਜਿਹੜੇ ਡਾਕੂਮੈਂਟ ਦੇ ਵਿੱਚ ਕਈ ਵਾਰੀ ਇਹ ਜਿਹੜੇ ਸਿਗਨੇਚਰ ਸੀਗੇ ਉਹ ਜਾਲੀ। ਡਾਕਟਰਾਂ ਦੇ ਜਿਹੜੇ ਰਜਿਸਟ੍ਰੇਸ਼ਨ ਨੰਬਰ ਉਹਨਾਂ ਨੇ ਹੁਣ ਜਿੱਦਾਂ ਨੈਸ਼ਨਲ ਰਜਿਸਟਰੀ ਘੱਲੀ ਆ, ਰਜਿਸਟਰੀ ਦੇ ਵਿੱਚ ਡਾਕਟਰ ਫਾਊਂਡ ਨਹੀਂ ਹੁੰਦਾ। ਹਾਂਜੀ। ਜਦੋਂ ਜੱਜ ਸਾਹਿਬ ਕਹਿੰਦੇ ਆ ਕਿ ਡਾਕਟਰ ਆ ਕੇ ਗਵਾਹੀ ਦੇਵੇ, ਡਾਕਟਰ ਨਹੀਂ ਲੱਭਦਾ ਕਿ ਗਵਾਹੀ ਦੇਣੀ ਆ। ਸੋ ਇਹ ਕੋਰਟਾਂ ਦੇ ਵਿੱਚ ਆਲਰੇਡੀ ਚੱਲ ਪਿਆ ਸੀਗਾ ਪਿਛਲੇ 6 ਮਹੀਨੇ ਤੋਂ। ਸੋ ਉਹ ਕੀ ਸੀਗਾ ਕਿ ਆਪਾਂ ਜਦੋਂ ਇਹ ਮੈਸੇਜ ਦਿੰਦੇ ਸੀਗੇ, ਆਪਾਂ ਮੈਸੇਜ ਦੇਣ ਵਾਲੇ ਦੇ ਪਿੱਛੇ ਪੈ ਜਾਂਦੇ ਸੀ ਲੋਕੀ ਕਿ ਯਾਰ ਇਹ ਗਲਤ ਕਹਿੰਦੇ ਆ, ਏਦਾਂ ਕੁਝ ਨਹੀਂ ਹੋਣਾ, ਫਲਾਨਾ ਢਮਕਾਨਾ। ਸੋ ਉਹ ਕੀ ਸੀਗਾ, ਕਈ ਜੱਜ ਤਾਂ ਕਹਿੰਦੇ ਸੀ ਕਿ ਡਾਕਟਰ ਨੂੰ ਕਹੋ ਕਿ ਗਵਾਹੀ ਆ ਕੇ ਦੇਵੇ, ਠੀਕ ਆ। ਬੰਦਾ ਕਹਿ ਰਿਹਾ ਮੈਂ ਬੇਹੋਸ਼ ਹੋ ਗਿਆ ਤੇ ਘਟਨਾ ਸਥਲ ਤੇ ਘੰਟੇ ਬਾਅਦ ਹਸਪਤਾਲ ਜਾ ਕੇ ਹੋਸ਼ ਆਈ। ਤੇ ਕਈ ਤੇ ਬੰਦਾ ਇਹੀ ਲਿਖਿਆ ਹੁੰਦਾ ਹੈ ਕਿ ਇੱਕ ਜਿਹੜਾ ਪੂਰਾ ਦਿਨ ਬੇਹੋਸ਼ ਰਿਹਾ ਤੇ ਡਾਕਟਰ ਉਹ ਪੁੱਛਦਾ ਸਰਕਾਰੀ ਵਕੀਲ ਕਿ ਸਕੈਨ ਕੀਤਾ, ਕੋਈ MRI ਕੀਤੀ, ਤੇ ਉਹਦੇ ਵਿੱਚ ਕੁਛ ਏਦਾਂ ਨਹੀਂ, ਉਹਦੇ ਵਿੱਚ ਲਿਖਿਆ ਹੋਇਆ ਕਿ ਟੀਕੇ ਲਾਤੇ, ਦਵਾਈਆਂ ਲਾਤੀਆਂ, ਮਰਹਮ ਪੱਟੀਆਂ ਲਾਤੀਆਂ, ਠੀਕ ਹੈ। ਉਹ ਜਿਹੜਾ ਮਤਲਬ ਐਡਾ ਕੁ ਕੰਸਰਨ ਸੀਗਾ ਕਿ ਯਾਰ ਏਦਾਂ ਕਿੱਦਾਂ ਹੋ ਜਾਂਦਾ ਕਿ ਬੰਦਾ ਬੇਹੋਸ਼ ਆ, ਚੀਜ਼ਾਂ ਹੈਗੀਆਂ ਕਿ ਕੋਈ ਐਕਸਰੇ ਨਹੀਂ, ਕੋਈ ਸਕੈਨ ਨਹੀਂ, ਕਿ ਗਤੀਵਿਧੀਆਂ ਕੀਤੀਆਂ, ਫੋਨ ਗਵਾਚ ਗਿਆ, ਐਕਸਰੇ ਕਿੱਥੇ ਆ, ਡਾਕਟਰ ਨੇ ਕੀਤਾ ਨਹੀਂ। ਇਹ ਚੀਜ਼ ਜਿਹੜੀ ਸਪੈਸ਼ਲੀ ਜੇ ਆਪਾਂ ਕਹੀਏ ਗੱਲ ਕਰੀਏ ਸੈਂਟਾਨਾ ਕੋਰਟ ਦੀ, ਸਰਕਾਰੀ ਵਕੀਲ ਵੀ ਇੰਨੇ ਕੁ ਫਰਸਟ੍ਰੇਸ਼ਨ ਸੀਗੇ, ਕਹਿੰਦੇ ਜਦੋਂ ਇਹਨਾਂ ਨੂੰ ਕੁਝ ਪੁੱਛੀਦਾ ਉਦੋਂ ਕਹਿੰਦੇ ਲੈ ਮੈਨੂੰ ਪਤਾ ਨਹੀਂ, ਇਹ ਤਾਂ ਡਾਕਟਰ ਦਾ, ਲੈ ਮੈਨੂੰ ਪਤਾ ਨਹੀਂ, ਹਨਾ। ਉਹ ਜਿਹੜੀ ਚੀਜ਼ ਜਿਹੜੀ ਸੀਗੀ ਲੈ ਮੈਨੂੰ ਪਤਾ ਨਹੀਂ ਵਾਲਾ ਕਿ ਮੈਨੂੰ ਨਹੀਂ ਪਤਾ ਏਦਾਂ ਹੀ ਲਿਖਿਆ ਕਿ ਗਲਤੀਆਂ ਕਿਉਂ ਆ, ਠੀਕ ਆ। ਉਹ ਜਿਹੜੀ ਚੀਜ਼ ਹੁਣ ਸੀਗੀ ਉਹ ਇਹਨਾਂ ਨੇ ਕਿਹਾ ਕਿ ਇਹ ਚੀਜ਼ ਦਾ ਜਿਹੜਾ ਡਿਪਾਰਟਮੈਂਟ ਸੀਗਾ ਕਿ ਇਹਨੂੰ ਜਿਹੜਾ ਡੀਕਮਿਸ਼ਨ ਕੀਤਾ ਸੀਗਾ ਇਹਨੂੰ ਵਾਪਸ ਲੈ ਕੇ ਆਓ, ਇਹ ਉਹਨਾਂ ਦੀ ਜਿਹੜੀ ਇੰਸਟਰਕਸ਼ਨ ਜਿਹੜੀ ਹੈਗੀ ਆ। ਤੇ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਨੇ ਇਹਨੂੰ ਕਰਨਾ ਕਿੱਦਾਂ ਹੈਗਾ, ਟਾਰਗੇਟ ਕਿੱਦਾਂ ਕਰਨਾ। ਉਹਨੇ ਕਿਹਾ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਇਸ ਚੀਜ਼ ਦੇ ਵਿੱਚ ਹੋਣੀ ਹੈ। ਜਿਹੜੇ EOIR ਦੇ EMPLOYEES ਹੈਗੇ ਆ, ਮਤਲਬ ਕਿ ਜਿਹੜੇ ਸਰਕਾਰੀ ਵਕੀਲ ਆ ਤੇ ਜਿਹੜੇ ਜੱਜ ਹੈਗੇ ਆ, ਉਹ ਆਇਡੈਂਟੀਫਾਈ ਕਰੂਗੇ ਜੇ ਉਹਨਾਂ ਨੂੰ ਕੋਈ ਵੀ ਚੀਜ਼ ਨੂੰ ਦੇਖ ਕੇ ਲੱਗਦਾ ਕਿ ਕਿਤੇ ਢਾਂਚੇ ਮਿਲਦੇ ਆ ਜਾਂ ਕਿਤੇ ਲੈਟਰਾਂ ਦੇ ਵਿੱਚ ਪ੍ਰੋਬਲਮ ਆ, ਤੇ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਸਾਨੂੰ ਰਿਪੋਰਟ ਕਰੂਗੇ ਡਿਪਾਰਟਮੈਂਟ ਆਫ ਜਸਟਿਸ ਨੂੰ। ਉਹਨਾਂ ਨੇ ਰਿਕੁਆਇਰਮੈਂਟ ਲੇ ਡਾਊਨ ਕਰਤੀ, ਜਿਹੜੀ ਸੈਕਸ਼ਨ ਜਿਹੜਾ ਇਹਦਾ ਹੈਗਾ 5 CFR 2635, ਉਹ ਕਹਿੰਦੇ ਇਹਦੇ ਥੱਲੇ ਜਿਹੜੇ ਵੀ ਫੈਡਰਲ EMPLOYEE ਹੈਗੇ ਆ ਉਹਨੇ ਕੋਈ ਵੀ ਵੇਸਟ, ਫਰਾਡ, ਅਬਿਊਜ਼, ਕਰਪਸ਼ਨ ਕੋਈ ਵੀ ਜਿਹੜੀ ਚੀਜ਼ ਹੈਗੀ ਆ ਉਹ ਰਿਪੋਰਟ ਕਰਨੀ ਆ। ਸੋ ਮਤਲਬ ਕੀ ਹੈ ਕਿ ਉਹਨਾਂ ਨੂੰ ਕੁਝ ਵੀ ਹੁਣ ਲਾਈਨ ਚੋਂ ਆਊਟ ਆਫ ਲਾਈਨ ਲੱਗਦਾ ਕਿ ਯਾਰ ਇਹ ਸੇਮ ਗੱਲਾਂ ਕਰੀ ਜਾ ਰਹੇ ਆ, ਇਹ ਸੇਮ ਚੀਜ਼ ਹੋ ਰਹੀ ਆ, ਸੇਮ ਲੈਟਰਾਂ ਤੇ। ਉਹ ਉਹਨਾਂ ਨੂੰ ਕਹਿ ਰਹੇ ਆ ਕਿ ਸਰਕਾਰੀ ਵਕੀਲ ਨੂੰ ਹੁਣ ਪਾਵਰ ਦੇ ਰਹੇ ਆ ਕਿ ਤੁਸੀਂ ਸਾਨੂੰ ਐਂਟੀ ਫਰਾਡ ਜਿਹੜਾ ਪ੍ਰੋਗਰਾਮ ਹੈਗਾ ਉੱਤੇ ਨੋਟਿਸ ਕਰੋ। ਡਜ਼ ਨਾਟ ਮੈਟਰ ਜੱਜ ਚੰਗਾ ਵਾ ਮਾੜਾ ਵਾ ਕਿੱਦਾਂ। ਤੇ ਇਹ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਹੈਗਾ ਇਹ ਤੁਹਾਨੂੰ ਰਿਸੋਰਸਿਸ ਦਊਗਾ ਕਿ ਕਿੱਦਾਂ ਇਹ ਆਇਡੈਂਟੀਫਾਈ ਕਰਨਾ। ਤੇ ਮਤਲਬ ਕਿ ਇਹ ਨਹੀਂ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਕਿਤੇ ਸੁਣੀ ਨਹੀਂ ਜਾਊਗੀ। ਉਹ ਕਹਿ ਰਿਹਾ ਕਿ ਬੇਸਿਕਲੀ ਆਪਾਂ ਪੂਰੀ ਸਟਾਫਿੰਗ ਤੇ ਪੂਰੀ ਇਨਫੋਰਸਮੈਂਟ ਜਿਹੜੀ ਇਹਨੂੰ ਦੇ ਰਹੇ ਆ ਕਿ ਜੇ ਕੋਈ ਸਰਕਾਰੀ ਵਕੀਲ ਆਇਡੈਂਟੀਫਾਈ ਕਰਦਾ ਕਿ ਠੀਕ ਆ ਕੋਈ ਵੀ ਵਕੀਲ ਆ ਜਾਂ ਕੋਈ ਵੀ ਸੈੱਟ ਗਰੁੱਪ ਹੈਗਾ, ਮੰਨ ਲਓ ਭਾਵੇਂ ਪੰਜਾਬੀ ਆ, ਹਿਸਪੈਨਿਕਸ ਆ, ਗੁਜਰਾਤੀ ਆ, ਕੋਈ ਵੀ ਬੰਦਾ ਹੈਗਾ, ਕਿ ਉਹਨੂੰ ਉਹ ਪੂਰਾ ਇਨਵੈਸਟੀਗੇਟ ਕਰ ਸਕਦੇ ਆ ਜਿਹੜਾ ਵੀ ਉਹਨਾਂ ਨੂੰ ਲੱਗਦਾ ਕਿ ਸ਼ੱਕ ਪੈਂਦਾ ਕਿਤੇ ਵੀ ਇੰਸਟੈਂਸਿਸ ਆਫ ਫਰਾਡ ਜਿਹੜੇ ਹੈਗੇ ਆ। ਇਹਨਾਂ ਨੇ ਇੱਕ ਜਿਹੜਾ ਮੈਮੋ ਸੀਗਾ ਇਹਨਾਂ ਦਾ ਪਾਲਿਸੀ ਮੈਮੋ 19/7, ਇਹਨੇ ਕਿਹਾ ਕਿ ਸਾਰੇ ਦੇ ਸਾਰੇ ਜਿਹੜੇ EMPLOYEE ਹੈਗੇ ਆ, ਸਰਕਾਰੀ ਵਕੀਲ ਜਾਂ ਜੱਜ ਜਿਹੜੇ ਹੈਗੇ ਆ, ਆਪਣੇ ਆਪ ਨੂੰ ਇਹਦੇ ਵਿੱਚ ਜਿਹੜਾ ਇਹ ਪਾਲਿਸੀ ਮੈਮੋ ਨੂੰ ਆਪਣੇ ਆਪ ਨੂੰ ਪੜ੍ਹਨ ਸਾਰੇ ਜਾਣੇ ਕੀ ਹੈਗਾ, ਕੀ ਚੀਜ਼ਾਂ ਉਹਨਾਂ ਦੀਆਂ ਰਿਕੁਆਇਰਮੈਂਟਸ ਹੈਗੀਆਂ। ਤੇ EOIR ਜਿਹੜਾ ਹੈਗਾ ਉਹਦੀ ਇੱਕ ਡਿਸਪਲਿਨਰੀ ਕਾਉਂਸਲ ਹੈਗਾ, ਜਿਹੜਾ ਵਕੀਲ ਹੈਗਾ ਜਿਹੜਾ ਓਵਰਸਾਈਟ ਕਰੂਗਾ ਕਿ ਇਹ ਫਰਾਡ ਜਿਹੜਾ ਹੈਗਾ ਕਿੱਦਾਂ ਵਾ, ਕਿਹੜੇ ਵਕੀਲ ਜਿਹੜੇ ਆ ਉਹ ਸੈਂਕਸ਼ਨ ਜਿਹੜੇ ਕਰਨੇ ਆ। ਸੋ ਮਤਲਬ ਕਿ ਉਹਨਾਂ ਨੇ ਜਿਹੜਾ ਕੀ ਸੀਗਾ ਕਿ ਉਂਗਲ ਜਿਹੜੀ ਸਿੱਧੇ ਵਕੀਲਾਂ ਵੱਲ ਵੀ ਪੁਆਇੰਟ ਕਰ ਦਿੱਤੀ ਆ ਕਿ ਸਿੱਧੇ ਜਿਹੜਾ ਹੈਗਾ ਤੁਸੀਂ ਕੁਐਸਚਨ ਕਰੋ ਕਿ ਕੀ ਹੈਗਾ। ਜੇ ਤੁਹਾਨੂੰ ਲੱਗਦਾ ਠੀਕ ਹੈ ਕਿਸੇ ਲਾਅ ਆਫਿਸ ਚੋਂ ਕੋਈ ਚੱਕਰ ਵਾਲੀ ਗੱਲ ਆ ਤੇ ਤੁਸੀਂ ਸਿੱਧੇ ਜਿਹੜਾ ਰਿਪੋਰਟ ਕਰੋ ਤੇ ਪੂਰੀ ਫੁੱਲ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਹੋਊਗੀ। ਇਹ ਜਿਹੜਾ ਇਹਨਾਂ ਦਾ ਐਂਟੀ ਫਰਾਡ ਪ੍ਰੋਗਰਾਮ ਦਾ ਜਿਹੜਾ ਮੇਨ ਬੇਸਿਸ ਸੀਗਾ। ਅੱਛਾ, ਹੁਣ ਉਹ ਕੀ ਕਹਿੰਦੇ ਆ ਕਿ ਜਿਹੜਾ 2021 ਦੇ ਵਿੱਚ ਬਾਈਡਨ ਹੋਣਾ ਨੇ ਪ੍ਰੋਗਰਾਮ ਨੂੰ ਡੀਕਮਿਸ਼ਨ ਕਰਤਾ ਸੀਗਾ ਐਂਟੀ ਫਰਾਡ ਪ੍ਰੋਗਰਾਮ ਨੂੰ। ਇਹਦੇ ਕਰਕੇ ਕੀ ਸੀਗਾ ਕਿ ਕਿਸੇ ਦੇ ਕੋਲ ਅਰਜੈਂਸੀ ਨਹੀਂ ਸੀਗੀ, ਸਾਰਾ ਜਿਹੜਾ ਸਿਸਟਮ ਦਾ ਸੀਗਾ ਮਜ਼ਾਕ ਬਣ ਗਿਆ ਸੀਗਾ ਕਿ ਲੋਕੀ ਕੁਝ ਵੀ ਜਿਹੜਾ ਫਾਈਲ ਕਰ ਦਿੰਦੇ ਆ, ਸਬਮਿਟ ਕਰ ਦਿੰਦੇ ਆ। ਤੇ ਇਹ ਚੀਜ਼ ਨੂੰ ਜਿਹੜਾ ਤੁਸੀਂ
ਬਿਲਕੁਲ ਜਿਹੜਾ ਸਟਰੋਂਗ ਵੇ ਨਾਲ ਟੈਕਲ ਕਰਨਾ। ਇਹ ਇਹਨਾਂ ਦਾ ਜਿਹੜਾ ਪਾਲਿਸੀ ਮੈਮੋ ਸੀਗਾ। ਟਾਰਗੇਟ ਕਿਹਨੂੰ ਕਰਦਾ? ਨਾ ਸਿਰਫ ਇਹ ਅਸਾਈਲਮ ਫਾਈਲਰਸ ਨੂੰ ਟਾਰਗੇਟ ਕਰਦਾ, ਹਾਂਜੀ। ਪਰ ਇਹ ਵਕੀਲਾਂ ਨੂੰ, ਇੰਟਰਪ੍ਰੀਟਰਾਂ ਨੂੰ, ਸਾਰੇ ਜਿਹੜੇ ਵਿੱਚ ਮਿਡਲ ਜਿਹੜੀ ਕੋਈ ਵੀ ਚੀਜ਼ ਜਿਹੜੀ ਨੋਟੈਰੀਆ ਫਰਾਡ ਹੈਗਾ, ਉਹ ਹਰੇਕ ਚੀਜ਼ ਨੂੰ ਜਿਹੜਾ ਇਹ ਟਾਰਗੇਟ ਕਰਦਾ। ਤੇ ਇਹ ਚੀਜ਼ ਤੇ ਉਹ ਬਿਲਕੁਲ ਜਿਹੜਾ ਹੈਵੀ, ਸੁਪਰ ਹੈਵੀ ਜਿਹੜਾ ਜਾ ਰਹੇ ਆ। ਤੇ ਇਹਦੇ ਨਾਲ ਇੱਕ ਚੀਜ਼ ਜਿਹੜੀ ਸੀਗੀ ਹੋਰ, ਜਿਹੜੇ ਵੀ ਜੱਜ ਵੀ ਉਹ ਕਹਿੰਦੇ ਆ 2 ਸਾਲ ਦੇ ਵਿੱਚ ਭਰਤੀ ਕੀਤੇ ਆ, ਪਿਛਲੇ ਜਿਹੜੇ 2 ਸਾਲਾਂ ਚ, ਪਿਛਲੇ ਪ੍ਰੋਬੇਸ਼ਨ ਤੇ ਹੁੰਦੇ ਆ, ਉਹਨਾਂ ਨੂੰ ਉਹ ਕਹਿ ਰਹੇ ਆ ਕਿ ਜਿਹੜਾ ਫੋਰਸਡ ਬਾਈ ਆਊਟ ਪੈਕੇजेस, ਆ ਫੜੋ ਚੈੱਕ ਤੇ ਨੌਕਰੀ ਕਰ ਦੋ ਆਪਣੀ ਰਿਜ਼ਾਈਨ। ਉਹਨਾਂ ਤੇ ਜਿਹੜਾ ਪ੍ਰੈਸ਼ਰ ਪਾਤਾ ਕਿ ਜਿਹੜੇ ਤੇ ਕਹਿੰਦੇ ਵਧੀਆ ਜੱਜ ਆ, ਰੇਟਿੰਗ ਆ, ਇਹ ਜੱਜ ਪਾਸ ਕਰ ਦਿੰਦੇ ਆ, ਇੱਥੇ ਟੈਨਸ਼ਨ ਵਾਲੀ ਗੱਲ ਨਹੀਂ। ਉਹ ਕਹਿ ਰਹੇ ਆ ਕਿ ਇਹ ਜਿਹੜੇ ਜੱਜ ਹੈਗੇ ਆ 2 ਸਾਲਾਂ ਤੋਂ ਘੱਟ ਜਿਹਨਾਂ ਨੂੰ ਹੋਏ ਆ, ਠੀਕ ਆ, ਸਿਰਫ ਬੰਦਾ ਖੁਦ ਨਹੀਂ, ਜਿਹੜੇ ਜੱਜ ਵੀ ਜਿਹੜੇ ਹੈਗੇ ਆ ਉਹ ਵੀ ਇਹਦੀ ਚਪੇਟ ਦੇ ਵਿੱਚ ਜਿਹੜੇ ਆ ਗਏ ਆ, ਤੇ ਉਹਨਾਂ ਨੂੰ ਵੀ ਜਿਹੜਾ ਫੋਰਸਡ ਬਾਈ ਆਊਟ ਜਿਹੜਾ ਕੀਤਾ ਜਾ ਰਿਹਾ। ਸੋ ਗੱਲਾਂ ਹੁਣ ਕਿੱਧਰ ਨੂੰ ਜਾ ਰਹੀਆਂ? ਗੱਲਾਂ ਉਧਰ ਨੂੰ ਜਾ ਰਹੀਆਂ ਕਿ ਉਹ ਕਹਿੰਦੇ ਆ ਕਿ ਬਹੁਤ ਜ਼ਿਆਦਾ ਬੇਸਿਕਲੀ ਡੈਮੋਕ੍ਰੈਟਿਕ ਜੱਜ ਜਿਹੜੇ ਭਰ ਗਏ ਆ, ਲਿਬਰਲ ਆ, ਥੋੜੇ ਕੇਸ-ਕੂਸ ਪਾਸ ਕਰ ਦਿੰਦੇ ਆ, ਉਹਨਾਂ ਨੂੰ ਰਿਮੂਵ ਕਰਕੇ ਜਿਹੜੇ ਸਟ੍ਰਿਕਟ ਜੱਜ ਜਿਹੜੇ ਉਹ ਸਿਸਟਮ ਦੇ ਵਿੱਚ ਪਾਏ ਜਾਣ। ਤੇ ਆਬਵੀਅਸਲੀ ਇਹਨਾਂ ਨੇ ਆਪਣੇ ਬੰਦੇ ਜਿਹੜੇ ਹੈਗੇ ਆ ਫੁੱਲ ਸਵਿੰਗ ਦੇ ਨਾਲ ਇਹਨਾਂ ਨੇ ਜਿਹੜੇ ਆਪਣੇ ਭਰਤੀ ਕਰਨੇ ਆ। ਇਹ ਬਹੁਤ ਵੱਡੀਆਂ ਜਿਹੜੀਆਂ ਦੇਖੋ ਤਬਦੀਲੀਆਂ। ਆਪਾਂ ਜਦੋਂ ਪਿਛਲੀ ਵਾਰੀ ਅਟਾਰਨੀ ਕਹਿਣਾ ਜੀ ਇਹ 2 ਸਾਲ ਵਾਲੀ ਗੱਲ ਦੱਸੀ ਸੀ ਨਾ, ਐਕਸਪੀਡਾਈਟਿਡ ਰਿਮੂਵਲ ਵਾਲੀ, ਲੋਕਾਂ ਨੇ ਬਾਅਦ ਦੇ ਵਿੱਚ ਚਲੋ ਜਿਹੜੇ ਸੜਦੇ ਆ, ਜਿਹੜੇ ਹੇਟਰ ਆ, ਉਹਨਾਂ ਦਾ ਤਾਂ ਕੰਮ ਹੀ ਹੈ, ਉਹਨਾਂ ਦਾ ਕੰਮ ਹੀ ਮਚਣਾ ਆ, ਉਹਨਾਂ ਨੇ ਕਹਿਣਾ ਵੀ ਇਹ ਤਾਂ ਐਵੇਂ ਕਹੀ ਜਾਂਦੇ ਆ, ਇੱਦਾਂ ਆ ਉੱਦਾਂ ਆ। ਪਰ 1 ਵੀਕ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਰਿਪੋਰਟਸ, ਬਹੁਤ ਸਾਰੀਆਂ ਇੱਦਾਂ ਦੇ ਲੋਕ ਆਪਣੀਆਂ ਜਿਹੜੀਆਂ ਹੱਡ ਬੀਤੀਆਂ ਆ ਉਹਨਾਂ ਨੇ ਸ਼ੇਅਰ ਕੀਤੀਆਂ ਵੱਖ-ਵੱਖ ਆਨਲਾਈਨ ਫੋਰਮਸ ਦੇ ਉੱਤੇ, ਨਿਊਜ਼ ਰਿਪੋਰਟਸ ਜਿਹੜੀਆਂ ਹੋਈਆਂ, ਜਿਸ ਵਿੱਚ ਉਹ ਕਲੀਅਰ ਹੋਇਆ ਵੀ ਪੇਸ਼ੀ ਭੁਗਤ ਕੇ, ਅਸਾਈਲਮ ਦੀ ਕੋਰਟ ਦੀ ਪੇਸ਼ੀ ਭੁਗਤਦਾ ਆ ਕੋਈ, ਤੇ ਬਾਹਰ ਆਈਸ ਖੜੀ ਹੁੰਦੀ, ਉਹ ਉਹਨਾਂ ਨੂੰ ਫੜਿਆ ਜਾ ਰਿਹਾ। ਇੱਥੋਂ ਤੱਕ ਕਿ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਵੀ ਜਿਹੜਾ ਆ ਉਹਨਾਂ ਨੇ ਆਲਰੇਡੀ ਡਿਪੋਰਟ ਜਿਹੜਾ ਉਹ ਕਰ ਦਿੱਤਾ। ਇਹ ਅਣਹੋਣੀ ਵਾਲੀ ਗੱਲ ਨਹੀਂ ਆ। ਦੇਖੋ ਓਬਾਮਾ ਕਰਦਾ ਸੀ ਜਦੋਂ ਚੁੱਪ ਚਪੀਤੇ ਹੋ ਰਿਹਾ ਸੀ ਕੰਮ, ਉਹਨੇ ਘੱਟ ਨਹੀਂ ਕੀਤੇ ਬੰਦੇ ਡਿਪੋਰਟ, ਉਹਨੇ ਵੀ ਬਹੁਤ ਡਿਪੋਰਟ ਕੀਤੇ, 2 ਮਿਲੀਅਨ ਤੋਂ ਉੱਤੇ ਕੀਤੇ ਸੀ। 2 ਮਿਲੀਅਨ ਤੋਂ ਉੱਤੇ ਕੀਤੇ ਸੀ। ਹੁਣ ਤੱਕ ਦਾ ਮੈਨੂੰ ਲੱਗਦਾ ਰਿਕਾਰਡ ਆ, ਟਰੰਪ ਜਿੰਨਾ ਰੌਲਾ ਪਾਉਂਦਾ ਸ਼ਾਇਦ ਉਹਨੇ ਨਹੀਂ ਉਹਨੇ ਕੀਤੇ, ਉਹਦੇ ਤੋਂ ਵੀ ਘੱਟ ਕੀਤੇ ਹੋਣਗੇ। ਪਰ ਹੁਣ ਰੌਲਾ ਇੰਨਾ ਕਿ ਜ਼ਿਆਦਾ ਇਸ ਚੀਜ਼ ਦਾ ਹੋ ਚੁੱਕਾ। ਹੁਣ ਤੁਸੀਂ ਦੇਖੋ ਆ ਜਿਹੜੀ ਚੀਜ਼ ਤੁਸੀਂ ਹੁਣ ਦੱਸੀ ਆ, ਜੇ ਜਸਟਿਸ ਸਿਸਟਮ ਦੇ ਵਿੱਚ ਕਾਗਜ਼ ਪੱਤਰ ਦਾ, ਐਵੀਡੈਂਸ ਦਾ ਜੇ ਕੋਈ ਅਹਿਮੀਅਤ ਹੀ ਨਹੀਂ ਰਹੂਗੀ, ਤੁਸੀਂ ਜੋ ਮਰਜ਼ੀ ਉਹ 'ਚ ਦਾਖਲ ਕਰਾਈ ਜਾਓਗੇ, ਜੋ ਮਰਜ਼ੀ ਕਰੀ ਜਾਓਗੇ, ਤੇ ਅਗਲਿਆਂ ਨੇ ਤਾਂ ਔਖੇ ਹੋਣਾ ਹੀ ਆ ਨਾ ਬਾਅਦ ਦੇ ਵਿੱਚ ਜਦੋਂ ਉੱਤੇ ਸਖਤੀ ਹੋਊਗੀ ਤੇ ਫਿਰ ਸਾਰਿਆਂ ਨੇ ਰੌਲਾ ਪਾਉਣਾ, ਹਾਏ ਹਾਏ ਹੁਣ ਸਾਡੇ ਨਾਲ ਕੀ ਹੋ ਰਿਹਾ। ਸੋ ਅਜੇ ਵੀ ਜਿਹੜੇ ਲੋਕ ਤੁਹਾਨੂੰ ਭਰਮਾ ਰਹੇ ਆ ਨਾ ਵੀ ਕੋਈ ਡਰਨ ਦੀ ਲੋੜ ਨਹੀਂ, ਕੋਈ ਚੱਕਰ ਨਹੀਂ, ਕੋਈ ਫਰਕ ਨਹੀਂ ਪੈਂਦਾ, ਮੇਰਾ ਤਾਂ ਇਦਾਂ ਹੋ ਗਿਆ ਸੀ, ਮੇਰਾ ਤਾਂ ਉਦਾਂ ਹੋ ਗਿਆ ਸੀ। ਉਹ ਦੇਖੋ ਜੀ ਜਿਹੜੀ ਵੀ ਕੋਈ ਗੱਲ 20 ਜਨਵਰੀ ਤੋਂ ਪਹਿਲਾਂ ਦੀ ਕਰ ਰਿਹਾ ਨਾ, 20 ਜਨਵਰੀ 2025 ਦੀ, ਮੇਰਾ ਤਾਂ ਇਦਾਂ ਹੋ ਗਿਆ ਸੀ, ਮੇਰਾ ਤਾਂ ਉਦਾਂ ਹੋ ਗਿਆ ਸੀ, ਉਹ ਇੱਕ ਕੰਨ ਚੋਂ ਸੁਣੇ ਤੇ ਦੂਜੀ ਚੋਂ ਬਾਹਰ ਕੱਢ ਦੋ, ਕਿਉਂਕਿ ਹੁਣ ਇਮੀਗ੍ਰੇਸ਼ਨ ਦਾ ਮਾਹੌਲ ਟੋਟਲ ਚੇਂਜ ਆ। ਉਹ ਕਿਸੇ ਨੂੰ ਉਹ ਗੱਲ ਸੁਣਨ ਦੀ ਲੋੜ ਨਹੀਂ, ਉਹ ਤੋਂ ਪਹਿਲਾਂ ਕੀ ਹੋਇਆ ਸੀ। ਹੁਣ ਮੌਜੂਦਾ ਤੌਰ ਦੇ ਉੱਤੇ ਤੁਸੀਂ ਦੇਖੋ ਵੀ ਕੀ ਹੋਣਾ। EOIR ਨੇ ਹੁਣ ਜਿੱਦਾਂ ਤੁਸੀਂ ਦੱਸਿਆ ਕਨਫਰਮ ਕਰਤਾ, ਕਲੀਅਰ ਕਰਤਾ ਵੀ ਕੱਲਾ ਸਖਤੀ ਨਹੀਂ ਕਰਨ ਜਾ ਰਹੇ, ਅਸੀਂ ਇਹਦੇ ਪਿੱਛੇ ਡਾਲਰ ਸੁੱਟਣ ਜਾ ਰਹੇ ਹਾਂ। ਇਵੈਂਚੁਅਲੀ ਐਨਫੋਰਸਮੈਂਟ ਡਾਲਰਸ ਦੇ ਨਾਲ ਹੁੰਦੀ ਹੈ, ਤੇ ਡਾਲਰ ਜਿਹੜੇ ਉਹ ਇਹਨਾਂ ਨੂੰ ਹੱਥਾਂ 'ਚ ਫੜਾਉਣ ਜਾ ਰਹੇ ਆ ਜੀ। ਅਟਾਰਨੀ ਜਨਰਲ ਕਹਿਣਾ, ਸਰਕਾਰੀ ਵਕੀਲਾਂ ਦੇ ਬੇਸਿਕਲੀ ਹੱਥ ਜਿਹੜੇ ਸੀਗੇ ਉਹ ਬੰਨ ਲਏ ਸੀਗੇ। ਤੇ ਇੱਕ ਕੀ ਸੀਗਾ ਕਿ ਬੜਾ ਕੈਜੂਅਲ ਜਿਹਾ ਐਟੀਟਿਊਡ ਜਿਹੜਾ ਸੀਗਾ ਉਹ ਚੱਲਿਆ ਹੋਇਆ ਹੈਗਾ ਕਮਿਊਨਿਟੀ ਦੇ ਵਿੱਚ। ਆਨਲਾਈਨ ਤੇ ਵੀ ਬਥੇਰੇ ਜਿੱਦਾਂ ਕਹਿ ਲਓ ਤੁਸੀਂ ਜੋਕਰ ਬਣਨ ਦੀ ਕੋਸ਼ਿਸ਼ ਕਰਦੇ ਹੈਗੇ ਕਿ ਹਸਾ ਲਿਆ, ਉਹ ਕਰ ਲਿਆ, ਨਾ ਜੀ ਕੁਛ ਨਹੀਂ ਹੁੰਦਾ, ਇਦਾਂ ਨਹੀਂ ਹੁੰਦਾ, ਉਦਾਂ ਨਹੀਂ ਹੁੰਦਾ। ਸੋ ਅਲਟੀਮੇਟਲੀ ਵੇਖੋ ਬਈ ਕੀ ਹੁੰਦਾ, ਜਿਹੜੇ ਇਹੋ ਜਿਹੇ ਬੰਦੇ ਆ, ਠੀਕ ਆ, ਆਨਲਾਈਨ ਟਰੋਲ ਜਿਹੜੇ ਹੁੰਦੇ ਆ, ਜਦੋਂ ਤੁਹਾਨੂੰ ਚੱਕਣ ਫੜਨ ਉਹ ਆ ਰਹੇ ਆ, ਉਦੋਂ ਕਿੱਥੇ ਹੁੰਦੇ ਆ ਇਹ ਟਰੋਲ, ਠੀਕ ਆ, ਉਦੋਂ ਕਿੱਥੇ ਹੁੰਦੇ ਆ ਚੱਕਵੇਂ ਗਾਣੇ ਗਾਣ ਵਾਲੇ, ਕਿੱਥੇ ਹੁੰਦੇ ਆ ਉਦੋਂ? ਕੌਣ ਬਚਾਉਂਦਾ ਹੈਗਾ ਤੁਹਾਨੂੰ? ਜਦੋਂ ਸਿਸਟਮ ਦਾ ਉਹ ਹੁੰਦਾ ਹੈਗਾ ਫਿਰ ਉਦੋਂ ਨਹੀਂ ਕੋਈ ਬੋਲਦਾ। ਅੱਗੇ ਪਿੱਛੇ ਜਿਹੜੇ ਸੀਗੇ ਉਦੋਂ ਲੋਕੀ ਰੌਲਾ ਰੱਪਾ ਪਾਉਂਦੇ ਆ। ਸਾਡਾ ਕੀ ਕੰਮ ਹੈਗਾ? ਸਾਡਾ ਕੰਮ ਹੈਗਾ ਕਿ ਆ ਕੇ ਜਿਹੜੀ ਖਬਰ ਉਹ ਤੁਹਾਨੂੰ ਦੱਸਣੀ। ਸੋ ਮੈਨੂੰ ਕਦੀ ਇਹ ਚੀਜ਼ ਨਹੀਂ ਸਮਝ ਆਈ ਕਿ ਯਾਰ ਇੱਕ ਆ ਕੇ ਤੁਹਾਨੂੰ ਜਿਹੜੀ ਚੀਜ਼ ਖਬਰ ਆ ਉਹ ਉਦਾਂ ਦੀ ਉਦਾਂ ਦੱਸ ਰਹੇ ਆ। ਉਹ ਕੋਈ ਖਬਰ ਏਦਾਂ ਥੋੜਾ ਹੈਗਾ ਕਿ ਆਪਾਂ ਬਣਾਈ ਆ ਜਾਂ ਆਪਾਂ ਚਾਹੁੰਦੇ ਆ ਕਿ ਉਦਾਂ ਦੀ ਖਬਰ ਬੜੇ ਰਿਐਲਿਟੀ ਦੱਸ ਰਹੇ ਤੁਹਾਨੂੰ। ਹੁਣ ਰਿਐਲਿਟੀ ਦੱਸ ਰਿਹਾ ਉਹ ਆ ਕਿ ਮੈਂ ਕਿਹਾ ਹੁਣ ਕਈ ਵਾਰੀ ਕੀ ਹੁੰਦਾ ਕਿ ਹੇਟਰਾਂ ਦੀ ਵੀ ਲਿਸਟ ਲੰਬੀ ਇੰਨੀ ਕੁ ਹੋ ਗਈ ਕਿ ਔਨ ਹੀ ਮੈਂ ਕਰਨਾ ਲਾਈਵ ਫੀਡ, ਕੁਛ ਚੱਲ ਵੀ ਏਦਾਂ ਕਰਤਾ ਉਦਾਂ ਕਰਤਾ।
ਮੈਨੂੰ ਹੁਣ ਇਹਦੇ ਵਿੱਚ ਦੱਸੋ ਕਿ ਇਹਦੇ ਵਿੱਚ ਕੀ ਹੈ, ਕਿ ਜੇ ਤੁਹਾਨੂੰ ਖਬਰ ਦੇ ਰਹੇ ਆ ਇਹਦੇ ਵਿੱਚ ਕੀ ਮਾੜੀ ਗੱਲ ਹੈਗੀ ਹੈ, ਹਨਾ। ਪਰ ਇਹ ਹੈ ਕਿ ਕਈ ਲੋਕਾਂ ਨੂੰ ਉਹ ਵੀ ਨਹੀਂ ਕਿ ਯਾਰ ਇਹਨਾਂ ਨੇ ਹੌਸਲਾ ਸੁੱਟਤਾ, ਇਹਨਾਂ ਨੇ ਇਹ ਚਾਹੁੰਦੇ ਨਹੀਂ ਅਮਰੀਕਾ ਦੇ ਵਿੱਚ ਕੋਈ ਬੰਦਾ ਆਵੇ। ਇਹ ਕਿਹੜਾ ਹੁਣ ਕੋਈ ਆਪਾਂ ਥੋੜਾ ਨਾ ਬਾਰਡਰ ਸੀਲ ਕਰ ਦਿੱਤਾ ਲੋਕਾਂ ਦਾ, ਜਾਂ ਕੀ ਹੈ। ਸਹੀ ਗੱਲ ਆਪਣਾ ਹੈ। ਤਾਂ ਇੱਕ ਲਿਮਿਟਿਡ ਰੋਲ ਆ। ਹੁਣ ਇਹ ਸ਼ੋਅ ਦੇ ਰਾਸਤੇ ਇਹੀ ਸੀਗਾ ਕਿ ਬਈ ਜੋ ਸੀਰੀਅਸਨੈਸ ਹੈਗੀ ਹੈ ਨਾ, ਤੁਹਾਨੂੰ ਬਿਨਾਂ ਮਿਰਚ ਮਸਾਲੇ ਲਾਏ ਸਿੱਧੀ ਸਿੱਧੀ ਜਿਹੜੀ ਖਬਰ ਆ, ਜਿੱਦਾਂ ਜਿੱਦਾਂ ਦਾ ਸਰਕਾਰ ਦਾ ਰਵੱਈਆ ਚੱਲ ਰਿਹਾ, ਉਹ ਚੀਜ਼ ਆਪਾਂ ਤੁਹਾਨੂੰ ਦੱਸਣੀ ਆ। ਉਹਦੇ ਵਿੱਚੋਂ ਕੀ ਆ ਕਿ ਭਾਈ ਜਿਹੜਾ ਬੰਦਾ ਕੁਐਸਚਨ ਐਕਸਰਸਾਈਜ਼ ਕਰ ਸਕਦਾ, ਜਿਹੜਾ ਡਿਲੀਜੈਂਸ ਐਕਸਰਸਾਈਜ਼ ਕਰ ਸਕਦਾ, ਉਹ ਕਰ ਲਵੇ। ਕੱਲ ਨੂੰ ਇਹ ਨਾ ਹੋਵੇ ਕਿ ਬੰਦਾ ਕਹੇ ਯਾਰ ਮੈਨੂੰ ਪਤਾ ਨਹੀਂ ਲੱਗਿਆ ਸੀਗਾ ਲਾਅ ਦਾ, ਮੈਨੂੰ ਮੇਰੇ ਵਕੀਲ ਨੇ ਦੱਸਿਆ ਨਹੀਂ ਸੀਗਾ। ਤਾਂ ਕੀ ਸੀਗਾ ਕਿ ਇਹ ਪੰਜਾਬੀ ਰੇਡੀਓ ਦੇ ਮਾਧਿਅਮ ਰਾਹੀਂ ਕਿ ਜੋ ਹਾਲਾਤ ਜਿਹੜੇ ਚੱਲ ਰਹੇ ਆ, ਠੀਕ ਹੈ, ਜਿੱਥੇ ਡਰਨ ਵਾਲੀ ਗੱਲ ਆ ਉੱਥੇ ਬੰਦੇ ਨੂੰ ਡਰਨਾ ਚਾਹੀਦਾ, ਜਿੱਥੇ ਬਿਨਾਂ ਮਤਲਬ ਦੇ ਡਰ ਵਾਲੀ ਗੱਲ ਆ ਉੱਥੇ ਠੀਕ ਆ ਬੰਦਾ ਹਰੇਕ ਜਿਹੜੀ ਨਿਊਜ਼ ਆ ਉਹਨੂੰ ਸੁਣੇ, ਇਵੈਲੂਏਟ ਕਰੇ। ਸੋ ਇਹ ਚੀਜ਼ ਆ, ਤੇ ਇਹ ਜਿਹੜਾ ਹੈਗਾ ਥੋੜਾ ਪ੍ਰੋਗਰਾਮ ਸੀਰੀਅਸ ਆ। ਤੇ ਅੱਜ ਦੇ ਤੁਹਾਨੂੰ ਅੱਗੇ, ਇਹ ਤਾਂ ਜੇ ਸ਼ੁਰੂਆਤ ਹੀ ਹੈ ਨਾ, ਤੁਸੀਂ ਅੱਗੇ ਅੱਧਾ ਕੁ ਘੰਟਾ ਹੋਰ ਸੁਣਿਓ ਖਬਰਾਂ, ਕੀ ਉਹਦੇ ਵਿੱਚ ਹੋ ਰਿਹਾ। ਹੋਰ ਕੀ ਤੁਸੀਂ ਹੋ ਫਿਰ ਰਿਹਾ। ਕਹਿਣਾ ਕਿ ਤੁਹਾਡਾ ਜਿਹੜਾ ਆ ਪ੍ਰੋਗਰਾਮ ਸੁਣਨ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਕਿ ਨਹੀਂ ਸਰਕਾਰ ਦਾ ਰਵੱਈਆ ਚੇਂਜ ਹੋਇਆ, ਫਿਰ ਕਿਉਂ। ਅੱਛਾ, ਹੁਣ ਤੁਸੀਂ ਇਸ ਦੇ ਵਿੱਚ ਕਿਹਾ ਵੀ ਸਰਕਾਰੀ ਵਕੀਲ ਕੋ, ਹੁਣ ਪੀਡੀ ਦਾ ਅਖਤਿਆਰ ਵੀ ਸਰਕਾਰੀ ਵਕੀਲ ਕੋ ਦੇਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰੀ ਵਕੀਲ ਦੇ ਹੱਥ ਨੂੰ ਬਹੁਤ ਜ਼ਿਆਦਾ ਸ਼ਕਤੀ ਜਿਹੜੀ ਇਸ ਟਾਈਮ ਦੇ ਰਹੇ ਆ। ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚੋਂ ਜੱਜਾਂ ਨੂੰ ਛੁੱਟੀ ਕਰ ਰਿਹਾ ਵੀ ਆਹ ਚੁੱਕ, ਜਿੱਦਾਂ ਤੁਸੀਂ ਕਿਹਾ ਵੀ ਸੈਵਰੈਂਸ ਪੈਕੇਜ ਲਓ। ਉਹ ਚਲੋ ਵੱਖਰੀ ਗੱਲ ਆ ਵੀ ਉਹ ਮਾਮਲੇ ਜਿਹੜੇ ਹੋਰ ਅਦਾਲਤਾਂ ਦੇ ਵਿੱਚ ਜਿਹੜੇ ਨਾਲ ਦੇ ਨਾਲ ਜਿਹੜੇ ਉਹ ਚੱਲੀ ਜਾ ਰਹੇ ਆ। ਪਰ ਦੇਖੋ ਸਰਕਾਰੀ ਵਕੀਲ ਦਾ ਜਦੋਂ ਰਵੱਈਆ ਚੇਂਜ ਹੋਣਾ, ਕੇਸ ਦਾ ਰਵੱਈਆ ਚੇਂਜ ਹੋਣਾ। ਜੇ ਤੁਸੀਂ ਇੱਥੇ ਜੇ ਅਟਰਨੀ ਟੇਕ ਕਹਿਣਾ ਜੀ, ਅਗਲੀ ਜਿਹੜੀ ਖਬਰ ਵੱਲ ਵਧਣ ਤੋਂ ਪਹਿਲਾਂ ਜੇ ਤੁਸੀਂ ਥੋੜਾ ਜਿਹਾ ਇਮੀਗ੍ਰੇਸ਼ਨ ਕੋਡ ਦਾ ਲੇਟੈਸਟ ਹਾਲਾਤ ਜੇ ਤੁਸੀਂ ਦੱਸ ਦਿਓ ਵੀ ਕੀ ਰਵੱਈਆ ਚੇਂਜ ਤੁਸੀਂ ਜਿਹੜਾ ਉਹ ਫੀਲ ਕੀਤਾ ਆ 20 ਜਨਵਰੀ ਤੋਂ ਬਾਅਦ ਦੇ ਵਿੱਚ ਹੁਣ ਤੱਕ ਸਰਕਾਰੀ ਵਕੀਲ ਦਾ ਜਾਂ ਜੱਜਿਸ ਦਾ, ਜੇ ਤੁਸੀਂ ਥੋੜਾ ਜਿਹਾ ਉਹਦੇ ਤੇ ਚਾਨਣਾ ਪਾ ਦਿਓ ਵੀ ਕੀ ਤੁਸੀਂ ਇਮੀਗ੍ਰੇਸ਼ਨ ਕੋਡ ਦੇ ਵਿੱਚ ਤਬਦੀਲੀ ਨੋਟ ਕੀਤੀ ਆ। ਦੇਖੋ ਜੀ, ਸਰਕਾਰੀ ਵਕੀਲ ਜਿਹੜੇ ਹੈਗੇ ਆ ਫੁੱਲੀ ਜਿਹੜੇ ਚਾਰਜਡ ਆ। ਸੋ ਪਹਿਲਾਂ ਕੀ ਸੀਗਾ ਕਿ ਜਿਹੜੇ ਕੇਸਾਂ ਦੇ ਉਹਨਾਂ ਨੇ ਜਿੱਦਾਂ ਪੀਡੀ ਦਾ ਕਿਹਾ ਕਿ ਸਿਰਫ ਤੇ ਸਿਰਫ ਸਰਕਾਰੀ ਵਕੀਲ ਜੇ ਲੈ ਕੇ ਆਂਦਾ ਕਿ ਪੀਡੀ, ਤੇ ਤਾਂ ਹੀ ਉਹਦੀ ਗੱਲ ਸੁਣੀ ਜਾਊਗੀ। ਜੱਜ ਨਹੀਂ ਕਹਿ ਸਕਦਾ ਕਿ ਪੀਡੀ ਦੇਖ ਲਓ ਜਾਂ ਦੇ ਦਿਓ। ਤੇ ਸਰਕਾਰੀ ਵਕੀਲ ਤੇ ਡਿਪੈਂਡ ਕਰਦਾ। ਹੁਣ ਜਿੱਦਾਂ ਇਹ ਮੈਮੋ ਆ ਗਏ ਆ, ਸਰਕਾਰੀ ਵਕੀਲ ਫਰਾਡ ਰਿਪੋਰਟ ਕਰ ਸਕਦਾ, ਠੀਕ ਆ। ਲੈਟਰਾਂ ਵਗੈਰਾ ਜਿਹੜੀਆਂ ਉਹ ਸਾਰੀਆਂ ਫੋਰੈਂਸਿਕ ਵਗੈਰਾ 'ਚ ਜਾ ਸਕਦੀਆਂ। ਫਰਾਡ ਜਿਹੜੀ ਉਹਨਾਂ ਦੀ ਯੂਨਿਟ ਆ, ਹੁਣ ਜਿੱਦਾਂ ਜਿਹੜੇ ਤਾਂ ਭਾਈ ਸੰਜੀਵਨੀ, ਮਮਤਾ ਹਸਪਤਾਲ, ਇਹ ਸਾਰੇ ਹੈਗੇ ਆ, ਉਹਨਾਂ ਨੇ ਬੇਸਿਕਲੀ ਇਹ ਹੈ ਕਿ ਫਰਾਡ ਯੂਨਿਟ ਦਾ ਕੀ ਹੈ ਕਿ ਸਰਕਾਰੀ ਵਕੀਲ ਕਹੂਗਾ ਕਿ ਯਾਰ ਆ ਮੈਂ ਬਾਰ-ਬਾਰ ਚੀਜ਼ ਵੇਖ ਰਿਹਾ ਵਾਂ, ਲਿਖਤੀ ਦਾ ਸਟਾਈਲ ਆ ਚੀਜ਼, ਉਹ ਰੈਫਰ ਕਰੂਗਾ ਫਰਾਡ ਪ੍ਰੋਗਰਾਮ ਦੇ ਵਿੱਚ। ਫਰਾਡ ਪ੍ਰੋਗਰਾਮ ਵਾਲੇ ਕੀ ਆ ਕਿ ਕਾਲ ਕਰੂਗੇ, ਇਨਵੈਸਟੀਗੇਟ ਕਰੂਗੇ, ਤੇ ਅੱਗੋਂ ਦੀ ਜਿਹੜੇ ਵੀ ਡਾਕਟਰ ਆ ਉਹਨਾਂ ਦੀ ਜਿਹੜੀ ਪੈਰਵਾਈ ਜਿਹੜੀ ਉਹ ਹੋਊਗੀ। ਸੋ ਇਹ ਜਿਹੜਾ ਹੁਣ ਕੀ ਸੀਗਾ ਕਿ ਸਰਕਾਰੀ ਵਕੀਲ ਜਿੱਥੇ ਹੱਥ ਬੰਨੇ ਹੋਏ ਸੀਗੇ, ਉਹ ਹੱਥ ਜਿਹੜੇ ਖੁੱਲ ਗਏ ਆ, ਕਿ ਉਹ ਹੁਣ ਫੁੱਲ ਜਿਹੜਾ ਹੈਗਾ ਕਿ ਉਹਨੂੰ ਪਿੱਛੇ ਇੱਕ ਮਹਿਕਮਾ ਮਿਲ ਗਿਆ, ਕਿ ਸਰਕਾਰੀ ਮਹਿਕਮਾ ਜਿਹੜਾ ਮਿਲ ਗਿਆ। ਪਹਿਲਾਂ ਕੀ ਸੀਗਾ ਕਿ ਮਹਿਕਮਾ ਡਿਸਮੈਂਟਲ ਕਰਤਾ, ਸਰਕਾਰੀ ਵਕੀਲ ਹੁਣ ਇਕੱਲਾ ਕੀ ਕਰੇ, ਠੀਕ ਆ। ਹੁਣ ਕੀ ਹੈ ਕਿ ਸਰਕਾਰੀ ਵਕੀਲ ਨੂੰ ਉਹਨੇ ਕਿਹਾ ਕਿ ਤੂੰ ਆਵਾਜ਼ ਚੱਕ, ਪਿੱਛੇ ਮਹਿਕਮਾ ਬੈਠਾ, ਉਹ ਇਨਵੈਸਟੀਗੇਟ ਕਰੂਗਾ। ਤੇ ਇਹਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਜਿਹਨੇ ਰੋਂਗ ਡੂਇੰਗ ਕੀਤੀ ਆ, ਉਹਦੇ ਵੱਲ ਫਿੰਗਰ ਪੁਆਇੰਟ ਕਰੋ, ਉਹਦੇ ਵੱਲ ਇਨਵੈਸਟੀਗੇਸ਼ਨ ਕਰੋ। ਇਹ ਚੀਜ਼ ਜਿਹੜੀ ਸੀਗੀ ਇੱਧਰ ਨੂੰ ਜਿਹੜੀਆਂ ਮਤਲਬ ਕੋਰਟ ਦੇ ਹਾਲਾਤ ਜਿਹੜੇ ਇੱਧਰਲੇ ਪਾਸੇ ਨੂੰ ਜਿਹੜੇ ਜਾ ਰਹੇ। ਹੁਣ ਜਦੋਂ ਕਿਹਾ ਵੀ ਫਰਾਡ ਦਾ ਜਿਹੜਾ ਉਹ ਇਸ਼ਾਰਾ ਕਰਨ, ਇਹਦਾ ਮਤਲਬ ਜਿਹੜੇ ਕਹਾਣੀਕਾਰ ਆ ਜਾਂ ਜਿਹੜੇ ਵਕੀਲ ਆ, ਜਿਹੜੇ ਫ੍ਰਿਵਲਸ ਵੀ ਲਾਈ ਜਾਂਦੇ ਆ ਜਾਂ ਗਲਤ ਇਨਫੋਰਮੇਸ਼ਨ ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਕੋਈ ਉਹ ਲਾ ਰਿਹਾ ਆ, ਉਹਨਾਂ ਦੇ ਉੱਤੇ ਵੀ ਗਾਜ ਡਿੱਗੇਗੀ। ਭਾਜੀ ਦੇਖੋ, ਕੀ ਫੈਕਟ ਤੁਹਾਨੂੰ ਮੈਂ ਦੱਸਦਾ ਇੱਕ। ਆਪਣੇ ਨਾ ਕਈ ਵਾਰੀ ਬੰਦਾ ਬੈਠਾ ਹੁੰਦਾ ਕੇਸ ਦੀ ਤਿਆਰੀ ਕਰਦੇ, ਕਿ ਉਹਨੂੰ ਕਹਿ ਦੱਸ ਤੂੰ ਕਿੰਨਾ ਕੀ ਹੋਇਆ ਨਾ। ਹੂੰ। ਉਹ ਤਾਂ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ। ਬੰਦੇ ਨੇ ਇੱਕ ਨੇ ਨਾ ਫੋਨ ਰੱਖਤਾ, ਤੇ ਫੋਨ ਹੀ ਨਾ ਚੱਕੇ। ਉਸ ਤੋਂ ਬਾਅਦ ਤੇ ਸਾਡੀ ਜਿਹੜੀ ਵਕੀਲ ਆ ਉਹ ਕਹਿੰਦੀ ਕਿ ਮੈਂ ਕਾਲ ਕਰੀ ਜਾਵਾਂ, ਫੋਨ ਸਵਿਚ ਆਫ। ਤੇ ਅਗਲੇ ਦਿਨ ਕਰਕੇ ਕਹਿੰਦਾ ਕਿ ਤੁਸੀਂ ਮੇਰੇ ਤੋਂ ਨਾ ਸਵਾਲ ਪੁੱਛਣ ਲੱਗ ਪਏ ਤੇ ਮੈਨੂੰ ਟੈਨਸ਼ਨ ਪੈ ਗਈ, ਤੇ ਓਕੇ। ਮੈਂ ਸੌਣਾ ਸੀਗਾ ਤੇ ਮੈਂ ਫੋਨ ਰੱਖਤਾ। ਇੱਕ ਤੇ ਕਈ ਸਾਰੇ ਹੁਣ ਮੈਂ ਤਾਂ ਮਤਲਬ ਆਪਾਂ ਕੇਸ ਛੱਡੀ ਦੇ ਬੜੇ ਜ਼ਿਆਦਾ, ਮੋਸ਼ਨ ਟੂ ਵਿਡਰੋ, ਕਿ ਨਹੀਂ ਇਹਦਾ ਰਿਪਰੈਜ਼ੈਂਟ ਕਰਨਾ ਹੈ ਨਾ ਅੱਗੇ। ਇੱਕ ਦਾ ਸੀਗਾ ਉਹ ਬੰਦਾ ਬੋਲੇ ਨਾ ਬੈਠਾ ਕਿ ਨਾ ਕਿ ਬੋਲਣਾ ਨਹੀਂ ਧਿਆਇਆ। ਨਾਲ ਉਹਦੇ ਇੱਕ ਲੱਗਾ ਕਿ ਤੁਹਾਡਾ ਜੀ ਸ਼ੋਅ ਸੁਣੀ ਦਾ ਏਦਾਂ-ਏਦਾਂ, ਤੁਹਾਡੀ ਤਾਂ ਆਪਾਂ ਇੱਜ਼ਤ ਬੜੀ ਕਰੀਦੀ ਸੀਗੀ, ਹੁਣ ਤੁਹਾਡੀ ਮਿੱਟੀ ਪਲੀਤ ਕਰਾਂਗੇ। ਮੈਂ ਕਿਹਾ ਯਾਰ ਜਿਹੜੀ ਤੂੰ ਕਰਨੀ ਆ ਕਰ ਲਾ। ਉਹਦਾ ਬੰਦਾ ਨਾ ਬੈਠਾ, ਮੈਂ ਉਹਨੂੰ ਕਾਲ ਤੇ ਦੱਸਾਂ ਸਾਹਮਣੇ ਕਿ ਦੱਸ ਚੱਲ ਕੀ ਆ। ਕਹਿੰਦਾ ਚਾਂਸ ਦੇ ਉਹਨੂੰ ਇੱਕ ਹੋਰ। ਮੈਂ ਕਿਹਾ ਚਾਂਸ ਇੱਕ ਛੱਡ, ਤੂੰ 10 ਲੈ ਲਾ। ਹੂੰ। ਬੰਦੇ ਦੀ ਜ਼ੁਬਾਨ ਨਾ ਨਿਕਲੇ ਕਿਤੋਂ ਨਾ ਜਾ ਕੇ ਪੈਕੇਜ ਜੇ ਬਣਾ ਕੇ ਲਿਆਇਆ ਆਪਣੇ ਇੰਟਰਪ੍ਰੀਟਰ ਤੋਂ ਫੜ ਕੇ, ਕਹਿੰਦਾ ਸੱਦਾ ਆ ਫਾਈਲ ਕਰ ਦੋ। ਡੈਡਲਾਈਨ ਵਾਲੇ ਦਿਨ ਆ ਗਿਆ, ਵਿੱਚ ਫੋਨ ਚੱਕਣਾ ਛੱਡ ਦਿੱਤਾ ਸੀਗਾ। ਹੂੰ, ਹੂੰ, ਹੂੰ।
ਤੇ ਜਿੱਦਾਂ ਡੈਡਲਾਈਨ ਹੁੰਦੀ ਨਾ ਉਹਨੂੰ ਸੀਗਾ ਕਰਦੇ। ਮੈਂ ਕਿਹਾ ਇਹ ਨਹੀਂ ਫਾਈਲ ਹੋਣਾ ਭਾਈ ਆਪਣੇ ਆਫਿਸ ਤੋਂ, ਇਦਾਂ ਦੀ ਚੀਜ਼ ਨਹੀਂ ਹੋ ਸਕਦੀ, ਇਹ ਤਾਂ ਫਰਾਡ ਆ। ਮੈਂ ਕਿਹਾ ਇਹਨੂੰ ਦੱਸ ਦੇ, ਮੈਂ ਸਵਾਲ ਪੁੱਛੂੰਗਾ ਕੀ ਹੈਗੇ ਤੇਰੇ, ਜੇ ਤਾਂ ਉਹ ਬੇਸਿਕਲੀ ਮੈਂ ਤਾਂ ਸਵਾਲ ਪੁੱਛਾਂ, ਉਹਨੂੰ ਲਿਟਰਲੀ ਲੱਗਿਆ ਕਿ ਯਾਰ ਇਹਨੂੰ ਕੁਝ ਪਤਾ ਨਹੀਂ, ਕਿਤੋਂ ਨਾ ਪੈਸੇ ਦੇ ਕੇ ਬਣਵਾ ਕੇ ਲਿਆਇਆ। ਓਕੇ। ਹਾਂ, ਤੇ ਫੇਰ ਜਿਹੜਾ ਸੀਗਾ ਆਪਣਾ ਕਹਿੰਦਾ ਕਰ। ਮੈਂ ਕਿਹਾ ਇਦਾਂ ਥੋੜਾ, ਇਹ ਮੈਂ ਕਿਹਾ ਕਿ ਵਕੀਲ ਵਾਲਾ ਕੰਮ ਆ ਕੋਈ, ਇਹ ਥੋੜਾ ਕਿ ਤੇਰੇ ਉਹ ਨੌਕਰ ਲੱਗੇ ਆ ਕਿ ਜਿੱਥੇ ਤੂੰ ਲਿਆ ਕੇ ਪੈਕੇਜ ਦੇ ਦਿੱਤਾ ਉੱਥੇ ਫਾਈਲ ਹੋ ਜਾਣਾ ਹੈ ਨਾ। ਸੋ ਕੀ ਸੀਗਾ ਕਿ ਆਪਣੇ ਆਫਿਸ ਜਿੱਦਾਂ ਆਪਾਂ ਹੁਣ ਤੁਸੀਂ ਪੁਰਾਣੇ ਵੀ ਸ਼ੋਅ ਸੁਣੋ, ਕਦੀ ਵੀ ਨਹੀਂ, ਨੈਵਰ ਕਿ ਇੰਟਰਪ੍ਰੇਟਰ ਵਿਚੋਲੇ ਕਿਸੇ ਨੂੰ ਵੜਨ ਦਿੱਤਾ ਹੋਵੇ। ਬੜੇ ਬੰਦੇ ਸੀਗੇ, ਹੁਣ ਆਪਣੇ ਨਾਲ ਕਿਉਂ ਨਹੀਂ ਕੋਈ ਜੁੜਿਆ ਵਿਚੋਲਾ, ਠੀਕ ਆ। ਜਦੋਂ ਮੈਂ ਕੰਮ ਖੋਲਣਾ ਸੀ ਉਦੋਂ ਵੀ ਆ ਕੇ ਬਈ ਮੈਂ ਕੇਸ ਲੈ ਕੇ ਆਉਂਗਾ, ਮੈਨੂੰ ਕਮਿਸ਼ਨ ਦੇ ਦਿਓ, ਇਦਾਂ ਕਰ ਦਿਓ, ਉਦਾਂ ਕਰ ਦਿਓ। ਮੈਂ ਕੋਈ ਕਮਿਸ਼ਨ ਕੁਮਿਸ਼ਨ ਨਹੀਂ, ਭੱਜੋ ਸਾਰੇ, ਠੀਕ ਆ, ਤੁਹਾਡੀ ਲੋੜ ਹੀ ਨਹੀਂ। ਮੈਂ ਕਿਹਾ ਤੁਸੀਂ ਤਾਂ ਜਿਹੜਾ ਬੇੜਾ ਗਰਕ ਕੀਤਾ ਕਮਿਊਨਿਟੀ ਦਾ, ਆਰ ਕੇ ਉਰ ਕੇ ਜੇ ਇਦਾਂ ਦੀ ਚੀਜ਼ ਹੁੰਦੀ ਤੁਹਾਡੇ ਵਰਗੇ ਬੰਦੇ ਵਿੱਚੋਂ ਕੱਢ ਦੋ, ਇਹ ਤਾਂ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ। ਸੋ ਹੁਣ ਕੀ ਆ ਕਿ ਪ੍ਰੋਬਲਮ ਇੱਥੇ ਪੈ ਜਾਂਦੀ ਹੈ ਕਿ ਜਿਹੜੇ ਇਹ ਇੰਟਰਪ੍ਰੇਟਰ ਹੁੰਦੇ ਆ, ਠੀਕ ਆ। ਮੈਂ ਕਿਹਾ ਤੂੰ ਭਾਈ ਆ ਲੈ ਜਾ, ਆ ਚੱਕ ਆਪਣਾ ਪਾਰਸ਼ਲ ਰੀਫੰਡ ਤੇ ਵਕੀਲ ਵਕੂਲ ਹੋਰ ਕਰ, ਜਿਹੜਾ ਪੈਕੇਜ ਤੇਰੇ ਲਾ ਦੂਗਾ ਅੱਗੇ, ਖੁਸ਼ੀ ਖੁਸ਼ੀ ਲਾਊਗਾ। ਜੇ ਮੈਂ ਕਿਹਾ ਕਵੇਂ ਤਾਂ ਮੈਂ ਨਾਮ ਵੀ ਦੱਸ ਦਿੰਦਾ 3-4। ਜੇ ਮੈਂ ਕਿਹਾ ਕਵੇਂ ਮੈਂ ਤੈਨੂੰ ਨਾਮ ਵੀ ਦੱਸ ਦਿੰਦਾ ਜਿੰਨੇ ਘੰਟੇ 'ਚ ਤੇਰੇ ਲਾ ਦੇਣਾ ਵਾ, ਠੀਕ ਆ। ਇਹ ਹੁਣ ਕੀ ਆ ਕਿ ਇਹ ਸਾਰੀਆਂ ਹੈਗੀਆਂ ਪਬਲਿਕ ਇਨਫੋਰਮੇਸ਼ਨ ਸਾਰਿਆਂ ਨੂੰ, ਕਿ ਕਿਹਦਾ ਆਫਿਸ ਕਿੱਦਾਂ ਵਾ, ਕੀ ਕੰਮ ਕਰਦਾ ਵਾ। ਇਹ ਪਬਲਿਕ ਇਨਫੋਰਮੇਸ਼ਨ ਆ। 4 ਸਾਲ ਹੋ ਗਏ ਸਾਨੂੰ ਵਾਹ ਦੀ ਗੱਲ ਕਰਦੇ ਇਹਦੇ, ਪਰ ਇਹ ਆ ਕਿ ਹੁਣ ਲੋਕੀ ਵੀ ਨਹੀਂ ਨਾ ਹਟਦੇ। ਕੇਸ ਫੇਲ ਹੋਇਆ, ਝੂਠੇ ਵਾਵਾ, ਝੂਠੇ ਵਕੀਲ, ਝੂਠੇ ਵਿਆਹਾਂ ਦੇ ਪੈਕੇਜ ਕਰਦੇ ਆ ਕੰਮ, ਤਾਂ ਹੀ ਅਗਲੇ ਸਰਵਿਸਾਂ ਇਦਾਂ ਦੀਆਂ ਜਿਹੜੇ ਦੂਜੇ ਹੈਗੇ ਆ ਉਹ ਪ੍ਰੋਵਾਈਡ ਕਰਦੇ ਆ। ਜੇ ਕਮਿਊਨਿਟੀ 'ਚ ਹੈਗਾ ਉਹ ਚੀਜ਼ ਤਾਂ ਹੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਹੁਣ ਕੀ ਸੀਗਾ ਕਿ ਪੈਕੇਜ ਜਿਹੜੇ ਬਣਾਏ ਹੋਏ ਆ, ਤੇ ਅੱਧੇ ਕੁ ਤਾਂ ਜਿਹੜੇ ਜਨਤਾ ਸੀਗੀ ਉਹ ਉਦਾਂ ਹੀ ਕਿ ਨਹੀਂ ਯਾਰ ਇਹਨੇ ਸਵਾਲ ਪੁੱਛ ਲੈਣੇ ਆ, ਵਕੀਲ ਮਾੜਾ ਵਾ, ਇਹਨੂੰ ਵਕੀਲ ਨੂੰ ਮਾੜੇ ਨਾ ਕਰੋ। ਹੁਣ ਮੈਂ ਜਿੱਦਾਂ ਦੱਸਿਆ, ਜਦੋਂ ਟਰੰਪ ਆ ਗਿਆ ਨਾ, ਉਹ ਕਹਿੰਦੀ ਰਿਸੈਪਸ਼ਨਿਸਟ ਕਹਿੰਦੀ ਲਾਈਨਾਂ ਨਹੀਂ ਟੁੱਟਣ ਦੀਆਂ। ਉਹ ਕਹਿੰਦੇ ਕਿ ਯਾਰ ਵਕੀਲਾਂ ਦਾ ਡਰ ਪੈ ਗਿਆ ਆਪਣਿਆਂ ਦਾ, ਕਿ ਪੈਕੇਜ ਵਾਲੇ ਜਿਹੜੇ ਵਕੀਲ ਆ ਟੈਨਸ਼ਨ ਪੈ ਗਈ ਹੁਣ ਉਹਨਾਂ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਹੋਈ ਹੋਵੇ, ਸਾਰਿਆਂ ਦੀਆਂ ਸੇਮ ਜਿਹੜੀਆਂ ਚੀਜ਼ਾਂ ਨਿਕਲੀਆਂ। ਜਿਹੜਾ ਇੰਟਰਪ੍ਰੇਟਰ ਆ ਉਹਦਾ ਕੀ ਕੰਮ ਆ, ਉਹਨੇ ਤਾਂ ਤੁਹਾਡੇ ਜਿਹੜਾ ਕਿਸੇ ਹੋਰ ਦੀ ਚੀਜ਼ ਸੀਗੀ ਤੁਹਾਨੂੰ ਚੇਪ ਦੇਣੀ, ਕੁਛ ਕਰ ਦੇਣਾ, ਉਹਨੇ ਕਿਹੜਾ ਐਥੀਕਲੀ ਜਿਹੜਾ ਕੋਈ ਕੰਮ ਕਰਨਾ, ਠੀਕ ਹੈ। ਸੋ ਉਹ ਕੀ ਸੀਗਾ ਕਿ ਹੁਣ ਡਰ ਜਿਹੜਾ ਪੈ ਗਿਆ ਜੀ। ਪਹਿਲਾਂ ਜਿਹੜੇ ਉਹੀ ਸੀਗੇ ਚੀਜ਼ ਕਿ ਲੈ ਯਾਰ ਇਹਨੇ ਬਰੀਫਿੰਗ ਦੇ ਪੈਸੇ ਲੈ ਲਏ, ਇਦਾਂ ਨਾ ਜਿਹੜੀ ਨੈਗੇਟਿਵਿਟੀ ਸੀਗੀ, ਹੁਣ ਸੈੱਟ ਹੋ ਗਿਆ। ਮੈਂ ਕਿਹਾ ਰਿਸੈਫੇ ਮੈਂ ਕਹਿਣਾ ਸੀ ਅੱਗੋਂ ਦੀ ਕਿ ਆਪਣਾ ਇਦਾਂ ਵਾ ਕਿ ਜਿਹੜੀ ਆ ਬਰੀਫਿੰਗਸ ਦਾ ਉਹ ਕਹਿੰਦਾ ਨਹੀਂ ਜਿੰਨੀ ਮਰਜ਼ੀ ਫੀਸ ਹੋਵੇ ਫੜੋ ਤੇ ਸਾਨੂੰ ਜਿਹੜਾ ਬਚਾਓ ਕੰਮ ਤੋਂ, ਹੈਨਾ। ਮਤਲਬ ਕਿ ਇਹ ਅਜੇ ਕੰਮ ਸ਼ੁਰੂ ਹੀ ਨਹੀਂ ਹੋਇਆ, ਜੇ ਪ੍ਰੋਗਰਾਮ ਅਨਾਉਂਸ ਹੋਣੇ ਸ਼ੁਰੂ ਹੋਏ ਆ। ਮੈਂ ਤੁਹਾਨੂੰ ਤਾਂ ਗੱਲ ਕਹਿ ਰਿਹਾ ਕਿ ਲੋਕੀ ਜਿਹੜੇ ਸੀਗੇ ਉਹ ਕਹਿੰਦੇ ਯਾਰ ਮੈਂ ਕਿਉਂ ਫਸਾਂ, ਬਿਲਕੁਲ ਅੰਦ ਦੇ ਵਿੱਚ ਮੈਂ ਕਿਉਂ ਫਸਾਂ। ਜੇ ਹੁਣ ਅਗਲੀ ਮਰਜ਼ੀ ਤੁਹਾਡੀ ਹੈ ਨਾ, ਹੁਣ ਕਿੱਦਾਂ ਆਨਲਾਈਨ ਜੋ ਮਰਜ਼ੀ ਕਹੋ, ਪਰ ਐਂਡ ਆਫ ਦਾ ਡੇ ਹੈ ਕਿ ਜਦੋਂ ਪੈਕੇਜ ਵਕੀਲ ਤੇ ਪੈਕੇਜ ਇੰਟਰਪ੍ਰੇਟਰ ਜਦੋਂ ਇਨਵੈਸਟੀਗੇਟ ਹੋਣ ਲੱਗੇ ਉਦੋਂ ਕੀ ਕਰੋਗੇ। ਠੀਕ ਆ, ਆਪਣੇ ਕੋਲ ਹੁਣ ਕੱਲੇ ਬੰਦੇ ਦਾ ਹਰੇਕ ਚੀਜ਼ ਜਿਹੜੀ ਰਿਕਾਰਡਡ ਆ, ਸਿਸਟਮ ਹਰੇਕ ਚੀਜ਼ ਕਿ ਕਿੱਦਾਂ ਕਿਹਦੇ ਕੀ ਬਣਾਇਆ, ਹਰੇਕ ਬੰਦਾ ਜਿਹੜਾ ਸਾਹਮਣੇ ਰੱਖ ਕੇ ਉਹ ਪੈਕੇਜ ਵਾਲੇ ਵਕੀਲਾਂ ਦਾ ਕੀ ਕਰੋਗੇ, ਠੀਕ ਹੈ। ਸੋ ਉਹ ਚੀਜ਼ ਆ ਜਿਹੜੀ ਐਂਟੀ ਫਰਾਡ ਜਿਹੜੇ ਸੀਗੇ, ਗੱਲ ਪਹਿਲਾਂ ਵੀ ਹੋਈ ਸੀ। ਪਹਿਲਾਂ ਥੋੜੇ ਮਿੱਠੇ ਤਰੀਕੇ ਨਾਲ ਕਹਿ ਦਿੰਦੀ ਸੀਗੀ, 4 ਬੰਦੇ ਸਾਡੀਆਂ ਲੱਤਾਂ ਖਿੱਚ ਲੈਂਦੇ ਸੀਗੇ ਕਿ ਯਾਰ ਠੀਕ ਐ, ਐਵੇਂ ਬੋਲੀ ਜਾਂਦੇ ਆ, ਡਰਾਈ ਜਾਂਦੇ ਆ ਕਿੱਦਾਂ। ਹੁਣ ਚੀਜ਼ ਤੁਹਾਡੇ ਸਾਹਮਣੇ ਆ ਸਾਰਿਆਂ ਦੇ, ਇਹ ਫਰਕ ਆ ਬਸ। ਬਿਲਕੁਲ। ਅਗਲੀ ਜਿਹੜੀ ਗੱਲ ਆਪਾਂ ਕਰਦੇ ਹਾਂ I-730 ਨੂੰ ਲੈ ਕੇ, ਅਟਾਰਨੀ ਟਿਰਕੇਣਾ ਜੀ, ਜਿਨ੍ਹਾਂ ਦਾ ਅਸਾਈਲਮ ਗ੍ਰਾਂਟ ਹੋਇਆ ਆ, ਉਹਨਾਂ ਦੇ ਡਿਪੈਂਡੈਂਟ ਨੂੰ ਵੀਜ਼ਾ ਨਹੀਂ ਲੈ ਸਕਣਗੇ, ਨਹੀਂ ਮਿਲ ਸਕਦਾ। ਇਹ ਸਟੇਟ ਡਿਪਾਰਟਮੈਂਟ ਨੇ ਕੁਝ ਨਵੀਂ ਚੀਜ਼ ਜਿਹੜੀ ਕੀਤੀ ਆ, ਜੁਆਇਨ ਰਿਫਿਊਜੀ ਪ੍ਰੋਸੈਸਿੰਗ ਪ੍ਰੋਗਰਾਮ। ਇਹ ਜਿਹੜਾ I-730 ਵਾਲਾ ਕੀ ਹੁਣ ਇਹ ਕਿਹੜਾ ਮਸਲਾ ਬਣ ਗਿਆ ਹੈ? ਸੋ ਅਜੇ ਤੱਕ ਇਹ ਗੱਲ ਰਿਫਿਊਜੀਆਂ ਤੇ ਆਈ ਹੈ, ਇਹਨੂੰ ਧਿਆਨ ਨਾਲ ਜਿਹੜਾ ਸੁਣਿਆ, ਕਿਉਂਕਿ ਆਪਣੀ ਖਬਰ ਦੇਣਾ ਫਿਰ ਹੋਰ ਵਕੀਲ ਜਿਹੜੇ ਖਬਰ ਦਾ ਕੁਝ ਹੋਰ ਹੀ ਬਣਾ ਦਿੰਦੇ ਆ ਅੱਗੇ, ਠੀਕ ਹੈ। ਸੋ ਜਦੋਂ ਬੰਦੇ ਦਾ ਅਸਾਈਲਮ ਕੇਸ ਪਾਸ ਹੁੰਦਾ ਵਾ, ਉਹ 730 ਪਟੀਸ਼ਨ ਫਾਈਲ ਕਰਦਾ ਆਪਣੇ ਘਰ ਵਾਲੀ ਨੂੰ ਤੇ ਜਵਾਕਾਂ ਨੂੰ ਨਾਲ ਜੁਆਇਨ ਕਰਾਉਣ ਲਈ। ਹਾਂਜੀ, ਇੱਥੇ ਸੱਦਣ ਲਈ, ਬਿਲਕੁਲ ਇੱਥੇ ਸੱਦਣ ਲਈ, ਠੀਕ ਹੈ। ਉਹੀ ਚੀਜ਼ ਜਿਹੜੇ ਰਿਫਿਊਜੀ ਆ ਤੇ ਅਸਾਈਲੀ ਆ, ਜਿਹੜੇ ਦੋਨੋਂ ਹੀ ਉਹ ਇਹ ਕਲਾਸੀਫਾਈ ਕਰਦੇ, ਉਹ ਫਾਈਲ ਕਰਦੇ ਆ। ਓਕੇ। ਹੁਣ ਕੀ ਸੀਗਾ ਕਿ ਇਹਨਾਂ ਨੇ ਅਜੇ ਕਲੈਰਿਟੀ ਨਹੀਂ ਦਿੱਤੀ ਕਿ ਜਿਹੜੇ ਅਸਾਈਲਮ ਵਾਲੇ ਆ, ਜਿੱਦਾਂ ਆਪਣੇ ਪੰਜਾਬ ਕੇਸ ਆ, ਇਹਨਾਂ ਦੇ ਡਿਪੈਂਡੈਂਟ ਤੇ ਵੀ ਇਹ ਲਾਗੂ ਹੋਣਾ ਕਿ ਨਹੀਂ ਹੋਣਾ, ਉਸ ਚੀਜ਼ ਦੀ ਕਲੈਰਿਟੀ ਨਹੀਂ ਹੈਗੀ ਫਿਲਹਾਲ। ਇਹ ਸਿਰਫ ਰਿਫਿਊਜੀ ਦੇ ਤੇ ਉਹਨਾਂ ਦੇ ਡਿਪੈਂਡੈਂਟ ਤੇ ਐਪਲੀਕੇਬਲ ਹੁੰਦਾ। ਬੇਸਿਕਲੀ ਇਹਨਾਂ ਨੇ ਕੀ ਕਿਹਾ ਕਿ ਜਿਹੜੀ ਪ੍ਰੈਜ਼ੀਡੈਂਟ ਨੇ 1 ਜਨਵਰੀ 2025 ਨੂੰ ਅਨਾਉਂਸਮੈਂਟ ਕੀਤੀ ਸੀਗੀ ਕਿ ਜਿਹੜਾ ਰਿਫਿਊਜੀ ਪ੍ਰੋਗਰਾਮ ਆ ਸਸਪੈਂਡ ਕਰ ਦਿਓ ਸਾਰਾ। ਹਾਂਜੀ, ਠੀਕ ਹੈ, ਬਿਲਕੁਲ। ਉਹਦੀ ਚਪੇਟ ਦੇ ਥੱਲੇ ਜਿਹੜੇ ਉਹਨਾਂ ਦੇ ਰਿਫਿਊਜੀ ਪ੍ਰੋਗਰਾਮ ਦੇ ਜਿਹੜੇ ਘਰ ਵਾਲੀ ਤੇ ਬੱਚੇ ਜਿਹੜੇ ਮਗਰ ਰਹਿ ਗਏ ਆ, 730 ਪ੍ਰੋਸੈਸ ਜਿਹੜਾ ਹੁੰਦਾ, ਉਹ ਅੰਬੈਸੀਆਂ ਨੇ ਜਿਹੜਾ ਸਸਪੈਂਡ ਕਰਤਾ। ਉਹ ਕਹਿੰਦੇ 730 ਉਹਨਾਂ ਨੂੰ ਨਹੀਂ ਦੇਣਾ। ਹੁਣ ਜਿਹੜਾ ਇਹਦੇ ਵਿੱਚ ਅਗਲਾ ਸਟੈਪ ਇਹ ਰਹਿ ਗਿਆ ਕਿ ਅਸਾਈਲਮ ਵਾਲੇ ਕੀ ਇਹਦੇ ਥੱਲੇ ਆਉਗੇ ਕਿ ਨਹੀਂ ਆਉਗੇ।
ਉਹ ਚੀਜ਼ ਦੀ ਕਲੈਰੀਫਿਕੇਸ਼ਨ ਆਣੀ ਅਜੇ ਬਾਕੀ ਆ। ਜਿਹੜੇ ਰਿਫਿਊਜੀ ਵਾਲੇ ਸੀਗੇ ਉਹਨਾਂ ਦੇ ਜਿਹੜੇ 730 ਜਿਹੜੇ ਮਤਲਬ ਘਰ ਵਾਲੀ ਬੱਚੇ ਮਗਰੋਂ ਦੀ ਜੁਆਇਨ ਕਰਦੇ ਆ ਕੇਸ ਪਾਸ ਹੋਣ ਤੋਂ ਬਾਅਦ, ਉਹ ਜਿਹੜੇ ਲੋਕੀ ਹੁਣ ਆਪਣੇ ਘਰ ਵਾਲੀ ਤੇ ਜਵਾਕਾਂ ਨੂੰ ਨਹੀਂ ਬੁਲਾ ਸਕਦੇ ਫਿਲਹਾਲ। ਸੋ ਇਹਦੀ ਕਲੈਰੀਫਿਕੇਸ਼ਨ ਇਹ ਹੈ ਕਿ ਕੀ ਇਹ ਜਿਹੜੀ ਚੀਜ਼ ਆ ਆਪਣੇ ਜਿਹੜੇ ਪੰਜਾਬੀ ਕੇਸ ਆ ਉਹਨਾਂ ਦੇ ਇੱਥੇ ਜੇ ਪਾਸ ਹੁੰਦੇ ਆ ਆਪਣੀ ਘਰ ਵਾਲੀ ਤੇ ਜਵਾਕਾਂ ਨੂੰ ਬੁਲਾਉਂਦੇ ਆ, ਕਿ ਇਹ ਉਹਨਾਂ ਨੂੰ ਵੀ ਰੋਕੂਗੇ ਕਿ ਨਹੀਂ ਰੋਕੂਗੇ, ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗੂਗਾ। ਫਿਲਹਾਲ ਕੀ ਹੈਗਾ ਕਿ ਜਿਹੜੀ ਉਹਨਾਂ ਦੀ ਅਪਡੇਟ ਹੈਗੀ ਹੈ ਹਨਾ, ਤੁਸੀਂ ਕੌਂਸੂਲੇਟ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਆ ਕਿਤੇ ਵੀ 730 ਫੋਲੋ ਟੂ ਜੁਆਇਨ ਵਾਲਾ ਨਾ ਜਿਹੜਾ, ਉਹਦੇ ਬਾਰੇ ਉਹਨਾਂ ਨੇ ਹੁਣ ਜਿਹੜੀ ਉਹ ਚੀਜ਼ ਨੂੰ ਟਾਰਗੇਟ ਕਰਨ ਜਾ ਰਿਹਾ ਕਿ ਇਹਨਾਂ ਦੇ ਪਿੱਛੋਂ ਡਿਪੈਂਡੈਂਟ ਰੋਕ ਦੋ, ਆਪ ਹੀ ਜਿਹੜਾ ਸੀਗਾ ਆਣੋਂ ਹਟ ਜੂਗੇ। ਉਹ ਚੀਜ਼ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਜਾ ਰਹੀਆਂ ਜੀ। ਆਈ ਥਿੰਕ ਇੱਥੇ ਰਿਫਿਊਜੀ ਤੇ ਅਸਾਈਲਮ ਦਾ ਜਿਹੜਾ ਡਿਫਰੈਂਸ ਆ ਉਹ ਆ ਜਾਊਗਾ, ਅਸਾਈਲੀ ਦਾ ਤੇ ਰਿਫਿਊਜੀ ਦਾ ਜਿਹੜਾ ਡਿਫਰੈਂਸ ਆ ਉਹ ਆ ਜਾਊਗਾ। ਅਸਾਈਲੀ ਦਾ ਜਿਹੜਾ ਆਈ ਥਿੰਕ ਅਟਰਨੀ ਟੇਕ ਕਹਿਣਾ ਜੀ, ਜਿਹੜਾ ਇਨ ਯੂਐਸ ਦੇ ਵਿੱਚ ਹੁੰਦਾ, ਜਿਹੜਾ ਇੱਥੋਂ ਅਪਲਾਈ ਕਰਦਾ ਉਹ ਆ ਜਾਂਦਾ ਆ। ਰਿਫਿਊਜੀ ਜਿਹੜਾ ਉਹ ਬੰਦਾ ਵੀ ਹੁੰਦਾ ਵੀ ਜਿਹੜਾ ਆਪਣੇ ਬਾਹਰੋਂ ਵੀ ਜਿਹੜਾ ਅਮਰੀਕਾ 'ਚ ਦਾਖਲ ਹੋਣ ਦੇ ਲਈ ਓਵਰਸੀਜ਼ ਜਿਹੜੀ ਉਹ ਪ੍ਰੋਟੈਕਸ਼ਨ ਆ ਉਸ ਦੀ ਜਿਹੜੀ ਉਹ ਮੰਗ ਜਿਹੜੀ ਕਰਦਾ ਹੁੰਦਾ। ਜਿੱਦਾਂ ਟਰੰਪ ਹੁਣਾਂ ਨੇ ਆਉਂਦਿਆਂ ਕਿਹਾ ਸੀਗਾ ਅਫਗਾਨਿਸਤਾਨ ਤੋਂ ਆ ਰਹੇ ਜਿਹੜੇ ਜਹਾਜ਼ ਜਾਂ ਰਿਫਿਊਜੀਆਂ ਵਾਲੇ ਜਹਾਜ਼ ਆ ਉਹਨਾਂ ਨੂੰ ਉੱਥੇ ਹੀ ਉਤਰਨ ਤੋਂ ਹੀ ਨਾਂਹ ਕਰਤੀ ਸੀ, ਉਹ ਲੈਂਡ ਤੋਂ ਹੀ ਜਿਹੜੀ ਉਹਨਾਂ ਨੇ ਨਾਂਹ ਕਰ ਦਿੱਤੀ ਸੀ। ਸੋ ਹੋਪਫੁਲੀ ਅਗਲੇ ਵੀਕ ਤੱਕ ਮੋਰ ਕਲੈਰਿਟੀ ਇਸ ਦੇ ਵਿੱਚ ਜਿਹੜੀ ਉਹ ਆਊਗੀ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਜਿਹੜੇ ਅਸਾਈਲੀ ਸੀਕਰਸ ਆ ਜਿਹੜੇ ਇੱਥੋਂ ਕਰ ਰਹੇ ਆ, ਜਿਨ੍ਹਾਂ ਨੇ ਇੱਥੋਂ ਅਸਾਈਲਮ ਜਿਨ੍ਹਾਂ ਨੂੰ ਗ੍ਰਾਂਟ ਹੋਇਆ ਆ ਕੇ ਇੱਥੇ ਅਪਲਾਈ ਕਰਕੇ ਵੀ ਉਹਨਾਂ ਦੇ ਉੱਤੇ ਅਸਰ ਪੈਂਦਾ ਜਾਂ ਨਹੀਂ। ਸੋ ਹੋਪਫੁਲੀ ਅਟਰਨੀ ਟੇਕ ਕਹਿਣਾ ਜੀ ਪਤਾ ਕਰਕੇ ਰੱਖਿਓ ਇਹਦਾ ਨੈਕਸਟ ਟਾਈਮ ਵੀ ਆਪਾਂ ਹੋਰ ਜਿਹੜਾ ਕਲੀਅਰਲੀ ਇਸ ਦੇ ਵਿੱਚ ਜਿਹੜਾ ਫਿਰ ਆਪਣਿਆਂ ਨੂੰ ਜਿਹੜਾ ਦੱਸ ਸਕੀਏ, ਕਿਉਂਕਿ ਪਰਸਨਲੀ ਵੀ ਕਈਆਂ ਨੇ ਜਿਹੜੀ ਉਹ ਕਾਲ ਕਰਕੇ ਪੁੱਛਿਆ ਭਾਜੀ I-730 ਦਾ ਜਿਹੜਾ ਉਹ ਕੀ ਬਣ ਰਿਹਾ ਆ, ਪਰ ਰਿਫਿਊਜੀਜ਼ ਦੇ ਲਈ ਤੁਸੀਂ ਕਹਿੰਦੇ ਆ ਵੀ ਉਹ ਉਹਨਾਂ ਨੇ ਪ੍ਰੋਗਰਾਮ ਉਹ ਸ਼ਟ ਡਾਊਨ ਕਰ ਦਿੱਤਾ ਹੈ ਜੀ। ਸੋ ਤਾਂ ਕਿ ਮਿਸ ਇਨਫੋਰਮੇਸ਼ਨ ਨਾ ਜਾਵੇ, ਠੀਕ ਆ। ਕਈ ਵਕੀਲ ਸਾਹਿਬ ਹੈਗੇ ਆ ਜਿਹੜੇ ਸਾਡੇ ਪ੍ਰੋਗਰਾਮ ਤੋਂ ਬਾਅਦ ਲਿਟਰਲੀ ਕਾਪੀ ਕਰਕੇ ਆਪਣਾ ਪ੍ਰੋਗਰਾਮ ਚਲਾਉਂਦੇ ਆ, ਠੀਕ ਆ। ਤੁਹਾਨੂੰ ਸਾਰਿਆਂ ਨੂੰ ਪਤਾ ਇਸ਼ਾਰਾ ਕਿਹਨਾਂ ਦੇ ਵੱਲ ਹੋ ਰਿਹਾ ਵਾ। ਤੇ ਹੁਣ ਕੀ ਸੀਗਾ ਕਿ ਮੈਂ ਕਿਹਾ ਤਾਂ ਕਰਕੇ ਕਲੀਅਰ ਕਰ ਦਈਏ, ਠੀਕ ਆ, ਕਿ ਜੇ ਹੁਣ ਦੇਖੋ ਕਿ ਕਲੈਰਿਟੀ ਜਦੋਂ ਨਹੀਂ ਹੋਣੀ ਨਾ ਫਿਰ ਅੱਗੇ ਵੀ ਕਿਸੇ ਨੇ ਕਲੈਰਿਟੀ ਨਹੀਂ ਦੇਣੀ ਕਿੱਦਾਂ ਦਾ ਆਪਣਾ ਆਪਣੀਆਂ ਮਿਰਰ ਹੁੰਦੀਆਂ ਵਾ ਜਿਹੜੀਆਂ। ਤੇ ਕੀ ਸੀਗਾ ਕਿ 730 ਫੋਲੋ ਟੂ ਜੁਆਇਨ ਉਹਨਾਂ ਨੇ ਸਸਪੈਂਡ ਕੀਤਾ ਵਾ। ਕੀ ਇਹਦੇ ਵਿੱਚ ਪੰਜਾਬੀ ਅਸਾਈਲਮ ਸੀਕਰ ਤੇ ਉਹਨਾਂ ਦੇ ਜਿਹੜੇ ਪਿੱਛੇ ਡਿਪੈਂਡੈਂਟ ਰਹਿ ਜਾਂਦੇ ਵਾਈਫ ਤੇ ਬੱਚੇ ਜਿਹੜੇ ਆਣੇ ਆ, ਉਹ ਕਲੈਰਿਟੀ ਅਜੇ ਨਹੀਂ ਆਈ। ਮੋਸਟ ਲਾਈਕਲੀ ਉਧਰ ਨੂੰ ਨਹੀਂ ਜਾਊਗੀ ਕਿਉਂਕਿ ਉਹ ਕੋਟਾ ਸਿਸਟਮ ਦੇ ਵਿੱਚ ਨਹੀਂ ਆਉਂਦੇ ਜਿਹੜੇ ਆਪਣੇ ਅਸਾਈਲਮ ਸੀਕਰ ਇੱਥੇ ਦੇ ਹੁੰਦੇ ਆ, ਤੇ ਰਿਫਿਊਜੀਆਂ ਦਾ ਜਿਹੜਾ ਕੋਟਾ ਹੁੰਦਾ ਵਾ। ਤੇ ਇਹਨੂੰ ਵੇਖਦੇ ਆ ਕਿ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ, ਹਫ਼ਤਿਆਂ ਦੇ ਵਿੱਚ, ਕਿ ਇੱਧਰ ਨੂੰ ਵੀ ਇਹ ਜਿਹੜਾ ਸ਼ਿਕੰਜਾ ਕੱਸਦੇ ਆ ਕਿ ਨਹੀਂ ਕੱਸਦੇ ਆ। ਨਹੀਂ ਕੱਸਦੇ ਕਿਉਂਕਿ ਆਲਰੇਡੀ ਅਸਾਈਲਮ ਅਪਲਾਈ ਕਰਨ ਦੇ ਉੱਤੇ ਇਹਨਾਂ ਨੇ ਰੋਕ ਲਾਈ ਹੈ ਐਗਜ਼ੈਕਟਿਵ ਆਰਡਰ ਦੇ ਤਹਿਤ, ਜੋ ਕਿ ਇਸ ਟਾਈਮ ਅਦਾਲਤ ਦੇ ਵਿੱਚ ਕੇਸ ਜਿਹੜਾ ਉਹ ਚੱਲ ਰਿਹਾ ਵੀ ਤੁਸੀਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਉਹਦੇ ਤੇ ਵੀ ਬਹੁਤ ਜ਼ਿਆਦਾ ਇਸ ਟਾਈਮ ਕਨਫਿਊਜ਼ਨ ਆ, ਕੌਣ ਕਿਹਦੇ ਲਈ ਆ। ਜਿਹੜਾ ਬਾਰਡਰ ਤੇ ਆਏ ਤਾਂ ਉਹਦੇ ਲਈ ਆ, ਅਸਾਈਲਮ ਆਫਿਸ 'ਚ ਆ ਕੇ ਜਿਹੜਾ ਕਰਦਾ ਹੈ ਉਹਦੇ ਲਈ ਆ, ਕੀ ਕੁਝ ਜਿਹੜਾ ਉਹ ਹੈਗਾ। ਸੋ ਦੇਰ ਆਰ ਲੋਟ ਆਫ ਚੇਂਜਸ ਜਿਹੜਾ ਹੈਪਨਿੰਗ, ਲਾਈਕ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਅਟਰਨੀ ਟੇਕ ਕਹਿਣਾ ਜੀ ਇਹ ਚੇਂਜਸ ਜਿਹੜੇ ਉਹ ਆ ਰਹੇ ਆ। ਸੋ ਕੀਪ ਅਪ ਕਰਨ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਤੁਹਾਨੂੰ ਅਸੀਂ ਰੋਜ਼ਾਨਾ ਹੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਪਡੇਟਸ ਆ ਉਹ ਖਬਰਾਂ ਦੇ ਰੂਪ ਦੇ ਵਿੱਚ ਤਾਂ ਦਿੰਦੇ ਆ, ਤੇ ਉਹਦੀਆਂ ਜਿਹੜੀਆਂ ਡੂੰਘਾਈ ਦੇ ਵਿੱਚ ਪੂਰੀ ਐਨਾਲਿਸਿਸ ਦੇ ਨਾਲ ਜਾਣਕਾਰੀ ਹਰ ਸੈਟਰਡੇ ਨੂੰ ਜਿਹੜਾ ਅਟਰਨੀ ਟੇਕ ਕਹਿਣਾ ਜੀ ਆਪਣੇ ਨਾਲ ਜੁੜਦੇ ਨੇ, ਤੇ ਉਹ ਆਪਾਂ ਨੂੰ ਪੂਰਾ ਕਲੀਅਰਲੀ ਜਿਹੜੇ ਕੱਲੀ ਗੱਲ ਦਾ, ਮੈਮੋਜ਼ ਦਾ, ਜੋ ਨਵੀਆਂ ਚੀਜ਼ਾਂ ਆ ਰਹੀਆਂ ਉਸ ਦਾ ਜਿਹੜਾ ਉਹ ਕਲੀਅਰਲੀ ਦੱਸਦੇ ਆ। ਅੱਛਾ, ਤੇ ਹੁਣ ਅਟਰਨੀ ਟੇਕ ਕਹਿਣਾ ਜੀ ਫੇਰ ਆਉਂਦੇ ਆ ਆਪਣੀ ਉਹ 2 ਸਾਲ ਵਾਲੀ ਜਿਹੜੀ ਉਹ ਗੱਲ ਦੇ ਉੱਤੇ। ਉਸ ਨੂੰ ਲੈ ਕੇ ਬਹੁਤ ਕੁਝ ਜਿਹੜਾ ਹੋਇਆ, ਜਿੱਦਾਂ ਤੁਸੀਂ ਵੀ ਸ਼ੁਰੂਆਤ 'ਚ ਦੱਸਿਆ ਵੀ ਉਸ ਕਲਿੱਪ ਨੂੰ, ਉਸ ਵੀਡੀਓ ਨੂੰ, ਉਸ ਇਨਫੋਰਮੇਸ਼ਨ ਨੂੰ ਕਾਫੀ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਸ਼ੇਅਰ ਕੀਤਾ ਗਿਆ। ਕਾਫੀ ਜ਼ਿਆਦਾ ਉਹ ਕਹਿ ਲਓ ਵੀ ਇਨਫੋਰਮੇਸ਼ਨ ਜਿਹੜੀ ਉਹ ਵਾਇਰਲ ਹੋਈ। ਜਿਹੜੇ ਹੁਣ 2 ਸਾਲ ਤੋਂ ਘੱਟ ਜਿਨ੍ਹਾਂ ਨੂੰ ਸਮਾਂ ਹੋਇਆ ਅਮਰੀਕਾ 'ਚ ਆਇਆਂ ਨੂੰ, ਚਾਹੇ ਉਹਨਾਂ ਦਾ ਅਸਾਈਲਮ ਆਫਿਸ ਦੇ ਵਿੱਚ ਕੇਸ ਆ, ਚਾਹੇ ਉਹਨਾਂ ਦਾ ਇਮੀਗ੍ਰੇਸ਼ਨ ਕੋਰਟ ਤੇ ਮੋਰੇ ਕੇਸ ਆ, ਸੋ ਉਹਨਾਂ ਦਾ ਇਸ ਟਾਈਮ ਕੀ ਚੱਲ ਰਿਹਾ? ਇਹ 2 ਸਾਲ ਵਾਲਾ ਮੁੱਦਾ, ਐਕਸਪੈਡਾਈਟਡ ਰਿਮੂਵਲ ਦਾ ਜਿਹੜਾ ਇਸ਼ੂ ਆ, ਇਹ ਆਪਸ ਦੇ ਵਿੱਚ ਕਿੱਦਾਂ ਇਕੱਠਾ ਹੋ ਰਿਹਾ ਹੈ ਤੇ ਕੀ ਹੈ ਪੂਰਾ? ਜੇ ਤੁਸੀਂ ਫਿਰ ਇਸ ਨੂੰ ਥੋੜਾ ਐਕਸਪਲੇਨ ਕਰੋ। ਜੀ, ਮੇਰੇ ਖੁਦ ਦੇ ਕਲਾਇੰਟਾਂ ਦੀਆਂ ਬੜੀਆਂ ਕਾਲਾਂ ਜਿਹੜੀਆਂ ਆਈਆਂ 2 ਸਾਲ ਤੋਂ ਘੱਟ ਵਾਲੇ ਜਿਹੜੇ ਹੈਗੇ, ਤੇ ਤੋ ਸਾਰਿਆਂ ਲਈ। ਸੋ ਮੈਂ ਇਹੀ ਸੀਗਾ, ਮੈਂ ਉਹਨਾਂ ਨੂੰ ਕਿਹਾ ਵੇਟ ਕਰੋ ਪ੍ਰੋਗਰਾਮ ਦੀ, ਅੱਜ ਉਹਦਾ ਕਵਰ ਕਰਦੇ ਹਾਂ ਥੋੜੀ ਡਿਟੇਲ ਦੇ ਵਿੱਚ। ਹੁਣ ਰਾਜ ਕਰਨ ਜੀ ਕੀ ਚੱਕਰ ਪੈ ਜਾਂਦਾ ਵਾ ਕਿ ਸਾਡਾ ਨਾ ਪ੍ਰੋਗਰਾਮ ਸੁਣ ਕੇ ਕਈ ਬੰਦੇ ਉਹਨੂੰ ਥੋੜਾ ਜਿਹਾ ਆਪ ਨਹੀਂ, ਮਤਲਬ ਕਿ ਤੁਸੀਂ ਕਹਿ ਲਓ ਕਿ ਆਪਣੇ ਪ੍ਰੋਗਰਾਮ ਦੇ ਥਰੂ ਵੀ ਬੜੇ ਚੈਨਲ ਚੱਲਦੇ ਆ ਕਿ ਜਿਹੜੇ ਖਬਰ ਸੁਣ ਕੇ ਅੱਗੇ ਉਹਨੂੰ
ਥੋੜੀ ਜਿਹੀ ਪ੍ਰੈਜ਼ੈਂਟੇਬਲ ਜੀ ਕਰਕੇ ਹਨਾ, ਆਪਾਂ ਤਾਂ ਆ ਕੇ ਗੱਲ-ਗੁਲ ਜਿਹੜੀ ਸਿੱਧੀ ਆ ਕਰਕੇ ਚੱਲ ਜੀਦਾ ਲੌਂਗ ਫਾਰਮੈਟ ਦੇ ਵਿੱਚ। ਜਿਹੜੀਆਂ ਸ਼ਾਰਟ ਫਾਰਮੈਟ ਵਾਲੀਆਂ ਵੀਡੀਓ ਹੁੰਦੀਆਂ, ਟਿਕਟੌਕ ਵਕੀਲ ਜਿਹੜਾ ਕਹਿ ਦਿੰਦੇ ਆ, ਇੰਸਟਾਗ੍ਰਾਮ ਵਾਲੇ ਇਹ ਉਹ ਉਹ ਚੀਜ਼ ਦੇ ਵਿੱਚ ਕੀ ਸੀਗਾ ਕਿ ਸਨਸਨੀ ਜਿਹੜੀ ਥੋੜੀ ਜ਼ਿਆਦਾ ਹੋ ਜਾਂਦੀ ਹੈ, ਕਲਿੱਕ ਬੇਟ ਵਾਲੀ, ਠੀਕ ਆ, ਤੇ ਇਨਫੋਰਮੇਸ਼ਨ ਘੱਟ ਜਿਹੜੀ ਮਿਲਦੀ ਹੈ। ਸੋ ਕੀ ਸੀਗਾ, 2 ਕਾਨੂੰਨ ਤੁਹਾਡੇ ਸਾਹਮਣੇ ਜਿਹੜੇ ਰੱਖਾਂਗੇ, ਠੀਕ ਆ। ਪਹਿਲਾ ਹੈ ਜੀ। ਕਾਨੂੰਨ ਹੈਗਾ 8 CFR 235.3। ਇਹ ਜਿਹੜਾ ਕਾਨੂੰਨ ਹੈਗਾ, ਇਹ ਪਹਿਲਾਂ ਤੋਂ ਹੀ ਬਣਿਆ ਹੋਇਆ, ਟਰੰਪ ਦਾ ਨਹੀਂ ਇਹਦੇ ਵਿੱਚ ਕੋਈ ਲੈਣਾ ਦੇਣਾ। ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਜਿਹੜਾ ਵੀ ਬੰਦਾ 2 ਸਾਲ ਤੋਂ ਘੱਟ ਜਿਹਨੂੰ ਹੋਇਆ ਹੋਵੇ ਤੇ ਕੱਚਾ ਜਿਹੜਾ ਆਇਆ ਹੋਵੇ ਵਿਦਆਊਟ ਇਨਸਪੈਕਸ਼ਨ ਐਡਮਿਸ਼ਨ, ਠੀਕ ਆ, ਉਹਨੂੰ ਆਪਾਂ ਕ੍ਰੈਡੀਬਲ ਫੀਅਰ ਇੰਟਰਵਿਊ, ਬਿਆਨ ਜਿਹਨੂੰ ਕਹਿੰਦੇ ਆ, ਉਹ ਆਪਾਂ ਉਹਨੂੰ ਲਗਾ ਸਕਦੇ ਆ। ਤੇ ਜੇ ਬਿਆਨ ਉਹਦੇ ਫੇਲ ਹੋ ਜਾਂਦੇ ਆ ਤੇ ਉਹਨੂੰ ਇੱਕ ਜਿਹੜਾ ਜੱਜ ਆ ਉਹ ਸੁਣ ਸਕਦਾ, ਤੇ ਉਸ ਤੋਂ ਬਾਅਦ ਕੋਈ ਇਹਦੀ ਅਪੀਲ ਨਹੀਂ ਹੋਣੀ। ਤੇ ਇਹਦੇ ਵਿੱਚ ਜਿਹੜਾ ਪੇਰੋਲ, ਇਹਦੇ ਵਿੱਚ ਜੇਲ੍ਹ 'ਚ ਡਿਟੇਨ ਕਰਕੇ ਰੱਖਣਾ ਬੰਦੇ ਨੂੰ ਜੀ। ਤੇ ਪੇਰੋਲ ਪਹਿਲਾਂ ਮਿਲ ਜਾਂਦਾ ਸੀਗਾ। ਹੁਣ ਟਰੰਪ ਸਰਕਾਰ ਦੇ ਟਾਈਮ ਤੇ ਉਹ ਪੇਰੋਲ ਦੀ ਉਮੀਦ ਨਾ ਕਰਿਓ ਕਿ ਪੇਰੋਲ ਮਿਲ ਗਿਆ, ਬੌਂਡ ਮਿਲ ਗਿਆ, ਠੀਕ ਆ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਬੰਦਾ ਅਸਾਈਲਮ ਤੇ ਆਹ ਪਰਸੀਕਿਊਸ਼ਨ ਜਿਹੜੀ ਕਲੇਮ ਕਰ ਲੈਂਦਾ, ਤੇ ਇਹਦੇ ਵਿੱਚ ਆਹੀ ਜਿਹੜਾ ਤੁਹਾਨੂੰ ਹੀਅਰਿੰਗ ਵਾਲਾ ਸਿਸਟਮ ਦੱਸਤਾ ਕਿ ਜੱਜ ਤੋਂ ਬਾਅਦ ਕੋਈ ਤੁਹਾਡੀ ਹੋਰ ਅਪੀਲ ਨਹੀਂ ਹੈਗੀ। ਹੁਣ ਜਿਹੜੀ ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਚੀਜ਼ ਸੀਗੀ 2 ਸਾਲ ਵਾਲੇ ਦੇ ਵਿੱਚ ਜਿਹੜੀ ਸਨਸਨੀ ਜਿਹੜੀ ਮਚੀ ਹੋਈ ਆ, ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਚੀਜ਼ ਆ ਜਾਂਦੀ ਆ ਉਹ ਹੈਗੀ ਆ ਇੱਕ ਕਾਨੂੰਨ ਹੈਗਾ 8 CFR 1003.42। ਠੀਕ ਹੈ ਇਹ ਜੀ। ਕਾਨੂੰਨ ਕੀ ਕਹਿੰਦਾ ਹੈਗਾ ਕਿ ਇਹਨੂੰ ਸੁਣਿਓ ਧਿਆਨ ਨਾਲ ਕਿ ਇਮੀਗ੍ਰੇਸ਼ਨ ਜਿਹੜਾ ਜੱਜ ਹੈਗਾ ਉਹਨੇ 24 ਘੰਟਿਆਂ ਦੇ ਵਿੱਚ ਹੋ ਸਕੇ ਤਾਂ ਉਹ ਰਿਵਿਊ ਕਰਕੇ ਦੱਸੇ ਕਿ ਬੰਦੇ ਨੂੰ ਜਿਹੜਾ ਤੋਰਨਾ ਕਿ ਨਹੀਂ ਤੋਰਨਾ, ਤੇ ਕਿਸੇ ਵੀ ਹਾਲਾਤ ਦੇ ਵਿੱਚ 7 ਦਿਨਾਂ ਤੋਂ ਜ਼ਿਆਦਾ ਜਿਹੜਾ ਉਹ ਰਿਵਿਊ ਨਹੀਂ ਹੋਣਾ ਚਾਹੀਦਾ। ਮਤਲਬ ਕਿ 1 ਦਿਨ ਤੋਂ ਲੈ ਕੇ 7 ਦਿਨ ਦੇ ਵਿੱਚ ਉਹਦਾ ਫੈਸਲਾ ਕਰਨਾ ਹੀ ਕਰਨਾ ਹੈਗਾ। ਓਕੇ। ਜਦੋਂ ਜਿਹੜਾ ਤੁਹਾਡੇ ਬਿਆਨ, ਜਦੋਂ ਜਿਹੜਾ ਕ੍ਰੈਡੀਬਲ ਫੀਅਰ ਇੰਟਰਵਿਊ ਜਿਹੜੀ ਫੇਲ ਹੋ ਜਾਂਦੀ ਹੈ। ਸੋ ਇਹਦਾ ਹੁਣ ਮਤਲਬ ਕੀ ਨਿਕਲਦਾ ਹੈਗਾ ਕਿ 2 ਸਾਲ ਤੋਂ ਘੱਟ ਜਿਹੜਾ ਬੰਦਾ ਹੋਇਆ, ਜਿਹੜਾ ਕੱਚਾ, ਜਿਹਨੇ ਕੁਛ ਨਹੀਂ ਫਾਈਲ ਕੀਤਾ, ਉਹਨੂੰ ਚੱਕਿਆ ਜਾ ਸਕਦਾ ਤੇ ਉਹਨੂੰ ਆਹੀ ਕਿ ਤੈਨੂੰ ਵਾਪਸ ਭੇਜ ਦੇਣਾ। ਹੁਣ ਜੇ ਕਿਸੇ ਦਾ ਅਸਾਈਲਮ ਦਾ ਉਹ ਦੱਸਦਾ ਕਿ ਯਾਰ ਮੈਂ ਅਸਾਈਲਮ ਦੀ ਆਹ ਪ੍ਰੋਬਲਮ ਆ ਮੈਨੂੰ, ਹਨਾ, ਇਹ ਸੇਮ ਉਹੀ ਕਾਨੂੰਨ ਆ ਜਿਹਦੇ ਤਹਿਤ ਉਹ ਬਾਰਡਰ ਤੇ ਤੁਹਾਨੂੰ ਰੋਕਦੇ ਸੀਗੇ, ਤੂੰ ਦੱਸ ਕੀ ਤੇਰੇ ਨਾਲ ਕੀ ਹੋਇਆ, ਕਿੱਦਾਂ ਹੋਇਆ, ਜਿਹੜਾ ਬਾਈਡਨ ਨੇ ਸਸਪੈਂਡ ਕਰਤਾ ਸੀਗਾ ਪੂਰਾ। ਸੋ ਇਹਦੇ ਵਿੱਚ 24 ਘੰਟੇ ਵਾਲਾ ਇੱਕ ਆ ਗਿਆ ਕਿ 24 ਘੰਟੇ 'ਚ ਦੱਸੋ, ਜਾਂ ਹੱਦ ਤੋਂ ਹੱਦ 7 ਦਿਨਾਂ ਦੇ ਵਿੱਚ ਜਿਹੜਾ ਜੱਜ ਆ ਉਹ ਆਪਣਾ ਫੈਸਲਾ ਦੇਵੇ। ਜਿਹੜੀ ਟਰੰਪ ਸਰਕਾਰ ਆ ਉਹ ਕੀ ਕਰ ਰਹੀ ਆ ਕਿ ਉਹ ਇਹਨੂੰ ਥੋੜੀ ਜਿਹੀ ਹੋਰ ਸ਼ਾਤਰ ਬਣ ਕੇ, ਜਿਹੜੇ ਲੋਕਾਂ ਦੇ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਵੀ ਕੇਸ ਲੱਗੇ ਆ, ਓਕੇ, ਉਹ ਕਹਿ ਰਹੇ ਆ ਕਿ ਇਹਨਾਂ ਨੂੰ ਡਿਸਮਿਸ ਕਰ ਦਿਓ ਕੇਸਾਂ ਨੂੰ, ਤੇ ਫਿਰ ਇਹਨਾਂ ਨੂੰ ਫੜੋ, ਤੇ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ 2 ਸਾਲ ਤੋਂ ਘੱਟ ਹੋਏ ਆ, ਤੇ ਫਿਰ ਇਹਨਾਂ ਨੂੰ ਇਹੀ ਜਿਹੜਾ ਸੀਗਾ ਸਿਸਟਮ 'ਚ ਪਾਓ ਜਿਹਦੇ ਵਿੱਚ 7 ਦਿਨਾਂ ਦੇ ਅੰਦਰ ਇਹਨਾਂ ਨੂੰ ਵਾਪਸ ਭੇਜਿਆ ਜਾ ਸਕੇ। 7 ਦਿਨਾਂ ਦੇ ਅੰਦਰ ਉਹਨਾਂ ਦੇ ਬਿਆਨ ਸੁਣ ਕੇ ਤੇ ਫੈਸਲਾ ਕਰਕੇ, ਤੇ ਇੱਕ ਜੱਜ ਨੇ ਉਹਨੂੰ ਵੈਰੀਫਾਈ ਕਰਨਾ, ਤੇ ਉੱਤੇ ਕੋਈ BIA ਜਾਂ ਸਰਕਟ ਕੋਰਟ ਦੀ ਉਹਦੀ ਅਪੀਲ ਨਹੀਂ ਹੁੰਦੀ ਹੈਗੀ। ਇਹ ਪਾਸੇਬਲ ਚੀਜ਼ਾਂ ਜਿਹੜੀਆਂ ਜਾ ਰਹੀਆਂ। ਹੁਣ ਇਹਦੇ ਵਿੱਚ ਲੋਕੀ ਬੜੇ ਪਰੇਸ਼ਾਨ ਆ, ਉਹ ਕਹਿ ਰਹੇ ਯਾਰ ਮੈਨੂੰ ਤਾਂ 2 ਸਾਲ ਤੋਂ ਘੱਟ ਹੋਏ ਆ, ਮੈਂ ਕੀ ਕਰਾਂ। ਤੁਸੀਂ ਕੁਛ ਨਹੀਂ ਕਰ ਸਕਦੇ ਇਹਦੇ ਵਿੱਚ। ਜੇ ਤੁਹਾਡੀ ਤਰੀਕ ਆ ਤੇ ਤੁਸੀਂ ਉਹਦੀ ਵੇਟ ਕਰ ਸਕਦੇ ਆ। ਇਨਫੈਕਟ ਏਦਾਂ ਦੇ ਲੋਕ ਵੀ, ਉਹਨਾਂ ਨੇ ਕਹਿੰਦੇ ਕਈਆਂ ਨੇ ਬਿਆਨ ਦੇ ਸਬਜੈਕਟ ਕੀਤੇ ਆ ਜਿਨ੍ਹਾਂ ਦੀ ਹਫ਼ਤੇ ਬਾਅਦ ਜਿਹੜੀ ਤਰੀਕ ਸੀਗੀ, ਆਉਣ ਵਾਲੇ ਹਫ਼ਤੇ 10 ਦਿਨ ਬਾਅਦ ਵੀ ਜਿਹੜੀ ਤਰੀਕ ਆ, ਇਹ ਹੁਣ ਕਿੰਨੇ ਲੈਵਲ ਤੇ ਲੋਕਾਂ ਨੂੰ ਫੜ ਸਕਦੇ ਆ ਏਦਾਂ, ਕਿਉਂਕਿ ਇਹਨਾਂ ਦੇ ਕੋਲ ਵੀ ਦੇਖੋ ਬੰਦਿਆਂ ਦੀ ਥੋੜ ਆ, ਸਿਸਟਮ ਦੀ ਥੋੜ ਆ ਕਿ ਹਰੇਕ ਚੀਜ਼ ਨਹੀਂ ਕਿ ਬਾਰਡਰ ਵੀ ਸੀਲ ਕਰਤਾ, ਆਹ ਵੀ ਕਰਤਾ, ਉਹ ਵੀ ਕਰਤਾ, ਇਨਵੈਸਟੀਗੇਸ਼ਨਾਂ। ਪਰ ਇਹ ਆ ਕਿ ਇਹਨਾਂ ਨੇ ਕਰਨਾ ਉਹ ਸ਼ੁਰੂ ਕਰ ਦਿੱਤਾ, ਲੜੀ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਹਫ਼ਤੇ ਜਿੱਦਾਂ ਖਬਰ ਕੀਤੀ ਸੀਗੀ, ਉਦੋਂ ਤੋਂ ਹੀ ਜਿਹੜਾ ਸੀਗਾ ਇਹ ਸਿਸਟਮ ਚਾਲੂ ਹੋ ਗਿਆ। ਹਫ਼ਤੇ ਦੇ ਵਿੱਚ ਕਈ ਕੁਛ ਹੋਇਆ, ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਕਈ ਕੁਛ ਹੋਰ ਜਿਹੜਾ ਹੋਣਾ ਵਾ, ਠੀਕ ਹੈ। ਐਡਰੈਸ ਤੁਹਾਨੂੰ ਆਪਣੇ ਅਪਡੇਟਡ ਰੱਖਣੇ ਪੈਣੇ ਆ। ਇੱਕ ਵਾਰੀ ਲੋਕਾਂ ਨੂੰ, ਕਈਆਂ ਨੂੰ ਨਾ ਭੁਲੇਖਾ ਹੁੰਦਾ ਕਿ ਮੈਂ ਐਡਰੈਸ ਕੋਈ ਹੋਰ ਦੇ ਦੇਵਾਂ ਤੇ ਮੈਂ ਉੱਥੇ ਰਵਾਂ ਨਾ। ਐਡਰੈਸ ਤੁਸੀਂ ਸਿਸਟਮ ਦੇ ਵਿੱਚ ਦਿੱਤਾ, ਉਹਨਾਂ ਨੇ ਤੁਹਾਡੀ ਰਿਕੁਆਇਰਮੈਂਟ ਹੈਗੀ ਆ ਕਿ ਤੁਸੀਂ ਐਡਰੈਸ ਜਿਹੜੇ ਅਪਡੇਟ ਕਰਨੇ ਆ ਆਪਣੇ ਆਈਸ ਦੇ ਨਾਲ ਵੀ, ਚੈੱਕ ਇਨ ਦੇ ਵਿੱਚ ਵੀ ਜਾਣਾ। ਪਹਿਲਾਂ ਸੀਗਾ ਇੱਕ ਲੋਕਾਂ ਦਾ ਨਾ ਐਟੀਟਿਊਡ ਬਣ ਗਿਆ ਸੀਗਾ ਕਿ ਲੈ ਯਾਰ ਉਹ ਤਾਂ ਨਾ ਐਂਕਲ ਮੋਨੀਟਰ ਲਾ ਦਿੰਦੇ ਆ, ਜਿਹੜਾ GPS ਹੁੰਦਾ, ਹਾਂਜੀ, ਤੇ ਉਹਦੀ ਬੜੀ ਪ੍ਰੋਬਲਮ ਆ, ਮੈਂ ਆਈਸ ਦੇ ਜਾਣਾ ਨਹੀਂ, ਕੁਛ ਕਰੋ, ਹੱਲ ਕੱਢੋ, ਠੀਕ ਆ। ਉਹ ਪ੍ਰਾਹੁਣਾਚਾਰੀ ਜਿਹੜੀ ਆ ਉਹ ਮੁੱਕ ਗਈ ਆ। ਤੁਸੀਂ ਸ਼ੁਕਰ ਕਰੋਗੇ ਜੇ ਉਹਨਾਂ ਨੇ ਤੁਹਾਨੂੰ ਆਈਸ ਦਾ ਉਹ ਲਾ ਕੇ ਛੱਡ ਦਿੱਤਾ ਬਾਹਰ ਕਿ ਬਈ ਤੂੰ ਆਹ ਲੈ ਜਾ ਜਾਂ ਫੋਟੋ ਖਿੱਚ ਕੇ ਦੇ। ਜਿੱਦਾਂ ਲੋਕੀ ਕਈ ਨੁਕਸ ਕੱਢਦੇ ਹੈ ਨਾ ਕਿ ਨਹੀਂ ਯਾਰ ਮੈਨੂੰ ਕਹਿੰਦੇ ਆ ਕਿ ਫੋਟੋ ਖਿੱਚ ਸੜਕ ਦੇ ਕੋਨੇ ਤੇ ਜਾ ਕੇ ਬੋਰਡ ਦੇ ਉੱਤੇ,
ਉਹ ਚੀਜ਼ ਨੂੰ ਤੁਸੀਂ ਥੈਂਕ ਕਰੋਗੇ ਕਿ ਯਾਰ ਇਹ ਠੀਕ ਆ, ਸਸਤੇ ਦੇ ਵਿੱਚ ਛੁੱਟ ਗਿਆ। ਉਹ ਕੀ ਕਹਿ ਰਹੇ ਆ ਕਿ 2 ਸਾਲ ਤੋਂ ਘੱਟ ਵਾਲਿਆਂ ਨੂੰ ਕੋਰਟ ਸਿਸਟਮ 'ਚੋਂ ਕੱਢੋ, ਕਿਉਂਕਿ ਉਹਨਾਂ 'ਚ ਟਾਈਮ ਲੱਗਦਾ ਵਾ, ਅੱਗੇ ਅਪੀਲਾਂ ਦੀ ਆਪਸ਼ਨ ਹੁੰਦੀ ਆ। ਉਹਨਾਂ ਨੂੰ ਸਿੱਧੇ ਚੱਕ ਕੇ ਤੁਸੀਂ ਜਿਹੜਾ ਕ੍ਰੈਡੀਬਲ ਫੀਅਰ ਬਿਆਨ ਵਾਲੇ ਸਿਸਟਮ 'ਚ ਪਾਓ, ਕਿਉਂਕਿ ਜਿਹੜਾ ਬਾਈਡਨ ਸੀਗਾ, ਉਹਨੇ ਹੁਣ ਕਈ ਲੋਕਾਂ ਦੇ ਬਿਆਨ ਨਹੀਂ ਲਏ ਆ। ਇਹਦੇ ਵਿੱਚ ਹੁਣ ਉਹ ਲੋਕਾਂ ਦਾ ਫਾਇਦਾ ਹੋ ਜਾਣਾ ਜਿਹੜੇ ਬਿਆਨ ਦੇ ਕੇ ਬਾਰਡਰ ਤੋਂ ਆਏ ਸੀਗੇ, ਠੀਕ ਆ। ਜਿਹੜੇ ਲੋਕੀ ਬਿਨਾਂ ਬਿਆਨ ਦੇ ਕੇ ਆਏ ਸੀਗੇ, ਉਹ ਇਹਦੇ ਵਿੱਚ ਰਿਸਕ 'ਚ ਆ। ਹੁਣ ਜਿਹਨੇ ਬਿਆਨ ਦਿੱਤਾ ਉਹ ਕਹੂਗਾ ਕਿ ਯਾਰ ਮੇਰੇ ਨਾਲ ਤਾਂ ਪਹਿਲਾਂ ਵੀ ਏਦਾਂ ਤੁਸੀਂ ਇੱਕ ਵਾਰੀ ਕਰ ਚੁੱਕੇ ਆ, ਮੇਰਾ ਤਾਂ ਆਲਰੇਡੀ ਜੱਜ ਤੇ ਡਿਸਾਈਡ ਕਰਤਾ, ਮੈਂ ਤਾਂ ਜੱਜ ਦੇ ਕੋਲੋਂ ਦੀ ਜਿਹੜਾ ਬਿਆਨ ਆਪਣੇ ਪ੍ਰੂਵ ਕਰਾ ਕੇ ਆਇਆ, ਠੀਕ ਆ। ਉਹ ਲੋਕਾਂ ਕੋਲ ਡਿਫੈਂਸ ਹੈਗਾ। ਜਿਹੜੇ ਸਿੱਧੇ ਹੀ ਜਿਹੜਾ ਨਾਮ ਪਤਾ ਲਿਖ ਕੇ ਛੱਡੇ ਆ ਬਿਨਾਂ ਬਿਆਨਾਂ ਦੇ, ਉਹਨਾਂ ਨੂੰ ਇਹ ਜਿਹੜੀ ਪ੍ਰੋਬਲਮ ਜਿਹੜੀ ਹੋ ਸਕਦੀ ਆ। ਸੋ ਇਹ ਜਿਹੜਾ ਚੀਜ਼ ਆ, ਕਿੰਨੇ ਲੈਵਲ ਤੇ ਜਿਹੜੀ ਕਰਦੇ ਆ, ਕਿੰਨੀ ਇਹਨੂੰ ਐਕਸਪੈਂਡ ਕਰਦੇ ਆ, ਇਹ ਚੀਜ਼ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗੀ। ਪਰ ਇੱਥੇ ਜਿਹੜਾ ਉਹਨਾਂ ਨੇ ਕੰਮ ਕਰਨਾ ਜਿਹੜਾ ਸ਼ੁਰੂ ਕਰ ਲਿਆ ਕੇਸਾਂ ਦੇ ਉੱਤੇ, ਤਰੀਕਾਂ ਤੋਂ ਪਹਿਲਾਂ ਹੀ ਜਿਹੜਾ ਸੀਗਾ ਉਹਨਾਂ ਨੂੰ ਹਫ਼ਤੇ ਦੇ ਵਿੱਚ ਜਿਹੜਾ ਰਫਾ-ਦਫਾ ਜਿਹੜਾ ਕਰ ਰਹੇ ਹੈਗੇ ਆ। ਸੋ ਆਈ ਥਿੰਕ ਜਿਹੜੀ ਇੱਕ ਹੁਣ ਅਮਰੀਕਾ ਨੂੰ ਜਿਹੜੀ ਅਮਰੀਕਾ ਤੋਂ ਇੰਡੀਆ ਨੂੰ ਵਾਪਸ ਗਈ ਆ 104 ਜਣਿਆਂ ਦੀ, ਉਹਦੇ ਵਿੱਚ ਬਹੁਤ ਸਾਰੇ ਉਹ ਲੋਕ ਸੀਗੇ ਜਿਹੜੇ ਇਹਨਾਂ ਨੂੰ ਥੋੜਾ ਚਿਰ ਹੀ ਹੋਇਆ ਸੀ ਅਜੇ ਆਇਆਂ ਨੂੰ। ਕਿਸੇ ਦੇ ਕੋਈ 15 ਦਿਨ ਵਾਲੀ ਖਬਰ ਆ ਰਹੀ ਸੀ, ਕਿਸੇ ਦਾ ਕੁਛ ਜਿਹੜਾ ਉਹ ਚੀਜ਼ ਆ ਰਹੀ ਸੀ। ਸੋ ਇਹਦਾ ਮਤਲਬ ਇਹ ਜਿਹੜੀ ਨਵੀਂ ਗਾਈਡੈਂਸ ਦੇ ਅਧੀਨ ਜਿਹੜਾ CFR 1003.42 ਦਾ ਤੁਸੀਂ ਗੱਲ ਕੀਤੀ ਆ ਵੀ 1 ਤੋਂ 7 ਦਿਨਾਂ 'ਚ ਉਹਨਾਂ ਦਾ ਫੈਸਲਾ ਲੈ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਡਿਪੋਰਟ ਕੀਤਾ ਜਾ ਰਿਹਾ ਹੈ। ਜੀ। ਸੋ ਹੁਣ ਇੱਥੇ 2 ਚੀਜ਼ਾਂ ਜਿਹੜੀਆਂ ਮੈਂ ਪੁੱਛਣਾ ਚਾਹੁੰਦਾ ਨਾਲ ਹੀ। ਇੱਕ ਤਾਂ ਉਹ ਲੋਕ ਜਿਹੜੇ 2 ਸਾਲ ਦੇ ਵਿੱਚ ਜਿਨ੍ਹਾਂ ਨੇ ਆ ਕੇ ਸਮੇਂ ਸਿਰ ਅਸਾਈਲਮ ਲਾਤਾ, ਜਾਂ ਜਿਹੜੇ ਬਾਰਡਰ ਤੇ ਫੜ ਹੋ ਗਏ ਸੀ ਉਹ, ਤੇ ਇੱਕ ਉਹ ਜਿਹੜੇ ਸੇਫ ਲੰਘ ਗਏ ਸੀ। ਇਹਨਾਂ ਦੋਨਾਂ ਦੇ ਲਈ ਵੀ ਥੋੜਾ ਡਿਫਰੈਂਸ ਹੋਊਗਾ ਜਾਂ ਸੇਮ ਥਿੰਗ ਹੋਊਗੀ, ਜਾਂ ਦੋਨੋਂ ਹੀ ਇਹਦੇ ਇਸ ਜਿਹੜੇ 2 ਸਾਲ ਤੋਂ ਹੇਠਾਂ ਵਾਲੇ ਐਕਸਪੀਡਾਈਟਡ ਰਿਮੂਵਲ ਵਾਲੇ, ਇਹ ਜਿਹੜਾ ਤੁਸੀਂ ਰੂਲ ਦਾ ਜਿਹੜਾ ਉਹ ਦੱਸਿਆ, ਕਾਨੂੰਨ ਦਾ ਜਿਹੜਾ ਇਹ ਪਾਰਟ ਦੱਸਿਆ ਵੀ ਉਹਦੇ ਅੰਡਰ ਆਉਂਦੇ ਆ? ਇਹ ਤਾਂ ਦੇਖੋ, ਜੇ ਸਰਕਾਰੀ ਵਕੀਲ ਕਹਿ ਦੇ ਕਿ ਮੈਂ ਅੱਗੇ ਕੇਸ ਨਹੀਂ ਵਧਾਉਣਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਤੇ ਉਹ ਵੀ ਤੇ ਉਸੀ ਚਪੇਟ ਦੇ ਵਿੱਚ ਆ ਗਏ ਨਾ ਰੂਲ ਦੇ। ਸੋ ਜਿਹੜੇ ਨਾਰਮਲ ਤੁਸੀਂ ਕਹਿ ਰਹੇ ਆ ਕਿ ਲੋਕੀ ਜਿਨ੍ਹਾਂ ਨੇ ਕੇਸ-ਕੂਸ ਅਜੇ ਲਾਏ ਨਹੀਂ ਸੀਗੇ, ਜਾਂ ਕੋਰਟ ਸਿਸਟਮ 'ਚ ਨਹੀਂ ਸੀਗੇ, ਜਾਂ ਜਿਹੜੇ ਸੇਫ ਲੰਘ ਕੇ ਆਏ ਸੀਗੇ, ਜਾਂ ਜਿਹੜੇ ਬਾਰਡਰ ਟੱਪਦੇ ਆ, ਉਹ ਤੇ ਆਉਂਦੇ ਹੀ ਆਉਂਦੇ ਸੀਗੇ ਹਿਸਟੋਰੀਕਲੀ। ਉਹਨਾਂ ਨੂੰ ਫੜ ਕੇ ਪੁੱਛਿਆ ਜਾ ਸਕਦਾ ਸੀਗਾ। ਪਰ ਜਿੱਦਾਂ ਦੱਸਿਆ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਦੇ ਥੱਲੇ ਜਿਹੜੇ ਵਕੀਲ ਆ, ਉਹ ਇਹਨੂੰ ਹੋਰ ਥੋੜਾ ਜਿਹਾ ਅਗਾਂਹ ਲੈ ਕੇ ਜਾ ਸਕਦੇ ਆ ਕਿ ਭਾਵੇਂ ਤੁਸੀਂ ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ ਵੀ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਤੰਗ ਕੀਤਾ ਜਾ ਸਕਦਾ। ਪਹਿਲਾਂ ਕੀ ਗੱਲਾਂ ਹੁੰਦੀਆਂ ਸੀਗੀਆਂ, ਜੇ ਤੁਸੀਂ ਇਹੀ ਗੱਲ ਬਾਈਡਨ ਦੇ ਕਾਰਜਕਾਲ 'ਚ ਤੋਂ ਪਹਿਲਾਂ ਪੁੱਛਦੇ ਤਾਂ ਤੁਹਾਨੂੰ ਕੋਈ ਵੀ ਵਕੀਲ ਉਹ ਕਹਿੰਦਾ ਕਿ ਨਹੀਂ, ਏਦਾਂ ਨਹੀਂ ਹੋ ਸਕਦਾ, ਲਾਅ ਐਂਡ ਆਰਡਰ ਆ, ਡਿਊ ਪ੍ਰੋਸੈਸ ਆ, ਤੁਹਾਡੀ ਹੀਅਰਿੰਗ ਆ ਗਈ ਆ, ਏਦਾਂ ਨਹੀਂ ਹੁੰਦਾ, ਏਦਾਂ ਕਦੀ ਨਹੀਂ ਹੋਇਆ, ਤੁਹਾਡੀ ਤਰੀਕ ਆਊਗੀ। ਹੁਣ ਉਹ ਚੀਜ਼ ਕੋਈ ਨਹੀਂ ਕਹਿ ਸਕਦਾ, ਕਿਉਂਕਿ ਹੁਣ ਜਿਹੜੀ ਸੀਗੀ ਟਰੰਪ ਸਰਕਾਰ ਨੇ ਵੀ ਫਿਰ ਜੱਟਾਂ ਵਾਲਾ ਹਿਸਾਬ ਕੀਤਾ ਕਿ ਜੇ ਉਧਰੋਂ ਦੇ ਪਾਸੇ ਬੰਦੇ ਨਹੀਂ ਆਣੇ ਹਟਦੇ, ਤਾਂ ਇਧਰੋਂ ਵੀ ਇਹ ਆ ਕਿ ਮੈਂ ਵੀ ਭੇਜੂਗਾ, ਹਨਾ। ਇਹਨੇ ਤੁਸੀਂ ਦੇਖੋ ਕਿ ਡੇ 1 ਤੋਂ ਇਹਨੇ ਆਂਦੇ ਹੀ ਜਿਹੜਾ ਪਲਾਨ ਸੀਗਾ ਸਿੱਧੇ ਇਹਨੇ ਲਾਗੂ ਕਰਤਾ, ਠੀਕ ਹੈ। ਟੈਰਿਫ ਲਾਤੇ ਇਹਨੇ। ਮੈਕਸੀਕੋ ਨੇ ਦੇਖ ਲਓ, ਜਿਹੜਾ ਤਰਲੇ ਮਿੰਨਤਾਂ ਕਰਦੀ ਹੁੰਦੀ ਸੀ ਬਾਈਡਨ ਸਰਕਾਰ ਤੇ, 10,000 ਜਿਹੜੇ ਬੰਦੇ ਹੁਣ ਮੈਕਸੀਕੋ ਨੇ ਆਪਣੇ ਜਿਹੜੇ ਲਾਅ ਐਨਫੋਰਸਮੈਂਟ ਆਫੀਸਰਸ ਬਾਰਡਰ ਉੱਤੇ ਕਰਨ ਨੂੰ ਲਗਾਏ ਆ। ਉਹ ਕੈਨੇਡਾ ਵਾਲਿਆਂ ਨੂੰ ਵੀ ਲਾਉਣੇ ਪੈ ਗਏ, ਉਹਨਾਂ ਨੇ ਵੀ 10,000 ਲਾਏ ਆ। ਹਾਂਜੀ। ਸੋ ਇਹਦੇ ਵਿੱਚ ਚਾਹੇ ਕੋਈ ਅਸਾਈਲਮ ਆਫਿਸ ਦੇ ਵਿੱਚ ਆ ਤੇ ਚਾਹੇ ਉਹ ਕੋਰਟ ਦੇ ਵਿੱਚ ਆ, ਇਹ ਦੋਨਾਂ ਦੇ ਉੱਤੇ ਹੀ ਲਾਗੂ ਆ। 2 ਸਾਲ ਤੋਂ ਵਿੱਚ ਵਾਲਾ ਜਿਹੜਾ ਆ, ਇਹ ਡਜ਼ ਨਾਟ ਮੈਟਰ ਤੁਸੀਂ ਇਕੱਲੇ ਕੋਰਟ 'ਚ ਆ ਜਾਂ ਅਸਾਈਲਮ ਆਫਿਸ ਦੇ ਵਿੱਚ ਆ। ਕੀ ਜਦੋਂ ਆਈਸ ਤੇ ਬੰਦਾ ਜਾਂਦਾ ਆ ਹਾਜ਼ਰੀ ਲਵਾਉਣ ਦੇ ਲਈ ਵੀ ਜਾਂਦਾ, ਉਦੋਂ ਵੀ ਇਹਨਾਂ ਨੂੰ ਉੱਥੋਂ ਚੱਕਿਆ ਜਾ ਸਕਦਾ? ਜੀ। ਜੀ। ਸੋ ਇਹ ਇਸ ਟਾਈਮ ਜਿਹੜੀ ਉਹ ਚੀਜ਼ ਚੱਲ ਰਹੀ ਹੈਗੀ ਆ। ਤੇ DUI ਸਪੀਡਿੰਗ ਜਿਹੜੀਆਂ ਚੀਜ਼ਾਂ ਨਾ, DUI ਸਪੀਡਿੰਗ ਕਿੱਦਾਂ, ਤੇ DUI ਤੇ ਹੁਣ ਜਿੱਦਾਂ ਉਹ ਰੈਫਰ ਕਰ ਰਹੇ ਆ, ਤੇ 2 ਸਾਲ ਤੋਂ ਜਿਹੜਾ ਘੱਟ ਹੋਇਆ, ਮੈਂ ਕਿਹਾ DUI ਤੁਹਾਨੂੰ ਡਿਪੋਰਟ ਨਹੀਂ ਕਰਾਉਂਦੀ ਇਟਸੈਲਫ। DUI ਦੇ ਬੇਸ ਤੇ ਤੁਸੀਂ ਫੜੇ ਜਾਂਦੇ ਆ ਤੇ ਫਿਰ ਰੈਫਰ ਹੋ ਜਾਂਦੇ ਆ ਆਈਸ ਦੇ, ਤੇ ਉਹ ਚੀਜ਼ ਤੁਹਾਨੂੰ ਜ਼ਰੂਰ ਡਿਪੋਰਟ ਕਰਾ ਦਿੰਦੀ ਆ ਕਿ ਉਹ 2 ਸਾਲ ਵਾਲੀ ਜਿਹੜੀ ਧਾਰਾ ਤੁਹਾਡੇ ਤੇ ਜੇ ਲਾਤੀ ਉਹਨਾਂ ਨੇ। ਸੋ ਇਹਨਾਂ ਦਾ ਕੀ ਹੈ ਕਿ ਜੇ ਨਜਾਇਜ਼ ਵੀ ਇਹਨਾਂ ਨੇ ਕਰਤਾ, ਹੁਣ ਗੱਲ ਹੈਗੀ ਕਿ ਉਹਨੂੰ ਸੋਲਵ ਕੌਣ ਕਰੂਗਾ। ਮਤਲਬ ਕਿ ਸਿਟੀਜ਼ਨ ਬੰਦਾ ਵੀ ਜੇ ਡਿਪੋਰਟ ਹੋ ਜਾਂਦਾ ਵਾ, ਗ੍ਰੀਨ ਕਾਰਡ ਵੀ ਡਿਪੋਰਟ ਹੋ ਜਾਂਦਾ, ਜੇ ਬੰਦੇ ਦਾ ਭਾਵੇਂ ਇਮੀਗ੍ਰੇਸ਼ਨ ਦੇ ਕੇਸ ਚੱਲਦਾ ਉਹ ਵੀ ਡਿਪੋਰਟ ਹੋ ਜਾਂਦਾ। ਅੱਗੇ ਕੀ ਹੈ, ਪਹਿਲਾਂ ਕੀ ਸੀਗਾ ਕਿ ਤੁਸੀਂ ਨਾਰਮਲੀ ਫਾਈਲ ਕਰਦੇ ਸੀਗੇ ਆਪਣੇ, ਉਹ ਇੰਸਟਰਕਟ ਕਰਦੇ ਸੀਗੇ ਕਿ ਆਈਸ ਨੂੰ ਕਿ ਇਹਨੂੰ ਵਾਪਸ ਲੈ ਕੇ ਆਓ, ਹਨਾ, ਜੇ ਗਲਤ ਤਰੀਕੇ ਨਾਲ ਡਿਪੋਰਟ ਕੀਤਾ ਬੰਦਾ। ਸੋ ਹੁਣ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ, ਇਹਨਾਂ ਨੇ ਖੁੱਲ੍ਹ ਦਿੱਤੀ ਸਾਰੀ, ਚੱਕੋ ਸਾਰਿਆਂ ਨੂੰ, ਕੋਈ ਚੱਕਰ ਨਹੀਂ, ਦੇਖੀ ਜਾਊਗੀ, ਬਾਕੀ ਬਾਅਦ ਚ ਦੇਖਾਂਗੇ ਕੋਰਟ ਕੀ ਕਹਿੰਦੀ ਹੈ। ਪਰ ਅਜੇ ਇਹਨਾਂ ਦੇ ਕੋਲ ਏਡਾ ਢਾਂਚਾ ਵੀ ਨਹੀਂ ਆ ਵੀ ਸਾਰਿਆਂ ਨੂੰ ਹੀ ਫੜ ਕੇ ਬਾਹਰ ਕੱਢ ਸਕਣ। ਢਾਂਚਾ ਏਦਾਂ ਹੁੰਦਾ ਰਾਜਕਰਨ ਜੀ ਕਿ ਡਿਪਟਾਈਜ਼ ਕਰ ਦਿੰਦੇ ਆ ਨਾ, ਕਿ ਬੰਦਾ ਕਿ ਜੇ
ਬੰਦਾ ਖੁਦ ਵਲੰਟੀਅਰ ਕਰੇ। ਉਹਨਾਂ ਨੇ ਪਹਿਲਾਂ ਹੀ ਜਿੱਦਾਂ ਆਂਦੇ ਕਿਹਾ ਸੀਗਾ ਕਿ ਆਪਾਂ ਜਿਹੜੇ ਫਾਇਰ ਫਾਈਟਰ ਹੋ ਗਏ, ਜਿਹੜੇ ਪੁਲਿਸ ਵਾਲੇ ਹੋ ਗਏ, ਹਾਂ, ਠੀਕ ਹਾਂ, ਆ, ਜਿਹੜੇ ਹਾਂ। ਵੀ ਕਰਮਚਾਰੀ ਆ, ਜੇ ਉਹ ਆ ਕੇ ਆਪਾਂ ਨੂੰ ਸ਼ਾਰਟ ਡਿਪੂਟਾਈਜੇਸ਼ਨਸ ਦੇ ਸਕਦੇ ਆ। ਹੂੰ, ਹੂੰ, ਹੂੰ। ਇੱਕ ਇੱਕ ਜਿਹੜਾ ਸੀਗਾ ਜਿੱਦਾਂ ਪ੍ਰਾਈਵੇਟ ਬੰਦੇ ਨਹੀਂ ਹੁੰਦੇ, ਕਈ ਵਾਰੀ ਉਹ ਲੋਕਾਂ ਨੂੰ ਜਾ ਕੇ ਫੜਦੇ ਹੁੰਦੇ ਆ, ਬਾਉਂਟੀ ਹੰਟਰ ਕਹਿੰਦੇ ਆ ਉਹਨਾਂ ਨੂੰ। ਹਾਂਜੀ, ਹਾਂਜੀ। ਹੂੰ, 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 ਹੂੰ। ਬਾਉਂਟੀ ਹੰਟਰ ਦੀ ਇੱਕ ਦੀ ਵੀਡੀਓ ਵਾਇਰਲ ਹੋਈ ਸੀਗੀ, ਸਿਟੀ ਦੇ ਮੂਹਰੇ ਚੱਲ ਜਾਂਦਾ ਤੇ ਬਾਉਂਟੀ ਹੰਟਰ ਕੀ ਹੁੰਦਾ? ਬਾਉਂਟੀ ਹੰਟਰ ਜਿੱਦਾਂ ਤੁਹਾਡਾ ਐਵਰੇਜ ਜਿਹਾ ਬੰਦਾ ਜਿਹੜਾ ਜਿੱਦਾਂ ਟਰੱਕ ਟੋ ਕਰਾਉਣਾ ਨੀ, ਜਿਹੜੇ ਕਈ ਸ਼ੌਕੀਨ ਬੰਦੇ ਹੁੰਦੇ ਕਿ ਚੱਲ ਫੜ ਕੇ ਲੈ ਕੇ ਆਣਾ, ਸਿਟੀਜ਼ਨ ਅਰੈਸਟ ਕਰਨੀ ਹੈ ਨਾ। ਹੂੰ, 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 ਹੂੰ। ਸੋ ਬਾਉਂਟੀ ਹੰਟਰ ਇਹ ਮਤਲਬ ਸਿਟੀ ਕੌਂਸਲ ਦੇ ਮੂਹਰੇ ਚੱਲ ਗਿਆ, ਆਈ ਥਿੰਕ ਵਾਸ਼ਿੰਗਟਨ ਸਟੇਟ ਚ ਸੀ ਕਿਤੇ। ਉਹਨਾਂ ਨੂੰ ਕਹਿੰਦਾ ਕਿ ਸਾਨੂੰ ਉੱਤੋਂ ਦੀ ਉਹ ਆ ਗਿਆ ਕਿ ਬਾਉਂਟੀ ਹੰਟਰ ਨੂੰ $1000 ਦੇਣਾ ਇਮੀਗ੍ਰੈਂਟ ਫੜਨ ਦਾ। ਹਾਂ, ਬਿਲਕੁਲ, ਬਿਲਕੁਲ। ਜਾ ਕੇ ਆਪਾਂ ਫੜ ਸਕਦੇ ਆ, ਜਿਹੜਾ ਸਾਨੂੰ ਜਿਹੜਾ ਲੱਗਿਆ ਮਤਲਬ ਕਿ ਆਮ ਸਧਾਰਨ ਜਿਹਾ ਬੰਦਾ ਉਹ ਜਾ ਕੇ ਫੜ ਸਕਦਾ। ਤੇ ਉਹ ਕਹਿ ਰਿਹਾ ਸੀਗਾ ਉਹਨਾਂ ਨੂੰ ਕਿ ਤੁਸੀਂ ਮੈਨੂੰ $2000 ਦੇ ਦਿਓ ਸਿਟੀ ਨੂੰ, ਕਿ ਸਾਨੂੰ $2000 ਦੇ ਦਿਓ ਤੇ ਆਪਾਂ ਉਹ ਨਾ ਕਰੀਏ ਕੰਮ ਏਦਾਂ ਦੇ। ਦੋਨੋਂ ਪਾਸੋਂ ਹੀ ਸਿਟੀ ਨੂੰ ਕਹਿੰਦਾ ਮਾਇਆ। ਕਿ ਬਜਟ ਕੀ ਕਹਿੰਦਾ ਬਾਉਂਟੀ ਹੰਟਰਾਂ ਨੂੰ ਮੈਨੂੰ $2000 ਦੇ ਦਿਓ ਤਾਂ ਕਿ ਉਹ ਕੰਮ ਨਾ ਕਰਨ। ਉਹਨੂੰ ਸਿਟੀ ਵਾਲਿਆਂ ਨੂੰ ਕਹਿੰਦੇ ਕਿ ਤੂੰ ਲੋਕਾਂ ਨੂੰ ਡਰਾਉਣ ਆਇਆ ਇੱਥੇ, ਏਦਾਂ ਦੀ ਚੀਜ਼ ਕਰ ਰਿਹਾ। ਕਹਿੰਦਾ ਆਰਡਰ ਤੇ ਕਹਿੰਦਾ ਆਲਰੇਡੀ ਆ ਚੁੱਕਾ, ਤੁਸੀਂ ਕਹਿੰਦਾ ਮੈਨੂੰ ਸਾਇਲੈਂਸ ਕਰਨਾ, ਸਾਇਲੈਂਸ ਕਰ ਦੋ ਕਿ ਇਹ ਡਰਾਉਂਦਾ ਵਾ, ਏਦਾਂ ਕਰਦਾ, ਓਦਾਂ ਕਰਦਾ। ਪਰ ਕਹਿੰਦਾ ਡਾਲਰਾਂ ਕਰੂੰ ਦਾ ਮੂੰਹ ਭਰ ਦੋ ਇਹਦਾ। ਕਹਿੰਦਾ ਕੱਲ ਨੂੰ ਕਰੂੰਗੇ ਕਿ ਜਦੋਂ ਬਾਉਂਟੀ ਹੰਟਰ ਕਹਿੰਦਾ ਚਲ ਗਏ। ਹੁਣ ਗੱਲ ਤੁਸੀਂ ਦੇਖੋ ਕਿ ਤੁਸੀਂ ਪੁੱਛਿਆ ਸੀਗਾ ਕਿ ਸਟਾਫਿੰਗ ਕਿੱਥੋਂ ਲੈ ਕੇ ਆਉਗੇ। ਹਾਂ। ਉਹ ਕਹਿੰਦਾ ਫੜ ਕੇ ਲੈ ਕੇ ਆ, ਬਾਕੀ ਟਰੰਪ ਕਹਿੰਦਾ ਫੜ ਕੇ ਲੈ ਕੇ ਆ ਬੰਦਾ, ਬਾਕੀ ਜਿਹੜੀ ਪ੍ਰੋਬਲਮ ਆ ਉਹ ਸਾਡੀ ਆ। ਕਿੱਦਾਂ ਗੁਆਂਟਾਨਾਮੋ ਬੇ ਦੇ ਵਿੱਚ 30,000 ਬੈੱਡ ਲਾਤੇ ਆ। ਸਟਾਰ ਜੀ ਕਾਉਂਟੀ ਟੈਕਸਸ ਦੇ ਵਿੱਚ ਨਵਾਂ ਡਿਟੈਂਸ਼ਨ ਸੈਂਟਰ ਬਣਨ ਜਾ ਰਿਹਾ ਆ। ਕਿੰਨੇ $1 ਮਿਲੀਅਨ ਜਿਹੜੇ ਉੱਥੇ ਖਰਚੇ ਜਾ ਰਹੇ ਆ। ਟਰੰਪ ਹੁਣਾਂ ਨੇ ਆਉਣ ਤੋਂ ਪਹਿਲਾਂ ਕਿਹਾ ਸੀ ਹਰ ਵੱਡੇ ਸ਼ਹਿਰ ਦੇ ਬਾਹਰ ਅਸੀਂ ਡਿਟੈਂਸ਼ਨ ਸੈਂਟਰ ਜਿਹੜੇ ਆ ਉਹ ਬਣਾਉਣੇ ਆ। ਇਹ ਤਾਂ ਜੀ ਅਜੇ ਤਾਂ ਮਹੀਨਾ ਕੀ ਹੋਇਆ ਉਹਨਾਂ ਨੂੰ ਸਹੁੰ ਚੁੱਕੀ ਨੂੰ, ਮਹੀਨਾ ਵੀ ਨਹੀਂ ਹੋਇਆ ਅਜੇ। ਤੇ ਇਹ ਇਵੈਂਚੁਅਲੀ ਇਹ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਨੇ। ਅ ਅੱਛਾ, ਅਟਾਰਨੀ ਜਨਰਲ ਕਹਿਣਾ ਜੀ, ਹੁਣ ਜਿੱਦਾਂ ਅਦਾਲਤ ਦੇ ਵਿੱਚ ਹੁੰਦੇ ਆ, ਕੇਸ ਦਾ ਨਿਪਟਾਰਾ ਹੁੰਦਾ, ਜੱਜ ਕਹਿ ਦਿੰਦਾ ਵੀ ਨਹੀਂ ਜੀ ਤੇਰੇ ਤੇ ਰਿਮੂਵਲ ਲਾਤੀ, ਉਹ ਫਿਰ ਨਾਲ ਦੇ ਨਾਲ ਹੀ ਫੜ ਹੋ ਰਹੇ ਆ। ਇਹਦਾ ਕੀ ਸਿਚੁਏਸ਼ਨ ਇਸ ਟਾਈਮ ਬਣ ਰਹੀ ਹੈ? ਜਿਹੜੀ ਰਿਮੂਵਲ ਆ ਜੱਜ ਦੀ, ਉਹ ਫਾਈਨਲ ਨਹੀਂ ਹੁੰਦੀ ਜਦ ਤੱਕ ਬੰਦਾ BIA ਚ ਅਪੀਲ ਹਾਰਦਾ ਨਹੀਂ ਹੈਗਾ। ਇਹ ਅਜੇ ਅਲਾਉਡ ਹੈਗੀ ਹੈ BIA ਚ ਅਪੀਲ ਕਰਨੀ, ਕਿ ਉਹ ਵੀ ਰੋਕ ਰਹੀ ਆ? ਆਫ ਕੋਰਸ ਅਲਾਉਡ ਹੈਗੀ ਆ। ਅਲਾਉਡ ਹੈਗੀ ਆ, ਠੀਕ ਆ। ਹਾਂਜੀ ਕਿਉਂਕਿ ਮੈਂ ਕਿਹਾ ਵੀ ਨੇਰ ਹੁਣ ਪੂਰਾ ਹੀ ਮਚਿਆ, ਯੂ ਨੈਵਰ ਨੋ, ਇਸ ਧੂਏ ਦੇ ਵਿੱਚ, ਇਸ ਘੱਟੇ ਦੇ ਵਿੱਚ ਇਹ ਵੀ ਨਾ ਪਤਾ ਲੱਗੇ ਵੀ ਕੀ ਹੋਣਾ ਹੈ ਅੱਗੇ। ਨਹੀਂ, ਹਾਂਜੀ, ਤੁਹਾਨੂੰ ਆਪਾਂ ਮਤਲਬ ਕੀ ਹੈ ਕਿ ਉਹੀ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਸ਼ਾਰਟ ਵੀਡੀਓ ਜਿੱਦਾਂ ਹੁੰਦੀਆਂ ਟਿਕਟੌਕ ਵਕੀਲ, ਇੰਸਟਾਗ੍ਰਾਮ ਵਕੀਲ, ਮੈਂ ਕਿਹਾ ਤੁਹਾਡੇ ਨੂੰ ਇਹ ਲੌਂਗ ਫਾਰਮੈਟ ਦਾ ਮਕਸਦ ਹੀ ਇਹੀ ਹੈ ਕਿ ਫਾਈਨ ਲਾਈਨ ਕਿੱਥੇ ਹੈਗੀ ਆ, ਕਿ ਹਾਂਜੀ। ਐਵੇਂ ਨਾ ਬੰਦਾ ਸੋਚੇ ਕਿ ਕਿਤੋਂ ਵੀ ਕਿਸੇ ਨੂੰ ਵੀ ਕਿੱਥੇ ਵੀ ਚੱਕਿਆ ਜਾ ਸਕਦਾ। 2 ਸਾਲ ਵਾਲੇ ਜਿਹੜੀ ਉਹ ਬਿਲਕੁਲ ਚਪੇਟ ਦੇ ਵਿੱਚ ਆ ਸਕਦੇ ਆ ਕਿਸੇ ਟਾਈਮ ਵੀ। ਪਰ ਜਿਹਨਾਂ ਦੀ ਹੁਣ ਕੇਸ ਤੇ ਜੱਜ ਨੇ ਫੇਲ ਕਰਤਾ ਕੇਸ, ਉਹਨਾਂ ਨੇ ਅਪੀਲ ਜਿਹੜੀ ਲਾਣੀ ਆ। ਰਾਜ ਕਰਨ ਦੀ ਫਰਕ ਏਦਾਂ ਹੀ, ਫਰਕ ਸਿਰਫ ਇੰਨਾ ਪਿਆ ਕਿ ਪਹਿਲਾਂ ਬੰਦਾ ਸੋਚਦਾ ਹੁੰਦਾ ਹੈਗਾ ਕਿ ਯਾਰ ਮੈਂ ਕੋਈ ਨਹੀਂ, ਮੈਂ ਵੇਖ ਕੇ ਦੱਸੂਗਾ ਵਕੀਲ ਨੂੰ, ਆਖਰੀ ਦਿਨ ਜੇ 30 ਦਿਨ ਦਿੱਤੇ ਉਹਨੇ ਕਹਿਣਾ ਮੈਂ 25ਵੇਂ ਦਿਨ ਜਾ ਕੇ ਵਕੀਲ ਨੂੰ ਹਾਇਰ ਕਰਨਾ। ਉਹ ਬੰਦਾ ਹੁਣ ਅੱਜ ਕਹਿ ਰਿਹਾ ਕਿ ਮੇਰੀ ਡੇ 1 ਤੇ ਅਪੀਲ ਲਾਓ। ਮਤਲਬ ਫਰਕ ਇਹ ਆ ਗਿਆ। ਅੱਛਾ ਜਿਹੜੇ ਅਟਾਰਨੀ ਜਨਰਲ ਕਹਿਣਾ ਜੀ, ਇਹ ਵੀ ਸੀਗੇ ਜਿਹੜੇ ਕੇਸ ਲਾਉਣ ਵਾਲਿਆਂ ਦੇ ਵਿੱਚ ਇਹ ਵੀ ਇਦਾਂ ਦੇ ਬੜੇ ਸੀ ਨਾ ਵੀ ਉਹ ਸਾਲ ਦਾ ਟਾਈਮ ਟੱਪ ਗਿਆ। ਅੱਗੇ ਫਿਰ ਵੀ ਕਿਤੇ ਲੱਗ ਜਾਂਦਾ ਸੀ। ਹੁਣ ਉਹ ਸਿਚੁਏਸ਼ਨ ਕੀ ਹੈ ਜਿਨ੍ਹਾਂ ਨੂੰ ਸਾਲ ਤੋਂ ਵੱਧ ਹੋ ਗਿਆ, ਜਿਨ੍ਹਾਂ ਨੇ ਸਾਲ ਦੇ ਵਿੱਚ ਕੇਸ ਜਿਹੜਾ ਉਹ ਨਹੀਂ ਲਾਇਆ, ਜਿਹੜੀ ਉਹ ਡੈਡਲਾਈਨ ਕ੍ਰਾਸ ਕਰ ਗਏ ਆ, ਕੀ ਕੇਸ ਅਜੇ ਉਹ ਲੱਗ ਰਹੇ ਨੇ? ਬੰਦਾ ਆਪਣਾ ਕੇਸ ਲਗਾ ਸਕਦਾ ਪਰ ਉਹਨੂੰ ਅਸਾਈਲਮ ਨਹੀਂ ਮਿਲਦੀ, ਫਿਰ ਉਹਨੂੰ ਵਿਦਹੋਲਡਿੰਗ ਹੀ ਮਿਲਦੀ ਹੈ। ਮਤਲਬ ਕਿ ਵਰਕ ਪਰਮਿਟ ਤੇ ਉਹ ਇਦਾਂ ਦੀ ਚੀਜ਼ਾਂ ਮਿਲਦੀਆਂ ਤੇ ਉਹਦੀ ਵੀ ਬੜੀ ਜ਼ਿਆਦਾ ਰਾਈਜ਼ ਹੈਗੀ ਆ ਉਹ ਵਾਲੀ ਫਾਈਲਿੰਗਸ ਦੀ। ਕਿਉਂਕਿ ਅੱਛਾ। ਕਾਫੀ ਸਾਰੇ ਲੋਕੀ ਜਿਹੜੇ ਬੈਠੇ ਸੀਗੇ ਉਹ ਕਹਿੰਦੇ ਨਹੀਂ ਲਾਣੇ ਕੇਸ, ਕੋਈ ਫॉर ਵਟਐਵਰ ਰੀਜ਼ਨ, ਫਾਈਨੈਂਸ਼ੀਅਲ ਰੀਜ਼ਨ, ਜੋ ਵੀ ਉਹਨਾਂ ਦੇ ਰੀਜ਼ਨ ਸੀਗੇ, ਕੋਈ ਹੋਰ ਪਟੀਸ਼ਨ ਦੀ ਵੇਟ ਕਰਦੇ ਹੋਣੇ ਆ, ਜਾਂ ਘਰ ਵਾਲੀ ਸਿਟੀਜ਼ਨ ਬਣ ਕੇ ਕਰੂਗੀ ਉਹਦੀ ਵੇਟ ਕਰਦੇ ਹੋਣੇ ਆ। ਉਹ ਸਾਰਿਆਂ ਨੂੰ ਹੁਣ ਜਿਹੜੀਆਂ ਭਾਜੜਾਂ ਜਿਹੜੀਆਂ ਪੈ ਗਈਆਂ। ਠੀਕ ਆ, ਠੀਕ ਆ। ਸਿਟੀਜ਼ਨ ਤਾਂ ਬਣੂਗੀ, ਉਹ ਤੋਂ ਪਹਿਲਾਂ ਬਚੂਗਾ ਬੰਦਾ ਤਾਂ ਸਿਟੀਜ਼ਨ ਤੱਕ ਜਿਹੜਾ ਪਹੁੰਚੂਗਾ। ਤੇ ਹੋਰ ਬੜੀਆਂ ਇਹਨਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਕਿ ਹੁਣ ਜਿਹੜੀ ਐਪਲੀਕੇਸ਼ਨ ਪੈਂਡਿੰਗ ਵੀ ਹੈਗੀ ਆ, ਰਾਈਟ। ਹੁਣ ਜੇ ਟਰੰਪ ਨੂੰ ਟਾਰਗੇਟ ਕਰਨ ਤੇ ਆਣ ਤੇ ਉਹਨੇ ਕਹਿਣਾ ਠੀਕ ਆ, ਪੈਂਡਿੰਗ ਆ ਤਾਂ ਪੈਂਡਿੰਗ ਆ, ਪਰ ਤੁਸੀਂ ਅੱਜ ਦੀ ਡੇਟ 'ਚ ਰਿਮੂਵੇਬਲ ਆ। ਤੇ ਉਹ ਚੀਜ਼ਾਂ ਦਾ ਜਿਹੜਾ ਸੀਗਾ ਕਿ ਇਕੱਲਾ ਈਵਨ 30 ਤੁਹਾਨੂੰ ਨਹੀਂ ਰੋਕ ਕੇ ਰੱਖ ਸਕਦਾ ਇੱਥੇ, ਉਹ ਚੀਜ਼ਾਂ ਦਾ ਬੜਾ ਜਿਹੜਾ ਫਰਕ ਪੈ ਜਾਂਦਾ। ਸੋ ਕਿਉਂਕਿ ਇਵੈਂਚੁਅਲੀ ਜਿਹੜਾ ਕੋਰਟ ਨੇ ਜਿਹੜਾ ਕੇਸ ਆ ਉਹ ਫਿਰ ਐਡਮਿਨ ਕਲੋਜ਼ ਜਾਂ ਜਿਹੜਾ ਉਹ ਬੰਦ ਕਰਨ ਤੋਂ ਬਾਅਦ ਹੀ ਫਿਰ ਬੰਦੇ ਦਾ ਉਹ ਵਾਲੇ ਪਾਸੇ ਨੂੰ ਹੁੰਦਾ ਸੀਗਾ। ਸੋ ਜੀ ਸੋ ਉੱਥੇ ਕੁੰਡੀ ਫਸਾ ਸਕਦੇ ਆ। ਉੱਥੇ ਏਦਾਂ ਹੁੰਦਾ ਹੈਗਾ, ਵਕੀਲ ਕੁਛ ਕਹਿ ਰਿਹਾ, ਵਿੱਚੇ ਵਿਚੋਲਾ ਆ ਗਿਆ, ਪੈਰਾਲੀਗਲ ਆ ਗਿਆ,
ਉਹਨੇ ਕਿਹਾ ਲੈ ਭਾਈ ਮੈਂ ਤੇਰੇ ਫਾਰਮ ਭਰ ਦਿੰਦਾ ਇੱਧਰ ਉੱਧਰ 2-4 ਹਨਾ 485 ਕਰ ਦਈਏ ਤੇਰਾ। ਹਾਂ, ਉਹ ਪਹਿਲੀ ਗੱਲ ਤਾਂ ਇਹ ਪਾਣੇ ਨਹੀਂ ਚਾਹੀਦੇ ਸੀਗੇ, ਪਤਾ ਨਹੀਂ ਇਹਨਾਂ ਨੂੰ ਕਾਨੂੰਨ ਦਾ ਕੀ ਆ, ਕਿੱਧਰਲੇ ਪਾਸੇ ਜਾਂਦਾ। ਇਹ ਸਿਰਫ ਜਿਹੜਾ ਕਹਿ ਲਓ ਜੀ ਹਜ਼ੂਰੀ ਕਰਕੇ ਲੋਕਾਂ ਦੀ ਫਾਰਮ ਭਰ ਸਕਦੇ ਆ, ਸਵਾਗਤ ਥੋੜਾ ਜਿਹਾ ਵਧੀਆ ਕਰ ਦਿੰਦੇ ਵਕੀਲ ਨਾਲੋਂ। ਤੇ ਤਾਂ ਕਰਕੇ ਜਿਹੜਾ ਤੁਸੀਂ ਕਹਿ ਲਓ ਕਿ ਪ੍ਰੋਫੈਸ਼ਨ ਸੀਗਾ, ਪਰ ਜਿੱਦਾਂ ਟੈਕਨੀਕਲ ਕੇਸ ਹੈਗੇ ਨਾ ਜਿਨ੍ਹਾਂ ਦੇ ਵੀ ਰਿਮੂਵਲ ਹੈਗੇ ਆ, ਪੈਰਾਲੀਗ ਨੂੰ ਤਾਂ ਨਹੀਂ ਆਪਾਂ ਰੋਕ ਸਕਦੇ, ਪਰ ਤੁਹਾਨੂੰ ਜ਼ਰੂਰ ਮੈਸੇਜ ਕਰ ਸਕਦੇ ਆ ਕਿ ਮੈਂ ਕਿਹਾ ਸੈਂਸਿਬਿਲਿਟੀ ਨਹੀਂ ਹੋਊਗੀ ਕਿ ਜੇ ਤੁਸੀਂ ਅਜੇ ਵੀ ਰਿਮੂਵਲ ਜਾਂ ਡਿਪੂਟੇਸ਼ਨ ਆਰਡਰ ਤੁਸੀਂ ਪੈਰਾਲੀਗਲਾਂ ਦੇ ਨਾਲ ਫਸੇ ਹੋਏ ਆ ਅਜੇ ਵੀ। ਕਿਉਂਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ, ਕਈ ਵਾਰੀ ਸਾਨੂੰ ਪੁਸ਼ਬੈਕ ਦਿੰਦੇ ਸੀ ਕਿ ਲੈ ਬਈ ਮੈਂ ਤਾਂ ਇਦਾਂ ਕਰਨਾ, ਮੈਂ ਤਾਂ ਇਦਾਂ ਕਰਨਾ। ਬੰਦੇ ਨੇ ਯਾਰ ਤੂੰ ਸਾਲਮ ਆਫਿਸ ਚਲ ਜਾਓ, ਕਹਿੰਦਾ ਨਹੀਂ ਮੈਂ BIA ਦੇ ਇਦਾਂ ਜਾਣਾ। ਤੇ ਮੈਂ ਦੋਸਤ ਤੋਂ ਪੁੱਛ ਕੇ ਦੱਸੂਗਾ, ਮੈਂ ਆਪਣੇ ਭਾਜੀ ਤੋਂ ਪੁੱਛ ਕੇ ਦੱਸੂਗਾ। ਸੋ ਉਹ ਚੀਜ਼ ਸੀਗੀ ਕਿ ਅੱਜ ਦੀ ਡੇਟ ਦੇ ਵਿੱਚ ਜਿੱਧਰਲੇ ਪਾਸੇ ਨੂੰ ਹਾਲਾਤ ਜਿਹੜੇ ਜਾ ਰਹੇ ਆ ਨਾ, ਉਹਨੂੰ ਪਲੀਜ਼ ਜਿਹੜਾ ਵੀ ਤੁਹਾਡਾ ਵਕੀਲ ਹੈਗਾ ਗੱਲ ਸੁਣੋ ਉਹਦੀ। ਇਹ ਵਿੱਚ ਵਿਚੋਲੇ ਮਿਡਲਮੈਨ ਜਿਹੜਾ ਉਹ ਸਿਸਟਮ ਜਿਹੜੇ ਖਤਮ ਕਰੋ। ਇਹਨਾਂ ਨੇ ਇਹ ਕੈਚ ਅਪ ਨਹੀਂ ਹੋਏ, ਇਹ ਆਪਣੇ ਐਕਸਪੀਰੀਅੰਸ ਤੋਂ ਬੋਲਦੇ ਹੁੰਦੇ ਆ ਕਿ 5 ਸਾਲ 'ਚ ਆਹ ਗੱਲਾਂ ਸੁਣੀਆਂ ਸੀਗੀਆਂ, 7 ਸਾਲ 'ਚ ਉਹ ਗੱਲਾਂ ਸੁਣੀਆਂ ਸੀਗੀਆਂ। ਪਰ ਜਿੰਨੀ ਤੇਜ਼ੀ ਨਾਲ ਲਾਅ ਚੇਂਜ ਹੋ ਰਿਹਾ ਕਿ ਐਵਰੀ ਡੇ ਤੁਹਾਨੂੰ ਬੇਸਿਕਲੀ ਪੜ੍ਹਨਾ ਪੈ ਰਿਹਾ ਵਾ ਕਈ ਘੰਟੇ ਕਿ ਕੀ ਚੇਂਜ ਆ, ਕਿੱਦਾਂ ਸਿਸਟਮ ਜਿਹੜੇ ਟੋਪਲ ਹੋ ਰਹੇ ਆ। ਇਹ ਜਿਹੜੇ ਲੋਕ ਆ ਇਹ ਸਿਰਫ ਫਾਰਮ ਫਿਲਰ ਹੁੰਦੇ ਆ, ਕਹਾਣੀਆਂ ਦੇ ਬੇਸ ਤੇ ਚੱਲਦੇ ਆ, ਸੁਣੀ ਸੁਣਾਈ ਦੇ ਵਿੱਚ, ਠੀਕ ਆ। ਅੱਧੇ ਕੁ ਤਾਂ ਆਪਣਾ ਪ੍ਰੋਗਰਾਮ ਵੀ ਸੁਣਦੇ ਆ, ਉਹ ਤੋਂ ਟ੍ਰੇਨ ਹੋਏ ਆ, ਠੀਕ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਮਤਲਬ ਫੈਕਟ ਹੈਗਾ ਇਹ, ਠੀਕ ਆ। ਸੋ ਕੀ ਸੀਗਾ ਕਿ ਜੇ ਤੁਸੀਂ ਰਿਮੂਵਲ 'ਚ ਹੈਗੇ ਨਾ ਤੇ 2 ਨੰਬਰ 'ਚ ਤੁਸੀਂ ਆਏ ਆ, ਤੇ ਇਹ ਥੋੜੀ ਜਿਹੀ ਸਿਆਣਪ ਵਰਤਿਓ। ਬਾਅਦ 'ਚ ਕਿਤੇ ਨਹੀਂ ਇਹਨਾਂ ਨੇ ਕਢਾਉਣਾ ਮਤਲਬ ਕਿ ਜੇ ਹੋਇਆ ਉਹ ਚੀਜ਼ ਤੋਂ ਥੋੜਾ ਜਿਹਾ ਜ਼ਰੂਰ ਉਹ ਕਰਿਓ। ਉਹਦੇ ਕਰਕੇ ਵੀ ਆਪਣੀ ਕਮਿਊਨਿਟੀ ਜਿਹੜੀ ਕਾਫੀ ਫਸਦੀ ਆ। ਅੱਛਾ, ਜਿਨ੍ਹਾਂ ਦੇ 2 ਸਾਲ ਅਜੇ ਨਹੀਂ ਹੋਏ ਉਹਨਾਂ ਦੀ ਫਾਈਨਲ ਡੇਟ ਆ ਗਈ ਆ, ਉੱਥੇ ਫੈਸਲਾ ਹੋਣਾ ਆ ਕੇਸ ਦਾ, ਉਹ ਵੀ ਆਬਵੀਅਸਲੀ ਫਿਰ ਉਹਨਾਂ ਦੇ ਉੱਤੇ ਵੀ ਤਲਵਾਰ ਲਟਕ ਰਹੀ ਹੈ। ਬਿਲਕੁਲ ਲਟਕ ਰਹੀ ਹੈ। ਜਦ ਤੱਕ ਜੱਜ ਦੇ ਮੂਹਰੇ ਬਹਿ ਕੇ ਕੇਸ ਸ਼ੁਰੂ ਨਹੀਂ ਹੋ ਜਾਂਦਾ, ਤਦ ਤੱਕ ਤਲਵਾਰ ਲਟਕ ਰਹੀ ਹੈ। ਤਲਵਾਰ ਲਟਕ ਰਹੀ ਆ। ਜਿਨ੍ਹਾਂ ਦੇ ਹੁਣ ਕੁਛ ਕੁ ਮਹੀਨੇ ਰਹਿ ਗਏ ਉਹ ਹੁਣ ਸਾਰੇ ਡਰੇ ਪਏ, ਉਹ ਫਿਰ ਘਰਾਂ 'ਚ ਹੀ ਰਹਿੰਦੇ ਹੋਣੇ ਆ। ਇਹ ਵੀ ਸਿਚੁਏਸ਼ਨ ਆਈ ਹੋਈ ਆ। ਇਹ ਵੀ ਲੋਕ ਚਲੋ ਦੱਸ ਰਹੇ ਆ ਵੀ ਇਹ ਚੀਜ਼ਾਂ ਬਣ ਰਹੀਆਂ, ਲੋਕ ਕੰਮਾਂ ਕਾਰਾਂ ਤੇ ਜਾਣੋਂ ਹਟ ਗਏ ਆ ਜਾਂ ਹੋਰ ਚੀਜ਼ਾਂ ਤੇ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਡਰ ਮਹਿਸੂਸ ਹੋ ਰਿਹਾ। ਹਾਂਜੀ ਪੋਸੀਬਲ ਆ ਆਪਣਾ। ਹੁਣ ਮਤਲਬ ਕਿ ਦੇਖੋ ਐਵੇਂ ਨਾ ਬਿਨਾਂ ਮਤਲਬ ਦੇ ਬੰਦਾ ਉਹੀ ਫੂਕ ਛੱਕ ਕੇ ਤੁਰਿਆ ਰਵੇ, ਕੁਛ ਨਹੀਂ ਹੋਣਾ। ਜਦੋਂ ਮੈਂ ਕਿਹਾ ਅਗਲਿਆਂ ਨੇ ਹੁਣ ਭਾਜੀ ਉਹਨਾਂ ਨੇ ਕਿਹਾ ਕਿ ਫਰਵਰੀ 25 ਤੋਂ LA ਦੇ ਵਿੱਚ ਡੋਰ ਨੌਕਿੰਗ ਕਰਕੇ ਉਹਨਾਂ ਨੇ ਜਿਹੜੀ ਸਵੀਪ ਕਰਨੀ ਹੈ। ਕੱਲ ਹੀ LA ਟਾਈਮਸ ਨੇ ਕੀਤਾ ਸੀ ਕਿ ਕਹਿੰਦੇ ਵੀ ਲੀਕਡ ਡਾਕੂਮੈਂਟ 'ਚ ਪਤਾ ਲੱਗ ਗਿਆ, ਕੱਲੇ ਘਰੇ ਜਾ ਰਹੇ। ਅੱਛਾ, ਘਰੇ ਜਾਊਗੇ ਸਾਰੇ, ਸਵੀਪ ਜਿਹੜੀ ਕਰਨੀ ਹੈ। ਤੁਸੀਂ ਦੇਖੋਗੇ ਕੈਲੀਫੋਰਨੀਆ ਵੀ ਜਿਹੜਾ ਟਾਰਗੇਟ ਤੇ ਹੈਗਾ ਆਪਣੇ ਪੂਰੇ। ਸੈਂਚੁਰੀ ਸਟੇਟ 'ਚ ਹੋਈ। ਹਾਂਜੀ ਸੈਂਚੁਰੀ। ਤੇ ਇਸ ਤੋਂ ਇਲਾਵਾ ਤੁਸੀਂ ਮਾਹੌਲ ਹੀ ਦੇਖ ਲਓ, ਹੋਮ ਡਿਪੋ ਵਗੈਰਾ ਹੁਣ ਮੈਂ ਕਿਹਾ ਦੇਖ ਲਓ ਕਿੱਥੇ ਖਾਲੀ ਹੋਏ ਪਏ, ਵਾਕਈ ਹੈ ਨੀ ਗੇ, ਠੀਕ ਆ। ਅੱਜ ਦੀ ਡੇਟ 'ਚ ਤੁਸੀਂ ਕਹੋਗੇ ਹੈਂਡੀਮੈਨ ਲੱਭ ਜਾਊਗਾ ਖੜਾ ਉੱਥੇ, ਬੰਦੇ ਨੂੰ ਨਹੀਂ ਲੱਭੂਗਾ, ਖਾਲੀ ਹੋਇਆ ਪਿਆ ਸਿਸਟਮ। ਟਾਕੋ ਟਰੱਕ ਵਾਲੇ ਤੁਸੀਂ ਦੇਖ ਲਓ, ਵੈਂਡਰ ਜਿਹੜੇ ਹੁੰਦੇ ਸੀਗੇ ਫਰੂਟ ਫਰਾਟ ਵਾਲੇ, ਉਹ ਚੱਕਤੇ ਸਾਰੇ। ਤੇ ਹੁਣ ਜਿਹੜੀ ਕਿ ਲੋਕਾਂ ਨੂੰ ਘਰੇ ਰਹਿਣਾ ਚਾਹੀਦਾ ਜਾਂ ਉਹ ਆ, ਇਹ ਤਾਂ ਯਾਰ ਹੁਣ ਤੁਹਾਡੀ ਆਪਣੀ ਜਿਹੜੀ ਸਿਆਣਪ ਆ, ਠੀਕ ਆ। ਪਹਿਲਾਂ ਵੀ ਜਿੱਦਾਂ ਦੱਸਿਆ ਕਿ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ ਵਾਲਾ ਹਾਲ ਨਾ ਹੋਵੇ, ਇਕੱਲਾ ਬੰਦਾ ਫੜਿਆ ਹੋਵੇ। ਜੀ ਨਹੀਂ ਬਿਲਕੁਲ ਜੀ। ਦੇਖੋ ਜਿੱਦਾਂ ਮਾਹੌਲ ਆ, ਮਾਹੌਲ ਦੇ ਹਿਸਾਬ ਨਾਲ ਹੀ, ਆਪਣੇ ਸਰਕਮਸਟਾਂਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਣਾ ਚਾਹੀਦਾ ਆ। ਅੱਛਾ, ਆਈਸ ਦੀ ਜਿਹੜੀ ਗੱਲ ਕਰਦੇ ਆ ਅਗਲੀ ਅਟਰਨੀ ਕਹਿਣਾ ਜੀ, ਆਈਸ ਨੇ ਕਰੰਟ ਤੇ ਪੋਟੈਂਸ਼ੀਅਲ ਜਿਹੜਾ ਵਿਕਟਮ ਬੇਸਡ ਬੈਨੀਫਿਟਸ ਆ, ਉਹਦੇ ਤੇ ਨਵੀਂ ਗਾਈਡੈਂਸ ਇਸ਼ੂ ਕੀਤੀ। ਕੀ ਕਹਿ ਰਹੇ ਆਈਸ ਵਾਲੇ ਹੁਣ ਇਸ ਦੇ ਉੱਤੇ? ਇਹ ਖਬਰ ਬਿਲਕੁਲ ਧਿਆਨ ਨਾਲ ਸੁਣਿਓ। ਇਹ ਖਬਰ ਨੂੰ ਦੇਖ ਕੇ ਬੜੇ ਬੰਦੇ ਮਚਨੇ ਵੀ ਆ, ਤੇ ਸਾਨੂੰ ਕੋਈ ਝੱਕਾ ਨਹੀਂ ਇਸ ਖਬਰ ਨੂੰ ਕਰਨ ਦਾ। ਕੀ ਸੀਗਾ ਕਿ ਆਈਸ ਵਾਲਿਆਂ ਨੇ ਗਾਈਡੈਂਸ ਹੁਣ ਇਸ਼ੂ ਕਰਤੀ, ਠੀਕ ਆ। ਕੀ ਸੀਗਾ ਰਾਜਕਰਨ ਜੀ ਕਿ ਵੀਡੀਓ ਵੀ ਆਪਾਂ ਪਾਈਆਂ ਕਿ ਯਾਰ ਵਾਵਾ ਦਾ ਫਰਾਡ ਹੋ ਰਿਹਾ ਵਾ, ਠੀਕ ਆ। ਯੂ ਵੀਜ਼ੇ ਦਾ ਫਰਾਡ, SIJ ਜਿਹੜੇ ਜੁਵੀਨਾਈਲ ਵਾਲੇ ਆ ਉਹਦੇ ਵਿੱਚ ਫਰਾਡ ਹੋ ਰਿਹਾ ਵਾ। ਤੇ ਲੋਕੀ ਕੀ ਕਹਿੰਦੇ ਹੈਗੇ ਕਿ ਲੈ ਯਾਰ ਇਹ ਐਵੇਂ ਬੋਲਦੇ ਆ, ਕੁਛ ਨਹੀਂ ਹੁੰਦਾ। ਸੋ ਆਪਣੀ ਜਿਹੜੀ ਮੈਂ ਖੁਦ ਵੀਡੀਓ ਇੱਥੇ ਬਣਾਈ ਸੀਗੀ, ਆਪਣੀ ਸ਼ਾਰਟ ਵੀਡੀਓ ਵੀ ਟਿਕਟੌਕ ਤੇ, ਉਹਦੇ ਵਿੱਚ ਵੀ ਕੀ ਹੁੰਦਾ ਕਿ ਇੱਕ ਅੱਧਾ ਜੋਕਰ ਜਿਹੜਾ ਹੁੰਦਾ ਹੀ ਆ ਆਪਣਾ ਕਮੈਂਟਾਂ ਦੇ ਵਿੱਚ, ਲੈ ਕੁਛ ਨਹੀਂ ਹੋਣਾ। ਸੁਣਿਆ ਹੁਣ ਧਿਆਨ ਨਾਲ, ਕੁਛ ਨਹੀਂ ਹੋਣ ਵਾਲੇ ਜਿਹੜੇ ਸੀਗੇ। ਸੋ ਕੀ ਸੀਗਾ ਕਿ ਕਾਫੀ ਲੋਕ ਉਹਨਾਂ ਨੇ ਕੀ ਸੀਗਾ ਕਿ ਪਹਿਲਾਂ ਉਹਨਾਂ ਨੇ ਖਬਰ ਦਿੱਤੀ ਸੀ ਕਿ ਨਿਊਯਾਰਕ ਵਾਲੇ ਏਰੀਏ ਦੇ ਵਿੱਚੋਂ ਦੀ, ਤੇ ਮੈਰੀਲੈਂਡ ਤੇ ਮੈਸਾਚੂਸੈਟਸ, ਇਹ 3 ਏਰੀਏ ਦੇ ਵਿੱਚੋਂ ਦੀ ਵਾਵਾ ਦੀਆਂ ਫਾਈਲਿੰਗਾਂ ਬਹੁਤ ਜ਼ਿਆਦਾ ਹੈਗੀਆਂ ਕੰਪੇਅਰ ਟੂ ਬਾਕੀ ਸਾਰੀ ਕੰਟਰੀ। ਵਾਵਾ ਦੇ ਵਿੱਚ US ਸਿਟੀਜ਼ਨ ਜਾਂ ਗ੍ਰੀਨ ਕਾਰਡ ਤੁਹਾਡੇ ਨਾਲ ਧੱਕਾ ਕਰਦਾ, ਠੀਕ ਹੈ। ਤੇ ਤੁਸੀਂ ਇਹ ਦੱਸੋ ਕਿ
ਪੂਰੇ ਕੰਟਰੀ ਦੇ ਵਿੱਚ ਮਤਲਬ ਕੀ ਹੈਗਾ ਕਿ ਇੱਥੇ ਹੁਣ ਇਦਾਂ ਤਾਂ ਨਹੀਂ ਹੈਗਾ ਕਿ ਇੱਥੇ ਮਾੜੇ ਬੰਦੇ ਰਹਿੰਦੇ ਤੇ ਤਾਂ ਕਰਕੇ ਇੱਥੇ ਵਾਹਵਾ ਦਾ ਕ੍ਰਾਈਮ ਜ਼ਿਆਦਾ ਹੁੰਦਾ, ਪਰ ਉਹ ਕਹਿੰਦੇ ਕਿ ਇੱਥੋਂ ਦੀ ਇਹ ਸ਼ਹਿਰ ਚੋਂ ਸਪੈਸੀਫਿਕਲੀ ਨਿਊਯਾਰਕ ਸਿਟੀ ਵਾਹਵਾ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਬੜੀਆਂ ਲੱਗ ਰਹੀਆਂ। ਤੇ ਉਹਦੇ ਵਿੱਚ ਜਿਹੜਾ ਪੈਕੇਜਸ ਮਤਲਬ ਜਿੰਨੀ ਗੱਲ ਸੁਣਨ ਨੂੰ ਆਉਂਦੀ ਆ, ਵਕੀਲਾਂ ਕਈਆਂ ਨੇ ਪੈਕੇਜਸ ਰੱਖੇ ਹੋਏ ਸੀਗੇ, ਠੀਕ ਆ, $50,000 ਦੇ ਪੈਕੇਜ। ਨੋਨ ਜਿਹੜਾ ਫੈਕਟ ਸੀਗਾ ਕਿ ਅਸਾਈਲਮ ਦਾ ਕੇਸ ਆ, ਬੰਦਾ ਉਹਨੂੰ ਕਹਿੰਦਾ ਅਪੀਲ ਲਾ ਦੇ, ਉਹ ਕਹਿੰਦਾ ਨਹੀਂ ਮੈਂ ਵਾਹਵਾ ਲਾਣੀ ਹੈ। ਸਲਾਹ ਬੰਦਾ ਲੈਂਦਾ ਸੀ ਕਿ ਮੈਂ ਵਾਹਵਾ ਲਾ ਦੇਵਾਂ, ਬੰਦਾ ਉਹਨੂੰ ਪੁੱਛੇ ਕਿ ਤੇਰਾ ਵਿਆਹ ਹੋ ਗਿਆ, ਨਹੀਂ ਵਿਆਹ ਹੋਇਆ ਨਹੀਂ, ਤੇ ਪਹਿਲੇ ਹੀ ਉਹਨੂੰ ਪਤਾ ਕਿ ਮੈਂ ਵਾਹਵਾ ਲਾਣੀ ਹੈ। ਸੋ ਆ ਜਿਹੜਾ ਸਿਸਟਮ ਜਿਹੜਾ ਸੀਗਾ ਵਾਹਵਾ ਦਾ ਚੱਲਦਾ ਆ ਰਿਹਾ ਸੀਗਾ, ਲੋਕੀ ਨਹੀਂ ਹਟ ਰਹੇ ਸੀ। ਇਹ ਨਹੀਂ ਕਿ ਲੋਕਾਂ ਨੂੰ ਪਤਾ ਨਹੀਂ ਸੀਗਾ, ਹੁਣ ਤੋਂ ਬਾਵਜੂਦ ਵੀ ਲੋਕੀ ਕਿ ਚੱਲ ਠੀਕ ਹੈ ਜੇ ਬਣਦੀ ਹੈ ਗੱਲ ਤਾਂ ਬਣਾ ਲਈਏ। ਹੁਣ ਕੀ ਸੀਗਾ ਕਿ ਆਈਸ ਨੇ ਸਪੈਸ਼ਲੀ ਉਹਦੇ ਉੱਤੇ ਗਾਈਡੈਂਸ ਹੀ ਆਪਣੀ ਇਸ਼ੂ ਕਰ ਦਿੱਤੀ ਵਾਹਵਾ ਦੇ ਬਾਰੇ, ਯੂ ਵੀਜ਼ਾ ਦੇ ਬਾਰੇ ਤੇ ਗਾਰਡੀਅਨਸ਼ਿਪ ਵਾਲੇ ਕੇਸਾਂ ਦੇ ਬਾਰੇ। ਉਹ ਕੀ ਕਹਿੰਦੇ ਆ, ਹੁਣ ਇਹ ਵਾਹਵਾ ਦੇ ਫਰਾਡ ਚੱਲਦੇ ਕਿਉਂ ਸੀਗੇ? ਇਹ ਸਿਰਫ ਤੇ ਸਿਰਫ ਇਸ ਕਰਕੇ ਚੱਲਦੇ ਸੀਗੇ ਕਿ ਇੱਕ ਵਿਕਟਿਮ ਨੂੰ ਪ੍ਰੋਟੈਕਸ਼ਨ ਹੁੰਦੀ ਕਿ ਤੁਸੀਂ ਜੇ ਵਿਕਟਿਮ ਕੁਝ ਕਹਿੰਦਾ ਵਾ, ਤੁਸੀਂ ਉਹਦੇ ਅਬਿਊਜ਼ਰ ਤੋਂ ਨਾ ਪੁੱਛੋ, ਤੁਸੀਂ ਯੂਐਸ ਸਿਟੀਜ਼ਨ ਵਾਲੇ ਨੂੰ ਨਾ ਪੁੱਛੋ, ਕਿਉਂਕਿ ਬੰਦੇ ਨੂੰ ਰਿਸਕ ਜਿਹੜਾ ਵੱਧ ਜਾਂਦਾ। ਤੇ ਤੁਸੀਂ ਉਹਨਾਂ ਦੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਰੱਖੋ, ਤੇ ਸਾਰੇ ਕੇਸ ਇੱਕ ਦੂਜੇ ਤੋਂ ਅਲੱਗ ਹੁੰਦੇ ਸੀਗੇ। ਸੋ ਇਹਦੇ ਕਰਕੇ ਕੀ ਸੀਗਾ ਕਿ ਵਾਹਵਾ ਦਾ ਫਰਾਡ ਜਿਹੜਾ ਚੱਲਦਾ ਸੀਗਾ ਕਿ ਉਹਨਾਂ ਦੇ ਹੱਥ ਬੰਨੇ ਹੋਏ ਸੀਗੇ ਕਿ ਫਾਈਲਾਂ ਕੌਨਫੀਡੈਂਸ਼ੀਅਲ ਹੁੰਦੀਆਂ ਸੀਗੀਆਂ, ਉਹਦੇ ਵਿੱਚ ਜਾ ਕੇ ਜਿਹਦੇ ਖਿਲਾਫ ਬੰਦਾ ਆਰੋਪ ਲਾਉਂਦਾ ਸੀਗਾ ਉਹਨੂੰ ਪੁੱਛ ਨਹੀਂ ਸਕਦੇ ਕਿ ਯਾਰ ਇਹ ਏਦਾਂ ਕਹਿ ਰਿਹਾ ਕਿ ਤੂੰ ਧੱਕਾ ਕਰ ਰਿਹਾ ਜਾਂ ਕਰ ਰਹੀ ਹੈ ਇਹਨਾਂ, ਤੇ ਉਹ ਸਿਰਫ ਜਿਹੜਾ ਸੀਗਾ ਵਾਹਵਾ ਵਾਲੇ ਦੀ ਗੱਲ ਸੁਣ ਕੇ ਕੇਸ ਕਰ ਦਿੰਦੇ ਸੀਗੇ ਪਾਸ ਜੀ। ਹੁਣ ਉਹਨਾਂ ਨੇ ਆਈਸ ਵਾਲਿਆਂ ਨੇ ਜਿਹੜੀਆਂ ਆਪਣੀ ਹਦਾਇਤਾਂ ਦੇ ਦਿੱਤੀਆਂ, ਚੰਗਾ ਖਾਸਾ ਲੰਬਾ ਚੌੜਾ ਜਿਹੜਾ ਮੈਮੋ ਆ, ਉਹਨਾਂ ਨੇ ਕਿਹਾ ਕਿ ਤੁਸੀਂ ਲਾਅ ਇਨਫੋਰਸਮੈਂਟ ਨਾਲ ਜਿਹੜਾ ਪ੍ਰੋਪਰ ਤਰੀਕੇ ਨਾਲ ਕੋਆਰਡੀਨੇਟ ਕਰਨਾ। ਆਈਸ ਵਾਲਿਆਂ ਨੂੰ ਕਿਹਾ। ਆਈਸ ਵਾਲੇ ਕੀ ਹੁਣ ਕਿੱਥੋਂ ਆ ਜਾਂਦੇ? ਦੇਖੋ ਯੂ ਵੀਜ਼ੇ ਦੇ ਵਿੱਚ ਵਾਹਵਾ ਦੇ ਵਿੱਚ ਕੀ ਹੈਗਾ ਕਿ ਇਮੀਗ੍ਰੇਸ਼ਨ ਤੇ ਪੁਲਿਸ ਹੁੰਦੀ ਸੀਗੀ, ਠੀਕ ਹੈ, ਕਿ ਕਿਸੇ ਨੇ ਕੰਪਲੇਂਟ ਕੀਤੀ ਤੇ ਉਹ ਇਹਨਾਂ ਨੇ ਵਿੱਚ ਪਾਤੀ ਆਈਸ, ਜਿਹਨਾਂ ਦਾ ਕੰਮ ਹੈਗਾ ਚੱਕ ਕੇ ਵਾਪਸ ਭੇਜਣਾ। ਉਹ ਕਹਿੰਦੇ ਜੇ ਬੰਦਾ ਕੱਚਾ ਆ ਨਾ, ਜਿੱਦਾਂ ਹੁਣ ਵਾਵਾ ਵੂਆ ਫਾਈਲ ਹੁੰਦੀ ਆ, ਤੁਸੀਂ ਰੁਕਣਾ ਨਹੀਂ ਹੈਗਾ ਉਹਦੇ ਉੱਤੇ, ਤੁਸੀਂ ਜਿਹੜਾ ਲਾਅ ਇਨਫੋਰਸਮੈਂਟ ਆ ਉਹਨੂੰ ਆਪਣੇ ਲੈਵਲ ਤੇ ਕੋਆਰਡੀਨੇਟ ਕਰਨਾ ਉਹਦੇ ਨਾਲ। ਤੁਸੀਂ ਵਿਟਨੈਸ ਨੂੰ ਪ੍ਰੋਟੈਕਸ਼ਨ ਵਗੈਰਾ ਪੂਰੀ ਦੇਣੀ ਆ, ਪਰ ਤੁਸੀਂ ਜਿਹੜੀ ਆਪਣੀ ਇਨਵੈਸਟੀਗੇਸ਼ਨ ਨਹੀਂ ਕੰਪਰੋਮਾਈਜ਼ ਕਰਨੀ। ਠੀਕ ਹੈ। ਸੋ ਉਹਨਾਂ ਨੇ ਵਿੱਚ ਹੁਣ ਆਪਣਾ ਬੰਦਾ ਛੱਡਤਾ ਕਿ ਇਹਨੂੰ ਕਰੋ। ਜਿਹੜਾ ਹੁਣ ਯੂਐਸਏ ਸੀਗੀ, ਉਹ ਕਹਿ ਰਹੇ ਕਿ ਹੁਣ ਜਿਹੜੇ ਵੀ ਵਾਵਾ ਵਾਲੇ ਹੈਗੇ ਆ ਉਹ ਸਾਰਿਆਂ ਦੀਆਂ ਇੰਟਰਵਿਊਜ਼ ਹੋ ਗਈਆਂ, ਕਿ ਪੁੱਛਾਂਗੇ ਕਿ ਕੀ ਆ ਭਾਈ, ਕਿੱਥੇ ਮਿਲੇ ਸੀਗੇ, ਕਿੰਨਾ ਵਿਆਹ ਕਰਾਇਆ ਸੀਗਾ, ਠੀਕ ਆ, ਹੋਮਲੈਸ ਨਾਲ ਵਿਆਹ ਕਰਾ ਲਿਆ, ਡਰੱਗ ਡੀਲਰ ਨਾਲ ਵਿਆਹ ਕਰਾ ਲਿਆ, ਆਪਣੇ ਤੋਂ 50 ਸਾਲ ਵੱਡੀ ਕੁੜੀ ਨਾਲ ਵਿਆਹ ਕਰਾ ਲਿਆ, ਕੀ ਚੱਕਰ ਜਿਹੜਾ ਹੈਗਾ, ਠੀਕ ਆ, ਕਿ ਇੰਟਰਵਿਊ ਕਰੋ ਉਹਨਾਂ ਦੀ ਸਾਰੀ। ਪਹਿਲਾਂ ਕੀ ਸੀਗਾ ਕਿ ਨੋ ਇੰਟਰਵਿਊ ਸੀਗੀ, ਨੋ ਕੁਐਸਚਨ ਆਸ ਸੀਗੇ ਕੇਸ, ਤਾਂ ਕਰਕੇ ਨਾ ਇੱਧਰਲੇ ਪਾਸੇ ਜਿਹੜਾ ਫਰਾਡ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਸੀਗਾ। ਹੁਣ ਉਹਨਾਂ ਨੇ ਵਿੱਚ ਆਈਸ ਪਾਤੀ ਤੇ ਵਿੱਚ ਨਾਲੇ ਉਹਨਾਂ ਨੇ ਇੰਟਰਵਿਊ ਦੇ ਪ੍ਰੋਸੈਸ ਪਾਤੇ। ਉਹ ਕਹਿੰਦੇ ਕਿ ਇੱਕ ਕਦਮ ਹੋਰ ਵੱਧ ਗਏ। ਉਹ ਕਹਿੰਦੇ ਜਿਹੜੇ ਇਨਫੋਰਸਮੈਂਟ ਐਕਸ਼ਨ ਆ, ਕਿ ਬੰਦੇ ਨੂੰ ਚੱਕ ਕੇ ਡਿਪੋਰਟ ਨਹੀਂ ਕਰਨਾ, ਕਹਿੰਦੇ ਉਹ ਮੈਟਰ ਨਹੀਂ ਕਰਦਾ ਕਿ ਵਾਹਵਾ ਦਾ ਕੇਸ ਅਪਰੂਵ ਹੋ ਗਿਆ, ਭਾਵੇਂ ਅਪਰੂਵ ਵੀ ਹੋ ਗਿਆ ਤਾਂ ਵੀ ਜਿਹੜਾ ਸੀਗਾ ਤੁਸੀਂ ਸ਼ਨਾਖਤ ਜਿਹੜੀ ਆਪਣੀ ਕਰਨੀ ਆ, ਇਨਵੈਸਟੀਗੇਸ਼ਨ ਜਿਹੜੀ ਕਰਨੀ ਆ, ਤੇ ਅਪਰੂਵ ਕੇਸਾਂ ਨੂੰ ਵੀ ਤੁਸੀਂ ਜਿਹੜਾ ਹੈਗਾ ਦੁਬਾਰਾ ਰੀਓਪਨ ਜਿਹੜੇ ਕਰ ਸਕਦੇ ਆ। ਤੇ ਇਹਨਾਂ ਨੇ ਕਈ ਕੇਸਿਸ ਜਿਹੜੇ ਆ ਰੀਓਪਨ ਵੀ ਜਿਹੜੇ ਕੀਤੇ ਆ ਵਾਹਵਾ ਦੇ। ਤੇ ਇਹਦੇ ਵਿੱਚ ਹੁਣ ਕੀ ਸੀਗਾ ਕਿ ਪਹਿਲਾਂ ਉਹ ਕਹਿੰਦੇ ਸੀ ਆਈਸ ਵਾਲਿਆਂ ਨੂੰ ਕਿ ਤੁਸੀਂ ਆਇਡੈਂਟੀਫਾਈ ਕਰੋ ਕਿ ਕਿਹੜਾ ਬੰਦਾ ਵਿਕਟਿਮ ਆ ਜਾਂ ਨਹੀਂ ਵਿਕਟਿਮ ਆ, ਤੇ ਫਿਰ ਤੁਸੀਂ ਦੇਖੋ ਕਿ ਉਹਨੂੰ ਛੱਡਣਾ ਕਿ ਜੇਲ੍ਹ 'ਚ ਰੱਖਣਾ। ਟਰੰਪ ਸਰਕਾਰ ਕਹਿੰਦੀ ਕਿ ਤੁਹਾਡੀ ਕੋਈ ਰਿਕੁਆਇਰਮੈਂਟ ਹੀ ਨਹੀਂ ਹੈਗੀ ਕਿ ਤੁਸੀਂ ਉਹਨੂੰ ਵਿਕਟਿਮ ਆਇਡੈਂਟੀਫਾਈ ਕਰਨਾ, ਤੁਸੀਂ ਬਸ ਇਹ ਦੇਖਣਾ ਕਿ ਇਹ ਬੰਦਾ ਚੱਕ ਕੇ ਜਹਾਜ਼ ਚਾੜਿਆ ਜਾ ਸਕਦਾ ਕਿ ਨਹੀਂ ਚਾੜਿਆ ਜਾ ਸਕਦਾ, ਤੁਸੀਂ ਹੋਰ ਕਿਸੇ ਕੈਲਕੂਲੇਸ਼ਨ ਦੇ ਵਿੱਚ ਪੈਣਾ ਹੀ ਨਹੀਂ ਹੈਗਾ। ਚੌਥੀ ਚੀਜ਼ ਜਿਹੜੀ ਉਹਨਾਂ ਦੀ ਸੀਗੀ ਕਿ ਪਹਿਲਾਂ ਬੰਦਾ ਐਕਸਪੀਡਾਈਟ, ਕਿ ਮੇਰਾ ਛੇਤੀ ਕੇਸ ਦਾ ਫੈਸਲਾ ਕਰੋ, ਉਹ ਰਿਕੁਐਸਟ ਕਰ ਲੈਂਦਾ ਸੀਗਾ। ਕਹਿੰਦੇ ਕਿ ਤੁਸੀਂ ਆਈਸ ਦੇ ਕੋਲ ਕੋਈ ਏਦਾਂ ਦੀ ਆਪਾਂ ਅਥਾਰਟੀ ਨਹੀਂ ਦੇਣੀ ਕਿ ਤੁਸੀਂ ਛੇਤੀ ਮੇਰਾ ਕੇਸ ਜਿਹੜਾ ਕਰ ਦੋ, ਉਹਦੇ ਬੇਸ ਤੇ ਮੈਨੂੰ ਵਰਕ ਪਰਮਿਟ ਮਿਲ ਜੇ, ਛੱਡ ਦੋ ਜਾਂ ਪੇਰੋਲ ਆ। ਏਦਾਂ ਦੀ ਕੋਈ ਵੀ ਰੂਟੀਨ ਜਿਹੜੀਆਂ ਰਿਕੁਐਸਟ ਆ ਈਮੇਲ ਰਾਹੀਂ, ਫੋਨ ਰਾਹੀਂ ਐਂਟਰਟੇਨ ਨਹੀਂ ਕਰਨੀਆਂ। ਤੇ ਇਹ ਚੀਜ਼ ਇਹਨਾਂ ਨੇ ਜਿਹੜੀ 4 ਚੀਜ਼ਾਂ ਜਿਹੜੀਆਂ ਕਹੀਆਂ, ਉਹ ਕਹਿੰਦੇ ਕਿ ਇੱਥੇ ਜਾ ਕੇ ਆਪਣਾ ਜਿਹੜਾ ਲਾਅ ਆ ਉਹ ਡਿਵੈਲਪ ਕਰੋ, ਪ੍ਰੋਸੀਜਰ ਜਿਹੜੇ ਡਿਵੈਲਪ ਕਰੋ। ਤੇ ਉਹਨਾਂ ਨੇ ਕਿਹਾ ਕਿ ਸਾਨੂੰ ਰਿਪੋਰਟ ਪੈਕ ਕਰੋ ਕਿ ਕਿੱਦਾਂ ਇਹ ਕੀ ਹੋ ਰਿਹਾ। ਤੇ ਸਾਨੂੰ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ ਟਰੰਪ ਸਰਕਾਰ ਨੇ ਰਿਪੋਰਟਿੰਗ ਤੇ ਅਕਾਊਂਟੇਬਿਲਿਟੀ, ਕਿਹੜੇ ਮੁਲਾਜ਼ਮ ਕੀ ਕਰ ਰਹੇ ਆ, ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਗਰਾਊਂਡ ਦੇ ਉੱਤੇ, ਤੇ ਉਹਨੂੰ ਕਿੱਦਾਂ ਜਿਹੜਾ ਸੋਲਵ ਕੀਤਾ ਜਾਵੇ। ਤੇ ਜਿਹੜਾ ਫਰਾਡ ਆ ਉਹ ਕਹਿੰਦੇ ਬੇਸਿਕਲੀ ਕੋਈ ਵੀ ਏਦਾਂ ਦਾ ਪ੍ਰੋਗਰਾਮ, ਹੁਣ ਵਾਵਾ ਦੇ ਵਿੱਚ ਬਸ ਇਹ ਚੱਕਰ ਪੈ ਰਿਹਾ ਸੀਗਾ ਕਿ ਵਾਵਾ ਦੇ ਵਿੱਚ ਉਹ ਕਿਉਂਕਿ ਦੇਖਦੇ ਨਹੀਂ ਸੀਗੇ
ਆਇਡੈਂਟੀਟੀ ਜਿਹੜੀ ਸੀਗੀ ਬੰਦੇ ਦੀ ਕੰਸੀਲ ਕੀਤੀ ਹੁੰਦੀ ਸੀਗੀ, ਤਾਂ ਕਰਕੇ ਲੋਕੀ ਬਚ ਜਾਂਦੇ ਸੀਗੇ। ਇਹਨਾਂ ਨੇ ਕਿਹਾ ਕਿ ਉਹ ਚੀਜ਼ਾਂ ਵੀ ਇਗਨੋਰ ਕਰੋ, ਹਰੇਕ ਚੀਜ਼ ਜਿਹੜੀ ਆ ਫੁੱਲੀ ਇਨਵੈਸਟੀਗੇਟ ਕਰੋ। ਠੀਕ ਹੈ। ਸੋ ਸੋ ਬੇਸਿਕਲੀ ਵਾਵਾ ਤੇ ਯੂ ਵੀਜ਼ਾ ਜਿਹੜਾ ਵਿਕਟਮ ਬੇਸਡ ਬੈਨੀਫਿਟ ਵਾਲੇ ਪ੍ਰੋਗਰਾਮ ਸੀਗੇ, ਇਹ ਦੋ ਹੀ ਮੋਸਟਲੀ ਆ। ਇਹਨਾਂ ਦੀ ਹੁਣ ਹੋਰ ਜ਼ਿਆਦਾ ਜਾਂਚ ਦੀ ਜਿਹੜੀ ਉਹਨਾਂ ਨੇ ਗੱਲ ਕਹਿਤੀ ਆ। ਆਈਸ ਜਿਹੜੀ ਉਹ ਵਿਚਾਲੇ ਜਿਹੜੀ ਬਰਫ਼ ਚ ਲਾਤੇ ਬੇਸਿਕਲੀ ਆਈਸ ਦੇ ਜ਼ਰੀਏ ਲਾਤੇ ਪੂਰੇ ਨਿਊਯਾਰਕ ਦੇ ਵਿੱਚ ਕਈ ਲੱਗਣੇ ਆ ਆਪਣੇ ਜਿਹੜੇ ਮਤਲਬ ਤੁਸੀਂ ਕਹਿ ਲਓ ਕਿ ਬਹੁਤ ਜ਼ਿਆਦਾ ਕਾਮਨ ਨੌਲੇਜ ਆ ਆਪਣੀ ਕਮਿਊਨਿਟੀ ਨੂੰ ਵੀ, ਜਿਹੜਾ ਸਾਰਾ ਪਤਾ ਵਾ ਕਿ ਕੀ ਆ ਕਿੱਦਾਂ ਵਾ। ਇੰਨੀ ਕਾਮਨ ਨੌਲੇਜ ਜਿਹੜੀ ਹੈਗੀ ਹੈ ਕਿ ਸ਼ਰੇਆਮ ਹੀ ਜਿਹੜਾ ਸਿਸਟਮ ਚੱਲਿਆ ਹੋਇਆ ਹੈਗਾ ਫਰਾਡ ਦਾ। ਮੈਨੂੰ ਯਾਦ ਆ ਅਟਰਨੇਟਿਵ ਕਹਿਣਾ ਜੀ, ਜਦੋਂ ਆਪਾਂ ਹੁਣ ਜਦੋਂ ਆਪਾਂ ਕਾਲਸ ਲੈਂਦੇ ਕਈ ਵਾਰੀ ਇਹ ਪੁੱਛਣ ਲੱਗ ਜਾਂਦੇ ਸੀ, ਅੱਛਾ ਜੇ ਮੈਂ ਰਹਿਣਾ ਹੋਇਆ ਤਾਂ ਮੈਂ ਵਾਵਾ ਦਾ ਲਾ ਸਕਦਾ। ਸੋ ਇਹ ਫਿਰ ਕਾਮਨ ਨੌਲੇਜ ਚ ਨਿਕਲੀ ਹੋਈ ਗੱਲ ਆ ਵੀ ਉਹ ਬੰਦਾ ਪਹਿਲਾਂ ਹੀ ਇਹ ਫਰਾਡ ਵਾਲੇ ਪਾਸੇ ਨੂੰ ਤੁਰਿਆ ਹੋਇਆ ਆ ਵੀ ਤੈਨੂੰ ਕੀ ਪਤਾ ਵਿਆਹ ਹੋ ਕੇ ਕੁੱਟਮਾਰ ਹੋਣੀ ਤੂੰ ਕਰਨੀ ਕਿ ਉਹਨੇ ਕਰਨੀ, ਹੋਣਾ ਵੀ ਆ ਕਿ ਨਹੀਂ ਹੋਣਾ। ਇਹ ਕਿੱਦਾਂ ਵੀ ਪਹਿਲਾਂ ਹੀ ਵਾਵਾ ਦਾ ਕੇਸ ਜਿਹੜਾ ਤੁਸੀਂ ਰੈਡੀ ਰੱਖਿਆ ਆ। ਥੋੜੇ ਮਹੀਨੇ ਪਹਿਲਾਂ ਦੀ ਗੱਲ ਆ, 2-3 ਬੰਦੇ ਇਹਨਾਂ ਨੇ ਫੜੇ ਸੀਗੇ ਜਿਹੜੇ ਕੁੱਟਮਾਰ ਕਿਸੇ ਤੋਂ ਕਰਵਾਉਂਦੇ ਸੀ ਪੈਸੇ ਦੇ ਕੇ, ਤੇ ਯੂ ਵੀਜ਼ਾ ਜਿਹੜਾ ਉਹ ਲਗਵਾਉਂਦੇ ਸੀਗੇ ਵੀ ਉਹ ਯੂ ਵੀਜ਼ੇ ਵਾਲਾ ਜਿਹੜਾ ਉਹ ਬਣ ਜਾਵੇ। ਉਹ ਵੀ ਬੰਦੇ ਇਹਨਾਂ ਨੇ ਰੀਸੈਂਟਲੀ ਜਿਹੜੇ ਕੁਝ ਕੁ ਫੜੇ ਸੀਗੇ। ਸੋ ਜੇ ਉਹ ਬਾਈਡਨ ਦੇ ਕਾਰਜਕਾਲ 'ਚ ਫੜ ਹੋ ਗਏ ਸੀ ਤੇ ਹੁਣ ਤਾਂ ਫਿਰ ਜ਼ਿਆਦਾ ਫੜ ਹੋਣਗੇ ਭਾਈ। ਇਹ ਜਿਹੜੀ ਚੀਜ਼ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈਗੀ ਆ। ਮੈਨੂੰ ਪਤਾ ਹੈ ਵੀ ਬਹੁਤ ਸਾਰੀਆਂ ਕੁਐਰੀਜ਼ ਆ, ਕੁਐਸਚਨਸ ਆ ਵਿੱਚ ਆ। ਸੋ ਟਰਾਈ ਕਰਾਂਗੇ ਜੇ ਸਮਾਂ ਬਚਿਆ ਤਾਂ ਕਾਲਸ ਵੀ ਜਿਹੜੀਆਂ ਆਪਾਂ ਡੈਫੀਨੇਟਲੀ ਲੈਣ ਦੀ ਕੋਸ਼ਿਸ਼ ਕਰਾਂਗੇ। ਪਰ ਅਜੇ 1-2 ਮਿੰਟ ਦਾ ਚੀਜ਼ਾਂ ਹੋਰ ਆਪਣੀਆਂ ਰਹਿ ਗਈਆਂ, ਜੇ ਉਹ ਵੀ ਆਪਾਂ ਡਿਸਕਸ ਕਰ ਲਈਏ ਤਾਂ ਫਿਰ ਅੱਗੇ ਜਿਹੜਾ ਮੈਂ ਕਹਿੰਦਾ ਅੱਜ ਆਪਾਂ ਕਾਲ ਛੱਡ ਹੀ ਦਈਏ ਪ੍ਰੋਗਰਾਮ ਇਹ, ਕਿਉਂਕਿ ਟੌਪਿਕ ਇੰਪੋਰਟੈਂਟ ਆ। ਇਹ ਕਮੂਲੇਟ ਹੋ ਜਾਣੇ ਅੱਗੇ ਤੋਂ ਅੱਗੇ, ਮਤਲਬ ਕਿ ਲਾਅ ਚੇਂਜਸ ਹੀ ਇੰਨੀਆਂ ਕਿ ਪੁੱਛ ਹੋਣੀਆਂ। ਮੈਂ ਕਿਹਾ ਉਹੀ ਹੈ ਕਿ ਜਦੋਂ ਟਰੰਪ ਆਂਦਾ ਉਹ ਬਿਜ਼ੀ ਰੱਖਦਾ ਸਾਰਿਆਂ ਨੂੰ, ਬਿਜ਼ੀ ਰੱਖਦਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, 4 ਸਾਲ ਸਾਰਿਆਂ ਦੇ ਬਿਜ਼ੀ ਹੋ ਜਾਣੇ ਆ। ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ। ਅੱਛਾ, USCIS ਨੇ COVID-19 ਵੈਕਸੀਨੇਸ਼ਨ ਦੀ ਰਿਕੁਆਇਰਮੈਂਟ ਆ ਉਸ ਨੂੰ ਵੇਵ ਜਿਹੜਾ ਉਹ ਕਰ ਦਿੱਤਾ 485 ਦੇ ਲਈ। ਬਿਲਕੁਲ। ਸੋ ਦੇਖੋ ਕੋਵਿਡ, ਸੋ ਵੈਕਸਰ ਤੇ ਐਂਟੀ ਵੈਕਸਰ ਇਹਨਾਂ 'ਚ ਬੜੀ ਫਾਈਟ ਜਿਹੜੀ ਹੁੰਦੀ ਸੀਗੀ ਕਿ ਵੈਕਸੀਨ ਲਵਾਉਣਾ ਚਾਹੀਦਾ ਕਿ ਨਹੀਂ ਲਵਾਉਣਾ ਚਾਹੀਦਾ। ਜਿਹੜੇ ਵੈਕਸੀਨ ਦੀ ਸਪੋਰਟ 'ਚ ਸੀਗੇ, ਠੀਕ ਆ, ਇਹਦੇ ਵਿੱਚ ਕੀ ਹੈ ਕਿ ਮੈਡੀਕਲ ਪ੍ਰੋਫੈਸ਼ਨਲ ਵੀ ਸਪੈਸ਼ਲੀ, ਠੀਕ ਆ, ਡਾਕਟਰ ਆ ਜਾਂ ਉਹ ਮੈਡੀਕਲ ਪ੍ਰੋਫੈਸ਼ਨਲ ਜਿਹੜੇ ਕੋਈ ਹੈਗੇ ਆ, ਉਹਨਾਂ ਨੂੰ ਕੀ ਹੈ ਕਿ ਇੱਕ ਬਾਇਸ ਕਿਸੇ ਨਾ ਕਿਸੇ ਤਰ੍ਹਾਂ ਆ ਜਾਂਦੀ ਹੈ ਬੰਦੇ ਦੇ ਕਿ ਮੈਂ ਆਪਣੇ ਆਪ ਨੂੰ ਕਿਹੜੀ ਸਿਸਟਮ ਦੇ ਨਾਲ ਅਲਾਈਨ ਕਰਨਾ। ਜਦੋਂ ਕੋਵਿਡ ਸੀਗਾ ਉਦੋਂ ਕੀ ਸੀਗਾ, ਜਿਹੜਾ ਐਂਟੀ ਵੈਕਸਰ ਆ, ਠੀਕ ਆ, ਜਾਂ ਕਨਸਪੀਰੇਸੀ ਥਿਓਰਿਸਟ, ਉਹ ਵੀ ਕਈ ਵਾਰੀ ਗੱਲਾਂ ਹੋਰ ਹੀ ਕਰ ਦਿੰਦੇ ਆ ਕਿ ਯਾਰ ਇਹਨਾਂ ਨੇ ਚਿੱਪਾਂ ਪਾ ਦੇਣੀਆਂ ਬਲੱਡ ਦੇ ਵਿੱਚ, ਆਹ ਕਰ ਦੇਣਾ ਉਹ ਕਰ ਦੇਣਾ। ਦੋਨੋਂ ਐਕਸਟ੍ਰੀਮ ਪੋਜੀਸ਼ਨ ਹੋ ਜਾਂਦੀ ਆ। ਪਰ ਕਈ ਬੰਦੇ ਵਿੱਚ ਸੈਂਟਰ ਦੇ ਵਿੱਚ ਵੀ ਸੀਗੇ। ਜਦੋਂ ਸੈਂਟਰ ਵਾਲਾ ਬੰਦਾ ਕਹਿੰਦਾ ਕਿ ਯਾਰ ਇਹਦੀ ਵੈਕਸੀਨੇਸ਼ਨ ਦੀ ਇਫੈਕਟਿਵਨੈਸ ਕੀ ਹੈਗੀ ਆ, ਇਹ ਸਾਰੇ ਜਿਹੜੇ ਸੀਗੇ ਇਹਨਾਂ ਨੇ ਪ੍ਰੋਸੈਸ, ਪ੍ਰੋਟੋਕਾਲ, ਸੇਫਟੀ ਪ੍ਰੋਸੀਜਰਸ ਬਾਈਪਾਸ ਕਰਤੇ ਆ। ਕਿੱਥੇ ਇਹ ਕਹਿੰਦੇ ਆ ਕਿ ਸਬਜੈਕਟ ਟੈਸਟਿੰਗ ਹੋਣੀ ਚਾਹੀਦੀ ਆ, ਉਹ ਸਾਰੀਆਂ ਬਾਈਪਾਸ ਕਰਤੀਆਂ। ਉਹ ਜਦੋਂ ਬੰਦਾ ਕਹਿੰਦਾ ਸੀਗਾ ਕਿ ਯਾਰ ਮੈਨੂੰ ਵੈਕਸੀਨ ਲਵਾਉਣੀ ਚਾਹੀਦੀ ਹੈ ਕਿ ਨਹੀਂ ਲਵਾਉਣੀ ਚਾਹੀਦੀ ਹੈ, ਤੇ ਜਿਹੜੇ ਬਾਹਲੇ ਸਾਇੰਸਦਾਨ ਜਿਹੜੇ ਬਣਦੇ ਹੁੰਦੇ ਲੋਕੀ ਕਈ ਵਾਰੀ, ਉਹ ਕੀ ਸੀਗਾ ਕਿ ਨਿੰਦਿਆ ਕਰਦੇ ਹੁੰਦੇ ਸੀ ਉਹਨਾਂ ਦੀ ਕਿ ਨਹੀਂ ਇਹ ਏਦਾਂ ਵਾ, ਇਹਨਾਂ ਨੂੰ ਪਤਾ ਨਹੀਂ ਕੁਛ, ਇਹ ਬਾਕੀਆਂ ਨੂੰ ਵੀ ਰਿਸਕ ਤੇ ਪਾਉਂਦੇ ਆ। ਉਹ ਹੋੜ ਇੱਕ ਚੱਲ ਪਈ ਵੈਕਸੀਨਸ ਦੀ। ਗੱਲ ਇਹ ਆ ਗਈ ਕਿ ਉਹੀ ਜਿੰਨੀ ਡਿਟੇਲ 'ਚ ਜਾਈਏ ਉਨਾ ਘੱਟ ਆ। ਮੈਂ ਆਪਣੀ ਹੁਣ ਗੱਲ ਕਰਾਂ, ਮੈਂ ਵੈਕਸੀਨ ਲਗਵਾਈ, ਹਾਂਜੀ ਬਿਲਕੁਲ। ਮੇਰੇ ਮਦਰ ਨੇ ਆਉਣਾ ਸੀਗਾ ਤੇ ਬੰਦਾ ਉਹੀ ਸੋਚਦਾ ਕਿ ਯਾਰ ਹੁਣ ਕਿੱਧਰਲੇ ਪਾਸੇ ਜਾਈਏ ਕਿ ਤੁਹਾਡੇ ਕਰਕੇ ਕਿਸੇ ਹੋਰ ਨੂੰ ਕੁਛ ਹੋ ਜਾਵੇ, ਫਿਰ ਤੁਸੀਂ ਆਪਣਾ ਜਿਹੜਾ ਆਪਣੇ ਆਪ ਨੂੰ ਬਲੇਮ ਕਰੋਗੇ ਕਿ ਯਾਰ ਮੈਂ ਕੀਤਾ ਨਹੀਂ ਓਦਾਂ, ਹਨਾ। ਉਸ ਤੋਂ ਬਾਅਦ ਸਾਨੂੰ ਵੀ ਹੁਣ ਜਿੱਦਾਂ ਛੋਟੇ ਹੁੰਦੇ ਤੋਂ ਪੜ੍ਹਾਇਆ ਗਿਆ, ਵਰਲਡ ਹੈਲਥ ਆਰਗੇਨਾਈਜੇਸ਼ਨਸ ਵਗੈਰਾ, ਇਹ ਕਿੱਡੀਆਂ ਵੱਡੀਆਂ ਸੰਸਥਾਵਾਂ ਹੈਗੀਆਂ, ਠੀਕ ਆ। ਆਪਾਂ ਵੀ ਏਦਾਂ ਸੋਚਦੇ ਕਿ ਇਹ ਅਥਾਰਟੀ ਆ, ਵਧੀਆ ਕੰਮ ਕਰਦੇ ਹੋਣੇ ਆ, ਤੇ ਤਾਂ ਹੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਇਹ ਜਿਹੜੇ ਮੇਰੇ ਖਿਆਲ ਜੋ ਰੋਗਨ ਦਾ ਸੀਗਾ, ਤੇ ਉਹਨੇ ਜਿਹੜੀ ਆਪਣੀ ਤੇ ਟਰੰਪ ਹੋਣਾ ਨੇ, ਤੇ ਇੱਕ UFC ਦਾ ਪ੍ਰੈਜ਼ੀਡੈਂਟ ਸੀਗਾ ਡੇਨਾ ਵਾਈਟ, ਇਹਨਾਂ ਨੇ ਕੁਛ ਆਪਣੇ ਆਫ ਜਾ ਕੇ ਟ੍ਰੀਟਮੈਂਟ ਕੀਤਾ ਸੀਗਾ। ਮੈਨੂੰ ਡਰੱਗ ਦਾ ਹੁਣ ਨਾਮ ਭੁੱਲ ਗਿਆ। ਆਈਵਰਮੈਸਟੀਨ, ਜਿਹੜੀ ਘੋੜਿਆਂ ਵਾਲੀ ਆਵਾਜ਼ ਕਹਿੰਦੇ ਸੀ ਦਵਾਈ ਆ। ਤੇ ਇੱਕ ਦਿਨ 'ਚ ਜਿਹੜੇ ਠੀਕ ਹੋ ਗਏ ਸੀਗੇ, ਤੇ ਇਹਨਾਂ ਨੇ ਜਿਹੜਾ ਸੀਗਾ ਆਲਮੋਸਟ ਸਾਰਾ ਜਿਹੜਾ ਸੀਗਾ ਮੀਡੀਆ ਜੋ ਰੋਗਨ ਦੇ ਮਗਰ ਆ ਗਿਆ ਸੀਗਾ ਸੈਂਸਰ ਕਰਨ ਲਈ। CNN ਪੂਰਾ ਮਤਲਬ ਕਿ ਟਾਰਗੇਟ ਕਰਕੇ ਅਟੈਕ ਕਰਤਾ। ਮੈਡੀਕਲ ਮਾਫੀਆ ਜਿਹੜਾ ਸੀਗਾ ਮਗਰ ਪੈ ਗਿਆ ਉਹਦੇ, ਹਨਾ। ਤੇ ਇਹਨਾਂ ਨੇ ਧੱਜੀਆਂ ਜਿਹੜੀਆਂ ਉਡਾਈਆਂ, ਬੜਾ ਚੁੱਪ ਕਰਕੇ ਰੱਖਿਆ। ਤੁਸੀਂ ਵੇਖੋ ਜਹਾਜ਼ ਤੇ ਬੰਦਾ ਟਰੈਵਲ ਨਹੀਂ ਕਰ ਸਕਦਾ ਸੀਗਾ, ਪਹਿਲਾਂ ਵੈਕਸੀਨ ਲਵਾ, ਵੈਕਸੀਨ ਕਾਰਡ ਲੈ ਕੇ ਆ। ਮਤਲਬ ਕਿ ਤੁਸੀਂ ਦੇਖੋ ਕਿ ਬੰਦਾ ਕਹਿੰਦਾ ਸੀ ਯਾਰ ਫਰੀडम ਕਿੱਥੇ ਆ। ਈਵਨ ਜਿਹੜਾ ਲਿਬਰਲ ਬੰਦਾ ਵਾ, ਡੈਮੋਕ੍ਰੈਟ ਹੈਗਾ, ਉਹ ਕਹਿੰਦਾ ਕਿ ਨਹੀਂ ਇਹ ਤਾਂ ਫਰੀडम ਵਾਲੀ ਕੋਈ ਗੱਲ ਹੀ ਨਹੀਂ, ਇਹ ਤਾਂ ਵੈਕਸੀਨ ਆ ਜੀ, ਤੁਹਾਨੂੰ ਲਵਾਉਣਾ ਹੀ ਪੈਣਾ। ਆਹ ਚੀਜ਼ ਹੋ ਗਈ ਸੀਗੀ।
ਉਦੋਂ ਤੁਸੀਂ ਦੇਖੋ ਕਿ ਜਿਹੜਾ ਇੱਕ ਐਵਰੇਜ ਬੰਦਾ ਹੈਗਾ, ਜਿਹੜਾ ਤੁਸੀਂ ਉਹਨੂੰ ਕਹਿ ਲਓ ਰੈੱਡ ਨੈਕ ਆ ਜਾਂ ਅਨਪੜ੍ਹ ਆ ਜਾਂ ਕੁਛ ਵੀ ਜਿਹੜੀ ਮਰਜ਼ੀ ਉਹਦੇ ਵਿੱਚ ਪਾ ਲਓ, ਉਹ ਹਰ ਵਾਰੀ ਉਹ ਗਲਤ ਨਹੀਂ ਹੁੰਦਾ ਹੈਗਾ। ਉਹਦੀ ਵੀ ਜਿਹੜੀ ਇੱਕ ਆਵਾਜ਼ ਹੈਗੀ ਹੈ ਇਸ ਦੇਸ਼ ਦੇ ਵਿੱਚ, ਰਾਈਟ ਵਿੰਗ ਦੀ ਵੀ ਇੱਕ ਜਿਹੜੀ ਆਵਾਜ਼ ਹੈਗੀ ਆ, ਜਿਹੜੀ ਯੂਐਸ ਕੌਂਸਟੀਟਿਊਸ਼ਨ ਆ ਉਹ ਕੀ ਫਰੀਡਮ ਜਿਹੜੀ ਪ੍ਰੋਮਿਸ ਕਰਦੀ ਆ, ਠੀਕ ਆ, ਕਈ ਤਰੀਕੇ ਦੀ। ਇਹ ਮਸਲਾ ਹੁਣ ਉੱਥੇ ਹੋ ਗਿਆ ਕਿ ਮੈਂਡੇਟਰੀ ਵੈਕਸੀਨੇਸ਼ਨ, ਠੀਕ ਆ, ਜੌਬਾਂ ਤੋਂ ਬਾਹਰ ਕੱਢਤਾ ਲੋਕਾਂ ਨੂੰ, ਕਈਆਂ ਨੂੰ ਲੈ ਕੇ ਆ, ਨਹੀਂ ਤਾਂ ਜੌਬ ਛੱਡ ਦੇ, ਜਹਾਜ਼ ਤੇ ਨਹੀਂ ਜਾ ਸਕਦਾ। ਕੈਲੀਫੋਰਨੀਆ ਵਰਸਸ ਦੂਜੀਆਂ ਸਟੇਟਾਂ, ਹੈ ਨਾ, ਕਿ ਜਿੱਦਾਂ ਇੱਥੇ ਉਹਨੇ ਕਿਹਾ ਘਰੇ, ਇੱਥੇ ਕਿੰਨਾ ਜ਼ਿਆਦਾ ਸਟ੍ਰਿਕਟ ਪ੍ਰੋਗਰਾਮ ਜਿਹੜਾ ਲੱਗਾ ਸੀਗਾ ਕਿ ਜਵਾਕਾਂ ਨੂੰ ਸਕੂਲ ਨਹੀਂ ਜਾਣ ਦੇਣਾ, ਤੇ ਕਈ ਸਟੇਟਸ ਦੇ ਵਿੱਚ ਏਦਾਂ ਨਹੀਂ ਸੀਗਾ। ਜਿਹੜੀਆਂ ਥੋੜ੍ਹੀਆਂ ਜਿਹੀਆਂ ਰਾਈਟ ਵਿੰਗ ਸਟੇਟਸ ਹੈਗੀਆਂ, ਉਹਨਾਂ ਦੇ ਕੋਈ ਏਦਾਂ ਨਹੀਂ ਸੀਗਾ। ਉਹ ਕਹਿੰਦੇ ਕਿ ਬੱਚਿਆਂ ਦੀ ਜਿਹੜੀ ਮੈਂਟਲ ਡਿਵੈਲਪਮੈਂਟ ਦੇ ਵਿੱਚ ਕਿ 2-2 ਸਾਲ ਪਿੱਛੇ ਰਹਿ ਗਏ ਘਰ ਦੇ ਵਿੱਚ ਹੋਣ ਕਰਕੇ। ਤੇ ਮੈਂ ਕਿਹਾ ਫੇਰ ਤੇ ਉਹੀ ਗੱਲ ਆ ਕਿ ਸਭ ਤੋਂ ਜ਼ਿਆਦਾ ਟੈਕਸ ਵੀ ਆਪਾਂ ਦੇਈਏ, ਕੈਲੀਫੋਰਨੀਆ ਸਿਆਪੇ ਵੀ ਆਪਾਂ ਕਰੀਏ, ਤੇ ਪ੍ਰੋਬਲਮਾਂ ਵੀ ਉਹੀ ਹੈ ਨਾ ਕਿ ਬੰਦਾ ਸੋਚ ਨਹੀਂ ਸਕਦਾ ਕਿ ਲਿਬਰਲ ਪਾਲਿਸੀਆਂ ਵੀ ਬੰਦਿਆਂ ਨੂੰ ਨੱਪ ਸਕਦੀਆਂ। ਮੈਂ ਖੁਦ ਪਹਿਲਾਂ ਜਿਹੜਾ ਸੀਗਾ ਲਿਬਰਲ ਪਾਲਿਸੀਜ਼ ਵੱਲ ਜਿਹੜਾ ਲੀਨ ਕਰਦਾ ਸੀਗਾ, ਪਰ ਜਿੱਦਾਂ ਇਹਨਾਂ ਨੇ ਹਾਲਾਤ ਚਲਾਏ, ਇਮੀਗ੍ਰੇਸ਼ਨ ਦੇ ਵਿੱਚ ਇਹਨਾਂ ਨੇ ਪਾਤਾ ਕਿ ਕੋਵਿਡ ਦਾ ਵੈਕਸੀਨ ਲੱਗਣਾ ਜ਼ਰੂਰੀ ਹੈ। ਹੁਣ ਬੰਦਾ ਕੀ ਕਰੇ, ਜੇ ਕਿਸੇ ਨੇ ਨਾ ਲਗਵਾਉਣਾ ਹੋਵੇ ਫਿਰ ਆਪਸ਼ਨ ਹੀ ਨਹੀਂ ਦਿੱਤੀ ਉਹਨੂੰ ਕੋਈ, ਕਿ 485 ਜਿਹੜਾ ਐਡਜਸਟਮੈਂਟ ਆਫ ਸਟੇਟਸ ਆ ਉਹ ਨਹੀਂ ਅਪਰੂਵ ਹੋਣਾ। ਕੋਵਿਡ ਦੀ ਮੈਂਡੇਟ ਕਰਤੀ ਇਹਨਾਂ ਨੇ, ਰਿਕੁਆਇਰਮੈਂਟ ਇਨਬਿਲਟ ਕਰਤੀ। ਹੁਣ ਦੇਖੋ ਕੀ ਚੀਜ਼ ਆ ਕਿ ਮੈਡੀਕਲ ਜਿਹੜੀ ਲੌਬੀ ਆ ਉਹਨੇ ਜਾ ਕੇ ਪਹਿਲਾਂ ਡਾਕਟਰਾਂ ਨੂੰ ਕਨਵਿੰਸ ਕਰਨਾ, ਫਿਰ ਨਰਸਾਂ ਪ੍ਰੈਕਟੀਸ਼ਨਰ ਨੂੰ ਕਨਵਿੰਸ ਕਰਨਾ, ਕਿੱਦਾਂ ਉਹ ਸਾਰੇ ਆਲਰੇਡੀ ਲਾਈਨ ਅਪ ਹੋ ਜਾਣੇ ਨੇ, ਕਹਿਣਾ ਸਾਡੇ ਤੋਂ ਵੱਧ ਤਾਂ ਕਿਸੇ ਨੂੰ ਪਤਾ ਨਹੀਂ ਕਿ ਇਹ ਚੀਜ਼ ਤੇ ਸਹੀ ਆ, ਲਗਵਾਓ ਵੈਕਸੀਨ, ਠੀਕ ਆ। ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਸਰਕਾਰੀ ਅਦਾਰੇ ਸੀਗੇ ਉਹਨਾਂ 'ਚ ਮੈਂਡੇਟ ਕਰਤਾ ਕਿ ਲਗਾਉਣਾ ਜ਼ਰੂਰੀ ਆ। ਕਈ ਲੋਕਾਂ ਦੀਆਂ ਨੌਕਰੀਆਂ ਤੋਂ ਕੱਢਿਆ ਇਹਨਾਂ ਨੇ, ਜਾਣ ਨੇ ਕਿ ਰਿਜ਼ਾਈਨ ਕਰ ਦਿਓ। ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਦੇਖ ਲਓ ਕਿ ਮੈਡੀਕਲ ਲੌਬੀ ਇਮੀਗ੍ਰੇਸ਼ਨ 'ਚ ਘੁਸ ਗਈ। ਮਤਲਬ ਕੋਵਿਡ ਵੈਕਸੀਨ ਦਾ 485 ਭਾਈ ਫਾਰਮ ਦੇ ਉੱਤੇ ਕੀ ਕੰਮ ਹੈਗਾ? ਇਮੀਗ੍ਰੈਂਟਾਂ ਨੂੰ ਕਿਉਂ ਤੰਗ ਕਰਨਾ ਲਿਆ ਤੁਸੀਂ, ਰਾਈਟ? ਉਸ ਤੋਂ ਬਾਅਦ ਜੀ ਆ ਕੇ ਉਹਨੇ ਜਿਹੜੀ ਕਈ ਕੰਪਨੀਆਂ ਦੇ ਉਹਨਾਂ ਨੇ ਮਾਫੀ ਵੀ ਮੰਗ ਲਈ ਕਿ ਯਾਰ ਇਹ ਵੈਕਸੀਨ ਮਾੜੇ ਆ, ਇਹਦੇ ਕਰਕੇ ਕਾਰਡੀਅਕ ਅਰੈਸਟ ਵਗੈਰਾ ਲੋਕਾਂ ਨੂੰ ਹੋ ਰਹੇ ਆ, ਤੇ ਲੌਂਗ ਟਰਮ ਇਹਨਾਂ ਦੇ ਸਾਈਡ ਇਫੈਕਟ ਇਹ ਤਾਂ ਸਾਨੂੰ ਪਤਾ ਹੀ ਨਹੀਂ ਕਿ ਕੀ ਇਹਦਾ ਹੋਣਾ ਜਾਂ ਕਿੱਦਾਂ ਹੋਣਾ, ਠੀਕ ਆ। ਇਹ ਤਾਂ ਗੱਲਾਂ ਹੀ ਆ, ਠੀਕ ਆ। ਕਿੰਨੇ ਸਾਰੇ ਹੁਣ ਜਿਹੜੇ ਕਾਰਡੀਅਕ ਅਰੈਸਟ ਜਿਹੜੇ ਹੋ ਰਹੇ ਆ, ਲੋਕੀ ਉਹਨੂੰ ਕਈ ਕਹਿੰਦੇ ਆ ਕਿ ਇਹ ਲਿੰਕ ਹੁੰਦੇ ਆ ਉਹਦੇ ਨਾਲ। ਅਗੇਨ ਉਹੀ ਕਿ ਡਾਕਟਰ ਕਿਤਾਬ ਲੈ ਕੇ ਆ ਜਾਂਦਾ ਕਿ ਨਹੀਂ ਜੀ ਇਹ ਇਹਨਾਂ ਨੂੰ ਕੀ ਪਤਾ, ਡਾਕਟਰ ਤਾਂ ਮੈਂ ਆ, ਉਦਾਂ ਹੀ ਗੱਲ ਕਰਦੇ ਆ, ਹਨਾ। ਇਹ ਸੀਗਾ ਜੋ ਵੀ ਆ, ਵਨ ਵੇ ਔਰ ਦੀ ਅਦਰ, ਵੈਕਸਰ ਹੈਗੇ ਤੁਸੀਂ ਚਾਹੇ ਐਂਟੀ ਵੈਕਸਰ ਹੈਗੇ ਆ, ਫਰੀडम, ਠੀਕ ਹੈ। ਟਰੰਪ ਉਹਨਾਂ ਨੇ ਕੀ ਸੀਗਾ ਕਿ ਆਂਦੇ ਉਹਨੇ ਕੱਢਿਆ ਆਹੀ ਸਾਰੇ ਜਿਹੜੇ ਮੈਂਬਰਸ਼ਿਪ ਵੀ ਯੂਐਸ ਦੀ ਕਿ ਨਹੀਂ ਕੋਈ ਫੰਡਿੰਗ ਨਹੀਂ ਜਾਣੀ ਇਧਰੋਂ ਦੀ, ਕੱਢੋ ਇਹ ਫਜ਼ੂਲ ਸੰਸਥਾਵਾਂ ਜਿਹੜੀਆਂ ਬਣਾਈਆਂ ਹੋਈਆਂ। ਤੇ ਆਂਦੇ ਹੀ ਇਹਨੇ ਆਬਵੀਅਸਲੀ ਜਿੱਦਾਂ ਇਹਨੇ ਕਹਿਣਾ ਸੀਗਾ, ਇਹਨੇ ਇਮੀਗ੍ਰੇਸ਼ਨ ਚੋਂ ਵੀ ਜਿਹੜਾ ਸੀਗਾ ਕੋਵਿਡ ਵਾਲੀ ਰਿਕੁਆਇਰਮੈਂਟ ਕੱਢਤੀ ਕਿ ਆਹ ਚੀਜ਼ ਜਿਹੜੀ ਕੱਢੋ, ਆਹ ਵਾਲਾ ਵੈਕਸੀਨ ਲਗਾਉਣ ਦੀ ਕੋਈ ਲੋੜ ਨਹੀਂ ਹੈਗੀ। ਜਿਨ੍ਹਾਂ ਦੇ ਲੋਕਾਂ ਦੇ ਕੇਸ ਪੈਂਡਿੰਗ ਸੀਗੇ, ਠੀਕ ਆ, ਤੇ ਉਹਨਾਂ ਨੂੰ ਕੋਈ ਵੀ ਆਰਐਫਈ ਵਗੈਰਾ ਨਹੀਂ ਆਣੀ, ਕਿ ਕੋਈ ਵੀ ਇਮੀਗ੍ਰੇਸ਼ਨ ਉਹਨਾਂ ਨੂੰ ਪੁੱਛ ਨਹੀਂ ਸਕਦੀ ਹੈਗੀ ਕਿ ਤੁਸੀਂ ਲਗਵਾਓ ਜਾਂ ਕਿੱਦਾਂ ਕਰੋ। ਤੇ ਉਹਨਾਂ ਨੂੰ ਉਹਨਾਂ ਨੇ ਖੁੱਲੀ ਛੋਟ ਦਿੱਤੀ ਹੈ, ਜਿਨ੍ਹਾਂ ਦੇ ਕੇਸ ਡਿਨਾਈ ਕੀਤੇ ਸੀਗੇ ਉਹਨਾਂ ਨੂੰ ਕਹੋ ਇਹ ਮੋਸ਼ਨ ਟੂ ਰੀਓਪਨ ਜਿਹੜਾ ਉਹ ਫਾਈਲ ਕਰੋ। ਜੀ ਜੀ ਬਿਲਕੁਲ। ਡਿਪਾਰਟਮੈਂਟ ਆਫ ਜਸਟਿਸ ਦੇ ਨਵੇਂ ਆ ਗਏ ਨੇ ਅਟਾਰਨੀ ਜਨਰਲ ਪੈਮ ਬੌਂਡੀ। ਉਹਨਾਂ ਨੇ ਇੱਕ ਤਾਂ ਜਿਹੜੇ ਪਹਿਲੋਂ ਐਕਟਿੰਗ ਅਟਾਰਨੀ ਜਨਰਲ ਸੀਗੇ, ਉਹਨਾਂ ਨੇ ਇੱਕ ਮੈਮੋ ਬੀਤੇ ਦਿਨਾਂ ਸ਼ੁਰੂਆਤੀ ਦਿਨਾਂ 'ਚ ਟਰੰਪ ਹੁਣਾਂ ਦੇ ਕਾਰਜਕਾਲ 'ਚ ਕੀਤਾ ਸੀਗਾ ਵੀ ਜਿਹੜੇ ਲੋਕਲ ਲਾ ਇਨਫੋਰਸਮੈਂਟ ਵਾਲੇ ਜਾਂ ਸਟੇਟ ਦੀਆਂ ਗਵਰਨਮੈਂਟਸ ਜਾਂ ਸਿਟੀ ਦੀਆਂ ਲੋਕਲ ਗਵਰਨਮੈਂਟ ਜਿਹੜੀਆਂ ਸਾਥ ਨਹੀਂ ਦਿੰਦੀਆਂ, ਉਹਨਾਂ ਨੂੰ ਅਸੀਂ ਪ੍ਰੋਸੀਕਿਊਟ ਕਰ ਸਕਦੇ ਹਾਂ ਜੇ ਇਮੀਗ੍ਰੇਸ਼ਨ ਦਾ ਸਾਥ ਨਹੀਂ ਦਿੰਦੇ। ਉਧਰ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਨਵਾਂ ਮੈਮੋ ਸੈਂਚੁਰੀ ਜੂਰਿਸਡਿਕਸ਼ਨ ਨੂੰ ਲੈ ਕੇ ਜਿਹੜਾ ਆ ਉਹ ਨਵੇਂ ਡਾਇਰੈਕਟਿਵਸ ਜਿਹੜੇ ਆ ਉਹ ਇਸ਼ੂ ਕੀਤੇ ਆ। ਇਹਦਾ ਕੀ ਮਤਲਬ ਆ? ਇਹ ਸਿੱਧਾ ਇਮੀਗ੍ਰੇਸ਼ਨ ਕੋਰਟਸ ਦੇ ਨਾਲ ਸੰਬੰਧਿਤ ਆ? ਕੀ ਆ ਇਸ ਨਵੇਂ ਮੈਮੋ ਦੇ ਵਿੱਚ? ਸੋ ਕੀ ਸੀਗਾ ਕਿ ਸੈਂਚੁਰੀ ਸਟੇਟਸ, ਸੈਂਚੁਰੀ ਸਿਟੀ, ਕੈਲੀਫੋਰਨੀਆ ਤੇ ਅੱਵਲ ਨੰਬਰ ਤੇ ਉਹਦੇ ਵਿੱਚ ਆਂਦਾ। ਇਹਦੇ ਵਿੱਚ ਕੀ ਸੀਗਾ ਕਿ ਉਹ ਕਹਿੰਦੇ ਕਿ ਪੁਲਿਸ ਨੇ ਕਿ ਇਮੀਗ੍ਰੈਂਟਸ ਨੂੰ ਨਹੀਂ ਟਾਰਗੇਟ ਕਰਨਾ, ਭਾਵੇਂ ਤੁਹਾਨੂੰ ਪਤਾ ਵੀ ਆ ਤੁਹਾਡੇ ਮੂਹਰੇ ਹੀ ਕੱਚਾ ਬੰਦਾ ਘੁੰਮ ਰਿਹਾ, ਉਹਨੂੰ ਟਾਰਗੇਟ ਨਹੀਂ ਕਰਨਾ। ਇਹਨੂੰ ਕਹਿੰਦੇ ਆ ਸੈਂਚੁਰੀ ਸਟੇਟ, ਹੈ ਨਾ, ਸੈਂਚੁਰੀ ਜੁਰਿਸਡਿਕਸ਼ਨ। ਸੋ ਜਿਹੜੀ ਫੈਡਰਲ ਗਵਰਨਮੈਂਟ ਆ, ਹੁਣ ਜਿਹੜਾ ਟਰੰਪ ਵਰਗਾ ਬੰਦਾ ਆ ਕੇ ਕਹਿੰਦਾ ਇਮੀਗ੍ਰੈਂਟਾਂ ਨੂੰ ਟੰਗਣਾ, ਉਹਨੂੰ ਸਭ ਤੋਂ ਵੱਡਾ ਚੈਲੰਜ ਇਹੀ ਹੈਗਾ ਕਿ ਬੰਦਾ ਤੇ ਸੈਂਚੁਰੀ ਸਟੇਟ 'ਚ ਲੁਕਿਆ ਹੋਇਆ, ਉੱਥੇ ਉਹਨੂੰ ਕੋਈ ਰਿਸੋਰਸ ਹੀ ਨਹੀਂ ਮਿਲਦੇ, ਐਨਫੋਰਸਮੈਂਟ ਨਹੀਂ ਕੋਈ ਮਿਲਦੀ। ਜਿੱਦਾਂ ਤੁਸੀਂ ਕਿਹਾ ਕਿ ਇੰਨੇ ਬੰਦੇ ਕਿੱਦਾਂ ਲੈ ਕੇ ਆਊਗੇ, ਠੀਕ ਹੈ। ਜੇ ਹੁਣ ਸਟੇਟ ਕਹਿ ਦਈਏ ਕੈਲੀਫੋਰਨੀਆ ਦੇ ਕਿ ਨਹੀਂ ਆਪਾਂ ਕੋਈ ਪੁਲਿਸ ਵਾਲਾ ਨਹੀਂ ਦੇਣਾ, ਕੁਝ ਨਹੀਂ ਕਰਨਾ, ਤੇ ਫਿਰ ਕੀ ਕਰਨਗੇ ਟਰੰਪ ਸਾਹਿਬ, ਹੈ ਨਾ। ਸੋ ਉਹਨੇ ਹੁਣ ਇਹ ਚੀਜ਼ ਨੂੰ ਕਿ ਆਪਾਂ ਇਹਨੂੰ ਟਾਰਗੇਟ ਕਿੱਦਾਂ ਕਰਨਾ, ਆਪਾਂ ਇਹ ਸਟੇਟਸ ਨੂੰ ਪਨਿਸ਼ ਕਰਨਾ। ਪਨਿਸ਼ ਹੁਣ ਕਿੱਦਾਂ ਹੋ ਸਕਦਾ? ਸਭ ਤੋਂ ਸੌਖਾ ਜਿਹੜਾ ਪਨਿਸ਼ ਹੋਣ ਦਾ ਤਰੀਕਾ ਹੈਗਾ ਕਿ ਫੰਡਿੰਗ ਜਿਹੜੀ ਉਹਨਾਂ ਦੀ ਰੋਕ ਦਿਓ, ਫੈਡਰਲ ਫੰਡਸ ਜਿਹੜੇ ਉਹਨਾਂ ਦੇ ਰੋਕ ਦਿਓ, ਪੌਜ਼ ਕਰ ਦਿਓ। ਇਹਨਾਂ ਦੇ ਵਿੱਚ ਇਹਨਾਂ ਨੇ 4-5 ਜਿਹੜੀਆਂ ਹਦਾਇਤਾਂ ਦਿੱਤੀਆਂ। ਸਭ ਤੋਂ ਪਹਿਲੀ ਜਿਹੜੀ ਇਹਨਾਂ ਦੀ ਚੀਜ਼ ਆ ਕਿ ਫੰਡਿੰਗ
ਸਟੇਟ ਦੀ ਜਾਂ ਸਿਟੀ ਦੀ ਕਿਸੇ ਦੀ ਵੀ ਫੈਡਰਲ ਫੰਡਿੰਗ ਸਾਰੀ ਜੇ ਐਂਡ ਕਰ ਦਿਓ, ਜੇ ਉਹ ਸਾਡੇ ਨਾਲ ਕੋਆਪਰੇਟ ਨਹੀਂ ਕਰਦੇ, ਤੇ ਬੇਸਿਕਲੀ ਜਿਹੜਾ ਉਹ ਕਹਿੰਦੇ ਆ ਕਿ ਫੈਡਰਲ ਲਾਅ ਸਿੱਧੇ ਸਿੱਧੇ ਕਹਿੰਦਾ ਕਿ ਜਿਹੜੀ ਸਟੇਟਸ ਹੈਗੀਆਂ ਵਾ, ਸੈਂਚੁਰੀ ਸਿਟੀਜ਼ ਹੈਗੀਆਂ ਵਾ, ਉਹ ਕੋਈ ਵੀ ਇਦਾਂ ਦਾ ਲਾਅ ਜਾਂ ਕੋਈ ਇਦਾਂ ਦੀ ਪ੍ਰੈਕਟਿਸ ਨਹੀਂ ਕਰ ਸਕਦੇ ਜਿਹਦੇ ਕਰਕੇ ਕਿ ਉਹ ਇਲੀਗਲ ਬੰਦੇ ਨੂੰ ਜਾਂ ਜਿਹਦੇ ਕੋਲ ਸਟੇਟਸ ਨਹੀਂ ਹੈਗਾ ਉਹਨੂੰ ਉਹ ਸ਼ਰਨ ਦੇਣ। ਤੇ ਉਹ ਕਹਿੰਦੇ ਕਿ ਆਪਾਂ ਸਿੱਧੇ ਸਿੱਧੇ ਜਾ ਕੇ ਜਿਹੜਾ ਸੈਂਚੁਰੀ ਜੁਰਿਸਡਿਕਸ਼ਨ ਸੀਗੇ ਸਾਰੇ ਦੇ ਸਾਰੇ ਟਾਰਗੇਟ ਕਰਨੇ ਆ ਜਿਹੜੇ ਸਾਨੂੰ ਬਿਆਨ ਦੇ ਰਹੇ ਆ ਹੁਣ ਆਪਾਂ ਤੁਹਾਡੇ ਨਾਲ ਕੋਆਪਰੇਸ਼ਨ ਨਹੀਂ ਕਰਨੀ। ਉਤੋਂ ਵੀ ਜਿਹੜੀ ਬੈਟਰ ਚੀਜ਼ ਉਹ ਕਹਿੰਦੇ ਇਹ ਹੈ ਕਿ ਆਪਾਂ ਉਹਨਾਂ ਨੂੰ ਇੱਕ ਹਦਾਇਤਾਂ ਭੇਜਣੀਆਂ, ਉਹਨੂੰ ਕਹਿੰਦੇ ਆ ਸਰਟੀਫਾਈ ਕੰਪਲਾਇੰਸ, ਕਿ ਤੁਸੀਂ ਸਰਟੀਫਾਈ ਕਰੋ ਕਿ ਤੁਸੀਂ ਕੰਪਲਾਇੰਸ ਕਰੋਗੇ ਜੇ ਆਪਾਂ ਤੁਹਾਡੇ ਛਾਪਾ ਮਾਰੀਏ। ਓਕੇ। ਤੇ ਹੁਣ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਿਆਨਬਾਜ਼ੀ ਵੀ ਆ ਰਹੀ ਆ, ਉਹ ਸਿਟੀ ਕਹਿੰਦੀ ਕਿ ਨਹੀਂ ਆਪਾਂ ਨਹੀਂ ਕਰਨੀ ਕੰਪਲਾਇੰਸ, ਹਨਾ। ਸੋ ਜਿਹੜਾ ਨੇ ਵੀ ਉਹ ਸਰਟੀਫਿਕੇਸ਼ਨ ਰਿਫਿਊਜ਼ ਕਰਤੀ ਕਿ ਨਹੀਂ ਆਪਾਂ ਨਹੀਂ ਕੰਪਲਾਈ ਕਰਨਾ, ਜਾਂ ਜਦੋਂ ਛਾਪਾ ਮਾਰਨ ਜਾਂਦੇ ਆ ਤੇ ਉਹ ਆਪਣੇ ਰਿਸੋਰਸਿਸ ਨਹੀਂ ਦਿੰਦੇ ਆ, ਤੇ ਉਹ ਕਹਿੰਦੇ ਕਿ ਇਹਨਾਂ ਦੀ ਸਾਰੀ ਫੰਡਿੰਗ ਤੇ ਗ੍ਰਾਂਟ ਜਿਹੜੀ ਇਹਨਾਂ ਦੀ ਕੱਟ ਕਰੋ, ਸਾਰੀ ਚੀਜ਼ਾਂ ਜਿਹੜੀਆਂ ਪੌਜ਼ ਕਰੋ ਅਗਲੇ 60 ਦਿਨਾਂ ਲਈ। ਹੁਣ ਕੀ ਹੋਊਗਾ, ਉਹ ਕਹਿੰਦੇ ਕਿ ਜਿਹੜੀਆਂ ਨਾਨ ਪ੍ਰੋਫਿਟ ਏਜੰਸੀਆਂ ਸੀਗੀਆਂ, ਠੀਕ ਹੈ, ਜਿਹੜੇ ਰਿਫਿਊਜੀ ਵਗੈਰਾ ਨੂੰ ਸਰਵਿਸ ਵਗੈਰਾ ਦਿੰਦੀਆਂ ਸੀ, ਉਹ ਕਹਿੰਦੇ ਕੋਈ ਵੀ ਨਾਨ ਪ੍ਰੋਫਿਟ ਸੰਸਥਾਵਾਂ ਜਿਨ੍ਹਾਂ ਨੂੰ ਫੰਡ ਮਿਲਿਆ, ਇਹਦੇ ਵਿੱਚ ਕਈ ਸਾਰੀਆਂ ਸੰਸਥਾਵਾਂ ਜਿਹੜੀਆਂ ਆ ਸਕਦੀਆਂ, ਠੀਕ ਆ। ਮੈਨੂੰ ਇਹ ਨਹੀਂ ਪਤਾ ਇਹਦੇ ਵਿੱਚ ਕੋਈ ਪੰਜਾਬੀ ਸੰਸਥਾ ਆ ਸਕਦੀ ਹੈ ਕਿ ਨਹੀਂ ਆ ਸਕਦੀ ਆ, ਪਰ ਉਹ ਕਹਿੰਦੇ ਕਿ ਕਿਸੇ ਵੀ NGO ਨੂੰ ਜੇ ਫੰਡ ਮਿਲੇ ਆ ਤੇ ਉਹ ਫੰਡ ਕਿਸੇ ਵੀ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਯੂਜ਼ ਹੋਇਆ ਇਮੀਗ੍ਰੇਸ਼ਨ ਲਾਅ ਦੀ, ਜਿਹਦੇ ਕਰਕੇ ਵਾਇਲੇਸ਼ਨ ਹੋ ਸਕਦੀ ਹੋਵੇ। ਕੱਚੇ ਬੰਦੇ ਦੀ ਤੁਸੀਂ ਮਦਦ ਕੀਤੀ ਹੈ, ਕੱਚੇ ਬੰਦੇ ਨੂੰ ਕੋਰਟ ਦੇ ਵਿੱਚ, ਲੈਂਗੁਏਜ ਦੇ ਵਿੱਚ, ਹਾਊਸਿੰਗ ਦੇ ਵਿੱਚ, ਕਿਸੇ ਵੀ ਤਰੀਕੇ ਨਾਲ ਡਿਵੋਰਸ ਵਾਲੇ ਮਸਲੇ, ਕੋਈ ਵੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ, ਜੇ ਉਹ ਫੈਡਰਲ ਫੰਡਿੰਗ ਲੈਂਦੀਆਂ ਹੈਗੀਆਂ ਤੇ ਉਹ ਇਮੀਗ੍ਰੈਂਟ ਦੀ, ਕੱਚੇ ਬੰਦੇ ਦੀ ਜੇ ਹੈਲਪ ਕਰਦੇ ਆ, ਉਹਦੀ ਫੰਡਿੰਗ ਜਿਹੜੀ ਕੱਟ ਕਰੋ, ਪੌਜ਼ ਕਰੋ। ਇਹਦੇ ਨਾਲ ਹੁਣ ਕੀ ਹੋਊਗਾ ਕਿ ਫੰਡਿੰਗ ਨਹੀਂ ਹੋਊਗੀ ਤਾਂ ਉਹ ਤਨਖਾਹਾਂ ਨਹੀਂ ਦੇ ਸਕਦੇ। ਹੁਣ ਤਨਖਾਹਾਂ ਨਹੀਂ ਦੇ ਸਕਦੇ ਤਾਂ 60 ਦਿਨ 2 ਮਹੀਨੇ ਫ੍ਰੀ ਕੌਣ ਕੰਮ ਕਰੂਗਾ? ਤੇ ਉਹ ਜਿਹੜਾ ਇਹ ਢਾਂਚਾ ਜਿਹੜਾ ਸੀਗਾ NGO ਦਾ ਢਾਂਚਾ, ਜਿਹੜਾ ਇਹਨੂੰ ਕਲੈਪਸ ਜਿਹੜਾ ਆਬਵੀਅਸਲੀ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਜੜ੍ਹਾਂ ਤੋਂ ਜਾ ਕੇ ਵੱਢ ਦਈਏ ਆਪਾਂ ਸੈਂਚੁਰੀ ਸਟੇਟਸ ਨੂੰ, ਸੈਂਚੁਰੀ ਸਿਟੀਜ਼ ਨੂੰ, ਕਿ ਜਦੋਂ ਉਹਨਾਂ ਦਾ ਪੈਸਾ ਰੋਕਿਆ, ਫੈਡਰਲ ਫੰਡਿੰਗ ਰੋਕੀ, ਤੇ ਆਪ ਹੀ ਇਹਨਾਂ ਕੋਲ ਆਪਸ਼ਨ ਨਹੀਂ ਰਹਿਣੀ, ਜਾਂ ਤੇ ਇਹ ਇਲੀਗਲ ਬੰਦੇ ਨੂੰ ਚੁਣ ਲੈਣ ਤੇ ਜਾਂ ਫਿਰ ਇਹ ਸਾਡੇ ਨਾਲ ਕੋਆਪਰੇਟ ਕਰਨ ਤੇ ਫੈਡਰਲ ਫੰਡ ਲੈਣ। ਇਹਨਾਂ ਨੇ ਕਿਹਾ ਕਿ ਇਹ ਜਿਹੜੀ ਇਨਫੋਰਮੇਸ਼ਨ ਅੱਗੇ ਕਿਹੜੀ ਕਿਹੜੀ ਸਿਟੀ ਕੀ ਕਰਦੀ ਆ, ਨਹੀਂ ਕਰਦੀ ਆ, ਅਗਲੇ 45 ਦਿਨਾਂ ਦੇ ਵਿੱਚ ਤੁਸੀਂ ਇਹ ਜਿਹੜੀ ਸਾਨੂੰ ਰਿਪੋਰਟ ਕਰਨੀ ਆ। ਉਹਦੇ ਹਿਸਾਬ ਨਾਲ ਆਪਾਂ ਹੁਣ 60 ਦਿਨ ਇਹਨਾਂ ਨੇ ਪੌਜ਼ ਕਰ ਦੇਣੀ ਫੰਡਿੰਗ, ਤੇ 45 ਦਿਨਾਂ 'ਚ ਇਹਨਾਂ ਕੋਲ ਰਿਪੋਰਟਾਂ ਆ ਜਾਣੀਆਂ, ਕਿਹੜੀ ਸਿਟੀ ਕੋਆਪਰੇਟ ਕਰੂਗੀ, ਨਹੀਂ ਕਰੂਗੀ, ਉਹਦੇ ਹਿਸਾਬ ਨਾਲ ਇਹਨੇ ਜਿਹੜਾ ਫੈਸਲਾ ਲੈਣਾ। ਡਿਪਾਰਟਮੈਂਟ ਆਫ ਜਸਟਿਸ ਨੂੰ ਇਹਨਾਂ ਨੇ ਹਦਾਇਤਾਂ ਜਿਹੜੀਆਂ ਦਿੱਤੀਆਂ ਕਿ ਕੋਈ ਵੀ ਹੋਰ ਨਵਾਂ ਕੰਟਰੈਕਟ ਜਾਂ ਗ੍ਰਾਂਟ, ਕੋਈ ਵੀ ਹੋਰ ਐਗਰੀਮੈਂਟ ਨਹੀਂ ਕਰਨਾ ਕਿਸੇ ਵੀ NGO ਦੇ ਨਾਲ। ਪਹਿਲਾਂ ਆਪਾਂ ਉਹਨਾਂ ਨੂੰ ਆਡਿਟ ਕਰਨਾ ਤੇ ਆਪਾਂ ਦੇਖਣਾ ਕਿ ਇਹਨਾਂ ਨੇ ਕਿਤੇ ਵੇਸਟ ਤਾਂ ਨਹੀਂ ਕੀਤਾ ਪੈਸਾ, ਫਰਾਡ ਤਾਂ ਨਹੀਂ ਕੀਤਾ, ਅਬਿਊਜ਼ ਤਾਂ ਨਹੀਂ ਕੀਤਾ। ਸੋ ਏਦਾਂ ਦੀਆਂ ਹਦਾਇਤਾਂ ਜਿਹੜੀਆਂ ਆ ਰਹੀਆਂ ਸੀਗੀਆਂ, ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਨੋਇੰਗਲੀ ਏਦਾਂ ਦੀਆਂ ਚੀਜ਼ਾਂ ਕਰਦਾ, ਐਕਟੀਵਿਟੀਜ਼ ਕਰਦਾ, ਤੇ ਉਹਦਾ ਬੈਨੀਫਿਟ ਜਿਹੜਾ ਲੈ ਰਿਹਾ, ਤੁਸੀਂ ਵੇਖੋ ਕਿ ਉਹਦੇ ਖਿਲਾਫ ਜਿਹੜੇ ਆ ਮੁਕੱਦਮੇ ਕਿੱਦਾਂ ਕਰਨੇ ਆ, ਉਹਨਾਂ ਕੋਲ ਜਿਹੜੇ ਦਿੱਤੇ ਹੋਏ ਪੈਸੇ ਆ ਉਹ ਵਾਪਸ ਕਿੱਦਾਂ ਲੈਣੇ ਆ ਸਿਟੀ ਦੇ ਕੋਲ, ਠੀਕ ਆ। ਤੇ ਜਿਹੜਾ ਵੀ ਲੀਗਲ ਐਕਸ਼ਨ ਕੋਈ ਵੀ ਹੈਗਾ, ਉਹਨਾਂ ਨੂੰ ਤੁਸੀਂ ਭਾਵੇਂ ਲਾਅ ਸੂਟ ਕਰਕੇ ਤੁਹਾਨੂੰ ਕਿਉਂ ਨਾ ਪੈਸੇ ਵਾਪਸ ਲੈਣੇ ਪੈਣ, ਗ੍ਰਾਂਟਸ, ਉਹ ਤੁਸੀਂ ਜਿਹੜਾ ਵਾਪਸ ਲੈਣੇ ਆ। ਇਹਨਾਂ ਨੇ ਇੱਕ ਸੈਂਚੁਰੀ ਸਿਟੀਜ਼ ਐਨਫੋਰਸਮੈਂਟ ਵਰਕਿੰਗ ਗਰੁੱਪ ਬਣਾਇਆ ਹੈਗਾ। ਅੱਛਾ। ਇਹਦੀ ਜਿਹੜੀ ਸਿੱਧੀ ਸੁਣਵਾਈ ਹੈਗੀ ਆ, ਰਿਪੋਰਟਿੰਗ ਜਿਹੜੀ ਹੈਗੀ ਆ, ਐਸੋਸੀਏਟ ਅਟਾਰਨੀ ਜਨਰਲ ਨੂੰ ਜਿਹੜੀ ਸਿੱਧੀ ਹੈਗੀ ਆ, ਕਿ ਤੁਹਾਨੂੰ ਜਿੱਥੇ ਲੱਗਦਾ ਕਿ ਕਿੱਦਾਂ ਟਾਰਗੇਟ ਕਰਨੇ ਆ, ਤੇ ਆਪਾਂ ਸਿੱਧੇ ਮੁਕੱਦਮੇਬਾਜ਼ੀ 'ਚ ਜਿਹੜੇ ਜਾਵਾਂਗੇ। ਸੋ ਕੀ ਸੀਗਾ ਕਿ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ, ਆਬਵੀਅਸਲੀ ਸਭ ਤੋਂ ਜ਼ਿਆਦਾ ਜਿਹੜਾ ਤੇਜ਼, ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈਗਾ, ਉਹੀ ਸਾਰੀ ਜਿਹੜਾ ਮਹਿਕਮੇ ਕਾਨੂੰਨੀ ਜਿਹੜਾ ਕਿਹਨੂੰ ਟੰਗਣਾ ਨਹੀਂ ਟੰਗਣਾ ਉਹ ਡਿਸਾਈਡ ਕਰਦਾ। ਹੁਣ ਤੁਸੀਂ ਦੇਖੋ ਕਿ ਬਾਈਡਨ ਹੁਣਾਂ ਦਾ ਜਿਹੜਾ ਜਸਟਿਸ ਡਿਪਾਰਟਮੈਂਟ ਸੀਗਾ, ਉਹਨੇ ਵੀ ਵੈਪਨਾਈਜ਼ ਕੀਤਾ, ਉਹਨੇ ਵੀ ਟਰੰਪ ਦੇ ਖਿਲਾਫ ਜਿਹੜਾ ਵਰਤਿਆ, ਉਹਨੇ ਪ੍ਰੈਸੀਡੈਂਟ ਜਿਹੜਾ ਕਰਤਾ। ਉਦੋਂ ਇਲਨ ਮਸਕ ਨੇ ਇੱਕ ਉਹ ਪਾਇਆ ਸੀਗਾ ਕਿ ਜਿਹੜੇ ਉਦੋਂ ਤਾਲੀਆਂ ਮਾਰਦੇ ਸੀਗੇ ਕਿ ਟਰੰਪ ਦੇ ਖਿਲਾਫ ਕੇਸ ਹੋ ਗਏ, ਏਦਾਂ ਹੋ ਗਏ, ਉਹ ਕਹਿੰਦਾ ਕਿ ਜਦੋਂ ਬਾਅਦ 'ਚ ਨਾ ਕਹਿੰਦਾ ਰੋਇਓ, ਜਦੋਂ ਇਹੀ ਸੇਮ ਜਿਹੜਾ ਤੁਹਾਡੇ ਮਗਰ ਆਇਆ, ਏਦਾਂ ਹੀ। ਤੇ ਉਹ ਜਦੋਂ ਸੀਗਾ ਤੇ ਉਹਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਤੂੰ ਇਹ ਲੋਕਾਂ ਨੂੰ ਟਾਰਗੇਟ ਕਰੂੰਗਾ ਜਿਹੜੇ ਤੇਰੇ ਮਗਰ ਆਏ ਆ, ਉਹਨੇ ਸਿੱਧੇ ਓਪਨਲੀ ਬਿਆਨ ਦਿੱਤਾ ਸੀ, ਕੋਈ ਉਹ ਪੋਲੀਟੀਕਲੀ ਕਰੈਕਟ ਨਹੀਂ। ਉਹ ਕਹਿੰਦਾ ਜੇ ਮੈਂ ਕਹਾਂ ਕਿ ਮੈਂ ਨਹੀਂ ਕਰੂੰਗਾ ਤਾਂ ਮੈਂ ਝੂਠ ਬੋਲਦਾ ਹੋਊਂਗਾ। ਸੋ ਉਹਨੇ ਜਿਹੜਾ ਸੀਗਾ ਡੰਕੇ ਦੀ ਚੋਟ ਤੇ ਜਿੱਤਿਆ, ਸਿੱਧੇ ਕਹਿ ਕੇ ਜਿੱਤਿਆ। ਤੇ ਇਹ ਜਿਹੜਾ ਹੁਣ ਡਿਪਾਰਟਮੈਂਟ ਆਫ ਜਸਟਿਸ ਹੈਗਾ, ਇਹ ਪੂਰਾ ਆਪਣਾ ਉਸ ਤਰੀਕੇ ਨਾਲ ਇਹ ਜਿਹੜਾ ਯੂਜ਼ ਕਰ ਰਹੇ ਆ ਆਲਰੇਡੀ, ਤੇ ਉਧਰ ਨੂੰ ਜਿਹੜੀਆਂ ਸਿਸਟਮਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਜਾ ਰਹੀ ਹੈ, ਠੀਕ ਹੈ। ਸੋ ਇਹ ਜਿਹੜਾ ਸੀਗਾ ਪ੍ਰੋਗਰਾਮ ਆਪਣਾ ਅੱਜ ਦਾ,
ਇਹ ਨਿਊਜ਼ ਨੂੰ ਭਾਵੇਂ ਤੁਸੀਂ ਰਿਵਾਈਂਡ ਕਰਕੇ ਦੁਬਾਰਾ ਸੁਣੋ। ਇਹ ਕੀ ਸੀਗਾ ਕਿ ਇਹਨਾਂ ਦੇ ਜਿਹੜੇ ਪਾਲਿਸੀ ਮੈਮੋ ਸੀਗੇ, ਜਿਹੜੀਆਂ ਇੰਟਰਨਲ ਇਹਨਾਂ ਦੀਆਂ ਪਾਲਿਸੀ ਸੀਗੀਆਂ, ਉਹ ਤੁਹਾਨੂੰ ਐਜ਼ ਇਜ਼ ਜਿਹੜਾ ਦੱਸ ਰਹੇ ਆ। ਕੋਈ ਇਹਦੇ ਵਿੱਚ ਝੂਠਾ ਹੌਸਲਾ ਨਹੀਂ, ਕੋਈ ਇਹਦੇ ਵਿੱਚ ਜ਼ਿਆਦਾ ਗੱਲ ਕੋਈ ਨਹੀਂ, ਸ਼ੂਗਰ ਕੋਟਿੰਗ ਨਹੀਂ। ਕੋਈ ਸ਼ੂਗਰ ਕੋਟਿੰਗ ਨਹੀਂ। ਜਿੱਦਾਂ ਦੀ ਖਬਰ ਜਿਹੜੀ ਹੈਗੀ ਆ ਉਦਾਂ ਦੀ ਉਦਾਂ ਤੁਹਾਡੇ ਮੂਹਰੇ ਲੈ ਕੇ ਆਈਦਾ। ਗੱਲ ਹੁਣ ਏਦਾਂ ਕਿ ਸਹੀ ਤਰੀਕੇ ਨਾਲ ਕੰਮ ਕਰੋ, ਠੀਕ ਆ, ਤੇ ਉਹਦੇ ਵਿੱਚ ਹੀ ਪੂਰੀ ਜਿਹੜੀ ਕਮਿਊਨਿਟੀ ਦਾ ਜਿਹੜਾ ਫਾਇਦਾ ਵਾ। ਤੇ ਜਿਹੜਾ ਫਰਾਡ, ਕਹਾਣੀਕਾਰ, ਪੈਕੇਜ ਪੁਕੇਜ ਵਾਲੇ ਹੈਗੇ, ਇਹ ਸਾਰੀ ਕਮਿਊਨਿਟੀ ਨੂੰ ਥੱਲੇ ਸੁੱਟੂਗੇ। ਤੁਹਾਨੂੰ ਇਹ ਪਤਾ ਕਿ ਮੈਂ ਸਹੀ ਗੱਲ ਕਹਿ ਰਿਹਾ। ਆਰਕੇਕੇ ਜਿਹੜਾ ਐਕਚੁਅਲ ਦੇ ਵਿੱਚ ਫਾਈਟ ਕਰਕੇ 9 ਸਰਕਟ ਦੇ ਵਿੱਚ ਜਿੱਤਣ ਵਾਲੀ ਸਾਡੀ ਫਰਮ ਸੀਗੀ। ਜਿਹੜੇ ਢਾਂਚੇ ਜਿਹੜੇ ਸੀਗੇ, ਜਿਹਦੇ ਕਰਕੇ ਆਲਰੇਡੀ ਪਹਿਲਾਂ ਆਰਕੇਕੇ ਹਥਿਆਰ ਵਰਤਿਆ ਜਾਂਦਾ ਸੀਗਾ, ਤੁਹਾਡੇ ਸਾਰੇ ਦੇ ਕੇਸਾਂ ਦੇ ਵਿੱਚੋਂ ਦੀ ਉਹ ਪ੍ਰੋਬਲਮ ਜਿਹੜੀ ਦੂਰ ਕਰਨ ਵਾਲੀ ਸਾਡੀ ਫਰਮ ਸੀਗੀ, ਠੀਕ ਆ। ਸੋ ਸਿਰਫ ਗੱਲਾਂ ਨਹੀਂ ਹੈਗੀਆਂ ਸਾਡੇ ਪੱਲੇ, ਕਰਕੇ ਜਿਹੜਾ ਕਮਿਊਨਿਟੀ ਵਾਈਡ ਜਿਹੜਾ ਹੈਗਾ, ਠੀਕ ਆ, ਆਪਣੇ ਕਲਾਇੰਟ ਦੀ ਹਰੇਕ ਬੰਦਾ ਮਦਦ ਕਰਦਾ, ਠੀਕ ਆ। ਹਰੇਕ ਬੰਦਾ ਵੀਡੀਓ ਬਣਾ ਸਕਦਾ ਹੈਗਾ, ਕੋਈ ਉਹਦੇ ਵਿੱਚ ਉਹ ਨਹੀਂ। ਪਰ ਗੱਲ ਜਿਹੜੀ ਹੈਗੀ ਕਿ ਕਮਿਊਨਿਟੀ ਨੂੰ ਦੇਣ ਕੀ ਹੈਗੀ ਆ, ਇਹ ਮੈਂ ਅਕੰਪਲਿਸ਼ ਕੀਤਾ 4 ਸਾਲਾਂ ਦੇ ਵਿੱਚ। ਸੋ 30 35 40 ਸਾਲ ਦੇ ਵਿੱਚ ਵੀ ਬੰਦਾ ਕਵੇ ਕਿ ਮੈਂ ਇਦਾਂ ਦਾ ਕੋਈ ਕਰ ਦਵਾਂ ਕਿ ਜਿਹੜਾ ਗੇਮ ਚੇਂਜਰ ਹੋ ਜਾਵੇ, ਕਿ ਔਨ ਹੋਲ ਕਮਿਊਨਿਟੀ ਨੂੰ ਜਿਹੜਾ ਬੈਨੀਫਿਟ ਹੋ ਜਾਵੇ, ਉਹ ਮੈਨੂੰ ਸਬੱਬ ਜਿਹੜਾ ਬਣਿਆ ਪੰਜਾਬੀ ਰੇਡੀਓ ਦੇ ਥਰੂ ਬਣਿਆ, ਤੁਹਾਡੇ ਸਾਰਿਆਂ ਦੇ ਜੁੜਨ ਕਰਕੇ ਬਣਿਆ। ਕਿ ਠੀਕ ਹੈ ਕਿ ਮੰਚ ਸੀਗਾ, ਉੱਤੇ ਆਏ ਤਾਂ ਤੁਹਾਡੇ ਮੂਹਰੇ ਪੇਸ਼ਕਸ਼ ਹੋਈ, ਤਾਂ ਤੁਹਾਨੂੰ ਜਿਹੜਾ ਮੈਸੇਜ ਪਹੁੰਚਿਆ ਕਿ ਯਾਰ ਇਹ ਵੀ ਇੱਕ ਵਕੀਲ ਆ ਗਿਆ ਵਾ, ਟੈਕਨੀਕੈਲਿਟੀ ਤੇ ਗੱਲ ਕਰਦਾ, ਕਹਾਣੀਕਾਰ ਢਾਂਚਾਕਾਰਾਂ ਵਾਂਗੂ ਨਹੀਂ ਹੈਗਾ ਜੀ। ਉਹ ਚੀਜ਼ਾਂ ਨਾਲ ਜਦੋਂ ਪਹੁੰਚੇ ਆਰਕੇਕੇ, ਤੇ ਤਾਂ ਕਰਕੇ ਆਰਕੇਕੇ ਸੋਲਵ ਹੋਇਆ। ਜਿਹੜੇ ਬੰਦੇ ਆਰਕੇਕੇ ਬਣਾਉਂਦੇ ਸੀਗੇ, ਠੀਕ ਆ, ਜਿਹੜੇ ਕਿ ਸਾਰੇ ਜਾਣੇ ਜਿਹੜੇ ਆਰਕੇਕੇ ਬਣਾਉਂਦੇ ਸੀਗੇ, ਉਹਨਾਂ ਨੇ ਆਰਕੇਕੇ ਸੋਲਵ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਆਰਕੇਕੇ ਬਣਾਇਆ ਵਾ। ਉਹ ਆਰਕੇਕੇ ਸੋਲਵ ਕਿਉਂ ਨਹੀਂ ਕਰ ਸਕਦੇ ਹੈਗੇ? ਕਿਉਂਕਿ ਆਰਕੇਕੇ ਸੋਲਵ ਕਰਨ ਲਈ ਪਹਿਲਾਂ ਤੁਸੀਂ ਪ੍ਰੋਬਲਮ ਤਾਂ ਦੇਖੋ ਕੀ ਹੈਗੇ ਆ। ਜੇ ਤੁਸੀਂ ਖੁਦ ਪ੍ਰੋਬਲਮ ਹੈਗੇ, ਤੁਸੀਂ ਕਿੱਦਾਂ ਪ੍ਰੋਬਲਮ ਨੂੰ ਸੋਲਵ ਕਰੋਗੇ? ਜੀ। ਸੋ ਹੁਣ ਇਹ ਹੈ ਕਿ ਇਸ ਵੇਲੇ ਆਪਣੀ ਕਮਿਊਨਿਟੀ ਦੇ ਉੱਤੇ ਬੜੀ ਵੱਡੀ ਇੱਕ ਪ੍ਰੋਬਲਮ ਜਿਹੜੀ ਉਹ ਲਟਕ ਰਹੀ ਹੈ। ਉਹ ਪ੍ਰੋਬਲਮ ਇਹ ਹੈਗੀ ਆ ਕਿ ਜਿਹੜਾ ਇਹ ਵੀ ਦੇਖੋ, ਸਿੱਧੀ ਗੱਲ ਆ, ਤੁਹਾਡੇ ਨਾਲ ਡਾਇਰੈਕਟ ਜਿਹੜੀ ਗੱਲਬਾਤ ਹੈਗੀ ਆ, ਠੀਕ ਹੈ, ਭਾਵੇਂ ਬੰਦੇ ਕੋਈ ਮਚਣ ਭਾਵੇਂ ਨਾ ਮਚਣ, ਡਜ਼ ਨਾਟ ਮੈਟਰ। ਜਿਹੜਾ ਇੱਕ ਐਵਰੇਜ ਅਸਾਈਲਮ ਸੀਕਰ ਬਾਰਡਰ ਟੱਪ ਕੇ ਜਿਹੜਾ ਆ ਰਿਹਾ, ਉਹਦੇ ਐਥਿਕਸ ਉਹ ਵਾਲੇ ਨਹੀਂ ਹੁਣ ਹੈਗੇ ਜਿਹੜੇ ਆਪਣਾ 10 ਸਾਲ ਪਹਿਲਾਂ 5 ਸਾਲ ਪਹਿਲਾਂ ਬੰਦਾ ਆ ਰਿਹਾ ਹੈਗਾ ਕਿ ਮੈਂ ਮਿਹਨਤ ਕਰਨੀ ਆ, ਮੇਰੇ 'ਚ ਨਮਰਤਾ ਹੈਗੀ ਆ, ਰਿਸਪੈਕਟ ਹੈਗੀ ਆ, ਹੰਬਲਨੈਸ ਹੈਗੀ ਆ। ਹੁਣ ਉਹ ਵਾਲਾ ਬੰਦਾ ਨਹੀਂ ਆ ਰਿਹਾ। ਸ਼ੋਰ ਸ਼ਰਾਬੇ ਵਾਲੇ ਬੰਦੇ, ਰੌਲੇ ਰੱਪੇ ਵਾਲੇ ਬੰਦੇ, ਠੀਕ ਆ, ਕਹਾਣੀਕਾਰਾਂ, ਢਾਂਚੇ ਬਣਾਉਣ ਵਾਲੇ, ਹੋਰ ਉਹਨਾਂ ਨੂੰ ਪ੍ਰਮੋਟ ਕਰਨ ਲੱਗੇ ਲੇਜ਼ੀ ਬੰਦੇ, ਜਿਹੜੇ ਉਹ ਸਿਸਟਮ 'ਚ ਜਿਹੜੇ ਇੰਨੇ ਕੁ ਜ਼ਿਆਦਾ ਜਿਹੜੇ ਪੈ ਗਏ ਆ, ਤੇ ਇਹ ਆਪਣੇ ਜਿਹੜੀ ਸਾਰੀ ਕਮਿਊਨਿਟੀ ਨੂੰ ਥ੍ਰੈਟਨ ਕਰਦੇ ਆ। ਇਦਾਂ ਦੇ ਬੰਦੇ ਇਹਨਾਂ ਦੇ ਕਰਕੇ ਹੁਣ ਜਿਹੜਾ ਸੀਗਾ ਕਿ ਸਾਰੀ ਕਮਿਊਨਿਟੀ ਨੂੰ ਜਿਹੜਾ ਬੰਦਾ ਕਹਿੰਦਾ ਕਿ ਨਹੀਂ ਮੈਂ ਆਪਣਾ ਦੱਸ ਸਕਦਾ, ਮੈਂ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦਾ, ਉਹਨਾਂ ਤੇ ਵੀ ਜਿਹੜਾ ਸਵਾਲ ਜਿਹੜਾ ਕੋਰਟ ਸਿਸਟਮ ਦੇ ਵਿੱਚ ਜਿਹੜਾ ਉਹ ਉੱਠ ਜਾਂਦਾ ਜੀ। ਇਹ ਕਲੈਕਟਿਵ ਤੁਹਾਡੀ ਜਿਹੜੀ ਰਿਸਪੌਂਸਿਬਿਲਟੀ ਜਿਹੜੀ ਬਣਦੀ ਆ, ਅਗਰ ਇਹ ਕਲੈਕਟਿਵ ਰਿਸਪੌਂਸਿਬਿਲਟੀ ਅਗਰ ਹਰੇਕ ਬੰਦਾ ਆਪਣੇ ਆਪ ਜੋਗੇ ਰਹਿ ਕੇ ਨਹੀਂ ਬਈ ਮੈਂ ਆਪਣੀ ਦੇਖਣੀ ਆ, ਕਿਸੇ ਦੀ ਨਹੀਂ ਦੇਖਣੀ ਆ, ਇਹ ਅਜੇ ਸ਼ੁਰੂ ਹੋਇਆ ਵਾ। ਆਪਾਂ ਜਨਵਰੀ ਵਾਲੇ ਮੈਮੋਰੈਂਡਮ ਦੀ ਗੱਲ ਕਰ ਰਹੇ ਹਾਂ, ਜੇ 4 ਸਾਲ ਜਿਹੜੇ ਪਏ ਆ, ਪਤਾ ਨਹੀਂ ਕੀ ਆਉਣਾ ਹੈ ਵਿੱਚ। ਸੋ ਰਿਸਪੌਂਸਿਬਿਲਟੀ ਜਿਹੜੀ ਸਮਝੋ, ਗਲਤ ਜਿਹੜੀ ਫੂਕ ਨਾ ਛਕਾਓ ਕਿਸੇ ਨੂੰ, ਠੀਕ ਆ। ਕੜਮ ਚੌਧਰੀ ਜਿਹੜੇ ਵਿੱਚ ਬਣੇ ਆ ਕਿ ਕਿੱਦਾਂ ਇਮੀਗ੍ਰੇਸ਼ਨ ਹੋਣੀ ਹੈ ਨਹੀਂ ਹੋਣੀ ਆ, ਉਹਨਾਂ ਨੂੰ ਥੋੜਾ ਕੋ ਭਾਈ ਸਾਈਡ ਹੋ ਜਾਓ। ਲਾਅ ਟੈਕਨੀਕੈਲਿਟੀ ਉਹਦੇ ਬੇਸ ਤੇ ਜਿਹੜਾ ਫੈਸਲੇ ਕਰੋ ਤੇ ਸਹੀ ਫੈਸਲੇ ਕਰੋ, ਠੀਕ ਆ। ਤੇ ਜਿਹੜੇ ਆਹ ਪੈਕੇਜਾਂ ਵਾਲੇ ਲੋਕਾਂ ਤੋਂ ਜਿਹੜਾ ਬਚੋ। ਕਨਵੀਨੀਅੰਸ ਤੁਹਾਨੂੰ ਜ਼ਰੂਰ ਲੱਗਣੀ ਆ, ਪਰ ਅਲਟੀਮੇਟਲੀ ਪ੍ਰੋਬਲਮ ਬੜੀ ਵੱਡੀ ਜਿਹੜੀ ਹੋ ਜਾਣੀ ਹੈ। ਕਿਉਂਕਿ ਗੱਲ ਸਿੰਪਲ ਇਹ ਹੈਗੀ, ਜਦੋਂ ਆਰਕੇਕੇ ਨੂੰ ਵੀ ਅਟੈਕ ਕੀਤਾ ਸੀ ਨਾ, ਉਹ ਕਹਿੰਦੇ ਕਿ ਯਾਰ ਹਰੇਕ ਬੰਦਾ ਸੇਮ ਚੀਜ਼, ਸੇਮ ਲਾਈਨ, ਸੇਮ ਲੈਂਗੁਏਜ, ਸੇਮ ਵਰਡਿੰਗ ਯੂਜ਼ ਕਰ ਰਿਹਾ। ਉਹ ਪ੍ਰੋਬਲਮ ਜਿਹੜੀ ਸੀਗੀ ਆਰਕੇਕੇ ਦੇ ਵਿੱਚ, ਤੇ ਉਹੀ ਜਿਹੜੀ ਪ੍ਰੋਬਲਮ ਆ ਉਹਨੂੰ ਹੋਰ ਵਧਾਓ ਨਾ ਤੁਸੀਂ ਇਹ, ਠੀਕ ਹੈ ਜੀ। ਬਿਲਕੁਲ। ਅਟਾਰਨੀ ਟੇਕਣਾ ਜੀ, ਕੁਝ ਕੁ ਹੋਰ ਜਿਹੜੀਆਂ ਕੁਐਰੀਜ਼ ਕਹਿ ਲਓ ਜਾਂ ਲੋਕਾਂ ਦੇ ਮਨਾਂ 'ਚ ਜਿਹੜੇ ਸਵਾਲ ਆ, ਉਹ ਕੁਝ ਕੁ ਤਾਂ ਮੈਂ ਹੀ ਪੁੱਛ ਲੈਣਾ, ਜਿਹੜੇ ਬਹੁਤਿਆਂ ਦੇ ਜਿਹੜੇ ਉਹ ਨਾਲ ਹੋਣੇ ਆ। ਵਰਕ ਪਰਮਿਟ ਨੂੰ ਲੈ ਕੇ ਬਹੁਤ ਜਿਹੜਾ ਸਵਾਲ ਆ ਰਿਹਾ ਆ, ਜਿਨ੍ਹਾਂ ਨੇ ਅਸਾਈਲਮ ਅਪਲਾਈ ਕੀਤਾ ਆ, ਉਹ ਕਲੂਕ ਨੂੰ ਲੈ ਕੇ, ਵਰਕ ਪਰਮਿਟ ਅਪਲਾਈ ਨੂੰ ਲੈ ਕੇ ਸਮਾਂ ਓਨਾ ਹੀ ਲੱਗ ਰਿਹਾ ਆ, ਕੁਝ ਫਰਕ ਪਿਆ ਆ ਕਿ ਕੀ ਸਿਚੁਏਸ਼ਨ ਆ ਵਰਕ ਪਰਮਿਟ ਨੂੰ ਲੈ ਕੇ? ਵਰਕ ਪਰਮਿਟ ਦੇ ਦੁਆਲੇ ਨਹੀਂ ਅਜੇ ਹੋਏ, ਪਰ ਹੋਊਗੇ। ਪਿਛਲੀ ਵਾਰੀ ਹੋਇਆ ਸੀਗਾ ਅਸਾਈਲਮ ਦਾ, ਇਹਨੇ ਬੰਦ ਕਰਤਾ ਹੈਗਾ ਵਰਕ ਪਰਮਿਟ 150 ਦਿਨ ਵਾਲਾ। ਆਪਾਂ ਉਦੋਂ ਏਸੈਪ ਹੋਰ ਕਈ ਮੈਂਬਰਸ਼ਿਪ ਲੈਣੀਆਂ ਪੈਂਦੀਆਂ ਸੀਗੀਆਂ,
ਉਹ ਵੀ ਇਹਨੇ ਅਟੈਕ ਕੀਤਾ ਸੀਗਾ ਕਿ ਵਰਕ ਪਰਮਿਟ ਰੋਕ ਦੋ ਅਸਾਈਲਮ ਵਾਲਿਆਂ ਦੇ ਤੇ ਆਪੇ ਹੀ ਜਿਹੜਾ ਸੀਗਾ ਉਹ ਹੋ ਜਾਊਗਾ। ਬਾਈਡਨ ਹੁਣਾਂ ਨੇ ਜਦੋਂ ਆਟੋਮੈਟਿਕ ਐਕਸਟੈਂਸ਼ਨ ਦਿੱਤੀ ਸੀ 500 ਦਿਨਾਂ ਦੀ, 5 ਸਾਲ ਦੇ ਵਰਕ ਪਰਮਿਟ ਕਰਤੇ ਆ। ਤੇ ਹੁਣ ਟਰੰਪ ਹੁਣਾਂ ਦਾ ਇਹੀ ਸੀਗਾ ਕਿ ਵਰਕ ਪਰਮਿਟ ਨੂੰ ਇਹ ਰੋਕ ਕੇ ਦੁਬਾਰਾ 1 ਸਾਲ ਦੇ ਵੀ ਕਰ ਸਕਦੇ ਆ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਐਕਸਟੈਂਸ਼ਨ ਫਾਈਲ ਕਰਦੇ ਆ ਉਹਦੇ ਵਿੱਚ ਡਿਲੇ ਇੰਨੇ ਕਿ ਜਿਹੜੇ ਹੋ ਜਾਂਦੇ ਆ। ਪਹਿਲਾਂ 180 ਦਿਨ ਦੀ ਕਈ ਵੇਲੇ ਸੀਗੀ, ਠੀਕ ਹੈ, ਬਾਈਡਨ ਨੇ ਤਾਂ ਵਧਾ ਕੇ ਇੰਨੀ ਕਰਤੀ ਸੀ ਕਿ ਜਿਹੜੇ ਹੁਣ ਨਵੇਂ ਲੋਕੀ ਆਏ ਉਹਨਾਂ ਨੂੰ ਤਾਂ ਪ੍ਰੋਬਲਮ ਦਾ ਪਤਾ ਵੀ ਨਹੀਂ ਕੀ ਆ। ਜਿਹੜੇ ਪੁਰਾਣੇ ਅਸਾਈਲਮ ਵਾਲੇ ਉਹ ਤੁਹਾਨੂੰ ਦੱਸੂਗੇ, ਕਦੀ ਟਰੱਕ ਤੇ ਚੜ ਗਏ, ਕਦੀ ਟਰੱਕ ਤੋਂ ਉਤਰਨਾ ਪੈ ਗਿਆ ਕਿ ਵਰਕ ਪਰਮਿਟ DMV ਜਿਹੜੀ ਐਕਸਟੈਂਡ ਕਰਨੀ ਬੰਦ ਕਰ ਦਿੰਦੀ ਸੀ, ਡਰਾਈਵਰ ਲਾਇਸੈਂਸ ਵਗੈਰਾ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਚੀਜ਼ ਵੱਲ ਇਹ ਅਟੈਕ ਜਿਹੜੇ ਕਰ ਸਕਦੇ ਆ, ਪਰ ਅਜੇ ਇਹ ਜਿਹੜੀਆਂ ਵੱਡੀਆਂ ਸਮੱਸਿਆਵਾਂ ਉਹਨਾਂ ਨਾਲ ਡੀਲ ਕਰ ਰਹੇ ਆ, ਆਊਗੇ ਉਹਦੇ ਵੱਲ ਵੀ ਹੌਲੀ ਹੌਲੀ ਉੱਧਰ ਵੀ ਤੁਹਾਨੂੰ ਲੱਗਦਾ ਵੀ ਉੱਧਰ ਜਿਹੜਾ ਉਹ ਵਧਣਗੇ। ਐਕਸਪੈਡਾਈਟ ਦੀਆਂ ਜਿਹੜੀਆਂ ਅਕਸਰ ਬਹੁਤ ਕਾਲਾਂ ਆਉਂਦੀਆਂ ਹੈ ਜਾਂ ਵੀ ਵਰਕ ਪਰਮਿਟ ਦਾ ਐਕਸਪੈਡਾਈਟ ਕਰ ਦਿਓ, ਕੇਸ ਦਾ ਐਕਸਪੈਡਾਈਟ ਕਰ ਦਿਓ। ਵਰਕ ਪਰਮਿਟ ਦਾ ਐਕਸਪੈਡਾਈਟ ਦਾ ਅਜੇ ਉਹ ਐਂਟਰਟੇਨ ਕਰ ਰਹੇ ਆ? ਐਕਸਪੀਡਾਈਟ ਦਾ ਨਹੀਂ ਕਰ ਰਹੇ, ਓਕੇ। ਤੇ ਕੇਸਾਂ ਦੇ ਐਕਸਪੈਡਾਈਟ ਦਾ? ਕੇਸਾਂ ਦੇ ਐਕਸਪੀਡਾਈਟ ਦਾ ਤਾਂ ਹੁਣ ਲੋਕੀ ਆਪ ਹੀ ਹਟ ਗਏ ਆ ਕਿ ਐਕਸਪੀਡਾਈਟ ਨਾ ਕਰਾਓ, ਉਹ ਪੋਸਟਪੋਨ ਕਰਾ ਰਹੇ ਆ। ਹਾਂਜੀ, ਠੀਕ ਆ। ਜਿਹੜਾ ਇਹ ਗ੍ਰੀਨ ਕੇਸ ਅਪਰੂਵ ਹੋਣ ਤੋਂ ਬਾਅਦ ਤੁਰੰਤ ਗ੍ਰੀਨ ਕਾਰਡ ਅਪਲਾਈ ਕਰਨ ਵਾਲਾ ਸੀਗਾ, ਉਹ ਅਜੇ ਵੀ ਵੈਲਿਡ ਆ? ਉਹ ਅਜੇ ਵੀ ਹੋ ਰਿਹਾ ਆ? ਹਾਂਜੀ, ਅਜੇ ਵੀ ਹੋ ਰਿਹਾ। ਉਹਨੂੰ ਵੀ ਰੋਕ ਇਹ ਲਾਊਗੇ। ਤੁਹਾਨੂੰ ਲੱਗਦਾ ਵੀ ਉੱਤੇ ਵੀ ਇਹਨਾਂ ਨੇ ਜਾਣਾ ਹੈ? ਹਾਂਜੀ, ਠੀਕ ਆ। ਸੋ ਬੇਸਿਕਲੀ ਜਿਹੜੀਆਂ ਬਾਈਡਨ ਉਹਨਾਂ ਦੀਆਂ ਜਿੰਨੀਆਂ ਵੀ ਇਮੀਗ੍ਰੇਸ਼ਨ ਦੀਆਂ ਪਾਲਿਸੀ ਉਹ ਸਾਰੀਆਂ ਰਿਵਰਸ ਹੋਣਗੀਆਂ। ਜੀ, ਠੀਕ ਹੈ। ਤੇ ਜਿੱਦਾਂ ਹੁਣ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਦੇ ਕੇਸ ਦੀ ਸੁਣਵਾਈ ਹੋ ਚੁੱਕੀ ਆ, ਫਾਈਨਲ ਹੀਅਰਿੰਗ ਹੋ ਗਈ ਆ, ਉਹ ਕਹਿੰਦੇ ਹੁੰਦੇ ਆ ਵੀ ਕੇਸ ਦਾ ਜੇ ਫੈਸਲਾ ਆਉਣਾ ਆ, ਉਹ ਲੋਕਾਂ ਦਾ ਕੀ ਬਣਨ ਜਾ ਰਿਹਾ ਆ? ਉਹਨਾਂ ਦੇ ਕੇਸ ਜੇ ਮੰਨ ਲਓ 2 ਸਾਲ ਦੇ ਵਿੱਚ ਹੀ ਸੀਗੇ ਅਜੇ, ਉਹਨਾਂ ਦਾ ਕੀ ਹੋਊਗਾ ਜਿਹੜੇ ਅਜੇ ਇੰਤਜ਼ਾਰ ਕਰ ਰਹੇ ਆ ਆਊਟਕਮ ਦਾ? ਜਿਹੜੇ ਜੱਜ ਸਾਹਿਬ ਆ ਉਹਨਾਂ ਨੇ ਫੈਸਲਾ ਜਿਹੜਾ ਉਹ ਸੁਣਾਉਣਾ ਆ, ਉਹ ਉਹਨਾਂ ਦਾ ਵੀ ਕੁਛ ਹੋਊਗਾ ਜਾਂ ਉਹ ਸੇਮ ਪ੍ਰੋਸੈਸ ਹੀ ਆ ਪਹਿਲਾਂ ਵਾਂਗੂ ਹੀ? ਨਹੀਂ, ਜੱਜ ਸਾਹਿਬ ਕੋਰਟ ਤਾਂ ਉਦਾਂ ਹੀ ਚੱਲਣੇ ਆ। ਜੱਜ ਸਾਹਿਬ ਵਗੈਰਾ ਫੈਸਲਾ ਜਿਹੜਾ ਜੱਜ ਸਾਹਿਬ ਨੇ ਸੁਣਾਉਣਾ ਉਹ ਸੁਣਾਉਣਾ ਹੀ ਆ, ਜਿੱਦਾਂ ਕੋਰਟ ਤਾਂ ਉਦਾਂ ਹੀ ਚੱਲਣੇ ਆ। ਇਹ ਉਹ ਚੀਜ਼ ਆ ਕਿ ਜਿਹੜੇ ਆਈਸ ਵਾਲੇ ਵਿੱਚ ਆਪਣਾ ਅੜਿੱਕਾ ਨਾ ਪਾ ਦੇਣ ਲੋਕਾਂ ਨੂੰ ਕਿ ਕ੍ਰੈਡੀਬਲ। ਫਿਰ ਬਾਕੀ ਜਿਹਨਾਂ ਦੇ ਇਹਦੇ ਵਿੱਚ ਸਾਰੇ ਜਾਣੇ ਤਾਂ ਨਹੀਂ ਇਫੈਕਟ ਹੋਣੇ, ਕਿਉਂਕਿ ਜਿੱਦਾਂ ਦੱਸਿਆ ਸਟਾਫਿੰਗ ਚੈਲੰਜਸ ਉਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਆ ਜਾਣੇ ਆ। ਪਰ ਇਹ ਚੀਜ਼ ਹੋ ਸਕਦੀ ਆ ਕਈਆਂ ਨਾਲ, ਇਹ ਚੀਜ਼ ਆ। ਅੱਛਾ, ਬਹੁਤ ਸਾਰੇ ਲੋਕ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੋਣਾ, ਵੋਲੰਟੀਅਰ ਡਿਪੋਰਟ ਜਾਂ ਵੋਲੰਟੀਅਰ ਡਿਪਾਰਚਰ, ਜਿਨ੍ਹਾਂ ਨੇ ਕੋਈ ਕੇਸ ਲਾਇਆ, ਜਿਨ੍ਹਾਂ ਨੂੰ ਇਹ ਲੱਗਦਾ ਵੀ ਯਾਰ ਮੈਨੂੰ ਇਹ ਖਤਰਾ ਆ, ਜਾਂ ਜੇ ਅੰਦਰ ਖਾਤੇ ਉਹਨਾਂ ਦੇ ਮਨ 'ਚ ਮੈਨੂੰ ਪਤਾ ਵੀ ਇਹ ਠੀਕ ਨਹੀਂ ਉਹਨਾਂ ਨੇ ਕੀਤੀਆਂ, ਜਾਂ ਵਿੱਚ ਖੱਬੇ ਸੱਜੇ ਉੱਤੋਂ ਥੱਲਿਓਂ ਜਿਹੜੀਆਂ ਝੂਠ ਮਾਰਿਆ ਹੈ ਜਾਂ ਉਹ ਕੁਛ ਕੀਤਾ ਆ, ਜਿਹੜਾ ਉਹ ਸੋਚ ਰਿਹਾ ਵੀ ਮੈਂ ਵੋਲੰਟੀਅਰ ਹੀ ਆਪਣੇ ਆਪ ਹੀ ਜਿਹੜਾ ਇੱਥੋਂ ਨਿਕਲ ਜਾਵਾਂ, ਉਹਦੇ ਲਈ ਕੀ ਪ੍ਰੋਸੈਸ ਆ? ਉਹਦੀਆਂ ਰਿਕੁਆਇਰਮੈਂਟਸ ਹੁੰਦੀਆਂ ਕਿ ਕਿੱਦਾਂ ਕਿਹਨੂੰ ਮਿਲਣੀ ਆ ਪੋਸਟ ਕਨਕਲੂਜਨ ਇੱਕ ਹੁੰਦਾ ਕਿ ਜੇ ਤਾਂ ਸਿੱਧਾ ਹੀ ਪਹਿਲਾਂ ਹੀ ਨਿਕਲਣਾ ਤੇ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਰਕਾਰੀ ਵਕੀਲ ਕਈ ਵਾਰੀ ਆਪਸ਼ਨ ਦੇ ਦਿੰਦੇ ਆ ਕਿ ਪੋਸਟ ਕਨਕਲੂਜਨ ਨਹੀਂ ਉਹ ਆਪਸ਼ਨ ਦਿੰਦੇ। ਪੋਸਟ ਕਨਕਲੂਜਨ ਹੁੰਦਾ ਕਿ ਮੈਂ ਪਹਿਲਾਂ ਕੇਸ ਲੜ ਲਾਂ, ਦੇਖ ਲਾਂ, ਤੇ ਫਿਰ ਉਸ ਤੋਂ ਬਾਅਦ ਲੈ ਲਵਾਂ। ਉਹਦੀਆਂ ਉਹਨਾਂ ਨੇ ਰਿਕੁਆਇਰਮੈਂਟ ਰੱਖੀਆਂ ਕਿ ਤੁਹਾਨੂੰ ਨੋਟਿਸ ਟੂ ਅਪੀਅਰ ਨਹੀਂ ਮਿਲਿਆ ਹੋਣਾ ਚਾਹੀਦਾ। ਤੇ ਬੇਸਿਕਲੀ ਹਾਂਜੀ, ਜਿਹਨੇ ਜਾਣਾ ਉਹ ਪਹਿਲਾਂ ਹੀ ਟਰਾਈ ਕਰੇ, ਉਹਨੂੰ ਉਹ ਵੇਟ ਨਾ ਕਰੇ ਫਿਰ ਆਪਣੀ ਤਰੀਕ ਦੀ। ਉਹ ਜਿਹੜਾ ਕਿਉਂਕਿ ਕੁਛ ਇਹ ਵੀ ਦੇਖੋ ਅਟਾਰਨੀ ਕਹਿਣਾ ਜੀ, ਕਮਿਊਨਿਟੀ ਦੇ ਵਿੱਚੋਂ ਹੀ ਜਿਹੜਾ ਉਹ ਪਤਾ ਲੱਗ ਰਿਹਾ ਹੈ। ਕਈਆਂ ਨੇ ਜਿਹੜਾ ਆਪ ਦੱਸਿਆ ਹੱਡ ਬੀਤੀਆਂ ਜਿਹੜੀਆਂ ਉਹ ਸ਼ੇਅਰ ਕੀਤੀਆਂ ਕਈਆਂ ਨੇ, ਵੀ ਆਈਸ ਦੇ ਜਿਹੜੇ ਕੜੇ ਤੋਂ ਉਹਨਾਂ ਨੇ GPS ਤੋਂ ਜਿਹੜਾ ਟਰੈਕ ਕਰਕੇ ਲੋਕਾਂ ਨੂੰ ਘਰੋਂ ਵੀ ਜਿਹੜਾ ਉਹ ਪਿਕ ਜਿਹੜਾ ਉਹ ਕੀਤਾ ਹੈਗਾ ਆ। ਇਹ 'ਚ ਕੋਈ ਝੂਠ ਵਾਲੀ ਗੱਲ ਨਹੀਂ ਹੈ, ਇਹ ਰਿਐਲਿਟੀ ਆ। ਕਈਆਂ ਦੇ ਨਾਲ ਇਸ ਤਰੀਕੇ ਦੀ ਜਿਹੜੀ ਚੀਜ਼ ਆ ਉਹ ਹੋ ਚੁੱਕੀ ਆ। ਇੱਥੇ ਅਟਾਰਨੀ ਕਹਿਣਾ ਜੀ, ਤੁਸੀਂ ਫਿਰ ਵੀ ਜਿੰਨੇ ਵੀ ਇਮੀਗ੍ਰੈਂਟਸ ਆ ਜਿਹੜੇ ਪ੍ਰੋਸੈਸ ਦੇ ਥਰੂ ਲੰਘ ਰਹੇ ਆ, ਕਿਸੇ ਨੇ ਅਸਾਈਲਮ ਦਾ ਕੇਸ ਲਾਇਆ ਆ ਜਾਂ ਉਹ ਲੱਗਾ ਹੋਇਆ, ਕਿਸੇ ਦੇ 2 ਸਾਲ ਹੋ ਚੁੱਕੇ ਆ, ਕਿਸੇ ਦੇ 2 ਸਾਲ ਹੋਣ ਵਾਲੇ ਆ, ਉਹਦੇ ਵਿੱਚ ਉਹਨਾਂ ਸਾਰਿਆਂ ਨੂੰ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ? ਕੀ ਉਹਨਾਂ ਨੂੰ ਅਪੀਲ ਕੀ ਆ, ਜਾਂ ਉਹਨਾਂ ਨੂੰ ਕਿੱਦਾਂ ਵੀ ਆਉਣ ਵਾਲੇ ਸਮੇਂ ਦੇ ਲਈ ਉਹ ਕਿੱਦਾਂ ਰੈਡੀ ਰਹਿਣ? ਕੀ ਉਹਨਾਂ ਨੂੰ ਕਹਿਣਾ ਚਾਹੁੰਦੇ? ਇਹੀ ਹੈ ਕਿ ਅਪਡੇਟ ਰਹੋ ਲਾਅ ਦੇ ਨਾਲ, ਕੀ ਆ ਚੇਂਜਸ ਦੇ ਨਾਲ ਕੀ ਆ, ਤਾਂ ਕਿ ਤੁਸੀਂ ਵਧੀਆ ਫੈਸਲਾ ਇੱਕ ਲੈ ਸਕੋ ਜੇ ਤੁਹਾਡੇ ਮੌਕੇ ਤੇ ਬਣੀ, ਠੀਕ ਆ। ਬਾਕੀ ਜਿਹੜੇ ਜੋਕਰ ਹੁੰਦੇ ਆ ਆਨਲਾਈਨ ਵਾਲੇ, ਉਹਨਾਂ ਤੋਂ ਬਚ ਕੇ ਥੋੜਾ ਜਿਹਾ, ਤੇ ਜਿਹੜੀ ਇਨਫੋਰਮੇਸ਼ਨ ਆ ਕਿਹੜੇ ਸੋਰਸ ਤੋਂ ਆਣੀ ਹੈ, ਕਿੱਦਾਂ ਆਣੀ ਹੈ, ਠੀਕ ਆ। ਕਈ ਸੁਣੀ 'ਚ ਨਾ ਜਾਇਆ ਕਰੋ ਕਿਸੇ ਦੇ, ਤੇ ਨਕੰਮੇ ਬੰਦੇ ਬੜੇ ਹੁੰਦੇ ਆ ਲੱਤਾਂ ਲੁੱਤਾਂ ਖਿੱਚਣ ਵਾਲੇ ਲੋਕਾਂ ਦੇ। ਤੇ ਆਪਣਾ ਜਿਹੜਾ ਸੀਗਾ ਕਾਨੂੰਨ ਦੇ ਨਾਲ ਅਪਡੇਟ ਰਹੋ, ਠੀਕ ਆ। ਇਹ ਹੁਣ ਜਿਹੜਾ ਉਹ ਆ ਕਿ ਇਮੀਗ੍ਰੇਸ਼ਨ ਦੇ ਉੱਤੇ ਸੋ ਕੇ ਨਾ ਰਹੋ, ਤੇ ਜਿਹੜੀ ਲਾਅ ਦੇ ਵਿੱਚ ਚੇਂਜਸ ਆ ਕਿੱਦਾਂ ਵਾ ਉਹਨੂੰ ਜੇ ਤੁਸੀਂ ਅਪਡੇਟ ਰਹੋਗੇ ਤਾਂ ਕੱਲ ਨੂੰ ਇਹ ਆ ਕਿ ਹੋ ਸਕਦਾ ਕੋਈ ਇਹੋ ਜਿਹੀ ਚੀਜ਼ ਹੋਵੇ ਤੁਹਾਡੀ ਜਿਹੜੀ ਉਹ ਹੈਲਪ ਕਰ ਸਕੇ ਖੜੇ ਪੈਰ।
ਤੇ ਇਹੀ ਹੈ ਇਸ ਵੇਲੇ। ਤੇ ਬਾਕੀ ਜਿਹੜੀਆਂ ਵੀ ਚੀਜ਼ਾਂ ਆਉਗੀਆਂ, ਅਦਲ-ਬਦਲ ਜਿਹੜੇ ਹੋਊਗੇ ਤੁਹਾਡੇ, ਉਹ ਤੁਹਾਨੂੰ ਦੱਸਦੇ ਰਵਾਂਗੇ ਇੱਥੇ। ਠੀਕ ਆ। ਤੇ ਜਿੱਦਾਂ ਹੁਣ ਸਟੂਡੈਂਟ ਵੀਜ਼ੇ ਤੇ ਅਸਾਈਲਮ ਵਾਲਾ ਵੀ ਬੜਾ ਜਿਹੜਾ ਉਹ ਕੜਮੱਸ ਜਿਹਾ ਜਿਹੜਾ ਉਹ ਪਿਆ ਸੀ, ਉਹ ਵੀ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਵਧੀਆਂ ਸੀਗੀਆਂ। ਸਟੂਡੈਂਟ ਵੀਜ਼ੇ ਨੂੰ ਲੈ ਕੇ ਕੀ ਤੁਹਾਨੂੰ ਪਤਾ ਲੱਗ ਰਿਹਾ ਕੁਛ ਚੇਂਜਿਸ ਉਹਦੇ ਵਿੱਚ ਵੀ ਆ ਸਕਦੇ ਆ, ਆਉਣਗੇ, ਜਾਂ ਉਹ ਐਜ਼ ਇਟ ਇਜ਼ ਉਹ ਜਿਹੜਾ ਪ੍ਰੋਗਰਾਮ ਚੱਲ ਰਿਹਾ? ਸਟੂਡੈਂਟ ਵੀਜ਼ਾ ਵਗੈਰਾ ਤਾਂ ਉਹੀ ਰਹੂਗਾ। ਦੇਖੋ, ਇਹ ਤਾਂ ਲੀਗਲ ਇਮੀਗ੍ਰੇਸ਼ਨ ਤਾਂ ਜਿਹੜੀ ਹੈਗੀ ਉਹ ਤਾਂ ਰਹੂਗੀ। ਜਿਹੜੇ ਹੁਣ ਵਧੀਆ ਯੂਨੀਵਰਸਿਟੀਜ਼ ਆ ਉਹ ਤਾਂ ਚੱਲੂਗੀਆਂ। ਜਿਹੜੀਆਂ ਕਈ ਨਕਮੀਆਂ ਜਿਹੀਆਂ ਯੂਨੀਵਰਸਿਟੀ ਸੀਗੀਆਂ ਜਿਨ੍ਹਾਂ ਦੇ ਐਡਮਿਸ਼ਨਾਂ ਪੂਰੀਆਂ ਨਹੀਂ ਹੁੰਦੀਆਂ ਸੀ, ਉਹ ਜਾ ਕੇ ਉੱਥੇ ਸੌਦੇਬਾਜ਼ੀ ਕਰ ਲੈਂਦੇ ਇੰਡੀਆ ਏਜੰਟ ਟੂ ਏਜੰਟ ਨਾਲ। ਉਹ ਯੂਨੀਵਰਸਿਟੀਆਂ ਦੀ ਪ੍ਰੋਬਲਮ ਇਹ ਹੁੰਦੀ ਆ ਕਿ ਉਹ ਵੀ ਪੈਕੇਜ ਵਾਲਾ ਸਿਸਟਮ ਬਣ ਜਾਂਦਾ ਕਿ ਸਾਰੀ ਯੂਨੀਵਰਸਿਟੀ ਭਰਤੀ, ਠੀਕ ਹੈ। ਉਹ ਜਿਹੜੇ ਯੂਨੀਵਰਸਿਟੀ ਕਾਲਜ ਸੀਗੇ ਉਹ ਤਾਂ ਆਪਾਂ ਦੇਖੋ ਸਾਲ ਪਹਿਲਾਂ ਹੀ ਆਪਾਂ ਦੇਖਣੇ ਸ਼ੁਰੂ ਕਰਤੇ ਸੀ ਕਿ 에ਅਰਪੋਰਟ ਤੇ ਕਈ ਵਾਰੀ ਰੋਕ ਕੇ ਵਾਪਸ ਭੇਜ ਦਿੰਦੇ ਸੀ। ਉਹਨਾਂ ਨੂੰ ਪਤਾ ਕਿ ਜਿਹੜੀ ਯੂਨੀਵਰਸਿਟੀ 'ਚ ਸਟੂਡੈਂਟ ਅੱਗੋਂ ਦੇਖੋ ਹੁਣ ਏਦਾਂ ਨਾ ਕਿ ਜੇ ਸਟੂਡੈਂਟ ਉਹਨਾਂ ਨੇ ਭੇਜਤਾ ਏਜੰਟ ਨੇ, ਉਹ ਸਟੂਡੈਂਟ ਪੜ੍ਹੇ ਆ ਕੇ, ਹਨਾ। ਹੁਣ ਜਦੋਂ ਸਟੂਡੈਂਟ ਨੇ ਕਿਸੇ ਨੇ ਵੀ ਇੱਕ ਵੀ ਸਟੂਡੈਂਟ ਆ ਕੇ ਜੇ ਨਹੀਂ ਪੜ੍ਹਿਆ ਉੱਥੇ, ਤੁਸੀਂ ਦੇਖੋ ਕਿ ਕਿੰਨੀ ਦੇਰ ਉਹ ਚੀਜ਼ ਚੱਲ ਸਕਦੀ ਹੈ ਕਿ ਹੁਣ ਸਟੂਡੈਂਟ ਆ ਗਿਆ ਅਮਰੀਕਾ 'ਚ, ਭੇਜਤਾ ਏਜੰਟ ਨੇ, ਉਹ ਸਕੂਲ ਗਿਆ ਹੀ ਨਹੀਂ, ਬਿਲਕੁਲ ਹੀ ਪੜ੍ਹਿਆ ਹੀ ਨਹੀਂ ਉੱਥੇ। ਫਿਰ ਉਹ ਇਮੀਗ੍ਰੇਸ਼ਨ ਕੋਲ ਹੌਲੀ-ਹੌਲੀ ਤੇ ਡੇਟਾ ਆ ਜਾਂਦਾ ਨਾ, ਜਿਹੜੀ ਉਹਨਾਂ ਦਾ ਉੱਥੇ ਆਫਿਸਰ ਹੁੰਦਾ ਵਾ I-20 ਜਿਹੜਾ ਸਕੂਲ ਦਾ ਇਸ਼ੂ ਕਰਦਾ, ਉਹਦੀ ਵੀ ਰਿਪੋਰਟਿੰਗ ਰਿਕੁਆਇਰਮੈਂਟ ਆ। ਉਹ ਜਦੋਂ ਸਾਰੇ ਸਰਵਿਸ ਟਰਮੀਨੇਟ ਹੋਣ ਲੱਗ ਪੈਂਦੇ, ਉਹ ਕਹਿੰਦੇ ਕਿ ਇੱਕ ਵੀ ਸਟੂਡੈਂਟ ਨੇ ਕੁਛ ਨਹੀਂ ਕੀਤਾ। ਇਹ ਤਾਂ ਜਦੋਂ ਐਡਮਿਸ਼ਨ ਲਈ ਕਦੀ ਕੈਲੀਫੋਰਨੀਆ ਕਦੀ ਨਿਊਯਾਰਕ ਚਲ ਗਏ, ਉਸ ਤੋਂ ਬਾਅਦ ਤੇ ਸਕੂਲ ਤੇ ਕੋਈ ਗਿਆ ਹੀ ਨਹੀਂ। ਤੇ ਅਲਟੀਮੇਟਲੀ ਕੀ ਸੀਗਾ ਕਿ ਫਿਰ ਜਦੋਂ ਫਿਊਚਰ ਦੇ ਵਿੱਚ ਹੋਰ ਸਟੂਡੈਂਟ ਆਣੇ ਸ਼ੁਰੂ ਕੀਤੇ ਤੇ ਉਹਨਾਂ ਨੇ 에ਅਰਪੋਰਟਾਂ ਤੋਂ ਹੀ ਵਾਪਸ ਕਰਤਾ, ਕਈਆਂ ਦੇ ਉਹਨਾਂ ਨੇ ਵੀਜ਼ੇ ਰਿਵੋਕ ਜਿਹੜੇ ਕਰਤੇ ਆ। ਤੇ ਹੁਣ ਉਹ ਜਿਹੜੀ ਯੂਨੀਵਰਸਿਟੀ ਉਹਨਾਂ ਤੇ ਵੀ ਸ਼ਿਕੰਜਾ ਜਿਹੜਾ ਪੂਰਾ ਹੀ ਆ। ਤੇ ਉਹ ਥੋੜੀ ਦੇਰ ਦੀਆਂ ਗੱਲਾਂ ਹੁੰਦੀਆਂ, ਇੱਕ ਅੱਧਾ ਜਿਹੜਾ ਕਿਸੇ ਏਜੰਟ ਏਜੰਟ ਦਾ ਉੱਥੇ ਦਾ ਲੱਗ ਜਾਂਦਾ ਉੱਥੇ ਯੂਨੀਵਰਸਿਟੀ ਨਾਲ ਸੈਟਿੰਗ ਸ਼ੂਟਿੰਗ ਕਰਕੇ। ਜੀ। ਪਰ ਅਲਟੀਮੇਟਲੀ ਉਹ ਲੌਂਗ ਰਨ ਵਾਲੀਆਂ ਗੱਲਾਂ ਨਹੀਂ ਹੈਗੀਆਂ। ਤੇ ਲੌਂਗ ਰਨ ਵਾਲੀਆਂ ਗੱਲਾਂ ਇਸ ਲਈ ਨਹੀਂ ਹੈਗੀਆਂ ਕਿਉਂਕਿ ਜਿਹੜਾ ਸਟੂਡੈਂਟ ਵੀ ਆਇਆ ਵਾ, ਚੱਲ ਠੀਕ ਹੈ ਜੇ ਅਗਲੇ ਨੇ ਵੀਜ਼ਾ ਦੇ ਦਿੱਤਾ, ਫਿਰ ਯਾਰ ਪੜ੍ਹੋ, ਉਹਨੂੰ ਕਰੋ ਉੱਥੋਂ, ਐਗਜ਼ੈਕਟਲੀ। ਠੀਕ ਹੈ। ਅੱਛਾ, ਅਟਾਰਨੀ ਟੇਕ ਕਹਿਣਾ ਜੀ ਇਹ ਕਿ ਹੁਣ ਨਾ ਉੱਥੇ ਇੰਡੀਆ 'ਚ, ਪੰਜਾਬ 'ਚ ਆ ਨਵੀਂ ਉਹਨਾਂ ਨੇ ਸ਼ਗੂਫਾ ਛੱਡਤਾ ਵੀ ਉੱਥੇ ਜਾ ਕੇ ਡਿਗਰੀ ਕਰੋ ਤੇ 5ਵੇਂ ਸਾਲ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਅਮਰੀਕਾ ਦੇਣ ਲੱਗੀ ਆ। ਹੁਣ ਆਪਾਂ ਵੀ ਸਟੂਡੈਂਟ ਵੀਜ਼ੇ ਦੇ ਥਰੂ ਆਏ ਆ, ਇਦਾਂ ਦੀ ਕੋਈ ਪਾਲਿਸੀ ਅਜੇ ਤੱਕ ਤਾਂ ਕੋਈ ਸੁਣੀ ਨਹੀਂ, ਨਜ਼ਰ ਨਹੀਂ ਆਈ, ਅਨਲੈਸ ਮੈਂ ਮਿਸ ਕਰ ਗਿਆ ਹੋਵਾਂ। ਅਟਾਰਨੀ ਟੇਕ ਕਹਿਣਾ ਜੀ ਹੈ ਕੋਈ ਇਹ ਚੀਜ਼? ਭਾਜੀ ਉਹ ਤਾਂ ਹੁਣ ਨਾ ਉੱਥੇ ਬੰਦੇ ਬਣੇ ਆ ਰਿਪੋਰਟਰ ਆਨਲਾਈਨ। ਹੂੰ। ਕੋਈ ਵੀਡੀਓ ਗਈ ਜਾਵੇ ਕਿ ਮੈਂ ਜੀ ਯੂਕੇ ਦਾ ਮੇਰਾ ਵੀਜ਼ਾ ਵਾ ਤੇ ਮੈਂ ਆਪਣਾ ਘੁੰਮਣ ਗਈ ਸੀਗੀ ਮੈਕਸੀਕੋ, ਟਿਵਾਨਾ ਬਾਰਡਰ ਦੇ ਕਰਕੇ, ਤੇ ਮੈਨੂੰ ਧੱਕੇ ਨਾਲ ਹੀ ਉਹਨਾਂ ਨੇ ਫੜ ਕੇ ਅਮਰੀਕਾ ਵਾਲਿਆਂ ਨੇ ਉਹਦੀ ਵਾਪਸ। ਵੀਡੀਓ ਆ ਗਈ ਜੀ ਬਾਰਡਰ ਟੱਪਦੀ ਦੀ, ਮੈਂ ਦੇਖੀ। ਤੇ ਫਿਰ ਜੇ ਯੂਕੇ ਦਾ ਵੈਲਿਡ ਆ ਤੇ ਉਹ ਕਿਹੜਾ ਰੋਕਣਾ ਵਾ ਕਿਸੇ ਯੂਕੇ ਵਾਲੇ ਨੇ, ਤੇ ਫਿਰ ਇੰਡੀਆ ਤੋਂ ਦੁਬਾਰਾ ਯੂਕੇ ਚੱਲ ਜਾਏ। ਕੋਈ ਬੜੀ ਆਈ ਸੀ ਨਾਲੇ ਮਤਲਬ ਬੰਦਾ ਕੈਂਕੂਨ ਨਹੀਂ ਗਿਆ, ਪੋਰਤੋ ਵਿਆਰਤਾ ਨਹੀਂ ਗਿਆ, ਹੋਰ ਜਿਹੜਾ ਸਾਊਥ ਅਮਰੀਕਾ, ਤੇ ਬੰਦਾ ਨਾ ਘੁੰਮਣ ਬਾਰਡਰ ਤੇ ਆਇਆ ਵਾ, ਉਹ ਵੀ ਟਿਵਾਨਾ। ਤੇ ਜਿਹੜੀ ਅਮਰੀਕਾ ਦੀ ਪੁਲਿਸ ਆ, ਉਹਨੂੰ ਕੀ ਸ਼ੌਂਕ ਪਿਆ ਵਾ ਕਿ ਬਾਰਡਰ ਟੱਪ ਕੇ ਜਿਹੜਾ ਦੂਜੇ ਪਾਸੇ ਜਾ ਕੇ ਬੰਦੇ ਫੜ ਕੇ ਭੇਜੂਗੀ। ਉਹਨਾਂ ਕੋਲ ਤਾਂ ਆਪਣੇ ਨਹੀਂ ਜਿਹੜੇ ਭੇਜੇ ਜਾ ਰਹੇ ਇੱਥੇ ਨਾ। ਸਹੀ ਗੱਲ ਆ। ਤੇ ਉਹ ਚੀਜ਼ ਆ ਜਿਹੜੀ ਉਹਨੂੰ ਆਪਣੇ ਉਹ ਜਿਹੜੇ ਇਨਫਲੂਐਂਸਰ ਵੀ ਬੜੇ ਆਪਣੇ ਅੱਜ ਕੱਲ ਹੋ ਕੇ ਕਿ ਸਾਨੂੰ ਨਹੀਂ ਪਤਾ ਜੀ ਕਿੱਦਾਂ ਇਹ ਸੱਚ ਬੋਲ ਰਹੀ ਆ, ਝੂਠ ਬੋਲ ਰਹੀ ਆ, ਕਿੱਦਾਂ। ਯਾਰ ਤੁਸੀਂ ਆਪ ਸਿਆਣੇ ਆ, ਤੁਹਾਨੂੰ ਪਤਾ ਇਹ ਸੇਫ। ਇਹਦਾ ਸਿੱਧਾ ਇੱਕ ਜਵਾਬ ਹੈਗਾ, ਸੇਫ। ਮੈਂ ਸੇਫ ਲੰਘਿਆ ਆਇਆ ਸੀਗਾ, ਇਹ ਸੇਫ। ਬੜੇ ਬੰਦੇ ਇੱਥੇ ਸਟੂਡੈਂਟ ਵੀਜ਼ੇ ਵਾਲੇ ਯੂਕੇ ਵਾਲੇ ਹੈਗੇ ਆ। ਐਵੇਂ ਨਾ ਗੱਲਾਂ ਗੁੱਲਾਂ ਲੋਕਾਂ ਦੀਆਂ ਕਿਤੇ ਮੰਨ ਲਿਆ ਕਰੋ। ਅਮਰੀਕਾ ਦਾ ਟੈਰੀਟੋਰੀਅਲ ਜੁਰਿਸਡਿਕਸ਼ਨ ਹੈਗਾ, ਏਦਾਂ ਦਾ ਕਿਸੇ ਨਹੀਂ ਹੈਗਾ ਕਿ ਅਮਰੀਕਾ ਦੀ ਪੁਲਿਸ ਕਿਸੇ ਦੂਜੇ ਦੇਸ਼ 'ਚ ਜਾ ਕੇ ਬੰਦੇ ਨੂੰ ਉੱਥੋਂ ਚੱਕ ਸਕਦੀ ਹੈ। ਇੰਨੇ ਲੈਵਲ ਤੇ ਨਹੀਂ ਕਦੀ ਗੱਲ ਜਾ ਸਕਦੀ, ਉਹ ਇੰਟਰਨੈਸ਼ਨਲ ਲੈਵਲ ਦੀ ਗੱਲ ਹੋ ਜਾਂਦੀ ਹੈ। ਅੱਛਾ, ਵਿਜ਼ਟਰ ਵੀਜ਼ੇ ਤੇ ਆ ਕੇ ਜਿਹੜੇ ਲੋਕ ਕੇਸ ਅਪਲਾਈ ਕਰ ਦਿੰਦੇ ਸੀ ਅਸਾਈਲਮ ਦੇ, ਜਾਂ ਉਹ ਚੀਜ਼ਾਂ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਵੀ ਜਿਹੜੇ ਉਹ ਕੀਤੇ ਹੋਣਗੇ, ਜਾਂ ਪਹਿਲੋਂ ਵੀ ਜਿਹੜੇ ਉਹ ਕੀਤੇ ਹੋਣਗੇ, ਉਹਨਾਂ ਦੇ ਕੇਸਾਂ ਦੀ ਕੀ ਸਿਚੁਏਸ਼ਨ ਬਣ ਸਕਦੀ? ਜਿਹਨੇ 2 ਸਾਲ ਤੋਂ ਪਹਿਲਾਂ ਕੀਤੇ ਆ? ਹਾਂਜੀ, ਦੋਨਾਂ ਦਾ ਹੀ ਦੱਸ ਦਿਓ। ਜਿਹੜਾ 2 ਸਾਲ ਦੇ 2 ਵਿੱਚ ਸਾਲ ਤੋਂ ਪਹਿਲਾਂ ਵਾਲੇ ਉਹ ਐਕਸਪੀਡਾਈਟ ਰਿਮੂਵਲ 'ਚ ਨਹੀਂ ਆ ਸਕਦੇ, ਉਹਨਾਂ ਦੇ ਉਦਾਂ ਹੀ ਸਿਸਟਮ ਚੱਲੂਗੇ। ਠੀਕ ਹੈ, ਤੇ ਜਿਹੜੇ 2 ਸਾਲ ਦੇ ਵਿੱਚ ਉਹਨਾਂ ਦੇ ਆ ਸਕਦੇ ਆ? ਜੀ। ਠੀਕ ਆ। ਤੇ ਇਹ ਵੀ ਜਿਹੜੀਆਂ ਕੁਛ ਚੀਜ਼ਾਂ ਅਟਾਰਨੀ ਟੇਕ ਕਹਿਣਾ ਜੀ ਪਤਾ ਲੱਗ ਰਿਹਾ ਆ, ਬੌਂਡ ਵੂਡ ਵਗੈਰਾ ਹੁਣ ਪੈਂਦੇ ਆ, ਨਹੀਂ ਪੈਂਦੇ? ਕੀ ਸਿਚੁਏਸ਼ਨ ਆ ਉਸ ਚੀਜ਼ ਦੀ? ਇਸ ਵੇਲੇ ਤਾਂ ਭਾਜੀ ਬੰਦਾ ਜਿਹੜਾ ਜ਼ੀਰੋ ਹੀ ਹੋ ਗਿਆ, ਆ ਹੀ ਨਹੀਂ ਰਿਹਾ ਕੋਈ। ਉੱਥੇ ਹੈ ਹੀ ਨਹੀਂ ਹੈ। ਹਾਂਜੀ, ਹਾਂਜੀ। ਚਿੜੀ ਵੀ ਪਰ ਨਹੀਂ ਮਾਰਦੀ ਹੈ ਇਸ ਟਾਈਮ ਤਾਂ ਉੱਥੇ। ਹਾਂਜੀ, ਹਾਂਜੀ। ਠੀਕ ਆ। ਕਈ ਆਪਣੇ ਹਾਂਜੀ, ਮੈਂ ਜਿੱਦਾਂ ਦੱਸਿਆ ਨਾ, ਇਹ ਤੁਹਾਨੂੰ ਮੈਂ ਦੱਸਦਾ ਮਤਲਬ ਲਾਈਵ ਤੁਹਾਨੂੰ ਸਿਨੈਰੀਓ ਦੱਸਦਾ। ਹੁਣ ਨਾਲ ਜਿੱਦਾਂ ਟਿਕਟੋਕ ਦਾ ਲਾਈਵ ਫੀਡ ਚੱਲ ਰਿਹਾ, ਹਾਂਜੀ। ਉਹਦੇ ਵਿੱਚ ਇੱਕ ਅੱਧੀ ਦੁਖੀ ਆਤਮਾ ਹੁੰਦੀ ਹੈ, ਇਹਨਾਂ ਦਾ ਨਾਮ ਹੀ ਮੈਂ ਦੁਖੀ ਆਤਮਾ ਪਾਇਆ। ਠੀਕ ਆ। ਉਹ ਦੁਖੀ ਆਤਮਾ ਦਾ ਕੀ ਕੰਮ ਹੁੰਦਾ? ਉਹਦਾ ਆਪਣਾ ਨਹੀਂ ਕੰਮ ਹੁੰਦਾ। ਉਹ ਹੁੰਦਾ ਮੇਰੇ ਦੋਸਤ ਨੂੰ ਏਦਾਂ ਕੀਤਾ ਹੈਗਾ, ਮੇਰੇ ਭਾਈ ਕੋ ਐਸਾ ਕਰ ਦਿਆ, ਕਿ
ਤੇ ਹੁਣ ਕੀ ਸੀਗਾ, ਇਹਦੇ ਵਿੱਚ ਨਾ ਬਰੀਫਿੰਗਸ ਵਗੈਰਾ ਜਾਣੀਆਂ ਹੁੰਦੀਆਂ। ਸਾਡੀ ਐਡੀਸ਼ਨਲ ਫੀਸ ਹੁੰਦੀ ਸੀਗੀ ਕਿ ਬਰੀਫਿੰਗ ਜੇ ਕੀ ਐਡੀਸ਼ਨਲ ਆ ਗਿਆ ਆਰਕੇ ਉਹਦੀ ਐਡੀਸ਼ਨਲ ਫੀ। ਤਾਂ ਇਹਨਾਂ ਨੇ ਰੌਲਾ ਜਿਹਾ ਵਿਵਾਦ ਸ਼ੁਰੂ ਕਰਤਾ ਕਿ ਲੈ ਯਾਰ ਐਡੀਸ਼ਨਲ ਕਿਉਂ ਮੇਰੇ ਤੋਂ ਚਾਰਜ ਕਰ ਲੈ ਭਾਈ ਹੁਣ ਰਹਿ ਕੇ ਵੀ ਤਾਂ ਤੂੰ ਆਇਆ ਨਾ, ਫੈਲਨੀ ਜੇ ਲਵਾਈ ਆ ਉਹ ਵੀ ਤੂੰ ਲਵਾਈ ਆ। ਜੇ ਤੂੰ ਕੇਸ ਨੂੰ ਹੁਣ ਕੋਈ ਕੰਪਲਿਕੇਟ ਕਰ ਦੂਗਾ, ਜੇ ਬੰਦਾ ਕਵੇ ਕਿ ਇੱਕ ਪ੍ਰੋਜੈਕਟ ਆ ਉਹ ਪ੍ਰੋਜੈਕਟ ਵੱਡਾ ਹੋ ਜਾਊਗਾ ਤਾਂ ਆਬਵੀਅਸਲੀ ਉਹ ਚ ਐਡੀਸ਼ਨਲ ਬਰੀਫਿੰਗ ਜਿਹੜੀਆਂ ਆ ਜਾਂਦੀਆਂ। ਉਹਦੇ ਵਿੱਚ ਸੀਐਲਪੀ ਦੀ ਜਿਹੜਾ ਮੇਨ ਮੁੱਦਾ ਸੀਗਾ, ਉਹ ਹੁਣ ਬੰਦੇ ਡਾਇਰੈਕਟਲੀ ਪਹਿਲਾਂ ਉਹ ਸੁਣੀ ਸੁਣਾਈ ਤੇ ਆਂਦੇ ਕਿਸੇ ਤੋਂ, ਕੋਈ ਸੱਜਣ ਮਿੱਤਰ ਨੇ ਕਿਸੇ ਨੇ ਫੂਕ ਭਰਤੀ ਕਿ ਨਹੀਂ ਇਹ ਵਕੀਲ ਦੀ ਨਾ ਗੱਲ ਸੁਣ, ਏਦਾਂ ਵਾ ਜ਼ਿਆਦਾ ਪੈਸੇ ਮੰਗ ਰਿਹਾ। ਉਹ ਕੋਰਟ ਦੇ ਵਿੱਚ ਏਦਾਂ ਨਾ ਜਦੋਂ ਸਿੱਧਾ ਹੀ ਆ ਕਿ ਜਿਹਦੀ ਹੁੰਦੀ ਆ ਉਹਦਾ ਮੈਂ ਦੱਸ ਦਿੰਦਾ ਕਿ ਲੈ ਬਈ ਆਹ ਚੀਜ਼ ਹੈ, ਇਹਦੀ ਐਡੀਸ਼ਨਲ ਬਰੀਫਿੰਗ ਹੈ, ਏਦਾਂ ਸਰਕਾਰ ਇਹਦਾ ਮੁੱਦਾ ਨਹੀਂ ਛੜਿਆ, ਆਹ ਬੰਦੇ ਦਾ ਮੁੱਦਾ ਛੜਿਆ। ਉਹ ਬੰਦਾ ਫਿਰ ਮੈਨੂੰ ਆਫਿਸ 'ਚ ਆ ਕੇ ਕਹਿ ਰਿਹਾ ਯਾਰ ਮੈਂ ਨਾ ਰੂਮਮੇਟਾਂ ਨੇ ਕੰਨ ਭਰਤੇ ਮੇਰੇ, ਦਿਮਾਗ ਮੇਰਾ ਫਿਰ ਗਿਆ, ਮੈਂ ਗੱਲ ਨਹੀਂ ਮੰਨੀ ਤੁਹਾਡੀ। ਇਹ ਵਾਲੇ ਹਫਤੇ ਦੇ ਵਿੱਚ ਬੰਦੇ ਕਈ ਉਹਨਾਂ ਨੇ ਚੱਕੇ, 2 ਸਾਲ ਵਾਲੇ ਜਿਹੜੇ ਸੀਗੇ, ਕਿਸੇ ਦੀ ਅਪੀਲ ਸੀਗੀ, ਕਿਸੇ ਦਾ ਕੁਛ ਸੀਗਾ, ਤੇ ਉਹਨਾਂ ਨਾਲ ਮਹੀਨੇ ਤੋਂ ਵਾਰਤਾਲਾਪ ਚੱਲ ਰਹੀ ਸੀਗੀ ਕਿ ਕਰਨਾ ਕਿ ਨਹੀਂ ਕਰਨਾ, ਕਰਨਾ ਕਿ ਨਹੀਂ ਕਰਨਾ। ਤੇ ਆਈਸ ਵਾਲੇ ਨੇ ਜਿੱਦਾਂ ਹੁਣ ਬੰਦਾ ਇੱਕ ਚੱਕਿਆ ਸੀਗਾ ਆਪਣਾ ਫਰਾਈਡੇ ਨੂੰ, ਇੱਕ ਥਰਸਡੇ ਨੂੰ, ਉਹਨੂੰ ਕਹਿੰਦੇ ਕਿ ਅੱਜ ਸੈਟਰਡੇ ਆ ਤੇ ਚੱਕ ਕੇ ਘੱਲ ਦੇਣਾ ਵਾਪਸ, ਅਨਲੈਸ ਤੇਰੀ ਜੋ ਵੀ ਜਿਹਨਾਂ ਦੇ ਵੀ ਜਿਹੜੇ ਕੇਸ ਆ ਉਹ ਇਨਫੈਕਟ ਹੈਗੇ ਆ। ਸੋ 4-5 ਬੰਦਿਆਂ ਦਾ ਤਾਂ ਕੇਸ ਫਾਈਲ ਕਰਨ ਤੋਂ ਬਾਅਦ ਮੈਨੂੰ ਅੱਜ ਪਤਾ ਲੱਗੂਗਾ ਕਿ ਉਹਨੂੰ ਰੋਕਣਾ ਵਾਪਸ ਉਹਨਾਂ ਨੇ ਭੇਜ ਦੇਣਾ। ਕਈ ਉਹਨਾਂ ਦੇ ਵਿੱਚ ਬੰਦੇ ਏਦਾਂ ਦੇ ਹੈਗੇ, ਉਹਨਾਂ ਨਾਲ 3 ਕੁ ਮਹੀਨੇ ਹੋ ਗਏ ਸਾਨੂੰ, 4 ਕੁ ਮਹੀਨੇ ਗੱਲ ਕਰਦੇ ਕਿ ਅੱਜ ਕਰੂੰਗਾ, ਕੱਲ ਕਰੂੰਗਾ, ਪੇਮੈਂਟ ਨਹੀਂ ਇਕੱਠੀ ਹੋਈ, ਆ ਨਹੀਂ ਹੋਇਆ, ਉਹ ਨਹੀਂ ਹੋਇਆ, ਤੇ ਹੁਣ ਰਾਤੋਂ ਰਾਤ ਫਿਰ ਭੱਜਣਾ ਪੈ ਜਾਂਦੀਆਂ। ਇੱਕ ਦਿਨ ਦਾ ਟਾਈਮ ਉਹ ਦੇ ਰਹੇ ਆ, ਇੱਕ ਦਿਨ ਦਾ ਲਿਟਰਲੀ ਟਾਈਮ ਦੇ ਰਹੇ ਆ। ਹੁਣ ਉਹਦੇ ਵਿੱਚ ਕੀ ਆ ਜਾਂਦਾ, ਫਰਾਈਡੇ ਨਾਈਟ ਨੂੰ ਹੁਣ ਜੇ ਸੈਟਰਡੇ ਨੂੰ ਭੇਜਣਾ, ਫਰਾਈਡੇ ਨਾਈਟ ਨੂੰ ਹੁਣ ਜੇ ਚੱਕ ਲਿਆ ਫਰਾਈਡੇ ਮਾਰਨਿੰਗ ਨੂੰ, ਕੰਮ ਕੌਣ ਕਰੂਗਾ ਰਾਤ ਨੂੰ ਬਹਿ ਕੇ 12 ਘੰਟੇ? ਕੋਈ 24 ਘੰਟੇ ਤਾਂ ਹੈ ਨਹੀਂ। ਉਦੋਂ ਕੀ ਹੁੰਦਾ ਕਿ ਫਿਰ ਉਦੋਂ ਇੱਕਦਮ ਹੀ ਗੱਲਾਂ ਬਹੁਤ ਵਧੀਆ ਲੱਗਣ ਲੱਗ ਪੈਂਦੀਆਂ ਇਮੀਗ੍ਰੇਸ਼ਨ ਦੀਆਂ, ਯਾਰ ਇੱਕ ਵਾਰੀ ਬਚਾ ਲਾ, ਇੱਕ ਵਾਰੀ ਕੱਢ ਦੇ ਇੱਥੋਂ ਦੀ, ਜੇਲ੍ਹ ਚੋਂ ਬਾਹਰ ਕਢਾ ਦੇ ਇੱਕ ਵਾਰੀ। ਸੋ ਯਾਰ ਉਹ ਚੀਜ਼ ਜਿਹੜੀ ਹੈਗੀ ਆ, ਪਹਿਲਾਂ ਹੀ ਸਿਸਟਮ ਤੁਸੀਂ ਸਹੀ ਤਰੀਕੇ ਨਾਲ ਚੱਲੋ, ਉਹਦੇ ਵਿੱਚ ਜਿਹੜਾ ਤੁਹਾਨੂੰ ਪਤਾ ਕਿ ਕੰਮ ਸਟ੍ਰਿਕਟ ਹੋਇਆ ਪਿਆ ਵਾ, ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇਹਨਾਂ ਨੇ ਕੋਈ ਵੀ ਬੰਦਾ ਇਹਦੇ ਘੇਰੇ 'ਚ ਆ ਸਕਦਾ। ਜਦੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਹੀ ਆ, ਤੁਸੀਂ ਪਹਿਲਾਂ ਹੀ ਸਿਸਟਮ ਦੇ ਨਾਲ ਚੱਲੋ, ਪਹਿਲਾਂ ਹੀ ਤੁਸੀਂ ਜਿਹੜੀਆਂ ਬਰੀਫਿੰਗਸ ਹਰੇਕ ਚੀਜ਼ ਜਿਹੜੀ ਹੈਗੀ ਆ ਉਹ ਸਿੱਧੇ ਸਿਸਟਮ ਔਨ ਟੌਪ ਤੇ ਰੱਖੋ। ਤੁਹਾਡੀ ਪ੍ਰਾਇੋਰਟੀ ਜਿਹੜੀ ਹੈਗੀ ਆ, ਆਂਦੇ ਹੀ ਪਹਿਲਾਂ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ। ਸੋ ਉਹ ਚੀਜ਼ ਆ ਕਿ ਇਹ ਚੀਜ਼ਾਂ ਦਾ ਹੁਣ ਹੋ ਰਿਹਾ ਕਿ ਕਾਲ ਵੋਲਿਊਮ ਇੱਕ ਤਾਂ ਬੜਾ ਜ਼ਿਆਦਾ, ਜਿੱਦਾਂ ਹੁਣ 2 ਸਾਲ ਵਾਲਾ ਕੀਤਾ ਸੀ ਉਹਦੀ ਬੜੀ ਕਾਲ ਵੋਲਿਊਮ ਆਈ, 1000-2000 ਤੱਕ ਕਾਲਸ ਜਿਹੜੀਆਂ ਇੱਕ ਦਿਨ ਦੀਆਂ ਜਿਹੜੀਆਂ ਆਹੀ ਚੀਜ਼ ਤੇ ਆ ਰਹੀਆਂ ਕਿ ਯਾਰ ਲੋਕਾਂ ਜਿਹੜਾ ਚੱਲਿਆ ਹੋਇਆ ਪੈਨਿਕ ਉਹ ਕਿੱਦਾਂ। ਬਾਕੀ ਜਿਹੜੇ ਵਕੀਲ ਆ ਉਹ ਵੀ ਸੇਮ ਚੀਜ਼ ਦੱਸ ਰਹੇ ਕਿ ਯਾਰ ਕਾਫੀ ਬਿਜ਼ੀ ਕੰਮ ਆ। ਹੁਣ ਏਦਾਂ ਕਿ ਇੱਕ ਬੰਦੇ ਕੋਲ ਹੁੰਦੇ ਤਾਂ 24 ਘੰਟੇ ਹੀ ਆ ਨਾ ਦਿਨ ਦੇ ਵਿੱਚ, ਉਹ ਕਿੱਦਾਂ ਮਤਲਬ ਕਿ ਹਰੇਕ ਦੀ ਤੁਸੀਂ ਆਪਣੀ ਪਹਿਲਾਂ ਹੀ ਜਿਹੜਾ ਪੁਆਇੰਟ ਸਿੱਧੇ ਫਾਰਵਰਡ ਰੱਖੋ। ਯਾਰ ਤੁਸੀਂ ਕਿਸੇ ਕੋਲ ਜਾਂਦੇ ਆ, ਭਾਵੇਂ ਮੈਂ ਵਕੀਲ ਆ, ਕੋਈ ਵੀ ਵਕੀਲ ਆ, ਆਪਣਾ ਏਜੰਡਾ ਪਹਿਲਾਂ ਹੀ ਤਿਆਰ ਰੱਖੋ। ਉਹਦੇ ਵਿੱਚ ਇਹ ਕਿ ਮੈਂ ਯਾਰ ਸੋਚੂੰਗਾ, ਮੈਂ ਆਪਣੇ ਭਾਈ ਤੋਂ ਪੁੱਛ ਲਵਾਂ, ਮੈਂ ਆਪਣੇ ਘਰਦਿਆਂ ਤੋਂ ਪੁੱਛ ਲਵਾਂ, ਉਹ ਮੈਨੂੰ ਇੰਡੀਆ ਤੋਂ ਦੱਸੂਗਾ ਇੱਥੇ ਕੀ ਕਰਨਾ। ਤਾਂ ਉਹ ਚੀਜ਼ਾਂ ਦਾ ਨਹੀਂ ਕਿਸੇ ਕੋਲ ਇਹ ਹੈਗਾ। ਹੁਣ ਕੁਇਕ ਫੈਸਲੇ ਜਿਹੜੇ ਲੈਣੇ ਪੈਂਦੇ ਆ, ਇੱਕ ਦਿਨ ਦੀ ਗੱਲਬਾਤ ਆ ਜਾਂਦੀ ਆ। ਬਿਲਕੁਲ ਔਨ ਦਾ ਸਪੌਟ ਫੈਸਲਾ, ਔਨ ਦਾ ਸਪੌਟ ਡਾਇਲੌਗ ਹੁੰਦਾ ਸੀ ਨਾ। ਹਾਂ ਉਹ ਚੀਜ਼। ਅੱਛਾ, ਇਸ ਦੀ ਆੜ ਦੇ ਵਿੱਚ ਸਕੈਮ ਵੀ ਬਹੁਤ ਹੋ ਸਕਦਾ ਲੋਕਾਂ ਦੇ ਨਾਲ। ਲੋਕਾਂ ਨੂੰ ਇਹ ਵੀ ਕਹਿੰਦੇ ਵੀ ਆਈਸ ਤੋਂ ਅਸੀਂ ਬੋਲਦੇ ਹਾਂ, ਕਾਲਾਂ ਕਰਦੇ ਹਾਂ, ਆਈਸ ਕਾਲ ਤਾਂ ਨਹੀਂ ਕਰਦੀ, ਉਹ ਆ ਕੇ ਤਾਂ ਫੜਦੀ ਹੋਈ ਹੋਣੀ ਆ। ਸਕੈਮ ਜਿਹੜੇ ਓਵਰਸੀਜ਼ ਵਾਲੇ ਜਿਹੜੇ ਸਕੈਮ ਆਰਟਿਸਟ ਹੁੰਦੇ ਆ, ਉਹ ਤਾਂ ਡਰਾਵੇ ਨਾਲ ਗਿਫਟ ਕਾਰਡ ਕੂਡ ਜੇ ਲੈ ਲੈਂਦੇ ਆ। ਉਹ ਤਾਂ ਕਈ ਵਾਰੀ ਮੈਨੂੰ ਪਤੰਦਰ ਦੇ ਭੇਜ ਦਿੰਦੇ ਆ। ਮੈਨੂੰ ਪਤਾ ਇੱਕ ਵਾਰੀ ਕਿ ਮੈਂ ਜੇ ਟੇਰਕਿਆਣਾ ਬੋਲਦਾ ਮੈਸੇਜ ਦੇ ਉੱਤੇ, ਤੁਹਾਨੂੰ ਹੀ ਕਹੀ ਜਾਂਦੇ, ਉਹਨੂੰ ਲੱਗਿਆ ਕਿ ਮੇਰੇ EMPLOYEE ਦਾ ਨੰਬਰ ਆ। ਅੱਛਾ, ਇੱਕ ਤੇ ਮੇਰਾ EMPLOYEE ਕਰਨ ਚੱਲਿਆ ਕਿ ਮੈਂ ਮੀਟਿੰਗ ਚ ਫਲਾਨਾ ਢਮਕਾਨਾ ਤੇ ਮੈਨੂੰ ਅਰਜੈਂਸੀ ਪੈ ਗਈ ਤੇ ਗੂਗਲ ਦੇ ਸਰਟੀਫਿਕੇਟ ਲਿਆ ਕੇ ਦੇ। ਹਾਂ, ਤੇ ਉਹ ਸਰੇਆਮ ਹੀ ਜਿੱਦਾਂ ਜ਼ੈਲੀ ਜ਼ੂਲੀ, ਤੁਹਾਨੂੰ ਪਤਾ ਇੱਥੇ ਕਈ ਰੇਡੀਓ ਤੇ ਵੀ ਕਾਲ ਕਰਕੇ ਉਹਨੇ ਦੱਸਿਆ ਕਿ ਕਈ ਲੁੱਟ ਹੋਏ ਆ ਬੰਦੇ ਜਿਹੜੇ ਹਾਂਜੀ ਬਿਲਕੁਲ ਫੇਕ ਅਕਾਊਂਟ। ਤੁਸੀਂ ਦੇਖੋ ਮੇਰਾ ਨਾਮ ਪਾ ਕੇ ਟਿਕਟੌਕ ਤੇ ਕਿੰਨੇ ਸਾਰੇ ਉਹ ਆ, ਮਤਲਬ ਵੀਡੀਓ ਜਿਹੜੀ ਮੈਂ ਚਾੜੀ ਉਹਨੇ ਕਾਪੀ ਕਰਕੇ ਪਾ ਦੇਣੀ। ਹੁਣ ਦੱਸਣਾ ਔਖਾ ਕਿ ਅਸਲੀ ਕੌਣ। ਸੋ ਜਿਹੜਾ ਵੀ ਦੇਖੋ, ਇੱਕ ਚੀਜ਼ ਧਿਆਨ ਰੱਖਿਓ, ਜਿਹੜਾ ਵੀ ਬੰਦਾ ਤੁਹਾਡੇ ਤੋਂ ਪੈਸੇ ਮੰਗ ਰਿਹਾ ਆ, ਇਹ ਚੀਜ਼ ਕਹਿ ਕੇ ਗਿਫਟ ਸਰਟੀਫਿਕੇਟ, ਐਪਲ ਕਾਰਡ ਜਾਂ ਕੋਈ ਕਾਰਡ ਆ, ਉਹ ਸਕੈਮ ਆ। ਬਚ ਕੇ ਗੱਲ ਆ ਵੀ ਜਦੋਂ ਡਰ ਦਾ ਮਾਹੌਲ ਹੁੰਦਾ, ਉਦੋਂ ਇਹ ਸਕੈਮ ਆਰਟਿਸਟ ਬਹੁਤ ਜ਼ਿਆਦਾ ਪ੍ਰੇ ਕਰਦੇ ਆ। ਉਹਨਾਂ ਦੇ ਮੂੰਹ ਨੂੰ ਵੀ ਖੂਨ ਲੱਗਾ ਹੁੰਦਾ ਆ। ਤੁਸੀਂ ਜਿੱਦਾਂ ਫੈਸਲਾ ਔਨ ਦਾ ਸਪੌਟ ਵਾਲੀ ਗੱਲ ਆ ਨਾ, ਬੜੇ ਸ਼ਾਂਤ ਰਹਿ ਕੇ ਸਬਰ ਦੇ ਨਾਲ ਗੱਲ ਸੁਣ ਕੇ ਫਿਰ ਤੁਹਾਨੂੰ ਪਤਾ ਜਿਹੜਾ ਉਹ ਲੱਗਣਾ ਚਾਹੀਦਾ ਆ। ਸਕੈਮ ਬਹੁਤ ਤਰ੍ਹਾਂ ਦੇ ਜਿਹੜੇ ਉਹ ਚੱਲ ਰਹੇ ਆ। ਸੋ ਜਿਹੜਾ ਉਹ ਬਚ ਕੇ ਜਿਹੜਾ ਵੀ ਜਿਹੜੇ ਹੈਗੇ ਆਪਣਾ ਕਮੈਂਟਾਂ 'ਚ ਨਾ, ਆ ਮੇਰਾ ਨੰਬਰ ਹੈ ਤੇ ਮੈਨੂੰ ਕਾਲ ਕਰੋ। ਲੈ ਮੈਂ ਕਿਹਾ ਦੱਸ VIP ਲੱਗਾ ਇੰਸਟਾਗ੍ਰਾਮ ਦਾ, ਕਾਲ ਕਰੋ। ਬਾਅਦ 'ਚ
ਮੈਨੂੰ ਤਾਂ ਲੁੱਟ ਲਿਆ ਕਿਸੇ ਨੇ। ਹੁਣ ਮੈਂ ਕਿਹਾ ਨੰਬਰ ਆਪਣੇ ਜਾਂ ਫੋਨ ਨੰਬਰ ਛੱਡੋਗੇ ਉੱਥੇ, ਉਹ ਤਾਂ ਹੁਣ ਅੱਧੀ ਰਾਤ ਨੂੰ ਤੁਸੀਂ ਨੰਬਰ ਛੱਡਤਾ, ਮੈਂ ਥੋੜ੍ਹਾ ਨਾ ਉੱਠ ਕੇ ਡਿਲੀਟ ਕਰਨਾ। ਕਈਆਂ ਦੇ ਤਾਂ ਮੈਂ ਡਿਲੀਟ ਕਰਦਾ, ਉਹਨੂੰ ਕਹਿੰਦਾ ਮੈਂ ਕਿਹਾ ਯਾਰ ਆਪਣੀ ਤੁਸੀਂ ਨਾ ਇਹ ਫੋਨ ਨੰਬਰ ਵਗੈਰਾ ਕਰਿਆ ਇਨਫੋਰਮੇਸ਼ਨ ਕਰੋ। ਨਾ ਦਿਓ। ਉਹ ਹੁਣ ਸਾਨੂੰ ਵੀ ਫੋਲੋ ਕਰਦੇ ਆ, ਉਹ ਦੇਖ ਲੈਂਦੇ ਆ ਕਿ ਕਿਹੜਾ ਪਤੰਦਰ ਆਪਣਾ ਨੰਬਰ ਛੱਡੀ ਹੋਇਆ ਏਦਾਂ। ਫਿਰ ਉਹਨੂੰ ਉਹ ਕਰਕੇ ਆਹੀ ਭੇਜ ਭੂਜ ਕੇ ਜਿੰਨਾ ਕੁ ਉਹਨਾਂ ਨੂੰ ਸਮਝ ਆ ਬੰਦਿਆਂ ਨੂੰ, ਤੇ ਉਹਨਾਂ ਨੂੰ ਕੋਈ ਨਹੀਂ ਹੋ ਜਾਊਗਾ ਕੰਮ। ਤੇ ਇਹ ਚੰਡੀਗੜ੍ਹ ਜ਼ਿਆਦਾਤਰ ਜਿੱਦਾਂ ਨਾ ਫਰੂਡ ਜਿਹੜੀਆਂ ਟੀਮਾਂ ਉੱਥੇ ਬੈਠੀਆਂ ਹੁੰਦੀਆਂ, ਇਹ ਜਿਹੜਾ ਲੁੱਟਾ ਜਿਹੜਾ ਲੋਕਾਂ ਨੂੰ ਜਿਹੜਾ ਚਾੜਦੇ ਆ ਕਦੀ ਵੀ। ਤੁਸੀਂ ਇਹ ਦੱਸੋ ਕਿ ਯਾਰ ਹੁਣ ਟਿਕਟੋਕ ਤੇ ਇੰਸਟਾਗ੍ਰਾਮ ਤੇ ਉੱਥੇ ਜਾ ਕੇ ਥੋੜਾ ਮੈਂ ਫੀ ਪੇਮੈਂਟਾਂ ਕਲੈਕਟ ਕਰਨੀਆਂ। ਸਾਡਾ ਸਿੱਧਾ ਇੱਕ ਆਫਿਸ ਦਾ ਇੱਕੋ ਹੀ ਨੰਬਰ ਆ। ਉਹ ਹੁਣ ਲੋਕਾਂ ਦਾ ਵੀ ਏਦਾਂ ਕਿ ਪ੍ਰੋਫਾਈਲ ਤੇ ਨੰਬਰ ਲਿਖਿਆ ਹੋਵੇ, ਉਹਨੇ ਕਮੈਂਟਾਂ 'ਚ ਤੁਹਾਡਾ ਨੰਬਰ ਕੀ ਹੈ, ਤੁਹਾਡਾ ਨੰਬਰ ਕੀ ਹੈ, ਤੁਹਾਡਾ ਨੰਬਰ ਪੁੱਛੀ ਜਾਣਾ। ਕੀ ਹੈ। ਮੈਂ ਕਿਹਾ ਪੰਦਰਾ ਜਾ ਕੇ ਗੂਗਲ ਕਰ ਲਾ, ਚੈੱਕ ਕਰ ਲਾ। ਤੇ ਹੁਣ ਉਹ ਏਦਾਂ ਦਾ ਬੰਦਾ ਦੱਸੋ ਤੁਸੀਂ, ਉਹ ਤਾਂ ਫਿਰ ਲੁੱਟ ਹੋਣਾ ਡਿਜ਼ਰਵ ਹੀ ਕਰਦਾ ਨਾ, ਜਿਹੜਾ ਬੰਦਾ ਹੁਣ ਆਪ ਹੀ ਕਹਿੰਦਾ ਕਿ ਲੈ ਆ ਮੇਰੀ ਧੌਣ ਆ, ਇੱਥੇ ਤਲਵਾਰ ਸੁੱਟੋ। ਕੀ ਕਰ ਸਕਦਾ ਹੁਣ ਬੰਦਾ। ਬਾਕੀ ਟੰਡੀ ਟਿਰਕੀ ਇਹਨਾਂ ਦੇ ਆਫਿਸ ਦਾ ਨੰਬਰ 415-909-0503 'ਚ ਕਾਲਾਂ ਨਹੀਂ ਲੈ ਰਹੇ। ਸਮਾਂ ਦਾ ਆਲਰੇਡੀ 5-10 ਮਿੰਟ ਆਪਾਂ ਉੱਤੇ ਜਿਹੜਾ ਉਹ ਲੈ ਗਏ ਆ। ਇੱਕ ਦੋ ਚੀਜ਼ਾਂ ਹੋਰ ਪੁੱਛਣੀਆਂ, ਫਿਰ ਤੁਹਾਨੂੰ ਟੰਡੀ ਟਿਰਕੀ ਨਾਲ ਜੀ ਅਸੀਂ ਜਾਣ ਦੇਣਾ ਆ। ਬਹੁਤ ਸਾਰੇ ਲੋਕ ਪੇਸ਼ੀ ਭੁੱਲ ਗਏ ਜੀ, ਉਹਦੀ ਕੰਮ ਆ ਗਿਆ ਜੀ, ਏਦਾਂ ਹੋ ਗਿਆ, ਡੇਟ ਮਿਸ ਕਰ ਗਏ, ਆਈਸ ਵਾਲੀ ਜਿਹੜੀ ਚੀਜ਼ ਉਹ ਮਿਸ ਕਰ ਗਏ, ਉਹ ਚੀਜ਼ ਹਾਜ਼ਰੀ ਲਵਾਉਣੀ ਜਿਹੜੀ ਉਹ ਮਿਸ ਕਰ ਗਏ, ਉਹਨਾਂ ਦਾ ਕੀ ਬਣੂਗਾ? ਸੋ ਇਹ ਸਾਡੇ ਨਾਲ ਵੀ ਹੋਈ ਆ। ਜੱਜ ਕਈ ਵਾਰੀ ਰੇਟਿੰਗ ਵਧੀਆ ਨਹੀਂ ਹੁੰਦੀ, ਤੇ ਬੰਦੇ ਨੂੰ ਉਹਦਾ ਰੂਮਮੇਟ ਸਲਾਹ ਦਿੰਦਾ ਕਿ ਤੂੰ ਵਕੀਲ ਦਾ ਫੋਨ ਨਹੀਂ ਚੱਕਣਾ, ਤੇ ਤੂੰ ਜਾਣਾ ਨਹੀਂ। ਵਕੀਲ ਪਹੁੰਚਿਆ, ਜੱਜ ਕਹਿੰਦਾ ਆਊਗਾ ਕਿ ਨਹੀਂ ਆਊਗਾ। ਤੇ ਇੱਕ ਰੀਅਲ ਕੇਸ ਆ, ਉਹ ਪਤੰਦਰ ਲੈਟਰ ਲੈ ਕੇ ਤੁਰਿਆ ਇੰਡੀਅਨ ਡਾਕਟਰ ਦੀ ਉੱਥੇ। ਤੇ ਜਾਂ ਕਈ ਵਾਰੀ ਇੱਥੋਂ ਖੜੇ ਪੈਰ ਜਿੱਦਾਂ ਲੈਟਰ ਜਿਹੜੀ ਬਣਾ ਲੈਂਦੇ ਆ, ਤੇ ਡੈਡਲਾਈਨਾਂ ਮਿਸ ਕਰ ਦਿੰਦੇ ਆਪਣੀਆਂ ਕਿ ਡਾਕੂਮੈਂਟ ਜਮ੍ਹਾਂ ਹੋਣੇ। ਬੰਦੇ ਨੂੰ ਮੈਂ ਕਹਿ ਰਿਹਾ ਕਿ ਯਾਰ ਤੇਰੀ ਜੱਜ ਨੇ ਕਿਹਾ ਕਿ 30 ਦਿਨ ਪਹਿਲਾਂ ਡਾਕੂਮੈਂਟ ਜਮ੍ਹਾਂ ਕਰਾਣੇ ਆ, ਤੈਨੂੰ ਕਰਾਣੇ ਹੀ ਪੈਣੇ ਆ। ਉਹ ਹੁਣ ਉਹਨੂੰ ਪਤਾ ਲੱਗ ਗਿਆ, ਉਹ ਕਹਿੰਦਾ ਬੰਦਾ ਆਪਣੇ ਵੱਲੋਂ ਸੋਚ ਰਿਹਾ ਕਿ ਮੈਂ ਨਹੀਂ ਕਰਾਣੇ ਡਾਕੂਮੈਂਟ ਜਮ੍ਹਾਂ, ਤੇ ਮੈਂ ਕੇਸ ਆਪਣਾ ਮੂਵ ਕਰਾਉਣਾ। ਉਹ ਪਹਿਲਾਂ ਨਾ ਕਈ ਵਾਰੀ ਜਿੱਦ ਕਰਨਾ, ਮੇਰਾ ਕੇਸ ਮੂਵ ਕਰੋ, ਮੇਰਾ ਕੇਸ ਮੂਵ ਕਰੋ, ਮੈਂ ਝੂਠਾ ਮੂਵ ਹੋ ਜਾਣਾ ਕਿਤੇ ਐਡਰੈਸ। ਏਦਾਂ ਨਹੀਂ ਹੁੰਦਾ ਭਾਈ, ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੇਸ ਜਿਹੜਾ ਲੱਗਦਾ। ਦੂਸਰੀ ਗੱਲ ਇਹ ਹੈ ਕਿ ਜਿਹੜੇ ਜੱਜ ਆ ਖੜੇ ਪੈਰ ਇਹ ਕੇਸ ਕੂਸ ਨਹੀਂ ਮੂਵ ਕਰਦੇ, ਉਹ ਪਾਗਲ ਥੋੜਾ ਨਾ ਕਿ ਉਹਨਾਂ ਨੂੰ ਵੀ ਪਤਾ ਤਰੀਕਾ ਰਹੀ ਹੈ ਤਾਂ ਹਰੇਕ ਬੰਦਾ ਟਪੂਸੀ ਮਾਰੀ ਜਾਏਗਾ ਇੱਧਰ ਉੱਧਰ। ਸਪੈਸ਼ਲੀ ਜਿਹੜਾ ਸਟ੍ਰਿਕਟ ਜੱਜ ਉਹ ਕਦੀ ਵੀ ਨਹੀਂ ਕਰਦਾ। ਉਹ ਕਹਿੰਦਾ ਯਾਰ ਤੂੰ ਚਲਾ ਹੀ ਟਰੱਕ ਰਿਹਾ, ਤੂੰ ਤਰੀਕ ਭੁਗਤਣਾ ਨਾ, ਗੱਲ ਖਤਮ ਨਾ ਉੱਥੇ। ਤੇ ਉਹ ਬੰਦੇ ਨੇ ਡਾਕੂਮੈਂਟ ਕਈ ਵਾਰੀ ਜਮ੍ਹਾਂ ਨਹੀਂ ਕਰਾਉਂਦੇ, ਡੈਡਲਾਈਨ ਮਿਸ ਕਰ ਦਿੰਦੇ ਆ, ਤੇ ਜਾ ਕੇ ਉੱਥੇ ਡਾਕਟਰ ਦੀ ਲੈਟਰ ਲੂਟਰ ਦੀ ਲੈ ਜਾਂਦੇ ਆ ਕਿ ਜੱਜ ਨੇ ਸੁਣ ਲੈਣੀ ਆ ਗੱਲ। ਜੱਜ ਸਿੱਧੇ ਕਹਿੰਦਾ ਆਪਣਾ ਰਿਮੂਵਲ ਆਰਡਰ ਸਿੱਧੇ ਕਹਿੰਦਾ ਆਪਣਾ ਕਲੇਮ ਹੀ ਇਹਨੇ ਅਬੈਂਡਨ ਕਰਤਾ, ਡਾਕੂਮੈਂਟ ਜਮ੍ਹਾਂ ਨਹੀਂ ਕਰਾਏ। ਸੋ ਡੈਡਲਾਈਨ ਜਿਹੜੀ ਹੈਗੀ ਆ ਉਹਨੂੰ ਸੀਰੀਅਸਲੀ ਲਿਆ ਕਰੋ। ਇਹ ਜੱਜਾਂ ਦੇ ਨਾਲ ਗੇਮਾਂ ਨਾ ਖੇਡਿਆ ਕਰੋ ਕਿ ਉਹਨੂੰ ਲੈਟਰ ਦੇਤੀ, ਏਦਾਂ ਕਰਤਾ ਉਦਾਂ ਕਰਤਾ। ਉਹ ਚੀਜ਼ਾਂ ਚੱਲਦੀਆਂ ਨਹੀਂ। ਜਿਹੜਾ ਸੱਜਣ ਮਿੱਤਰ ਸਲਾਹ ਦਿੰਦਾ ਉਹਦੀ ਆਪਣੀ ਥੋੜਾ ਨਾ ਧੌਣ ਲਾਈਨ ਤੇ, ਜਦੋਂ ਉਹਦਾ ਆਪ ਦਾ ਕੇਸ ਹੋਵੇ ਉਹਨੂੰ ਕਹੇ ਤੂੰ ਮਿਸ ਕਰ ਆਪਣੀ ਡੈਡਲਾਈਨ, ਤੂੰ ਲੈਟਰ ਦੇ ਪਹਿਲਾਂ। ਸੋ ਏਦਾਂ ਕਿ ਦੂਜਿਆਂ ਦੇ ਉੱਤੇ ਨਾ ਗੇਮਾਂ ਖੇਡ ਜਾਂਦੇ ਆ ਕਈ ਵਾਰੀ ਲੋਕੀ। ਸੋ ਕੋਰਟ ਦੀ ਜਿਹੜੀ ਡੈਡਲਾਈਨ ਆ ਸੀਰੀਅਸ ਲਓ ਉਹਨੂੰ। ਹੁਣ ਇੱਕੋ ਹੀ ਸਲਾਹ ਵਾ, ਤੇ ਉਹਦੇ ਨਾਲ ਨਾ ਪੰਗਾ ਲਓ, ਠੀਕ ਆ। ਇਹ ਪਹਿਲਾਂ ਹੀ ਬਹੁਤ ਦੁਖੀ ਹੈ, ਤੁਸੀਂ ਇਕੱਲੇ ਨਹੀਂ ਏਦਾਂ ਕਰਦੇ। ਜੇ ਤੁਸੀਂ ਸੋਚਦੇ ਨਾ ਕਿ ਏਦਾਂ ਕਰ ਲੈਣਾ, ਖੜੇ ਪੈਰ ਕੇਸ ਮੂਵ ਹੋ ਜਾਣਾ ਵਾ, ਬਥੇਰੇ ਬੰਦੇ ਜੱਜ ਨੇ ਪਹਿਲੀ ਵਾਰੀ ਥੋੜਾ ਦੇਖਿਆ, ਉਹਨੂੰ ਪਤਾ ਕਿ ਇਹੀ ਕਰਦੇ ਆ। ਉਹਨਾਂ ਨੇ ਤੁਹਾਡੀ ਆਪਣੀ ਕਮਿਊਨਿਟੀ ਚੋਂ ਵੀ ਉਹਨੇ ਕਈ ਵਾਰੀ ਇਹ ਚੀਜ਼ਾਂ ਦੇਖੀਆਂ ਹੋਣੀਆਂ, ਸੋ ਦੁਖੀ ਵੀ ਉਹ ਚੀਜ਼ਾਂ ਤੋਂ ਬਹੁਤ ਆ। ਸੋ ਸਿੱਧੀ ਗੱਲ ਹੈ ਕਿ ਜੇ ਉਹਨੇ ਡੈਡਲਾਈਨ ਰੱਖੀ, ਉਹ ਡੈਡਲਾਈਨ ਮੀਟ ਕਰੋ। ਉਹਦੇ ਵਿੱਚ ਕੋਈ ਉਹਨਾਂ ਨੇ ਬਾਅਦ ਚ ਤੁਹਾਡੀ ਗੱਲ-ਗੁਲ ਸੁਣਨੀ ਨਹੀਂ, ਤੇ ਸਿੱਧੇ ਰਿਮੂਵਲ ਆਰਡਰ ਲੱਗ ਜਾਣੀ ਆ, ਅਬੈਂਡਨਮੈਂਟ ਐਪਲੀਕੇਸ਼ਨ ਹੋ ਜਾਣੀ ਆ। ਸੋ ਉਹ ਚੱਕਰਾਂ ਚ ਨਾ ਪਾਓ। ਫਾਈਨਲੀ ਉਹ ਤਾਂ ਇਹ ਵੀ ਚੀਜ਼ ਕਹਿ ਰਿਹਾ ਕਿ ਜਿਹੜੀ ਇਨੀਸ਼ੀਅਲ ਤੁਹਾਡੀ ਸੈਲਮ ਐਪਲੀਕੇਸ਼ਨ ਉਹਦੇ ਵਿੱਚ ਪੂਰੀ ਫੁੱਲ ਡਿਟੇਲ ਦਿਓ। ਜੇ ਤੁਸੀਂ ਉਹਦੇ ਵਿੱਚ ਪੂਰੀ ਡਿਟੇਲ ਨਹੀਂ ਦੇ ਰਹੇ, ਤੇ ਉਹ ਵਾਲੇ ਕੇਸਾਂ ਨੂੰ ਵੀ ਜਿਹੜਾ ਉਹ ਟਾਰਗੇਟ ਕਰ ਰਿਹਾ ਕਿ ਇਹ ਪਹਿਲਾਂ ਹੀ ਇਹਨੇ ਕਿਉਂ ਨਹੀਂ ਸਾਰੀ ਚੀਜ਼ ਦੱਸੀ, ਬਾਅਦ ਚ ਆ ਕੇ ਕਿਉਂ ਅਪਡੇਟ ਕਰ ਰਿਹਾ। ਠੀਕ ਆ। ਅੱਛਾ, ਜਿਨ੍ਹਾਂ ਦੇ ਕੇਸ ਵਗੈਰਾ ਪੈਂਡਿੰਗ ਆ ਲੱਗੇ ਆ, ਉਹ ਐਡਰੈਸ ਵਗੈਰਾ ਚੇਂਜ ਫਿਰ ਵੀ ਕਰ ਤਾਂ ਸਕਦੇ ਨੇ? ਜੇ ਮੂਵ ਹੋਣਾ, ਬੰਦਾ ਮੂਵ ਤਾਂ ਹੋ ਹੀ ਸਕਦਾ ਕਿ ਨਹੀਂ? ਜੇ ਮੂਵ ਹੋਣਾ ਕਰ ਸਕਦਾ, ਪ੍ਰੂਫ ਨਾਲ ਲੀਜ਼ ਲੂਜ਼ ਸਾਰੀਆਂ ਪੇਮੈਂਟਾਂ ਹਨਾ। ਪਰ ਹੁਣ ਲੋਕੀ ਕੀ ਕਰਦੇ ਆ ਕਿ ਮਹੀਨੇ ਪਹਿਲਾਂ 15 ਦਿਨ ਪਹਿਲਾਂ ਸੱਜਣ ਮਿੱਤਰ ਦਾ ਐਡਰੈਸ ਦਿਖਾਤਾ, ਉਹਦੇ ਵਿੱਚ ਕੀ ਕੇਸ ਤੋਂ ਬਚਣ ਲਈ ਜਾਣ ਕੇ ਜਿਹੜਾ ਝੂਠ ਵਾਲਾ ਐਡਰੈਸ ਹੈਗਾ, ਉਹ ਚੀਜ਼ ਨੂੰ ਜੱਜ ਜਿਹੜੇ ਖਿੱਚਦੇ ਆ। ਉਹਦੇ ਵਿੱਚ ਫਿਰ ਕੀ ਹੈਗਾ ਕਿ ਇੱਕ ਤਾਂ ਉਹਨੇ ਮੂਵ ਵੀ ਨਹੀਂ ਕਰਨਾ, ਤੇ ਦੂਜਾ ਇਹ ਹੈਗਾ ਕਿ ਤੁਸੀਂ ਪਹਿਲਾਂ ਹੀ ਆਪਣਾ ਇੰਪ੍ਰੈਸ਼ਨ ਖਰਾਬ ਕਰ ਲਿਆ ਜੱਜ ਦੇ ਕੋਲ ਜਾਣ ਤੋਂ ਪਹਿਲਾਂ ਹੀ। ਅੱਛਾ, ਅਟਾਰਨੀ ਕਹਿਣਾ ਜੀ, ਹੁਣ ਉਹ ਜਿਹੜੇ ਰਸੀਦਾਂ ਲਿਆਉਂਦੇ ਸੀ, ਕ੍ਰੈਡਿਟ ਕਾਰਡ ਤੁਹਾਡਾ ਉੱਥੇ ਆ, ਨਿਆਣੇ ਤੁਹਾਡੇ ਉੱਥੇ ਆ, ਉਹਨਾਂ ਦਾ ਤਾਂ ਕੰਮ ਫਿਰ ਚੰਗਾ, ਉਹਨਾਂ ਦੇ ਉੱਤੇ ਸ਼ਿਕੰਜਾ ਪੂਰੀ ਨਕੇਲ ਕੱਸ ਹੋ ਜਾਣੀ ਆ ਜੀ। ਬੇਵਕੂਫੀ ਆ, ਮਤਲਬ ਕਿ ਜੱਜਾਂ ਦੇ ਮੂਹਰੇ ਐਡਰੈਸਾਂ ਅਡਰੈਸਾਂ ਦਾ ਝੂਠ ਬੋਲਣਾ। ਨਾਲੇ ਹੁਣ ਜਦੋਂ ਸਰਕਾਰੀ ਵਕੀਲ ਨੂੰ ਇੰਨੇ ਹਥਿਆਰ ਦੇਤੇ ਆ। ਜੀ ਨਹੀਂ, ਸਿੱਧੀ ਗੱਲ ਆ ਪਹਿਲਾਂ ਕਿ ਯਾਰ ਐਡਰੈਸਾਂ ਅਡਰੈਸਾਂ ਦੇ ਤਾਂ ਘਪਲਾ ਮਾਰਨ ਦੀ ਲੋੜ ਹੀ ਨਹੀਂ। ਜਿੱਥੇ ਰਹਿੰਦੇ ਉੱਥੇ ਕੇਸ ਲਾਓ, ਸਿੱਧੀ ਗੱਲ ਆ ਉਹ। ਬਿਲਕੁਲ। ਆਪਾਂ ਕਦੀ ਇਹ ਡਿਸਕਸ਼ਨ ਚ ਕਿਸੇ ਨਾਲ ਨਹੀਂ ਪਏ ਕਿੱਦਾਂ ਕਿ ਜਿੱਥੇ ਰਹਿੰਦਾ ਬੰਦਾ ਉੱਥੇ ਕੇਸ ਆ। ਕੋਈ ਮੇਲਿੰਗ ਐਡਰੈਸ ਨਹੀਂ, ਕੁਛ ਨਹੀਂ।
ਜੱਜ ਦੀ ਰੇਟਿੰਗ ਵਧੀਆ ਘਟੀਆ ਜੋ ਮਰਜ਼ੀ ਹੈਗਾ, ਪਰ ਜਿੱਥੇ ਬੰਦਾ ਰਹਿੰਦਾ ਉੱਥੇ ਕੇਸ ਲੱਗੂਗਾ। ਤੇ ਇਹ ਸਿਸਟਮ ਸੀਗੇ। ਤੁਸੀਂ ਆਪਣੇ ਆਫਿਸ, ਸਾਡੇ ਆਫਿਸ ਆ ਕੇ ਦੇਖੋਗੇ, ਕਦੀ ਨਹੀਂ ਤੁਹਾਨੂੰ ਇਦਾਂ ਦਾ ਕੋਈ ਵੀ ਮਿਲਣਾ ਜਿਹੜਾ ਆਪਣਾ, ਕਦੀ ਨਹੀਂ ਕਿਸੇ ਨੂੰ ਹਾਮੀ ਭਰੀ ਕਿ ਯਾਰ ਜੱਜ ਤੋਂ ਬਚਣ ਲਈ ਭੱਜੋ ਜਾਂ ਇਦਾਂ। ਜਿੱਥੇ ਬੰਦਾ ਰਹਿੰਦਾ ਉੱਥੇ ਕੇਸ ਲੱਗਣਾ ਵਾ। ਜੱਜ ਭਾਵੇਂ ਸਟ੍ਰਿਕਟ ਆ, ਭਾਵੇਂ ਵਧੀਆ ਵਾ, ਜਿੱਦਾਂ ਮਰਜ਼ੀ ਆ। ਤੇ ਉਹ ਚੀਜ਼ ਆ, ਤੁਸੀਂ ਸਿਸਟਮ ਦੇ ਨਾਲ ਚੱਲੋ, ਵਧੀਆ ਰਹੋਗੇ ਹਨਾ। ਜੱਜ ਵੀ ਰਿਸਪੈਕਟਫੁਲੀ ਦੇਖਦਾ, ਸਰਕਾਰੀ ਵਕੀਲ ਵੀ ਵਧੀਆ ਥੋੜਾ ਜਿਹਾ ਰਹਿੰਦਾ। ਤੇ ਕਪਲੇ ਕੁਪਲੇ ਜਿਹੜੇ ਇਦਾਂ ਦੀ ਛੋਟੀ ਛੋਟੀ ਜਿਹੜੀ ਹੈਗੀ ਆ ਚੋਰੀ ਚਕਾਰੀ ਨਹੀਂ, ਇਹ ਜਿਹੜੀ ਉਹਨਾਂ ਦੇ ਰਾਸ ਆਂਦੀ। ਇਹ ਐਡਰੈਸਾਂ ਅਡਰੂਸਾਂ ਤੋਂ ਤਾਂ ਕਾਫੀ। ਇੱਥੇ ਇੱਕ ਕੌਂਕੜ ਜੱਜ ਸਾਹਿਬ ਨੇ, ਤੇ ਜਦ ਮੈਂ ਨਾਮ ਨਹੀਂ ਆਬਵੀਅਸਲੀ ਲਵਾਂਗਾ, ਬੜੇ ਵਧੀਆ ਜੱਜ ਸਾਹਿਬ ਸੀਗੇ। ਸਿਰਫ ਤੇ ਸਿਰਫ ਐਡਰੈਸਾਂ ਦੇ ਕਰਕੇ ਹੀ ਜਿਹੜੇ ਖਿੱਚ ਗਏ। ਅੱਛਾ ਜੀ। ਤੇ ਪੂਰਾ ਹੋ ਕਿ ਐਡਰੈਸਾਂ ਦੇ, ਮਤਲਬ ਕਿ ਐਡਰੈਸਾਂ ਤੇ ਨੇਰੀ ਲਿਆ ਦਿੰਦੇ ਆ ਬੰਦੇ ਦੀ। ਓਕੇ ਜੀ। ਪੂਰੇ ਆਪਣੇ ਜਿਹੜੇ ਕਹਿੰਦੇ ਆਏ ਆ ਪਿਛਲੇ 4 ਸਾਲਾਂ ਤੋਂ, ਇਹੀ ਕਹਿੰਦੇ ਆ। ਸ਼ਾਇਦ ਹੁਣ ਲੋਕਾਂ ਨੂੰ ਸਮਝ ਆਊਗੀ ਜ਼ਿਆਦਾ, ਜਦੋਂ ਸਖਤੀ ਉਸ ਚੀਜ਼ ਦੇ ਉੱਤੇ ਵਧੂਗੀ। ਕਈ ਵਾਰੀ ਨਹੀਂ ਸਮਝ ਨਹੀਂ ਆਉਂਦਾ, ਲੋਕ ਨਾ ਮੰਨਦੇ ਨਹੀਂ। ਉਹ ਜਿੱਦਾਂ ਤੁਸੀਂ ਕਹਿੰਦੇ ਆ ਨਾ ਵੀ ਉਹ ਸੱਜਣ ਮਿੱਤਰ ਨੇ ਕਹਿ ਦੋ ਕੁਝ ਨਹੀਂ ਹੁੰਦਾ, ਇਹ ਹੈ ਉਹ ਹੈ। ਜਦੋਂ ਹੋਣ ਲੱਗਦਾ ਤੇ ਭਾਈ ਉਹਨਾਂ ਦਾ ਨਹੀਂ ਧੌਣ ਜਿਹੜੀ ਟੰਗ ਹੋਣੀ, ਟੰਗ ਉਹਦੀ ਹੋਣੀ ਜਿਹਦਾ ਕੇਸ ਚੱਲਦਾ ਆ। ਸੋ ਜਦੋਂ ਹਿਸਾਬ ਦੇ ਨਾਲ ਹੀ ਜਿਹੜਾ ਦੇਖੋ ਇਹ ਚੀਜ਼ ਹਾਂਜੀ। ਕਰੀ ਬੈਠਾ ਬੈਠਾ ਕਲੈਂਡ ਨਾ, ਤਰੀਕ ਸ਼ੁਰੂ ਹੋਣ ਲੱਗੀ ਤੇ ਜੱਜ ਅਜੇ ਲਿਟਰਲੀ ਜਿੱਦਾਂ 2 ਮਿੰਟ ਵੀ ਨਹੀਂ ਰਹਿੰਦੇ ਸੀਗੇ। ਤੇ ਮੇਰੇ ਕੰਨ 'ਚ ਫੂਕ ਮਾਰਦਾ, ਕਹਿੰਦਾ ਮੇਰੀ, ਕਹਿੰਦਾ ਇੱਕ ਨਾ ਇੰਡੀਆਨਾ ਰਜਿਸਟਰਡ ਗੱਡੀ ਵੀ ਹੈਗੀ ਆ ਮੇਰੇ ਕੋਲ। ਕੁਛ ਨਹੀਂ ਗੱਲਬਾਤ, ਬੈਠੇ ਹੋਰ ਸਾਰਾ ਮਤਲਬ ਕੇਸ ਕੂਸ। ਤੇ ਬੈਠੇ ਬੈਠੇ ਨਾ ਕੋਈ ਗੱਡੀ ਦੀ ਮੈਂਸ਼ਨ, ਨਾ ਕੁਛ, ਨਾ ਮੈਂ ਪੁੱਛਿਆ ਨਾ ਦੱਸਿਆ ਕਿੱਦਾਂ। ਤੇ ਕਹਿੰਦਾ ਗੱਡੀ, ਕਹਿੰਦਾ ਮੇਰੇ ਕੋਲ ਇੱਕ ਰਜਿਸਟਰਡ ਗੱਡੀ ਵੀ ਹੈਗੀ ਆ। ਮੈਂ ਕਿਹਾ ਭਾਈ, ਜੇ ਤਾਂ ਤੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਨਾ ਕਿ ਮੈਂ ਵਕੀਲ ਨੂੰ ਐਡਰੈਸ ਦੱਸਿਆ ਹੈਗਾ ਤੇ ਇਹਨੇ ਨਹੀਂ ਮੇਰਾ ਕੀਤਾ, ਮੈਂ ਕਿਹਾ ਉਹ ਗੱਲਾਂ ਤੂੰ ਛੱਡ ਦੇ। ਮੈਂ ਕਿਹਾ ਦੱਸਿਆ ਨਹੀਂ, ਮੈਂ ਕਿਹਾ ਟੂ ਲੇਟ ਆ ਇਹ। ਮੈਂ ਕਿਹਾ ਮੈਂ ਉੱਤੋਂ ਜੱਜ ਨੂੰ ਦੱਸਾਂਗਾ ਕਿ ਤੂੰ, ਮੈਂ ਕਿਹਾ 2 ਮਿੰਟ ਪਹਿਲਾਂ ਮੇਰੇ ਕੰਨ 'ਚ ਕਿਉਂ ਫੂਕ ਮਾਰ ਰਿਹਾ ਵਾ। ਉਹ ਇਦਾਂ ਦੇ ਬੜੇ ਹੁਸ਼ਿਆਰ, ਮੋਢੇ ਦੇ ਹੱਥੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕਰਦੇ ਆ ਵਕੀਲ। ਕਿ ਜੋ ਮਰਜ਼ੀ ਹੋਵੇ, ਭਾਵੇਂ ਆਪਣਾ ਗਲਤ ਆ, ਜੇ ਕੇਸ ਫੇਲ ਹੋਇਆ ਜਾਂ ਕੁਝ ਹੋਇਆ, ਗਲਤੀ ਵਕੀਲ ਦੀ ਕੱਢਣੀ ਆ। ਮਤਲਬ ਇਹ ਜਿਹੜਾ ਸੀਗਾ ਟੈਂਪਰਾਮੈਂਟ, ਜਿੱਦਾਂ ਉਦਾਂ ਹੀ ਬਸ ਕਿ ਕਸਟਮਰ ਸਰਵਿਸ ਵਾਲਾ, ਕਿ ਖੇਤ ਵਿੱਚ ਆ, ਬਾਰਡਰ ਟੱਪਿਆ, ਕੇਸ ਨਾ ਪਾਸ ਹੋਇਆ ਤੇ ਗਲਤੀ ਵਕੀਲ ਦੀ। ਐਡਾ ਸੌਖਾ ਨਹੀਂ ਜਿਹੜਾ ਕੰਮ ਹੈਗਾ। ਸੋ ਹੁਣ ਕੀ ਆ ਕਿ ਜਿਹੜੇ ਲੋਕੀ ਸਮਝਦੇ ਉਹ ਚੀਜ਼ ਨੂੰ ਕਿ ਆਪਾਂ ਕੀ ਸਰਵਿਸ ਲੈ ਕੇ ਆਉਂਦੇ ਆ ਟੈਕਨੀਕਲ ਅਪੀਲਾਂ ਪੁਲਾਂ ਤੇ, ਉਹ ਬੜੇ ਖੁਸ਼ ਆ। ਤੁਸੀਂ ਜਿੰਨੀਆਂ ਮੇਰੇ ਕੇਸ 'ਚ ਵੀਡੀਓ ਦੇਖੋ ਨਾ, ਜਿੰਨੀਆਂ ਵੀਡੀਓ ਦੇਖੋ, ਮੈਂ ਵਕੀਲ ਬਦਲ ਕੇ 6 ਮਹੀਨੇ ਪਹਿਲਾਂ, 4 ਮਹੀਨੇ ਪਹਿਲਾਂ, 2 ਮਹੀਨੇ ਪਹਿਲਾਂ ਆਇਆ ਸੀ। ਜਿੰਨੀਆਂ ਵੀਡੀਓ ਤੁਸੀਂ ਤਕਰੀਬਨ ਦੇਖੋ, ਬਹੁਤ ਘੱਟ ਆ ਜਿਹੜੇ ਕਿ ਪਹਿਲੀ ਸੱਟੇ ਜਿਹਨਾਂ ਨੇ ਆਪਾਂ ਨੂੰ ਹਾਇਰ ਕੀਤਾ ਸੀਗਾ। ਸੋ ਹੁਣ ਕੀ ਹੈਗਾ ਕਿ ਜਿਹੜੀਆਂ ਚੀਜ਼ਾਂ ਹੁਣ ਆਪਾਂ ਬੋਲਦੇ ਆ, ਹੁਣ ਕੌੜੀਆਂ ਲੱਗਦੀਆਂ। ਜਦੋਂ ਆਪਣੀ ਤਰੀਕ ਲਾਗੇ ਆਣੀ ਸ਼ੁਰੂ ਹੁੰਦੀ ਆ, ਫਿਰ ਰਿਜ਼ਲਟ ਦੇਖਦੇ ਆ ਕਿ ਯਾਰ ਇਹਦਾ ਵੀ ਕਰਾਤਾ, ਇਹਨੇ ਉਹਦਾ ਵੀ ਕਰਾਤਾ, ਮੈਂ ਤਾਂ ਇਹਦੀ ਨਿੰਦਿਆ ਜਿਹੜੀਆਂ ਕਰਦਾ ਹੈਗਾ। ਫਿਰ 2 ਮਹੀਨੇ ਪਹਿਲਾਂ ਸਾਡੀ ਯਾਦ ਆਉਂਦੀ ਆ। ਸੋ ਆਹ ਚੀਜ਼ ਜਿਹੜੀ ਆਪਣੇ ਆਫਿਸ ਦੇ ਵਿੱਚ ਕਾਮਨ ਜੀ। ਉਦੋਂ ਫਿਰ ਕੀ ਸੀਗਾ ਕਿ ਮੈਂ ਸਿੱਧੇ ਰੱਖਦਾ ਕਿ ਭਾਈ ਤੇਰੇ ਐਡਰੈਸਾਂ ਦਾ ਇਹ, ਇਹਨੂੰ ਸਿੱਧੇ ਸਿੱਧੇ ਜਾਣਾ, ਸਿੱਧੇ ਸਿੱਧੇ ਜਾਣੇ। ਜੱਜ ਕਹਿੰਦੇ ਕਿ ਯਾਰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ। ਅਗਲਾ ਕਹਿ ਦਿੰਦਾ ਯਾਰ ਮੇਰੇ ਪਹਿਲੇ ਵਕੀਲ ਨੇ ਜੋ ਵੀ ਸੀਗਾ ਉਹਨੂੰ ਮੈਂ ਉਹਦੇ ਨਾਲ ਸੀਗਾ, ਉਹਦੀ ਡਿਊਟੀ ਬਣਦੀ ਸੀ ਕੇਅਰ ਕਰਨਾ, ਅਪਡੇਟ ਕਰਨਾ, ਨਹੀਂ ਕੀਤੀ। ਮੇਰੇ ਕੋਲ ਜੱਜ ਪੁੱਛਦਾ, ਮੈਂ ਕਹਣਾ ਸਿੱਧੀ ਜੀ ਗੱਲ ਆ ਯਾਰ, ਇਹ ਬੰਦੇ ਦਾ ਮੇਰੇ ਕੋਲ ਇਹਨੇ ਇੰਨੀ ਤਰੀਕ ਨੂੰ ਇਹਨੂੰ ਹਾਇਰ ਕੀਤਾ, ਮੈਨੂੰ ਐਡਵਾਈਸ ਕੀਤਾ ਕਿ ਸਾਰਾ ਕੁਝ ਸਹੀ ਸੀ, ਦੱਸ, ਇਹਨੇ ਦੱਸਤਾ ਸਾਰਾ ਕੁਝ ਸਹੀ ਸਹੀ। ਕਿੰਨੀਆਂ ਤੁਹਾਨੂੰ ਵੀਡੀਓ ਮਿਲ ਜਾਊਗਾ, ਉਹ ਯਾਰ ਗਲਤ ਸੀਗੀ ਇਨਫੋਰਮੇਸ਼ਨ, ਬਿਆਨ ਨਹੀਂ ਮਿਲਦੇ, ਐਫੀਡੇਵਿਟ ਨਹੀਂ ਰਲਦੇ, ਆ ਨਹੀਂ ਰਲਦਾ, ਉਹ ਨਹੀਂ ਰਲਦਾ। 1000 ਮਿਸਟੇਕਾਂ ਵਾਲੇ ਕੇਸ ਜਿਹੜੇ ਸੀਗੇ ਟੈਕਨੀਕਲ। ਸਭ ਤੋਂ ਮੇਨ ਚੀਜ਼ ਜਿਹੜੀ ਇਹ ਹੈ ਕਿ ਐਂਡ ਆਫ ਦਾ ਡੇ ਜਿਹੜਾ ਜੱਜ ਆ ਨਾ, ਜੇ ਉਹਨੂੰ ਲੱਗ ਰਿਹਾ ਕਿ ਯਾਰ ਇਹ ਬੰਦਾ ਸੱਚਾ ਵਾ ਤੇ ਹੰਬਲ ਆ ਤੇ ਪ੍ਰੋਬਲਮ ਨਹੀਂ ਕਰੂਗਾ, ਟੈਕਸ ਟੁਕਸ ਦਊਗਾ, ਉਹ ਸੁਭਾਅ ਦਾ ਬੰਦਾ ਹੈਗਾ, ਤੇ ਤੁਹਾਡੇ ਕੇਸ ਪਾਸ ਹੋਣ ਦੇ ਜ਼ਿਆਦਾ ਚਾਂਸਸ ਆ। ਜੇ ਉਹਨੂੰ ਲੱਗਿਆ ਕਿ ਤੁਸੀਂ ਐਰੋਗੈਂਟ ਆ, ਬਹਿਸਬਾਜ਼ੀ ਜਿਹੜੀ ਕਰ ਰਹੇ ਆ, ਬਲੇਮ ਗੇਮ ਜਿਹੜੀ ਹੈਗੀ ਹੈ ਕਿ ਆਪਣੇ ਤੋਂ ਇਲਾਵਾ ਕਦੀ ਵਕੀਲ ਦੀ ਗਲਤੀ, ਕਦੀ ਉਹਦੀ ਗਲਤੀ, ਕਦੀ ਇਹਦੀ ਗਲਤੀ, ਉਹ ਜਿਹੜੀ ਚੀਜ਼ ਹੈਗੀ ਨਾ, ਉਹਨਾਂ ਦਾ ਪੇਸ਼ੈਂਸ ਉਹ ਚੀਜ਼ 'ਚ ਨਹੀਂ ਰਿਹਾ। ਸੋ ਸਿੱਧਾ ਹੈ ਕਿ ਇੱਕ ਕੋਰਟ ਦੇ ਵਿੱਚ ਜਾਣ ਵਾਲਾ ਰਵੱਈਆ, ਠੀਕ ਆ, ਉੱਠਣ ਬਹਿਣ ਦਾ ਤੌਰ ਤਰੀਕਾ, ਕੋਟ ਪੈਂਟ ਲੈ ਕੇ, ਟਾਈ ਟੂਈ ਲੈ ਕੇ, ਜੈਂਟਲਮੈਨ ਬਣ ਕੇ, ਹੰਬਲ ਬਣ ਕੇ, ਉਹਨਾਂ ਦੇ ਜੱਜ ਸਾਹਿਬ ਦੀ ਰਿਸਪੈਕਟ ਕਰਕੇ, ਤੁਹਾਡੇ ਜਿਹੜੇ ਕੇਸ ਜਿਹੜਾ ਜਿੱਤਣ ਦੇ ਚਾਂਸ ਜਿਹੜੇ ਆ ਹਮੇਸ਼ਾ ਜ਼ਿਆਦਾ ਹੁੰਦੇ ਆ, ਵਰਸਿਸ ਕੀ ਰੌਲਾ ਰੱਪਾ ਤੇ ਵਧੀਆ ਪਹਿਰਾਵਾ ਨਹੀਂ ਬੰਦਾ ਕਰਕੇ ਗਿਆ। ਇਹ ਹਰੇਕ ਛੋਟੀ ਛੋਟੀ ਚੀਜ਼ ਜਿਹੜੀ ਕਾਊਂਟ ਹੁੰਦੀ ਹੈ ਕੋਰਟ ਦੇ ਵਿੱਚ। ਜੀ। ਅੱਛਾ, ਜਿਨ੍ਹਾਂ ਦੇ ਡੈਪੂਟੇਸ਼ਨ ਦੇ ਆਰਡਰ ਲੱਗ ਗਏ ਆ, ਉਹਨਾਂ ਦੇ ਕੋਲ ਅਜੇ ਵੀ BIA ਦੀ ਅਪੀਲ ਦਾ ਹੈਗਾ ਆਪਸ਼ਨ, ਜਾਂ ਉਹ 30 ਦਿਨਾਂ ਦੇ ਵਿੱਚ? ਹਾਂਜੀ, 30 ਦਿਨਾਂ ਦੇ ਵਿੱਚ ਜੇ ਉਹ ਮਿਸ ਕਰ ਜਾਂਦੇ ਆ ਤੇ ਫਿਰ ਉਹ ਡਿਪੋਰਟ ਬਾਅਦ ਦੇ ਵਿੱਚ ਹੋਣਗੇ ਜੀ। ਠੀਕ ਆ। ਸੋ ਪੀਡੀ ਪੂਡੀ ਮਿਲਦੀ ਆ ਕਿ ਖਤਮ ਹੋ ਗਿਆ ਕੰਮ? ਉਹ ਵੀ ਖਤਮ ਹੋ ਗਿਆ, ਪੀਡੀ ਖਤਮ। ਸੈਂਟੈਨਾ ਜਿਹੜੀ ਪੀਡੀ ਨਹੀਂ ਦਿੰਦੀ ਸੀ, ਉਹ ਕੀ ਕਰਦੀ ਆ ਹੁਣ? ਸਰਕਾਰੀ ਵਕੀਲ ਤੇ ਡਿਪੈਂਡ ਕਰਦਾ ਹੁਣ ਸਾਰਾ, ਤੇ ਪੀਡੀ ਨਹੀਂ ਹੁਣ ਆਪਣਾ, ਪੀਡੀ ਪੂਡੀ ਵਾਲਾ ਮੁੱਕ ਗਿਆ। ਤੁਸੀਂ ਰਾਜਗਰ ਜੀ ਯਕੀਨ ਨਹੀਂ ਕਰਨਾ, ਜਦੋਂ ਉਹਨਾਂ ਨੇ ਪੀਡੀ ਵਾਲਾ ਮੁਕਾਇਆ, ਉਦੋਂ ਪੰਜਾਬੀ ਕਮਿਊਨਿਟੀ ਕਹਿੰਦੀ ਸਾਨੂੰ ਪੀਡੀ ਚਾਹੀਦੀ ਹੈ। ਇਦਾਂ ਹੀ ਹੁੰਦਾ, ਜਿਹੜੀ ਚੀਜ਼ ਨਹੀਂ ਹੁੰਦੀ ਉਹ ਚਾਹੀਦੀ ਹੁੰਦੀ ਹੈ ਨਾ। ਜੀ। ਹਾਂਜੀ ਜੀ।
ਤੇ ਥੈਂਕ ਯੂ ਡੈਨੀ ਟਿਰਗਿਆਨਾ ਜੀ, ਮਿਹਰਬਾਨੀ ਤੇ ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।